ਹਾਲਾ ਫੜੀ ਉੱਥੋਂ ਜੇ ਲਿਆ ਚੱਕ ਕੇ ਸਾਰਾ ਉੱਥੋਂ ਇਹਨਾਂ ਦਾ एक घंटा हो गया। ओके ਇਹ ਸਬ ਤਹਿਸੀਲ ਧਨੌਲਾ ਦੇ ਵਿੱਚ ਖੜਿਆ ਜੀ। ਪਟਵਾਰੀਆਂ ਦੇ ਜਿਹੜੀ ਬਾਬਤ ਆ ਉਹ ਸਾਰੀ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੇ ਲੋਕ ਹਰਾਸਮੈਂਟ ਹੋ ਰਹੇ ਨੇ ਪਟਵਾਰੀਆਂ ਦੀ ਹੜਤਾਲ ਕਰਕੇ। ਆ ਜਿਹੜੀ ਪਟਵਾਰੀਆਂ ਦੀ ਹੜਤਾਲ ਕਰਕੇ ਮੈਂ ਤੁਹਾਨੂੰ ਇੱਧਰ ਦਿਖਾ ਦਾਂ ਵੀ ਸਾਰਾ ਜਿਹੜਾ ਕੰਮਕਾਰ ਆ ਉਹ ਤਹਿਸੀਲਾਂ ਰੁਕਿਆ ਪਿਆ। ਇਸ ਚੀਜ਼ ਕਲੀਅਰ ਹੋ ਚੁੱਕੀ ਆ ਵੀ ਜਿਹੜਾ ਉਹ ਪਟਵਾਰੀ ਆ ਜਿਹੜੇ ਦੇ ਖਿਲਾਫ ਸਰਕਾਰ ਨੇ ਪਰਚਾ ਦਿੱਤਾ ਦੀਦਾਰ ਸਿੰਘ ਦੇ ਖਿਲਾਫ, ਉਹਦੇ ਘਰੋਂ ਸਾਬਤ ਹੋ ਚੁੱਕਿਆ ਵੀ 33 ਰਜਿਸਟਰੀਆਂ ਦੇ 25 ਲੱਖ ਰੁਪਇਆ ਜਿਹੜੇ ਉਹਦੇ ਬੈਂਕ ਅਕਾਊਂਟ ਦੇ ਵਿੱਚ ਖਾਤੇ ਦੇ ਵਿੱਚ ਜਿਹੜਾ ਲੋਕਰ ਹੈ ਉਹਦੇ ਵਿੱਚ ਬੜਾ ਕੁਝ ਪਿਆ। ਹਜੇ ਉਹਦੀ ਉਹਨੇ ਚਾਬੀ ਨਹੀਂ ਦਿੱਤੀ। ਇਹ ਪਟਵਾਰੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ 70 ਹਜ਼ਾਰ ਰੁਪਇਆ ਤਨਖਾਹ ਲੈਂਦੇ ਨੇਗੇ ਇਹ। ਵੈਸੇ ਤਾਂ ਅਸੀਂ ਸਾਰੇ ਪੰਜਾਬ ਦੇ ਲੋਕ ਕਹਿੰਦੇ ਆ ਵੀ ਕਰਪਸ਼ਨ ਖਤਮ ਹੋਣੀ ਚਾਹੀਦੀ ਆ, ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਣੀ ਚਾਹੀਦੀ ਹੈ। ਜੇ ਕੋਈ ਸਰਕਾਰ ਕੋਈ ਚੰਗਾ ਬੰਦਾ ਕੋਈ ਕੰਮ ਕਰ ਰਿਹਾ ਹੈ ਤਾਂ ਅਸੀਂ ਉਹਦਾ ਸਾਥ ਕਿਉਂ ਨਹੀਂ ਦੇ ਰਹੇ ਲੋਕ। ਜੇ ਕੋਈ ਸਰਕਾਰ ਚਾਹੁੰਦੀ ਹੈ ਕਿ ਅਸੀਂ ਕਰਪਸ਼ਨ ਖਤਮ ਕਰੀਏ, ਇਹ ਪਟਵਾਰੀ ਜਿਹੜੇ ਧਰਨੇ ਲਾ ਕੇ ਬੈਠੇ ਨੇ ਕਿ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਗਵਰਨਮੈਂਟ ਨੂੰ ਗੱਲ ਕਰਨਾ ਚਾਹੁੰਦਾ ਇਹਨਾਂ ਨੂੰ ਕੱਲੇ ਨੂੰ ਘਰੇ ਭੇਜੋ। ਅਸੀਂ ਜਿਹੜੀਆਂ ਚੰਗੀ ਪੜ੍ਹਾਈ ਕਰੇ ਹੋਏ ਨੌਜਵਾਨ ਆ ਸਾਰੇ ਨੌਜਵਾਨ ਇੱਥੇ ਫਿਰਦੇ ਨੇਗੇ, ਅਸੀਂ 20-30 ਹਜ਼ਾਰ ਤੇ ਨੌਕਰੀ ਕਰਨ ਨੂੰ ਤਿਆਰ ਹਾਂ। 70 ਹਜ਼ਾਰ ਰੁਪਏ ਤਨਖਾਹ ਦਿੰਦੇ ਨੇਗੇ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਹੀਂ ਉੱਥੇ ਕੰਮ ਤੇ ਆਉਂਦੇ, ਨਹੀਂ ਕੰਮ ਖੋਲਦੇ ਤਾਂ ਅਸੀਂ ਬਰਾਬਰ ਧਰਨਾ ਲਾਵਾਂਗੇ। ਅਸੀਂ ਨੌਜਵਾਨ ਇਹਨਾਂ ਨੂੰ ਕੱਢ ਕੇ ਇਹਨਾਂ ਨੂੰ ਸਾਰੇ ਪਟਵਾਰੀਆਂ ਕਰਪਟ ਨੂੰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਅਸੀਂ ਸਾਰੇ ਨੌਕਰੀਆਂ ਕਰਨ ਨੂੰ ਤਿਆਰ ਹਾਂ। ਇਹਨਾਂ ਦੇ ਨਾਲੋਂ ਦੁੱਗਣੇ ਅਸੀਂ ਪੜ੍ਹੇ ਹੋਏ ਹਾਂ। ਇਸ ਕਰਕੇ ਬੇਨਤੀ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ, ਜਿੰਨੀਆਂ ਵੀ ਤਹਿਸੀਲਾਂ ਦੇ ਵਿੱਚ ਜੇ ਪਟਵਾਰੀ ਆਪਣੇ ਕੰਮ ਤੇ ਨਹੀਂ ਆਉਂਦੇ, ਸਰਕਾਰ ਨੂੰ ਬੇਨਤੀ ਕਰਦੇ ਹਾਂ ਜੇ ਸਰਕਾਰ ਚੰਗਾ ਕੰਮ ਕਰਦੀ ਹੈ ਅਸੀਂ ਸਰਕਾਰ ਦਾ ਡਟ ਕੇ ਸਾਥ ਦੇਣ ਨੂੰ ਤਿਆਰ ਹਾਂ ਤੇ ਬਰਾਬਰ ਇਹਨਾਂ ਦੇ ਧਰਨਾ ਲਾ ਕੇ ਬੈਠਾਂਗੇ ਤੇ ਇਹਨਾਂ ਨੂੰ ਨੌਕਰੀਆਂ ਤੋਂ ਕੱਢੋ, ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਕਰਪਟਾਂ ਨੂੰ। ਇਹਨਾਂ ਨੇ ਕਰਪਸ਼ਨ ਕਰ ਉਹਦੇ ਘਰ ਭਰ ਲਏ, ਇਹਨਾਂ ਨੇ ਕੋਠੀਆਂ ਕਾਰਾਂ ਇਹਨਾਂ ਨੇ ਐਡੇ ਨੇ ਖੜੀਆਂ ਕਰ ਲੀਆਂ, ਐਡੇ ਇਹਨਾਂ ਨੇ ਕਰਪਸ਼ਨ ਹਰ ਇੱਕ ਤਹਿਸੀਲ ਦੇ ਵਿੱਚ। ਮੈਂ ਤਹਿਸੀਲ ਦੇ ਵਿੱਚ ਗੱਲ ਕਰਦਾ, ਮੈਂ ਇਹ ਤੋਂ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੰਗਾ ਨਾਚ ਕਰਿਆ ਸੀਗਾ। ਇਹ ਸਮੇਂ ਤੇ ਨਹੀਂ ਆਉਂਦੇ ਸੀਗੇ ਇਹ ਪਟਵਾਰੀ ਆਉਂਦੇ ਨੇ 10-10 12-12 ਵਜੇ, ਕਦੇ ਕਹਿੰਦੇ ਸਾਡੀ ਮਨਮਰਜ਼ੀ ਨਾਲ ਆਉਂਦੇ ਨੇ 2-2 ਵਜੇ ਆ ਕੇ ਬਹਿ ਜਾਂਦੇ ਨੇ ਕਿ ਲੋਕਾਂ ਨੂੰ ਸਮੇਂ ਸਿਰੇ ਮਿਲਦੇ ਨਹੀਂ। ਇਹ ਪਟਵਾਰੀਆਂ ਨੇ ਜਲੂਸ ਕੱਢ ਸਕਿਆ ਸਾਰੇ ਕੰਮ ਦਾ। ਪਟਵਾਰੀਆਂ ਨੇ 2-2 ਵਜੇ ਆ ਕੇ ਮਨਮਰਜ਼ੀ ਨਾਲ ਆ ਕੇ ਕੁਰਸੀਆਂ ਤੇ ਬਹਿ ਜਾਂਦੇ ਨੇਗੇ। ਕੋਈ ਇਹਨਾਂ ਦੀ ਡਿਊਟੀ ਨਹੀਂ, ਕੋਈ ਸਮੇਂ ਸਿਰ ਨਹੀਂ ਆਉਣਾ। 9:30 ਵਜੇ ਇਹਨਾਂ ਦਾ ਸਮਾਂ 9:15 ਵਜੇ 9:30 ਵਜੇ ਨਾਲ ਸਮਾਂ ਬਣਦਾ ਵੀ ਆ ਕੇ ਸੀਟ ਤੇ ਬਹਿ ਜਾਣ। ਸਮੇਂ ਤੇ ਨਹੀਂ ਆਉਂਦੇ। ਜੇ ਇਹਨਾਂ ਦੇ ਕੋਈ ਸਰਕਾਰ ਕੋਈ ਚੰਗੀ ਸਰਕਾਰ ਆਈ ਆ, ਮੈਂ ਭਗਵੰਤ ਮਾਨ ਦੇ ਖਿਲਾਫ ਵੀ ਬਹੁਤ ਬੋਲਦਾ। ਜਿੱਥੇ ਸਰਕਾਰ ਗਲਤ ਆ ਉਹਦੇ ਨਾਲ ਖਿਲਾਫ ਵੀ ਬਹੁਤ ਬੋਲਦਾ, ਪਰ ਜਿੱਥੇ ਸਰਕਾਰ ਸਹੀ ਆ ਅਸੀਂ ਸਹੀ ਸਰਕਾਰ ਦਾ ਉਹ ਚੰਗੇ ਬੰਦਾ ਸਾਡਾ ਹੱਕ ਬਣਦਾ ਕਿਸੇ ਦਾ ਸਾਥ ਦਈਏ। ਅੱਜ ਜੇ ਉਹ ਚੰਗਾ ਬੰਦਾ ਕੋਈ ਚੰਗਾ ਕੰਮ ਕਰ ਰਿਹਾ, ਅੱਜ ਪਟਵਾਰੀਆਂ ਦਾ ਉਹਨਾਂ ਨੇ ਇੱਕ ਪਟਵਾਰੀ ਤੇ ਫੜ ਕੇ ਪਰਚਾ ਦਿੱਤਾ ਦੀਦਾਰ ਸਿੰਘ ਤੇ ਕਰਪਟ ਪਟਵਾਰੀ ਤੇ ਦਾ ਸਾਰੀ ਇਹਨਾਂ ਦੀ ਪਟਵਾਰ ਯੂਨੀਅਨ ਲਾ ਕੇ ਹੜਤਾਲ ਕਰਕੇ ਬਹਿ ਗਈ। ਆਹ ਦੇਖੋ ਲੋਕ ਕਿੰਨੇ ਹੈਰਾਨ ਹੋ ਜਾਂਦੇ ਨੇ। ਦਿਖਾ ਮੜਾ ਜਾ ਸਾਰੇ ਲੋਕ ਕਿਵੇਂ ਹੈਰਾਨ ਹੋ ਜਾਂਦੇ। ਅੰਦਰ ਆ ਜਾ ਮੜਾ ਜਾ, ਅੰਦਰ ਆ ਜਾ, ਦੇਖ ਕਿਵੇਂ ਲੋਕ ਹੈਰਾਨ ਹੁੰਦੇ ਨੇਗੇ। ਕੋਈ ਸਮਾਂ ਨਹੀਂ ਇਹਨਾਂ ਨੇ ਉਹਦੇ ਪਿਓ ਦੀ ਨੌਕਰੀ ਬਣਾ ਛੱਡੀ। ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੇ ਸਰਕਾਰ, ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਥਾਂ ਤੇ ਅਸੀਂ ਬੜੇ ਲਿਖੇ ਨੇ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ ਇਹਨਾਂ ਨੂੰ ਨੌਕਰੀਆਂ ਦੇ ਵਿੱਚ ਇਹਨਾਂ ਨੇ ਕਰਪਟਾਂ ਨੇ ਦੇਖੋ ਸਾਰੇ ਖਾਲੀ ਪਏ ਨੇ। ਇੱਥੇ ਲੋਕ ਮੁੜੀ ਜਾਂਦੇ, ਇਹਨਾਂ ਨੂੰ ਕੋਈ ਕਿਸੇ ਦਾ ਲੈਣ ਦੇਣ ਨਹੀਂ ਹੈਗਾ। ਦੇਖੋ ਸਾਰੇ ਖਾਲੀ ਪਏ ਨੇ। ਦਿਖਾਉਣਾ ਤੁਹਾਨੂੰ ਦਫ਼ਤਰ ਸਾਰੇ ਖਾਲੀ ਪਏ ਨੇ। ਇਹਨਾਂ ਨੇ ਉਹਦੇ ਪਿਓ ਵਾਲਾ ਰਾਜ ਬਣਾ ਚੱਕਿਆ। ਇਹਨਾਂ ਨੇ ਪਿਓ ਵਾਲਾ ਸ਼ੇਅਰ ਕਰੀ ਚੱਲਿਓ ਪਏ ਨੇ ਸਾਰੇ ਇੱਥੇ। ਜੇ ਕਿਸੇ ਸਰਕਾਰ ਨੇ ਚੰਗਾ ਕੰਮ ਕਰਿਆ ਤਾਂ ਉਹਦਾ ਹੱਕ ਬਣਦਾ ਕਿ ਅਸੀਂ ਆਪਾਂ ਪੰਜਾਬ ਦੇ ਲੋਕ ਸਾਥ ਦਈਏ। ਉਹਦਾ ਕਹਿੰਦਾ ਸਾਡਾ ਪੰਜਾਬ ਸਹੀ ਹੋਵੇ, ਸਾਡੇ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ। ਜੇ ਕਰਪਸ਼ਨ ਖਤਮ ਕਰਨ ਦੀ ਗੱਲ ਕਰਦਾ ਤਾਂ ਅਸੀਂ ਲੋਕ ਸਾਥ ਨਹੀਂ ਦਿੰਦੇ। ਪਟਵਾਰੀਆਂ ਨੂੰ ਮੈਂ ਬਰਾਬਰ ਇਹਨਾਂ ਦਾ ਧਰਨਾ ਕੱਢੋ ਤੇ ਪਟਵਾਰੀਆਂ ਦੇ ਬਰਾਬਰ ਇਹਨਾਂ ਨੂੰ ਨੌਕਰੀਆਂ ਤੋਂ ਸਾਰਿਆਂ ਨੂੰ ਸਰਕਾਰ ਕੱਢ ਕੇ ਚੰਗੇ ਬੰਦੇ ਹੋਰ ਨੌਜਵਾਨ ਬਥੇਰੇ ਨੇਗੇ। 70 ਹਜ਼ਾਰ ਰੁਪਏ ਇਹਨਾਂ ਦੀ ਤਨਖਾਹ ਹੈ। 70 ਹਜ਼ਾਰ ਰੁਪਏ ਤੋਂ ਉੱਪਰ 2-2 ਲੱਖ ਰੁਪਏ ਰਿਸ਼ਵਤਾਂ ਲੈਂਦੇ ਨੇ। ਇੰਤਕਾਲ ਕਿਰਾਏ ਦਾ ਹੈ ਕੀ ਕਰਦੇ ਨੇਗੇ। ਆਜ ਉੱਧਰ ਮੈਂ ਬਾਹਰ ਗੱਲਬਾਤ ਕਰਦਾ, ਇੱਧਰ ਲਿਆ ਮੈਂ ਸਾਰੇ ਨੂੰ ਉੱਪਰ ਦਾ ਹੋਣਾ। ਇੰਤਕਾਲ ਕਿਰਾਏ ਦਾ 10-20 ਹਜ਼ਾਰ ਰੁਪਏ ਮੰਗਦੇ ਨੇ। ਉਹਦੇ ਪਿਓ ਵਾਲਾ ਰਾਜ ਬਣਾ ਛੱਡਿਆ। ਬੈਠੇ ਨੇ ਕਿ 20 ਹਜ਼ਾਰ ਰੁਪਏ ਇੰਤਕਾਲ ਜੇ ਕਿਸ ਦਾ ਮੰਨ ਕੇ ਚੱਲ ਇੰਤਕਾਲ ਸਹੀ ਵੀ ਆ ਨਾ ਵੀ ਉਹ ਆਪਣਾ ਕੋਈ ਉਹਦਾ ਸਹੀ ਕੰਮ ਹੈ, ਉਸ ਇੰਤਕਾਲ ਦਾ ਵੀ ਇਹ 20 ਹਜ਼ਾਰ ਰੁਪਏ ਲੈ ਜਾਂਦੇ ਨੇ। ਤਹਿਸੀਲਦਾਰ ਤੇ ਇਹਨਾਂ ਦੀ ਰਿਸ਼ਵਤ ਜਾਂਦੀ ਹੈ। ਇਹਨਾਂ ਨੇ ਉਹਦੇ ਪਿਓ ਵਾਲਾ ਰਾਜ ਨਹੀਂ ਬਣਾ ਸਕਦਾ। ਇਹਨਾਂ ਸਾਰਿਆਂ ਦੇ ਖਿਲਾਫ ਪਟਵਾਰੀਆਂ ਦੇ ਖਿਲਾਫ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਰਿਆਂ ਨੂੰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਘਰੋਂ ਭੇਜੋ। ਘਰੋਂ ਭੇਜ ਕੇ ਇਹਨਾਂ ਦੇ ਥਾਂ ਤੇ ਹੋਰ ਨੌਜਵਾਨ ਨੌਕਰੀਆਂ ਕਰਨਗੇ। ਅਸੀਂ ਇਹਦਾ ਡਟ ਕੇ ਸਾਥ ਦਾ ਸਾਰੇ ਬਟਨ ਦਿਖਾਉਣਾ ਸਾਰੇ ਦਿਖਾਉਣਾ। ਕੰਨਗੋ ਤੇ ਰਜਿਸਟਰਾਂ ਨੇ ਰਜਿਸਟਰ ਵੀ ਵਿੱਚ ਹੀ ਨਾਲ ਕੰਨਗੋ ਤੇ ਇਹਨਾਂ ਨੇ ਕੰਮ ਕੀ ਕਰਿਆ। ਇਹਨਾਂ ਨੇ ਸਰਕਾਰ ਨੂੰ ਕਿ ਦਿਖਾਉਣਾ ਚਾਹੁੰਦੇ ਨੇਗੇ ਵੀ ਜੇ ਅਸੀਂ ਮੰਨ ਕੇ ਚੱਲ ਰਿਸ਼ਵਤ ਵੀ ਅਸੀਂ ਜੇ ਸਰਕਾਰ ਸਾਡੇ ਖਿਲਾਫ ਨਾ ਜਿਵੇਂ ਕਿ ਗੱਲਾਂ ਕਰਦੇ ਨੇ, ਜਿਵੇਂ ਕਿਸਾਨ ਯੂਨੀਅਨ ਹੁੰਦੀ ਹੈ, ਜਿਵੇਂ ਮਜ਼ਦੂਰ ਯੂਨੀਅਨ ਹੁੰਦੀ ਹੈ, ਇਹ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਜੇ ਸਰਕਾਰ ਸਾਡੇ ਬਾਬਤ ਕੋਈ
ਕੋਈ ਜਾਰੀ ਕਰਦੇ ਨਾ ਬਿਆਨ ਵੀ ਸਾਡੀ ਏਕਤਾ ਹੈ, ਅਸੀਂ ਪਤਾ ਨਹੀਂ ਕੰਮ ਨਹੀਂ ਕਰਾਂਗੇ, ਸਾਰਿਆਂ ਨੂੰ ਬਾਹਰ ਕੱਢ ਕੇ ਭੇਜੋ। 70,000 ਰੁਪਏ ਦੀ ਥਾਂ ਤੇ 3 ਨੌਜਵਾਨ ਨੌਕਰੀ ਕਰਨਗੇ, 20,000 ਰੁਪਏ ਦੇ ਨੌਕਰੀ ਨੌਜਵਾਨ ਕਰਨ ਨੂੰ ਤਿਆਰ ਨੇਗੇ। 70,000 ਰੁਪਏ ਦੀ ਤਨਖਾਹ ਹੈ, ਕੱਢੋ ਬਾਹਰ। ਇਹਨਾਂ ਦੇ ਨਾਲੋਂ ਦੁੱਗਣੀ ਨੌਜਵਾਨਾਂ ਦੀ ਸਟੱਡੀ ਕਰੀ ਹੋਈ ਹੈ। ਜੇ ਕਰਪਟ ਨੇਗੇ, ਆ ਵੀਡੀਓ ਸੁਣ ਮੈਂ ਦਿਖਾ ਦਿੰਦਾ ਮਾੜਾ, ਸੁਣ ਮੈਂ ਵੀਡੀਓ ਵੀ ਦਿਖਾ ਦਿੰਦਾ ਵੀ ਕਿਵੇਂ ਇਹਨਾਂ ਦੇ ਘਰੋਂ ਜਿਹੜਾ ਪਟਵਾਰੀ ਦਦਾਰ ਸਿੰਘ ਜਿਹੜਾ ਪ੍ਰਧਾਨ ਹੈ 33 ਰਜਿਸਟਰੀਆਂ ਉਹਦੇ ਘਰੋਂ ਫੜੀਆਂ ਗਏ ਨੇ, 25 ਲੱਖ ਰੁਪਇਆ ਫੜਿਆ ਗਿਆ। ਅਨੇਕਾਂ ਜਿਹੜੀ ਉਹਦੇ ਖਿਲਾਫ ਜਿਹੜੀ ਕਰਪਸ਼ਨ ਕਰਦਾ ਉਹ ਫੜਿਆ ਗਿਆ। ਵਿਜੀਲੈਂਸ ਨੇ ਪਟਿਆਲਾ ਨੇ ਛਾਪਾ ਮਾਰਿਆ ਉਹਦੇ ਘਰੇ। ਇਸ ਕਰਕੇ ਜਿਹੜੀ ਉਹ ਪਟਵਾਰੀ ਦਾ ਜਿਹੜਾ ਪਟਵਾਰੀ ਸੀਗਾ ਜਿਹੜਾ ਬੰਦਾ ਸੀਗਾ ਅਮਰਜੀਤ ਸਿੰਘ ਨੇ ਮਲੇਰਕੋਟਲਾ ਦੇ ਡੀਸੀ ਨੂੰ ਜਿਹੜੀ ਸ਼ਿਕਾਇਤ ਕੀਤੀ ਸੀਗੀ, ਉਹ ਸ਼ਿਕਾਇਤ ਦੇ ਅਧੀਨ ਤੇ ਪਟਿਆਲਾ ਜਿਹੜੀ ਵਿਜੀਲੈਂਸ ਨੇ ਛਾਪਾ ਮਾਰਿਆ ਤੇ ਉਹ ਸ਼ਿਕਾਇਤ ਦੇ ਅਧੀਨ ਤੇ ਉਹਦੇ ਪਰਚਾ ਦਰਜ ਕੀਤਾ ਗਿਆ ਸੀਗਾ। ਆ ਜਿੰਨੇ ਸਾਰੇ ਕਰਪਟ ਪਟਵਾਰੀ ਨੇ, ਜਿੰਨੀਆਂ ਵੀ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਤੇ ਮੈਂ ਕਹਿਣਾ ਚਾਹੁੰਦਾ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਜੇ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਇਹ ਆਪਣੇ ਕੰਮ ਤੇ ਨਹੀਂ ਆਉਂਦੇ 2-4 ਦਿਨਾਂ ਦੇ ਵਿੱਚ, ਤਾਂ ਅਸੀਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਸ਼ੁਰੂ ਕਰਾਂਗੇ ਇਹਨਾਂ ਦੇ ਕਰਪਸ਼ਨਾਂ ਦੇ। ਇਹਨਾਂ ਨੇ ਜੋ ਇਹਨਾਂ ਨੇ ਕਰਪਸ਼ਨ ਪੰਜਾਬ ਦੇ ਵਿੱਚ ਇਹ ਕਰ ਰਹੇ ਨੇਗੇ। ਹਰ ਇੱਕ ਪਟਵਾਰੀ ਨੇ ਆਪਣੀ ਮੰਨ ਕੇ ਚੱਲ 10-10, 15-15,000 ਰੁਪਇਆ ਜੈਨੂਅਨ ਕੰਮ ਦਾ ਲੈਂਦੇ ਨੇਗੇ ਯਾਰ। ਕੋਈ ਕਿਸੇ ਦਾ ਇੰਤਕਾਲ ਕਰਾਉਣਾ, ਪਿਛਲੇ ਟਾਈਮ ਦੀ ਗੱਲ ਆ, ਇੱਥੇ ਇੱਕ ਪਟਵਾਰੀ ਸੀਗਾ, ਮੈਂ ਤਾਂ ਨਾਂ ਭੁੱਲ ਗਿਆ, ਮੇਰੇ ਕੋਲ ਇੱਕ ਵੀਡੀਓ ਆਈ ਸੀਗੀ, ਉਹਨੇ ਆਪਣੀ ਦੁਕਾਨ ਵੇਚੀ ਸੀਗੀ, ਆਪਣੇ ਕਿਸੇ ਬੰਦੇ ਨੇ ਆਪਣੀ ਕੁੜੀ ਬਾਹਰ ਭੇਜੀ ਸੀਗੀ, 50,000 ਰੁਪਏ ਤੋਂ ਦੁਕਾਨ ਦਾ ਇੰਤਕਾਲ ਕਰਾਈ ਦਾ ਲੈਤਾ, 50,000 ਰੁਪਇਆ ਤੋਂ। ਇੰਨੇ ਨੇ ਇਹ ਕਰਪਸ਼ਨ ਕਰਦੇ ਨੇ। ਜਦੋਂ ਮੈਂ ਆ ਕੇ ਪੁੱਛਿਆ ਤਾਂ ਉਹਦੇ ਬੰਦੇ ਦੇ ਪੈਸੇ ਉਸ ਪਟਵਾਰੀ ਨੇ ਵਾਪਸ ਕਰੇ ਸੀਗੇ। ਆ ਮੇਰੇ ਕੋਲੇ ਫੋਨ ਦੇ ਵਿੱਚ ਵੀਡੀਓ ਪਈ ਆ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਹੁਣ ਤਾਂ ਕਹਿੰਦੇ ਵੀ ਸਾਡਾ ਪੰਜਾਬ ਸੁਧਰੇ, ਅਸੀਂ ਕਦੋਂ ਸੁਧਰਾਂਗੇ? ਅਸੀਂ ਇਕੱਲੇ ਕਦੋਂ ਪਹਿਰਾ ਦੇਵਾਂਗੇ? ਸਰਕਾਰਾਂ ਦੇ ਹਰ ਇੱਕ ਚੀਜ਼ ਸਰਕਾਰਾਂ ਦੇ ਚੜ ਕੇ ਆਇਆ ਨਾ, ਸਰਕਾਰ ਆ ਕਰੇ, ਸਰਕਾਰ ਉਹ ਕਰੇ, ਅਸੀਂ ਕਿੱਥੇ ਆ? ਸਾਡਾ ਆਪਦਾ ਸਟੈਂਡ ਕਿੱਥੇ ਆ? ਅਸੀਂ ਕਿਉਂ ਨਹੀਂ ਇਕੱਲਾ ਬੋਲਣ ਸਿੱਖਦੇ? ਅਸੀਂ ਕਿਉਂ ਨਹੀਂ ਜਿਹੜਾ ਬੰਦਾ ਸਹੀ ਆ ਸਹੀ ਕਹੋ, ਜਿਹੜਾ ਬੰਦਾ ਗਲਤ ਆ ਗਲਤ ਕਹੋ। ਪਟਵਾਰੀ ਤੇ ਬਿਲਕੁਲ ਸਹੀ ਸਰਕਾਰ ਨੇ ਪਰਚਾ ਪਾ ਕੇ ਅੰਦਰ ਕਰਿਆ। ਸਾਰੇ ਪਟਵਾਰੀ ਆਰਾਮ ਨਾਲ ਘਰੇ ਬੈਠਣਗੇ, ਹੜਤਾਲਾਂ ਕਰੀ ਬੈਠੇ ਨੇਗੇ ਵੀ ਅਸੀਂ ਐਵੇਂ ਜਿੱਕੂ ਨੰਗਾ ਨਾਚ ਚਾਵਾਂਗੇ। ਹੜਤਾਲ ਕਰਨਾ ਸਿਰਫ ਔਰ ਸਿਰਫ ਇੱਕੋ ਹੀ ਕਾਰਨ ਇਹਨਾਂ ਦਾ। ਹੜਤਾਲ ਕਰਨਾ ਇਹ ਕਾਰਨ ਵੀ ਸਰਕਾਰ ਸਾਡੇ ਖਿਲਾਫ ਨਾ ਬੋਲੇ, ਅਸੀਂ ਕਰਪਸ਼ਨ ਕਰਾਂਗੇ, ਅਸੀਂ ਪੈਸੇ ਲਵਾਂਗੇ। ਵੀ ਜੇ ਅਸੀਂ ਸਰਕਾਰ ਤੇ ਅਸੀਂ ਭਾਰੂ ਪਈਏ, ਇਹਨਾਂ ਦਾ ਕੰਮ ਇਹ ਆ ਵੀ ਸਰਕਾਰ ਤੇ ਭਾਰੂ ਪਈਏ। ਇਸ ਕਰਕੇ ਬੇਨਤੀ ਕਰਦੇ ਆ ਪਿੰਡਾਂ ਵਾਲੇ ਲੋਕਾਂ ਨੂੰ ਵੀ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਚਲਾਈਏ, ਤੇ ਸਰਕਾਰ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ। ਬਾਹਰ ਕੱਢ ਕੇ ਨੌਜਵਾਨ ਬਥੇਰੇ ਇਹਨਾਂ ਤੇ 20,000 ਰੁਪਏ ਦੀ ਨੌਕਰੀ ਕਰਨ ਨੂੰ ਤਿਆਰ ਨੇਗੇ। ਇਹਨਾਂ ਨੇ ਲਾਭ ਵੱਧ ਚੁੱਕੀ ਹੈ। ਅੱਜ ਤੱਕ ਜਿਹੜੇ ਮੈਂ ਹੋਰ ਵੀ ਮੈਂ ਚੇਤਾਵਨੀ ਦੇ ਕੇ ਜਾਣਾ, ਮੈਂ ਇੱਥੇ ਖੜ ਕੇ ਚੇਤਾਵਨੀ ਦੇ ਕੇ ਜਾਣਾ। ਧਨੌਲਾ ਤਹਿਸੀਲ ਦੇ ਵਿੱਚ ਕੋਈ ਵੀ ਇੱਥੇ ਕਿਤੋਂ ਤੁਹਾਡੇ ਤੋਂ 1 ਰੁਪਿਆ ਵੀ ਮੰਗਦਾ, ਕੋਈ ਪਟਵਾਰੀ ਮੰਗਦਾ, ਕੋਈ ਕੰਨਗੋ ਮੰਗਦਾ, ਕੋਈ ਤਹਿਸੀਲਦਾਰ ਮੰਗਦਾ, ਮੇਰੇ ਕੋਲੇ ਆ ਜਾਓ, ਜੇ ਲੈ ਕੇ ਦਿਖਾਵੇ ਇੱਥੇ ਕੋਈ 1 ਰੁਪਿਆ ਵੀ ਰਿਸ਼ਵਤ ਚੱਲ ਕੇ ਦਿਖਾਵੇ। ਮੈਂ ਸਾਰੇ ਪੰਜਾਬ ਦੇ ਵਿੱਚ ਮੈਂ ਨਹੀਂ ਜਾ ਸਕਦਾ। ਮੈਂ ਕੱਲੀ ਧਨੌਲਾ ਤਹਿਸੀਲ ਵਾਲੇ ਲੋਕਾਂ ਨੂੰ ਕਹਿਣਾ ਚਾਹੁੰਦਾ, ਜਿੰਨੇ ਵੀ ਇੱਥੇ ਮੇਰੇ ਲਾਗੇ ਤਾਗੇ ਦੇ ਪਿੰਡ ਲੱਗਦੇ ਨੇ, ਕੋਈ ਪਟਵਾਰੀ ਤੁਹਾਡੇ ਤੋਂ 1 ਰੁਪਿਆ ਮੰਗਦਾ, ਜਦੋਂ ਮਰਜ਼ੀ ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਸ਼ੂਟ ਕਰਕੇ ਦਿਖਾਊਂਗਾ। ਕੋਈ ਵੀ ਤੁਹਾਡੇ ਤੋਂ 1 ਰੁਪਿਆ ਵੀ ਕੋਈ ਵੀ ਰਿਸ਼ਵਤ ਨਾ ਮੰਗਦਾ। ਮੈਂ ਇੱਥੋਂ ਆਪਦਾ, ਮੇਰਾ ਪਿੰਡ ਹੈਗਾ 10 ਕਿਲੋਮੀਟਰ ਦੂਰ, ਜਦੋਂ ਵੀ ਤੁਹਾਡੇ ਤੋਂ ਕੋਈ ਵੀ 1 ਰੁਪਿਆ ਮੰਗਦਾ, ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਕਰਕੇ ਦਿਖਾਊਂ ਤੀਰ ਵਾਂਗੂ ਸਿੱਧੇ। ਟਾਈਮ ਤੇ ਨਹੀਂ ਆਉਂਦੇ, ਇਹਨਾਂ ਨੇ ਪਿਓ ਵਾਲੀ ਨੌਕਰੀ ਬਣਾ ਛੱਡੀ। 9 ਵਜੇ 2 ਵਜੇ ਆ ਕੇ 3 ਵਜੇ ਆ ਕੇ, ਜਦੋਂ ਜੀ ਕਰਿਆ ਆ ਕੇ ਚੰਗੇ ਪਾ ਕੇ ਉਹਨੇ ਕੱਪੜੇ ਚੰਗੇ ਉਹਨੇ ਗੱਡੀਆਂ ਦੇ ਵਿੱਚ ਆ ਕੇ 4-5 ਬੈਠੇ ਹੁੰਦੇ ਨੇ, ਇਹਨਾਂ ਨੇ ਚੇਲੇ ਆਪਦੇ ਰੱਖੇ ਹੋਏ ਨੇਗੇ। ਇਹ ਕੀ ਕਰਦੇ ਨੇ ਬਾਈ? ਜਿਵੇਂ ਕਿ ਹੁਣ ਇਹ ਜਿਹੜਾ ਇਹ ਪਟਵਾਰੀ ਆ ਸੰਗਰੂਰ ਵਾਲਾ, ਜਿਹੜਾ ਇਹ ਪ੍ਰਧਾਨ ਹੈ, ਇਹਨਾਂ ਨੇ ਚੇਲੇ ਚਾਪਟੇ ਜਿਹੜੇ ਰੱਖੇ ਹੋਏ, ਉਹਨਾਂ ਦੇ ਥਰੂ ਰਿਸ਼ਵਤ ਲੈਂਦੇ ਨੇਗੇ। ਉਹਨਾਂ ਦੇ ਥਰੂ ਕਹਿੰਦੇ ਨੇ 10,000 ਰੁਪਇਆ ਫੜਾ ਲਿਆ, ਇਹਨੂੰ 5,000 ਰੁਪਇਆ ਫੜਾ ਲਿਆ। ਜਾਂ ਜਿਹੜੇ ਬਾਹਰ ਬੈਠੇ ਨੇ ਹੁੰਦੇ ਨੇਗੇ, ਕਈ ਜਿਹੜੇ ਸਟਾਈਨੋ ਜੇ ਬੈਠੇ ਹੁੰਦੇ ਨੇ ਟਾਈਪਿੰਗ ਕਰਨ ਵਾਲੇ, ਉਹਨਾਂ ਨੂੰ ਫੜਾ ਲਿਆ 5,000 ਰੁਪਇਆ ਫੜਾਇਆ, 10,000 ਰੁਪਇਆ ਫੜਵਾਇਆ। ਇਹਨਾਂ ਨੇ ਲਾਭ ਵੱਧ ਚੁੱਕੀ ਹੈ। ਮੈਂ ਜਿੰਨੇ ਵੀ ਮੈਂ ਇੱਥੇ ਕਹਿਣਾ ਚਾਹੁੰਦਾ, ਜਿੰਨੇ ਵੀ ਮੇਰੇ ਧਨੌਲਾ ਦੇ ਇੱਥੇ ਸਬ ਤਹਿਸੀਲ ਦੇ ਪਿੰਡ ਲੱਗਦੇ ਨੇ, ਕੋਈ ਵੀ ਪਟਵਾਰੀ, ਕੋਈ ਵੀ ਕੰਨਗੋ ਸੋਥੋਂ 1 ਰੁਪਏ ਦੀ ਵੀ ਰਿਸ਼ਵਤ ਮੰਗਦਾ, ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਤੀਰ ਵਾਂਗੂ ਸਿੱਧੇ ਕਰੂੰਗਾ। ਇਹਨਾਂ ਨੇ ਲਾਹ ਨਹੀਂ ਵੱਧ ਚੁੱਕੀ। ਆਪਾਂ ਉਹਦੇ ਜਦ ਨਹੀਂ ਇਹ ਕੰਮ ਤੇ ਆਉਂਦੇ ਤਾਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਕੱਢਾਂਗੇ। ਇਹਨਾਂ ਦੇ ਕੀ, ਇਹਨਾਂ ਦੇ ਮਜਾਲ ਆ। ਸਰਕਾਰ ਨੂੰ ਬੇਨਤੀ ਹੈ ਸਾਰਿਆਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਨਵੇਂ ਰੱਖੋ ਲੋਕ। ਠੀਕ ਆ ਬਾਈ ਜੀ ਗੱਲ? ਲੋਕ ਹੈਰਾਨ ਹੋ ਮੁੜੀ ਜਾਂਦੇ ਨੇਗੇ। ਲੋਕ ਹੈਰਾਨ ਨਹੀਂ ਹੁੰਦੇ ਇਹਨਾਂ ਕਰਕੇ। 70,000 ਰੁਪਏ ਤੁਸੀਂ ਤਨਖਾਹ ਲੈਣਾ, ਥੋੜਾ ਢਿੱਡ ਨਹੀਂ ਭਰਦਾ ਯਾਰ। ਤੁਸੀਂ ਆਰਾਮ ਨਾਲ ਜਾ ਕੇ ਬਹਿ ਗਏ। ਬਰਾਬਰ ਜਿਹੜਾ ਧਰਨਾ ਚਲਾਵਾਂਗੇ, ਪੈਰਲਲ ਚਾਹੇ ਡੀਸੀ ਦਫ਼ਤਰ ਅੱਗੇ ਚਲਾਉਣਾ ਪਵੇ। ਆਉਣ ਵਾਲੇ 1-2 ਦਿਨਾਂ ਦੇ ਵਿੱਚ ਦੇਖਦੇ ਆ। ਸਾਰੇ ਜਥੇਬੰਦੀਆਂ ਨੂੰ ਵੀ ਮੈਂ ਅਪੀਲ ਕਰੂੰਗਾ, ਕਿਸਾਨ ਜਥੇਬੰਦੀਆਂ ਨੂੰ ਵੀ, ਇਹਨਾਂ ਦੇ ਬਰਾਬਰ ਚਲਾਉਂ। ਤਾਂ ਕਹਿੰਦਾ ਸਾਡੀ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ, ਸਾਡਾ ਪੰਜਾਬ ਚੰਗਾ ਹੋਵੇ। ਜੇ ਕੋਈ ਚੰਗਾ ਕੰਮ ਕਰਦਾ ਫਿਰ ਉਹ ਅਸੀਂ ਸਾਥ ਦੇਣ ਨੂੰ ਤਿਆਰ ਨਹੀਂ। ਆਇਆ ਦਿਖਾ ਕੇ ਇੱਥੇ ਸਾਰੇ। ਠੀਕ ਆ ਬਾਈ ਜੀ ਗੱਲ? ਦੇਖੋ ਜੀ, ਠੀਕ ਹੈ ਜੀ, ਇਹਨਾਂ ਗੱਲ ਕੋਈ ਗਲਤ ਨਹੀਂ ਗਈ। ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ, ਮੈਂ ਧਨੌਲਾ ਦਾ ਮੈਂ ਚੇਤਾਵਨੀ ਦਿੰਦਾ,
ਇੱਕ ਵੀ ਰੁਪਿਆ ਬੰਦਾ ਕੋਈ ਰਿਸ਼ਵਤ ਮੰਗਦਾ ਮੈਂ ਤੀਰ ਵਾਂਗੂ ਸਿੱਧਾ ਕਰਕੇ ਦਿਖਾਊਂਗਾ। ਕੋਈ ਪਟਵਾਰੀ, ਕੋਈ ਕੰਨ ਕੋ, ਕੋਈ ਤਹਿਸੀਲਦਾਰ ਮੇਰੇ ਕੋਲੇ ਆ ਜਾਓ, ਜੇ ਨਾਮ ਡਾਂਸ ਕਰਾਵਾਂ ਤਾਂ ਨਾ ਮੈਨੂੰ ਭਾਨਾ ਨਾ ਕਿਉਂ ਜਿੰਨਾ ਮੈਂ ਆਇਆ ਮੇਰੇ ਕੋਲ ਪਿੰਡ ਆ ਜਾਓ। ਕਈ ਵਾਰੀ ਫੋਨ ਚੱਕਣਾ, ਪਿੰਡ ਮੇਰਾ ਕੋਟਦਨਾ ਪਿੰਡ ਹੈ। ਹਾਂ ਜਦੋਂ ਮਰਜ਼ੀ ਆ ਜਾਓ, ਕਈ ਵਾਰੀ ਫੋਨ ਨਹੀਂ ਚੱਕੇ ਜਾਂਦਾ। ਭਾਨਾ ਸਿੱਧੂ ਜਦੋਂ ਮਰਜ਼ੀ ਆ ਜਾਓ। ਸਾਰੇ ਲੋਕ ਹੁਣ ਮੈਂ ਦਿਖਾਉਣਾ ਆ ਹੈਰਾਨ ਹੋ ਮੁੜੀਆਂ ਨੇ, ਕੋਈ ਧੀਆਂ, ਕੋਈ ਭੈਣਾਂ, ਕੋਈ ਕਿੱਥੋਂ ਆਉਂਦੇ ਨੇ ਲੋਕ। ਇਹਨਾਂ ਨੇ ਆਪਦਾ ਬਣਾ ਛੱਡਿਆ, ਇਹਨਾਂ ਨੇ ਰੂਲ ਆਪਦਾ ਨਹੀਂ ਬਣਾ ਛੱਡਿਆ। ਆ ਸਾਰੇ ਲੋਕ ਹੈਰਾਨ ਹੋ ਮੁੜਦੇ ਨੇਗੇ। ਮੈਂ ਦੁਬਾਰਾ ਫੇਰ ਕਹਿਣਾ, ਧਨੌਲਾ ਤਹਿਸੀਲ ਦੇ ਵਿੱਚ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰਿਸ਼ਵਤ ਮੰਗਦਾ, ਮੈਂ ਇਹਨਾਂ ਦਾ ਗਿੱਧਾ ਪਵਾ ਕੇ ਦਿਖਾਊਂਗਾ। ਇੱਥੇ ਕੋਈ ਰਿਸ਼ਵਤ ਮੰਗ ਕੇ ਦਿਖਾਵੇ, ਕੋਈ ਤਹਿਸੀਲਦਾਰ ਆ, ਕੋਈ ਪਟਵਾਰੀ ਆ, ਜਿਹੜਾ ਮਰਜ਼ੀ ਆ, ਇੱਥੇ 1 ਵੀ ਰੁਪਿਆ ਕੋਈ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾਉਂਗਾ। ਇੱਥੇ ਕਰਪਸ਼ਨ ਆ ਧਨੌਲਾ ਤਹਿਸੀਲ ਦੇ ਵਿੱਚ ਕਿਤੇ ਵੀ ਚੱਲਦੀ ਆ। ਮੇਰੇ ਕੋਲੇ ਆ ਜਾਓ, ਪਿੰਡ ਮੇਰਾ ਕੋਟਦਨਾ, ਸਾਰੇ ਮੈਨੂੰ ਤੁਸੀਂ ਜਾਣਦੇ ਹੋ। ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਰਿਸ਼ਵਤ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾ ਕੇ ਦਿਖਾਉਂ। ਉਹਨਾਂ ਨੇ ਲਾਹ ਹੀ ਵੱਧ ਚੁੱਕਿਆ, 70,000 ਰੁਪਏ ਤਨਖਾਹ ਲੈਂਦੇ ਨੇ ਯਾਰ, ਘਰੇ ਆਰਾਮ ਨਾਲ ਬੈਠੇ ਨੇਗੇ। ਇੰਨਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਨੀ, ਤੁਹਾਡਾ ਧੰਨਵਾਦ ਸਾਰਿਆਂ ਦਾ, ਕਰਦੇ ਵੀ ਬੰਦ। ਹਾਲਾ ਫੜੀ ਉੱਥੋਂ ਜੇ ਲਿਆ ਚੱਕ ਕੇ ਸਾਰਾ, ਉੱਥੋਂ ਇਹਨਾਂ ਦਾ ਇੱਕ ਘੰਟਾ ਹੋਇਆ। ਓਕੇ, ਇਹ ਸਬ ਤਹਿਸੀਲ ਧਨੌਲਾ ਦੇ ਵਿੱਚ ਖੜਿਆ ਜੀ। ਪਟਵਾਰੀਆਂ ਦੇ ਜਿਹੜੀ ਬਾਬਤ ਆ ਉਹ ਸਾਰੀ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੇ ਲੋਕ ਹਰਾਸਮੈਂਟ ਹੋ ਰਹੇ ਨੇ ਪਟਵਾਰੀਆਂ ਦੀ ਹੜਤਾਲ ਕਰਕੇ। ਆ ਜਿਹੜੀ ਪਟਵਾਰੀਆਂ ਦੀ ਹੜਤਾਲ ਕਰਕੇ ਮੈਂ ਤੁਹਾਨੂੰ ਇੱਧਰ ਦਿਖਾ ਦਾਂ ਵੀ ਸਾਰਾ ਜਿਹੜਾ ਕੰਮਕਾਰ ਆ ਉਹ ਤਹਿਸੀਲਾਂ ਨਾਲ ਰੁਕਿਆ ਪਿਆ। ਇਹ ਚੀਜ਼ ਕਲੀਅਰ ਹੋ ਚੁੱਕੀ ਆ ਵੀ ਜਿਹੜਾ ਉਹ ਪਟਵਾਰੀ ਆ, ਜਿਹੜੇ ਦੇ ਖਿਲਾਫ ਸਰਕਾਰ ਨੇ ਪਰਚਾ ਦਿੱਤਾ ਦੀਦਾਰ ਸਿੰਘ ਦੇ ਖਿਲਾਫ, ਉਹਦੇ ਘਰੋਂ ਸਾਬਤ ਹੋ ਚੁੱਕਿਆ ਵੀ 33 ਰਜਿਸਟਰੀਆਂ ਦੇ 25 ਲੱਖ ਰੁਪਇਆ ਜਿਹੜੇ ਉਹਦੇ ਬੈਂਕ ਅਕਾਊਂਟ ਦੇ ਵਿੱਚ, ਖਾਤੇ ਦੇ ਵਿੱਚ ਜਿਹੜਾ ਲੋਕਰ ਹੈ ਉਹਦੇ ਵਿੱਚ ਬੜਾ ਕੁਝ ਪਿਆ, ਹਜੇ ਉਹਦੀ ਉਹਨੇ ਚਾਬੀ ਨਹੀਂ ਦਿੱਤੀ। ਇਹ ਪਟਵਾਰੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ 70,000 ਰੁਪਇਆ ਤਨਖਾਹ ਲੈਂਦੇ ਨੇਗੇ ਇਹ। ਵੈਸੇ ਤਾਂ ਅਸੀਂ ਸਾਰੇ ਪੰਜਾਬ ਦੇ ਲੋਕ ਕਹਿੰਦੇ ਆ ਵੀ ਕਰਪਸ਼ਨ ਖਤਮ ਹੋਣੀ ਚਾਹੀਦੀ ਆ, ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਣੀ ਚਾਹੀਦੀ ਹੈ। ਜੇ ਕੋਈ ਸਰਕਾਰ, ਕੋਈ ਚੰਗਾ ਬੰਦਾ ਕੋਈ ਕੰਮ ਕਰ ਰਿਹਾ ਹੈ ਤਾਂ ਅਸੀਂ ਉਹਦਾ ਸਾਥ ਕਿਉਂ ਨਹੀਂ ਦੇ ਰਹੇ ਲੋਕ? ਜੇ ਕੋਈ ਸਰਕਾਰ ਚਾਹੁੰਦੀ ਹੈ ਕਿ ਅਸੀਂ ਕਰਪਸ਼ਨ ਖਤਮ ਕਰੀਏ, ਇਹ ਪਟਵਾਰੀ ਜਿਹੜੇ ਧਰਨੇ ਲਾ ਕੇ ਬੈਠੇ ਨੇ, ਕਿ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਗਵਰਨਮੈਂਟ ਨੂੰ ਗੱਲ ਕਰਨਾ ਚਾਹੁੰਦਾ, ਇਹਨਾਂ ਨੂੰ ਕੱਲੇ ਨੂੰ ਘਰੇ ਭੇਜੋ। ਅਸੀਂ ਜਿਹੜੀਆਂ ਚੰਗੀ ਪੜ੍ਹਾਈ ਕਰੇ ਹੋਏ ਨੌਜਵਾਨ ਆ, ਸਾਰੇ ਨੌਜਵਾਨ ਇੱਥੇ ਫਿਰਦੇ ਨੇਗੇ, ਅਸੀਂ 20-30 ਹਜ਼ਾਰ ਤੇ ਨੌਕਰੀ ਕਰਨ ਨੂੰ ਤਿਆਰ ਹਾਂ। 70,000 ਰੁਪਏ ਤਨਖਾਹ ਦਿੰਦੇ ਨੇਗੇ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਹੀਂ ਉੱਥੇ ਕੰਮ ਤੇ ਆਉਂਦੇ, ਨਹੀਂ ਕੰਮ ਖੋਲਦੇ, ਤਾਂ ਅਸੀਂ ਬਰਾਬਰ ਧਰਨਾ ਲਾਵਾਂਗੇ। ਅਸੀਂ ਨੌਜਵਾਨ ਇਹਨਾਂ ਨੂੰ ਕੱਢ ਕੇ, ਇਹਨਾਂ ਨੂੰ ਸਾਰੇ ਪਟਵਾਰੀਆਂ ਕਰਪਟ ਨੂੰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਅਸੀਂ ਸਾਰੇ ਨੌਕਰੀਆਂ ਕਰਨ ਨੂੰ ਤਿਆਰ ਹਾਂ, ਇਹਨਾਂ ਦੇ ਨਾਲੋਂ ਦੁੱਗਣੇ ਅਸੀਂ ਪੜ੍ਹੇ ਹੋਏ ਹਾਂ। ਇਸ ਕਰਕੇ ਬੇਨਤੀ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ, ਜਿੰਨੀਆਂ ਵੀ ਤਹਿਸੀਲਾਂ ਦੇ ਵਿੱਚ ਜੇ ਪਟਵਾਰੀ ਆਪਣੇ ਕੰਮ ਤੇ ਨਹੀਂ ਆਉਂਦੇ, ਸਰਕਾਰ ਨੂੰ ਬੇਨਤੀ ਕਰਦੇ ਹਾਂ, ਜੇ ਸਰਕਾਰ ਚੰਗਾ ਕੰਮ ਕਰਦੀ ਹੈ ਅਸੀਂ ਸਰਕਾਰ ਦਾ ਡਟ ਕੇ ਸਾਥ ਦੇਣ ਨੂੰ ਤਿਆਰ ਹੈ ਤੇ ਬਰਾਬਰ ਇਹਨਾਂ ਦੇ ਧਰਨਾ ਲਾ ਕੇ ਬੈਠਾਂਗੇ ਤੇ ਇਹਨਾਂ ਨੂੰ ਨੌਕਰੀਆਂ ਤੋਂ ਕੱਢੋ, ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਕਰਪਟਾਂ ਨੂੰ। ਇਹਨਾਂ ਨੇ ਕਰਪਸ਼ਨ ਕਰ ਉਹਦੇ ਘਰ ਭਰ ਲਏ, ਇਹਨਾਂ ਨੇ ਕੋਠੀਆਂ ਕਾਰਾਂ ਇਹਨਾਂ ਨੇ ਐਡੇ ਨੇ ਖੜੀਆਂ ਕਰ ਲੀਆਂ, ਐਡੇ ਇਹਨਾਂ ਨੇ ਕਰਪਸ਼ਨ ਹਰ ਇੱਕ ਤਹਿਸੀਲ ਦੇ ਵਿੱਚ। ਆ ਮੈਂ ਤਹਿਸੀਲ ਦੇ ਵਿੱਚ ਗੱਲ ਕਰਦਾ, ਮੈਂ ਇਹ ਤੋਂ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੰਗਾ ਨਾਚ ਕਰਿਆ ਸੀਗਾ। ਇਹ ਸਮੇਂ ਤੇ ਨਹੀਂ ਆਉਂਦੇ ਸੀਗੇ ਇਹ ਪਟਵਾਰੀ ਆਉਂਦੇ ਨੇ 10-10 12-12 ਵਜੇ, ਕਦੇ ਕਹਿੰਦੇ ਸਾਡੀ ਮਨਮਰਜ਼ੀ ਨਾਲ ਆਉਂਦੇ ਨੇ, 2-2 ਵਜੇ ਆ ਕੇ ਬਹਿ ਜਾਂਦੇ ਨੇ ਕਿ ਲੋਕਾਂ ਨੂੰ ਸਮੇਂ ਸਿਰੇ ਮਿਲਦੇ ਨਹੀਂ ਇਹ ਪਟਵਾਰੀ। ਇਹ ਪਟਵਾਰੀਆਂ ਨੇ ਜਲੂਸ ਕੱਢ ਸਕਿਆ ਸਾਰੇ ਕੰਮ ਦਾ। ਪਟਵਾਰੀਆਂ ਨੇ 2-2 ਵਜੇ ਆ ਕੇ ਮਨਮਰਜ਼ੀ ਨਾਲ ਆ ਕੇ ਕੁਰਸੀਆਂ ਤੇ ਬਹਿ ਜਾਂਦੇ ਨੇਗੇ, ਕੋਈ ਇਹਨਾਂ ਦੀ ਡਿਊਟੀ ਨਹੀਂ, ਕੋਈ ਸਮੇਂ ਸਿਰ ਨਹੀਂ ਆਉਣਾ। 9:30 ਵਜੇ ਇਹਨਾਂ ਦਾ ਸਮਾਂ, 9:15 ਵਜੇ 9:30 ਵਜੇ ਨਾਲ ਸਮਾਂ ਬਣਦਾ ਵੀ ਆ ਕੇ ਸੀਟ ਤੇ ਬਹਿ ਜਾਣ, ਸਮੇਂ ਤੇ ਨਹੀਂ ਆਉਂਦੇ। ਜੇ ਇਹਨਾਂ ਦੇ ਕੋਈ ਸਰਕਾਰ, ਕੋਈ ਚੰਗੀ ਸਰਕਾਰ ਆਈ ਆ, ਮੈਂ ਭਗਵੰਤ ਮਾਨ ਦੇ ਖਿਲਾਫ ਵੀ ਬਹੁਤ ਬੋਲਦਾ, ਜਿੱਥੇ ਸਰਕਾਰ ਗਲਤ ਆ ਉਹਦੇ ਨਾਲ ਖਿਲਾਫ ਵੀ ਬਹੁਤ ਬੋਲਦਾ, ਪਰ ਜਿੱਥੇ ਸਰਕਾਰ ਸਹੀ ਆ ਅਸੀਂ ਸਹੀ ਸਰਕਾਰ ਦਾ ਉਹ ਚੰਗੇ ਬੰਦਾ ਸਾਡਾ ਹੱਕ ਬਣਦਾ ਕਿਸੇ ਦਾ ਸਾਥ ਦਈਏ। ਅੱਜ ਜੇ ਉਹ ਚੰਗਾ ਬੰਦਾ ਕੋਈ ਚੰਗਾ ਕੰਮ ਕਰ ਰਿਹਾ, ਅੱਜ ਪਟਵਾਰੀਆਂ ਦਾ ਉਹਨਾਂ ਦੇ ਇੱਕ ਪਟਵਾਰੀ ਤੇ ਫੜ ਕੇ ਪਰਚਾ ਦਿੱਤਾ ਦੀਦਾਰ ਸਿੰਘ ਤੇ, ਕਰਪਟ ਪਟਵਾਰੀ ਤੇ, ਦਾ ਸਾਰੀ ਇਹਨਾਂ ਦੀ ਪਟਵਾਰ ਯੂਨੀਅਨ ਲਾ ਕੇ ਹੜਤਾਲ ਕਰਕੇ ਬਹਿ ਗਈ। ਆਹ ਦੇਖੋ ਲੋਕ ਕਿੰਨੇ ਹੈਰਾਨ ਹੋ ਜਾਂਦੇ ਨੇ, ਦਿਖਾ ਮੜਾ ਜਾ, ਸਾਰੇ ਲੋਕ ਕਿਵੇਂ ਹੈਰਾਨ ਹੋ ਜਾਂਦੇ। ਅੰਦਰ ਆ ਜਾ ਮੜਾ ਜਾ, ਅੰਦਰ ਆ ਜਾ, ਦੇਖ ਕਿਵੇਂ ਲੋਕ ਹੈਰਾਨ ਹੁੰਦੇ ਨੇਗੇ। ਕੋਈ ਸਮਾਂ ਨਹੀਂ ਇਹਨਾਂ ਨੇ ਉਹਦੇ ਪਿਓ ਦੀ ਨੌਕਰੀ ਬਣਾ ਛੱਡੀ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੇ ਸਰਕਾਰ, ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਥਾਂ ਤੇ ਅਸੀਂ ਆਹ ਬੜੇ ਲਿਖੇ ਨੇ, ਸਾਡੇ ਪੜ੍ਹੇ ਲਿਖੇ ਨੌਜਵਾਨ ਨੇ, ਇਹਨਾਂ ਨੂੰ ਨੌਕਰੀਆਂ ਦੇ ਵਿੱਚ ਇਹਨਾਂ ਨੇ ਕਰਪਟਾਂ ਨੇ ਆਹ ਦੇਖੋ ਸਾਰੇ ਖਾਲੀ ਪਏ ਨੇ। ਇੱਥੇ ਲੋਕ ਆ ਮੁੜੀ ਜਾਂਦੇ, ਇਹਨਾਂ ਨੂੰ ਕੋਈ ਕਿਸੇ ਦਾ ਲੈਣ ਦੇਣ ਨਹੀਂ ਹੈਗਾ। ਆਹ ਦੇਖੋ ਆਹ ਸਾਰੇ ਖਾਲੀ ਪਏ ਨੇ, ਕਾ ਦਿਖਾਉਣਾ ਤੁਹਾਨੂੰ ਦਫ਼ਤਰ, ਆਹ ਸਾਰੇ ਖਾਲੀ ਪਏ ਨੇ। ਇਹਨਾਂ ਨੇ ਉਹਦੇ ਪਿਓ ਵਾਲਾ ਰਾਜ ਬਣਾ ਚੱਕਿਆ, ਇਹਨਾਂ ਨੇ ਪਿਓ ਵਾਲਾ ਸ਼ੇਅਰ ਕਰੀ ਚੱਲਿਓ। ਆਹ ਪਏ ਨੇ ਸਾਰੇ ਇੱਥੇ। ਜੇ ਕਿਸੇ ਸਰਕਾਰ ਨੇ ਚੰਗਾ ਕੰਮ ਕਰਿਆ ਤਾਂ ਉਹਦਾ ਹੱਕ ਬਣਦਾ ਕਿ ਅਸੀਂ ਆਪਾਂ ਪੰਜਾਬ ਦੇ ਲੋਕ ਸਾਥ ਦਈਏ। ਉਹਦਾ ਕਹਿੰਦਾ ਸਾਡਾ ਪੰਜਾਬ ਸਹੀ ਹੋਵੇ, ਸਾਡੇ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ। ਜੇ ਕਰਪਸ਼ਨ ਖਤਮ ਕਰਨ ਦੀ ਗੱਲ ਕਰਦਾ ਤਾਂ ਅਸੀਂ ਲੋਕ ਸਾਥ ਨਹੀਂ ਦਿੰਦੇ।
ਪਟਵਾਰੀਆਂ ਨੂੰ ਮੈਂ ਬਰਾਬਰ ਇਹਨਾਂ ਦਾ ਧਰਨਾ ਕੱਢੋ ਤੇ ਪਟਵਾਰੀਆਂ ਦੇ ਬਰਾਬਰ ਇਹਨਾਂ ਨੂੰ ਨੌਕਰੀਆਂ ਤੋਂ ਸਾਰਿਆਂ ਨੂੰ ਸਰਕਾਰ ਕੱਢ ਕੇ ਚੰਗੇ ਬੰਦੇ ਹੋਰ ਨੌਜਵਾਨ ਬਥੇਰੇ ਨੇਗੇ। 70,000 ਰੁਪਏ ਇਹਨਾਂ ਦੀ ਤਨਖਾਹ ਹੈ, 70,000 ਰੁਪਏ ਤੋਂ ਉੱਪਰ 2-2 ਲੱਖ ਰੁਪਏ ਰਿਸ਼ਵਤਾਂ ਲੈਂਦੇ ਨੇ। ਇੰਤਕਾਲ ਕਿਰਾਏ ਦਾ ਹੈ ਕੀ ਕਰਦੇ ਨੇਗੇ? ਆ ਜਾਓ ਮੈਂ ਬਾਹਰ ਗੱਲਬਾਤ ਕਰਦਾ, ਇੱਧਰ ਲਿਆ, ਮੈਂ ਸਾਰੇ ਨੂੰ ਉਮਰ ਦਾ ਹੋਣਾ। ਇੰਤਕਾਲ ਕਿਰਾਏ ਦਾ 10-20,000 ਰੁਪਏ ਮੰਗਦੇ ਨੇ, ਉਹਦਾ ਪਿਓਲਾ ਰਾਜ ਬਣਾ ਛੱਡਿਆ। ਸਵੇਰ ਸੇ ਬੈਠੇ ਨੇ ਕਹੇ 20,000 ਰੁਪਏ ਇੰਤਕਾਲ ਜੇ ਕਿਸ ਦਾ ਮੰਨ ਕੇ ਚੱਲ ਇੰਤਕਾਲ ਸਹੀ ਵੀ ਆ ਨਾ, ਵੀ ਉਹ ਆਪਣਾ ਕੋਈ ਉਹਦਾ ਸਹੀ ਕੰਮ ਹੈ, ਉਸ ਇੰਤਕਾਲ ਦਾ ਵੀ ਇਹ 20,000 ਰੁਪਏ ਲੈ ਜਾਂਦੇ ਨੇ। ਤਹਿਸੀਲਦਾਰ ਤੇ ਕਹਿੰਦਾ ਜੀ ਰਿਸ਼ਵਤ ਦੇ ਖਿਲਾਫ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਰਿਆਂ ਨੂੰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਘਰੋਂ ਭੇਜੋ ਕਿ ਇਹਨਾਂ ਦੇ ਥਾਂ ਤੇ ਕਰਨਗੇ। ਅਸੀਂ ਇੱਥੇ ਡਟ ਕੇ ਸਾਥ ਦਿਖਾਉਣਾ। ਆ ਸਾਰੇ ਦਿਖਾਉਣ ਆਹ ਕੰਨ ਕੋਤੇ ਰਜਿਸਟਰਾਂ ਨੇ ਰਜਿਸਟਰ ਵੀ ਕੰਨ ਕੋਤੇ ਇਹਨਾਂ ਨੇ ਕੀ ਕਰਿਆ? ਇਹਨਾਂ ਨੇ ਸਰਕਾਰ ਨੂੰ ਇਹ ਦਿਖਾਉਣਾ ਚਾਹੁੰਦੇ ਨੇਗੇ ਵੀ ਜੇ ਅਸੀਂ ਮੰਨ ਕੇ ਚੱਲ ਰੱਬੀ ਅਸੀਂ ਜੇ ਸਰਕਾਰ ਸਾਡੇ ਖਿਲਾਫ ਨਾ ਜਿਵੇਂ ਕਿ ਗੱਲਾਂ ਕਰਦੇ ਨੇ, ਜਿਵੇਂ ਕਿਸਾਨ ਯੂਨੀਅਨ ਹੁੰਦੀ ਹੈ, ਜਿਵੇਂ ਮਜ਼ਦੂਰ ਯੂਨੀਅਨ ਹੁੰਦੀ ਹੈ, ਇਹ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਜੇ ਸਰਕਾਰ ਸਾਡੇ ਬਾਬਤ ਕੋਈ ਜਾਰੀ ਕਰਦੀ ਹੈ ਨਾ ਬਿਆਨ ਵੀ ਸਾਡੀ ਏਕਤਾ ਹੈ, ਅਸੀਂ ਪਤਾ ਨਹੀਂ ਕੰਮ ਨਹੀਂ ਕਰਾਂਗੇ। ਸਾਰਿਆਂ ਨੂੰ ਬਾਹਰ ਕੱਢ ਕੇ ਭੇਜੋ। 70,000 ਰੁਪਏ ਦੀ ਥਾਂ ਤੇ 3 ਨੌਜਵਾਨ ਨੌਕਰੀ ਕਰਨਗੇ, 20,000 ਰੁਪਏ ਦੇ ਨੌਕਰੀ ਨੌਜਵਾਨ ਕਰਨ ਨੂੰ ਤਿਆਰ ਨੇਗੇ। 70,000 ਰੁਪਏ ਦੀ ਤਨਖਾਹ ਹੈ, ਕੱਢੋ ਬਾਹਰ। ਇਹਨਾਂ ਦੇ ਨਾਲੋਂ ਦੁੱਗਣੀ ਨੌਜਵਾਨਾਂ ਦੀ ਸਟੱਡੀ ਕਰੀ ਹੋਈ ਹੈ। ਜੇ ਕਰਪਟ ਨੇਗੇ ਆ ਵੀਡੀਓ ਸੁਣ ਮੈਂ ਦਿਖਾ ਦਿੰਦਾ, ਮਾੜਾ ਸੁਣ ਮੈਂ ਵੀਡੀਓ ਵੀ ਦਿਖਾ ਦਿੰਦਾ ਵੀ ਕਿਵੇਂ ਇਹਨਾਂ ਦੇ ਘਰੋਂ ਜਿਹੜਾ ਪਟਵਾਰੀ ਦਦਾਰ ਸਿੰਘ ਜਿਹੜਾ ਪ੍ਰਧਾਨ ਹੈ 33 ਰਜਿਸਟਰੀਆਂ ਉਹਦੇ ਘਰੋਂ ਫੜੀਆਂ ਗਏ ਨੇ। 25 ਲੱਖ ਰੁਪਇਆ ਫੜਿਆ ਗਿਆ। ਅਨੇਕਾਂ ਜਿਹੜੀ ਉਹਦੇ ਖਿਲਾਫ ਜਿਹੜੀ ਕਰਪਸ਼ਨ ਕਰਦਾ ਉਹ ਫੜਿਆ ਗਿਆ। ਵਿਜੀਲੈਂਸ ਨੇ ਪਟਿਆਲਾ ਨੇ ਛਾਪਾ ਮਾਰਿਆ ਉਹਦੇ ਘਰੇ। ਇਸ ਕਰਕੇ ਜਿਹੜੀ ਉਹ ਪਟਵਾਰੀ ਦਾ ਜਿਹੜਾ ਪਟਵਾਰੀ ਸੀਗਾ ਜਿਹੜਾ ਬੰਦਾ ਸੀਗਾ ਅਮਰਜੀਤ ਸਿੰਘ ਨੇ ਮਰੇਟਕੋਟਲਾ ਦੇ ਡੀਸੀ ਨੂੰ ਜਿਹੜੀ ਸ਼ਿਕਾਇਤ ਕੀਤੀ ਸੀਗੀ, ਉਹ ਸ਼ਿਕਾਇਤ ਦੇ ਅਧੀਨ ਤੇ ਪਟਿਆਲਾ ਜਿਹੜੀ ਵਿਜੀਲੈਂਸ ਨੇ ਛਾਪਾ ਮਾਰਿਆ ਤੇ ਉਸ ਸ਼ਿਕਾਇਤ ਦੇ ਅਧੀਨ ਤੇ ਉਹਦੇ ਪਰਚਾ ਦਰਜ ਕੀਤਾ ਗਿਆ ਸੀਗਾ। ਆ ਜਿੰਨੇ ਸਾਰੇ ਕਰਪਟ ਪਟਵਾਰੀ ਨੇ ਜਿੰਨੀਆਂ ਵੀ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਤੇ ਮੈਂ ਕਹਿਣਾ ਚਾਹੁੰਦਾ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਜੇ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਇਹ ਆਪਣੇ ਕੰਮ ਤੇ ਨਹੀਂ ਆਉਂਦੇ 2-4 ਦਿਨਾਂ ਦੇ ਵਿੱਚ, ਤਾਂ ਅਸੀਂ ਇਹਨਾਂ ਦਾ ਬਰਾਬਰ ਜਿਹੜਾ ਧਰਨਾ ਸ਼ੁਰੂ ਕਰਾਂਗੇ ਇਹਨਾਂ ਦੇ ਕਰਪਸ਼ਨਾਂ ਦੇ। ਇਹਨਾਂ ਨੇ ਕਰਪਸ਼ਨ ਪੰਜਾਬ ਦੇ ਵਿੱਚ ਇਹ ਕਰ ਰਹੇ ਨੇਗੇ। ਹਰ ਇੱਕ ਪਟਵਾਰੀ ਨੇ ਆਪਣੀ ਮੰਨ ਕੇ ਚੱਲ 10-10, 15-15,000 ਰੁਪਇਆ ਜੈਨੂਅਨ ਕੰਮ ਦਾ ਲੈਂਦੇ ਨੇਗੇ ਯਾਰ। ਕੋਈ ਕਿਸੇ ਦਾ ਇੰਤਕਾਲ ਕਰਾਉਣਾ, ਪਿਛਲੇ ਟਾਈਮ ਦੀ ਗੱਲ ਆ, ਇੱਥੇ ਇੱਕ ਪਟਵਾਰੀ ਸੀਗਾ, ਮੈਂ ਤਾਂ ਨਾਂ ਭੁੱਲ ਗਿਆ, ਮੇਰੇ ਕੋਲ ਇੱਕ ਵੀਡੀਓ ਆਈ ਸੀਗੀ, ਉਹਨੇ ਆਪਣੀ ਦੁਕਾਨ ਵੇਚੀ ਸੀਗੀ, ਆਪਣੇ ਕਿਸੇ ਬੰਦੇ ਨੇ ਆਪਣੀ ਕੁੜੀ ਬਾਹਰ ਭੇਜੀ ਸੀਗੀ, 50,000 ਰੁਪਏ ਤੋਂ ਦੁਕਾਨ ਦਾ ਇੰਤਕਾਲ ਕਰਾਈ ਦਾ ਲੈਤਾ, 50,000 ਰੁਪਇਆ ਤੋਂ। ਇੰਨੇ ਨੇ ਇਹ ਕਰਪਸ਼ਨ ਕਰਦੇ ਨੇ। ਜਦੋਂ ਮੈਂ ਆ ਕੇ ਪੁੱਛਿਆ ਤਾਂ ਉਹਦੇ ਬੰਦੇ ਦੇ ਪੈਸੇ ਉਸ ਪਟਵਾਰੀ ਨੇ ਵਾਪਸ ਕਰੇ ਸੀਗੇ। ਆ ਮੇਰੇ ਕੋਲੇ ਫੋਨ ਦੇ ਵਿੱਚ ਵੀਡੀਓ ਪਈ ਆ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਹੁਣ ਤਾਂ ਕਹਿਣਾ ਵੀ ਸਾਡਾ ਪੰਜਾਬ ਸੁਧਰੇ, ਅਸੀਂ ਕਦੋਂ ਸੁਧਰਾਂਗੇ? ਅਸੀਂ ਇਕੱਲੇ ਕਦੋਂ ਪਹਿਰਾ ਦੇਵਾਂਗੇ? ਸਰਕਾਰਾਂ ਦੇ ਹਰ ਇੱਕ ਚੀਜ਼ ਸਰਕਾਰਾਂ ਦੇ ਚੜ ਕੇ ਆਇਆ ਨਾ, ਸਰਕਾਰ ਆ ਕਰੇ, ਸਰਕਾਰ ਉਹ ਕਰੇ, ਅਸੀਂ ਕਿੱਥੇ ਆ? ਸਾਡਾ ਆਪਦਾ ਸਟੈਂਡ ਕਿੱਥੇ ਆ? ਅਸੀਂ ਕਿਉਂ ਨਹੀਂ ਗੱਲਾਂ ਬੋਲਣ ਸਿੱਖਦੇ? ਅਸੀਂ ਕਿਉਂ ਨਹੀਂ ਜਿਹੜਾ ਬੰਦਾ ਸਹੀ ਆ ਸਹੀ ਕਹੋ, ਜਿਹੜਾ ਬੰਦਾ ਗਲਤ ਆ ਗਲਤ ਕਹੋ। ਪਟਵਾਰੀ ਤੇ ਬਿਲਕੁਲ ਸਹੀ ਸਰਕਾਰ ਨੇ ਪਰਚਾ ਪਾ ਕੇ ਅੰਦਰ ਕਰਿਆ। ਸਾਰੇ ਪਟਵਾਰੀ ਆਰਾਮ ਨਾਲ ਘਰੇ ਬੈਠਣਗੇ, ਹੜਤਾਲਾਂ ਕਰੀ ਬੈਠੇ ਨੇਗੇ ਵੀ ਅਸੀਂ ਐਵੇਂ ਜਿੱਕੂ ਨੰਗਾ ਨਾਚ ਨਚਾਵਾਂਗੇ। ਹੜਤਾਲ ਕਰਨਾ ਸਿਰਫ ਔਰ ਸਿਰਫ ਇੱਕੋ ਹੀ ਕਾਰਨ ਇਹਨਾਂ ਦਾ। ਹੜਤਾਲ ਕਰਨ ਦਾ ਇਹ ਕਾਰਨ ਵੀ ਸਰਕਾਰ ਸਾਡੇ ਖਿਲਾਫ ਨਾ ਬੋਲੇ। ਅਸੀਂ ਕਰਪਸ਼ਨ ਕਰਾਂਗੇ, ਅਸੀਂ ਪੈਸੇ ਲਵਾਂਗੇ। ਵੀ ਜੇ ਅਸੀਂ ਸਰਕਾਰ ਤੇ ਅਸੀਂ ਭਾਰੂ ਪਈਏ, ਇਹਨਾਂ ਦਾ ਕੰਮ ਇਹ ਆ ਵੀ ਸਰਕਾਰ ਤੇ ਭਾਰੂ ਪਈਏ। ਇਸ ਕਰਕੇ ਬੇਨਤੀ ਕਰਦੇ ਆ ਪਿੰਡਾਂ ਵਾਲੇ ਲੋਕਾਂ ਨੂੰ ਵੀ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਚਲਾਈਏ, ਤੇ ਸਰਕਾਰ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ। ਬਾਹਰ ਕੱਢ ਕੇ ਨੌਜਵਾਨ ਬਥੇਰੇ ਇਹਨਾਂ ਤੇ 20,000 ਰੁਪਏ ਦੀ ਨੌਕਰੀ ਕਰਨ ਨੂੰ ਤਿਆਰ ਨੇਗੇ। ਇਹਨਾਂ ਨੇ ਲਾਭ ਵੱਧ ਚੁੱਕੀ ਹੈ। ਅੱਜ ਤੋਂ ਜਿਹੜੇ ਮੈਂ ਚੇਤਾਵਨੀ ਦੇ ਕੇ ਜਾਣਾ, ਮੈਂ ਇੱਥੇ ਖੜ ਕੇ ਚੇਤਾਵਨੀ ਦੇ ਕੇ ਜਾਣਾ ਧਨੌਲਾ ਤਹਿਸੀਲ ਦੇ ਵਿੱਚ। ਕੋਈ ਵੀ ਇੱਥੇ ਕਿਤੋਂ ਤੁਹਾਡੇ ਤੋਂ 1 ਰੁਪਿਆ ਵੀ ਮੰਗਦਾ, ਕੋਈ ਪਟਵਾਰੀ ਮੰਗਦਾ, ਕੋਈ ਕੰਨਗੋ ਮੰਗਦਾ, ਕੋਈ ਤਹਿਸੀਲਦਾਰ ਮੰਗਦਾ, ਮੇਰੇ ਕੋਲੇ ਆ ਜਾਓ, ਜੇ ਲੈ ਕੇ ਦਿਖਾਵੇ। ਇੱਥੇ ਕੋਈ 1 ਰੁਪਿਆ ਵੀ ਰਿਸ਼ਵਤ ਚੱਲ ਕੇ ਦਿਖਾਵੇ। ਮੈਂ ਸਾਰੇ ਪੰਜਾਬ ਦੇ ਵਿੱਚ ਮੈਂ ਨਹੀਂ ਜਾ ਸਕਦਾ। ਮੈਂ ਕੱਲੇ ਧਨੌਲਾ ਤਹਿਸੀਲ ਵਾਲੇ ਲੋਕਾਂ ਨੂੰ ਕਹਿਣਾ ਚਾਹੁੰਦਾ, ਜਿੰਨੇ ਵੀ ਇੱਥੇ ਮੇਰੇ ਲਾਗੇ ਤਾਗੇ ਦੇ ਪਿੰਡ ਲੱਗਦੇ ਨੇ, ਕੋਈ ਪਟਵਾਰੀ ਤੁਹਾਡੇ ਤੋਂ 1 ਰੁਪਿਆ ਮੰਗਦਾ, ਜਦੋਂ ਮਰਜ਼ੀ ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਸ਼ੂਟ ਕਰਕੇ ਦਿਖਾਊਂਗਾ। ਕੋਈ ਵੀ ਤੁਹਾਡੇ 1 ਰੁਪਿਆ ਵੀ ਕੋਈ ਵੀ ਰਿਸ਼ਵਤ ਨਾ ਮੰਗਦਾ। ਮੈਂ ਇੱਥੋਂ ਆਪਦਾ ਮੇਰਾ ਪਿੰਡ ਹੈਗਾ 10 ਕਿਲੋਮੀਟਰ ਦੂਰ, ਜਦੋਂ ਵੀ ਤੁਹਾਡੇ ਕੋਈ ਵੀ 1 ਰੁਪਿਆ ਮੰਗਦਾ, ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਕਰਕੇ ਦਿਖਾਊਂ ਤੀਰ ਵਾਂਗੂ ਸਿੱਧੇ। ਟਾਈਮ ਤੇ ਨਹੀਂ ਆਉਂਦੇ। ਇਹਨਾਂ ਨੇ ਪਿਓ ਵਾਲੀ ਨੌਕਰੀ ਬਣਾ ਛੱਡੀ ਹੈ। 9 ਵਜੇ 2 ਵਜੇ ਆ ਗਏ, 3 ਵਜੇ ਆ ਗਏ, ਜਦੋਂ ਜੀ ਕਰਿਆ ਆ ਕੇ ਚੰਗੇ ਪਾ ਕੇ ਉਹਨੇ ਕੱਪੜੇ ਚੰਗੇ ਹੁੰਦੇ ਨੇ, ਗੱਡੀਆਂ ਦੇ ਵਿੱਚ ਆ ਕੇ 4-5 ਬੈਠੇ ਹੁੰਦੇ ਨੇ। ਇਹਨਾਂ ਨੇ ਚੇਲੇ ਆਪਦੇ ਰੱਖੇ ਹੋਏ ਨੇਗੇ। ਇਹ ਕੀ ਕਰਦੇ ਨੇ ਬਾਈ, ਜਿਵੇਂ ਕਿ ਹੁਣ ਜਿਹੜਾ ਇਹ ਪਟਵਾਰੀ ਆ ਸੰਗਰੂਰ ਵਾਲਾ, ਜਿਹੜਾ ਇਹ ਪ੍ਰਧਾਨ ਹੈ, ਇਹਨਾਂ ਨੇ ਚੇਲੇ ਚਾਪਟੇ ਜਿਹੜੇ ਰੱਖੇ ਹੋਏ ਉਹਨਾਂ ਦੇ ਥਰੂ ਰਿਸ਼ਵਤ ਲੈਂਦੇ ਨੇਗੇ। ਉਹਨਾਂ ਦੇ ਥਰੂ ਕਹਿੰਦੇ ਨੇ 10,000 ਰੁਪਏ ਫੜਾ ਲੈ, 5,000 ਰੁਪਏ ਫੜਾ ਜਾ। ਜਾਂ ਜਿਹੜੇ ਬਾਹਰ ਬੈਠੇ ਨੇ ਹੁੰਦੇ ਨੇਗੇ, ਕਈ ਜਿਹੜੇ ਸਟਾਈਨੋ ਜੇ ਬੈਠੇ ਹੁੰਦੇ ਨੇ ਟਾਈਪਿੰਗ ਕਰਨ ਵਾਲੇ, ਉਹਨਾਂ ਨੂੰ ਫੜਾ ਜਾ 5,000 ਰੁਪਏ ਫੜਾ ਜਾ, 10,000 ਰੁਪਏ ਫੜਾ ਜਾ।
ਇਹਨਾਂ ਨੇ ਲਾਹ ਵੱਧ ਚੁੱਕੀ ਹੈ। ਮੈਂ ਜਿੰਨੇ ਵੀ ਮੈਂ ਇੱਥੇ ਕਹਿਣਾ ਚਾਹੁੰਦਾ, ਜਿੰਨੇ ਵੀ ਮੇਰੇ ਧਨੌਲਾ ਦੇ ਇੱਥੇ ਸਬ ਤਹਿਸੀਲ ਦੇ ਪਿੰਡ ਲੱਗਦੇ ਨੇ, ਕੋਈ ਵੀ ਪਟਵਾਰੀ ਕੋਈ ਵੀ ਕੰਨਗੋ ਸੋਥੋਂ 1 ਰੁਪਏ ਦੀ ਵੀ ਰਿਸ਼ਵਤ ਮੰਗਦਾ ਮੇਰੇ ਕੋਲੇ ਆ ਜਾਓ, ਇਹਨਾਂ ਨੂੰ ਮੈਂ ਤੀਰ ਵਾਂਗੂ ਸਿੱਧੋ ਸਿੱਧੇ ਕਰੂੰਗਾ। ਇਹਨਾਂ ਨੇ ਲਾਹ ਨਹੀਂ ਵੱਧ ਚੁੱਕੀ। ਆਪਾਂ ਉਹਦੇ ਜਦ ਨਹੀਂ ਇਹ ਕੰਮ ਤੇ ਆਉਂਦੇ ਤਾਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਕੱਢਾਂਗੇ। ਇਹਨਾਂ ਦੇ ਕੀ ਇਹਨਾਂ ਦੀ ਮਜਾਲ ਆ। ਸਰਕਾਰ ਨੂੰ ਬੇਨਤੀ ਹੈ ਸਾਰਿਆਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਨਵੇਂ ਰੱਖੋ ਲੋਕ। ਠੀਕ ਆ ਬਾਈ ਜੀ ਗੱਲ। ਲੋਕ ਹੈਰਾਨ ਹੋ ਮੁੜੀ ਜਾਂਦੇ ਨੇਗੇ, ਲੋਕ ਹੈਰਾਨ ਨਹੀਂ ਹੁੰਦੇ ਨਾ ਕਰਕੇ। 70,000 ਰੁਪਏ ਤੁਸੀਂ ਤਨਖਾਹ ਲੈਣਾ, ਥੋੜਾ ਢਿੱਡ ਨਹੀਂ ਭਰਦਾ ਯਾਰ। ਤੁਸੀਂ ਆਰਾਮ ਨਾਲ ਜਾ ਕੇ ਬਹਿ ਗਏ। ਬਰਾਬਰ ਜਿਹੜਾ ਧਰਨਾ ਚਲਾਵਾਂਗੇ ਪੈਰਲਲ, ਚਾਹੇ ਡੀਸੀ ਦਫ਼ਤਰ ਅੱਗੇ ਚਲਾਉਣਾ ਪਵੇ। ਆਉਣ ਵਾਲੇ 1-2 ਦਿਨਾਂ ਦੇ ਵਿੱਚ ਦੇਖਦੇ ਆ। ਸਾਰੇ ਜਥੇਬੰਦੀਆਂ ਨੂੰ ਵੀ ਮੈਂ ਅਪੀਲ ਕਰੂੰਗਾ, ਕਿਸਾਨ ਜਥੇਬੰਦੀਆਂ ਨੂੰ ਵੀ ਇਹਨਾਂ ਦੇ ਬਰਾਬਰ ਚਲਾਉਂ। ਤਾਂ ਕਹਿੰਦਾ ਸਾਡੀ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋ, ਸਾਡਾ ਪੰਜਾਬ ਚੰਗਾ ਹੋਵੇ। ਜੇ ਕੋਈ ਚੰਗਾ ਕੰਮ ਕਰਦਾ ਫਿਰ ਉਹ ਅਸੀਂ ਸਾਥ ਦੇਣ ਨੂੰ ਤਿਆਰ ਨਹੀਂ। ਆਇਆ ਦਿਖਾ ਕੇ ਇੱਥੇ ਸਾਰੇ। ਠੀਕ ਆ ਬਾਈ ਜੀ ਗੱਲ। ਦੇਖੋ ਜੀ, ਠੀਕ ਹੈ ਜੀ, ਇਹਨਾਂ ਗੱਲ ਕੋਈ ਗਲਤ ਨਹੀਂ ਗਈ। ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ, ਮੈਂ ਧਨੌਲਾ ਦਾ ਮੈਂ ਸਟਾਪ ਨਹੀਂ ਦਿੰਦਾ। 1 ਵੀ ਰੁਪਿਆ ਬੰਦਾ ਕੋਈ ਰਿਸ਼ਵਤ ਮੰਗਦਾ ਮੈਂ ਤੀਰ ਵਾਂਗੂ ਸਿੱਧਾ ਕਰਕੇ ਦਿਖਾਊਂਗਾ। ਕੋਈ ਪਟਵਾਰੀ, ਕੋਈ ਕੰਨਗੋ, ਕੋਈ ਤਹਿਸੀਲਦਾਰ ਮੇਰੇ ਕੋਲੇ ਆ ਜਾਓ। ਜੇ ਨਾਮ ਡਾਂਸ ਕਰਾਵਾਂ ਤਾਂ ਨਾ ਮੈਨੂੰ ਭਾਨਾ ਨਾ ਕਿਉਂ। ਜਿੰਨਾ ਮੈਂ ਮੇਰੇ ਕੋਲੇ ਪਿੰਡ ਆ ਜਾਓ। ਕਈ ਵਾਰੀ ਫੋਨ ਚੱਕਿਆ, ਪਿੰਡ ਮੇਰਾ ਕੋਟਦਨਾ ਪਿੰਡ ਹੈ। ਹਾਂ, ਜਦੋਂ ਮਰਜ਼ੀ ਆ ਜਾਓ। ਕਈ ਵਾਰੀ ਫੋਨ ਨਹੀਂ ਚੱਕੇ ਜਾਂਦਾ, ਭਾਨਾ ਸਿੱਧੂ ਜਦੋਂ ਮਰਜ਼ੀ ਆ ਜਾਓ। ਸਾਰੇ ਲੋਕ ਹੁਣ ਮੈਂ ਦਿਖਾਉਣਾ ਆ ਹੈਰਾਨ ਹੋ ਮੁੜੀਆਂ ਨੇ। ਕੋਈ ਧੀਆਂ, ਕੋਈ ਭੈਣਾਂ, ਕੋਈ ਕਿੱਥੋਂ ਆਉਂਦੇ ਨੇ ਲੋਕ। ਇਹਨਾਂ ਨੇ ਆਪਦਾ ਬਣਾ ਛੱਡਿਆ, ਇਹਨਾਂ ਨੇ ਰੂਲ ਆਪਦਾ ਨਹੀਂ ਬਣਾ ਛੱਡਿਆ। ਆ ਸਾਰੇ ਲੋਕ ਹੈਰਾਨ ਹੋ ਮੁੜਦੇ ਨੇਗੇ। ਮੈਂ ਦੁਬਾਰਾ ਫੇਰ ਕਹਿਣਾ, ਧਨੌਲਾ ਤਹਿਸੀਲ ਦੇ ਵਿੱਚ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰਿਸ਼ਵਤ ਮੰਗਦਾ, ਮੈਂ ਇਹਨਾਂ ਦਾ ਗਿੱਧਾ ਪਵਾ ਕੇ ਦਿਖਾਊਂਗਾ। ਇੱਥੇ ਕੋਈ ਰਿਸ਼ਵਤ ਮੰਗ ਕੇ ਦਿਖਾਵੇ, ਕੋਈ ਤਹਿਸੀਲਦਾਰ ਆ, ਕੋਈ ਪਟਵਾਰੀ ਆ, ਜਿਹੜਾ ਮਰਜ਼ੀ ਆ, ਇੱਥੇ 1 ਵੀ ਰੁਪਿਆ ਕੋਈ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾਉਂਗਾ। ਇੱਥੇ ਕਰਪਸ਼ਨ ਧਨੌਲਾ ਤਹਿਸੀਲ ਦੇ ਵਿੱਚ ਕਿਤੇ ਵੀ ਚੱਲਦੀ ਆ। ਮੇਰੇ ਕੋਲੇ ਆ ਜਾਓ, ਪਿੰਡ ਮੇਰਾ ਕੋਟਦਨਾ, ਸਾਰੇ ਮੈਨੂੰ ਤੁਸੀਂ ਜਾਣਦੇ ਹੋ। ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਰਿਸ਼ਵਤ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾ ਕੇ ਦਿਖਾਉਂ। ਉਹਨਾਂ ਨੇ ਲਾਹ ਹੀ ਵੱਧ ਚੁੱਕਿਆ। 70,000 ਰੁਪਏ ਤਨਖਾਹ ਲੈਂਦੇ ਨੇ ਯਾਰ। ਘਰੇ ਆਰਾਮ ਨਾਲ ਬੈਠੇ ਨੇਗੇ। ਇੰਨਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਨੀ। ਤੁਹਾਡਾ ਧੰਨਵਾਦ ਸਾਰਿਆਂ ਦਾ, ਕਰਦੇ ਵੀ ਬੰਦ। ਹਾਲਾ ਫੜੀ ਉੱਥੋਂ ਜੇ ਲਿਆ ਚੱਕ ਕੇ ਸਾਰਾ, ਉੱਥੋਂ ਇਹਨਾਂ ਦਾ ਓਕੇ। ਇਹ ਸਬ ਤਹਿਸੀਲ ਧਨੌਲਾ ਦੇ ਵਿੱਚ ਖੜਿਆ ਜੀ। ਪਟਵਾਰੀਆਂ ਦੇ ਜਿਹੜੀ ਬਾਬਤ ਆ ਉਹ ਸਾਰੀ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੇ ਲੋਕ ਹਰਾਸਮੈਂਟ ਹੋ ਰਹੇ ਨੇ ਪਟਵਾਰੀਆਂ ਦੀ ਹੜਤਾਲ ਕਰਕੇ। ਆ ਜਿਹੜੀ ਪਟਵਾਰੀਆਂ ਦੀ ਹੜਤਾਲ ਕਰਕੇ ਮੈਂ ਤੁਹਾਨੂੰ ਇੱਧਰ ਦਿਖਾ ਦਾਂ ਵੀ ਸਾਰਾ ਜਿਹੜਾ ਕੰਮਕਾਰ ਆ ਉਹ ਤਹਿਸੀਲਾਂ ਰੁਕਿਆ ਪਿਆ। ਇਸ ਚੀਜ਼ ਕਲੀਅਰ ਹੋ ਚੁੱਕੀ ਆ ਵੀ ਜਿਹੜਾ ਉਹ ਪਟਵਾਰੀ ਆ, ਜਿਹੜੇ ਦੇ ਖਿਲਾਫ ਸਰਕਾਰ ਨੇ ਪਰਚਾ ਦਿੱਤਾ ਦੀਦਾਰ ਸਿੰਘ ਦੇ ਖਿਲਾਫ, ਉਹਦੇ ਘਰੋਂ ਸਾਬਤ ਹੋ ਚੁੱਕਿਆ ਵੀ 33 ਰਜਿਸਟਰੀਆਂ ਦੇ 25 ਲੱਖ ਰੁਪਇਆ ਜਿਹੜੇ ਉਹਦੇ ਬੈਂਕ ਅਕਾਊਂਟ ਦੇ ਵਿੱਚ, ਖਾਤੇ ਦੇ ਵਿੱਚ ਜਿਹੜਾ ਲੋਕਰ ਹੈ ਉਹਦੇ ਵਿੱਚ ਬੜਾ ਕੁਝ ਪਿਆ। ਹਜੇ ਉਹਦੀ ਉਹਨੇ ਚਾਬੀ ਨਹੀਂ ਦਿੱਤੀ। ਇਹ ਪਟਵਾਰੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ 70,000 ਰੁਪਇਆ ਤਨਖਾਹ ਲੈਂਦੇ ਨੇਗੇ ਇਹ। ਵੈਸੇ ਤਾਂ ਅਸੀਂ ਸਾਰੇ ਪੰਜਾਬ ਦੇ ਲੋਕ ਕਹਿੰਦੇ ਆ ਵੀ ਕਰਪਸ਼ਨ ਖਤਮ ਹੋਣੀ ਚਾਹੀਦੀ ਆ, ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਣੀ ਚਾਹੀਦੀ ਹੈ। ਜੇ ਕੋਈ ਸਰਕਾਰ, ਕੋਈ ਚੰਗਾ ਬੰਦਾ ਕੋਈ ਕੰਮ ਕਰ ਰਿਹਾ ਤਾਂ ਅਸੀਂ ਉਹਦਾ ਸਾਥ ਕਿਉਂ ਨਹੀਂ ਦੇ ਰਹੇ ਲੋਕ। ਜੇ ਕੋਈ ਸਰਕਾਰ ਚਾਹੁੰਦੀ ਹੈ ਕਿ ਅਸੀਂ ਕਰਪਸ਼ਨ ਖਤਮ ਕਰੀਏ, ਇਹ ਪਟਵਾਰੀ ਜਿਹੜੇ ਧਰਨੇ ਲਾ ਕੇ ਬੈਠੇ ਨੇ, ਕਿ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਗਵਰਨਮੈਂਟ ਨੂੰ ਗੱਲ ਕਰਨਾ ਚਾਹੁੰਦਾ, ਇਹਨਾਂ ਨੂੰ ਕੱਲੇ ਨੂੰ ਘਰੇ ਭੇਜੋ। ਅਸੀਂ ਜਿਹੜੀਆਂ ਚੰਗੀ ਪੜ੍ਹਾਈ ਕਰੇ ਹੋਏ ਨੌਜਵਾਨ ਆ, ਸਾਰੇ ਨੌਜਵਾਨ ਇੱਥੇ ਫਿਰਦੇ ਨੇਗੇ। ਅਸੀਂ 20-30 ਹਜ਼ਾਰ ਤੇ ਨੌਕਰੀ ਕਰਨ ਨੂੰ ਤਿਆਰ ਹਾਂ। 70,000 ਰੁਪਏ ਤਨਖਾਹ ਦਿੰਦੇ ਨੇਗੇ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਹੀਂ ਉੱਥੇ ਕੰਮ ਤੇ ਆਉਂਦੇ, ਨਹੀਂ ਕੰਮ ਖੋਲਦੇ, ਤਾਂ ਅਸੀਂ ਬਰਾਬਰ ਧਰਨਾ ਲਾਵਾਂਗੇ। ਅਸੀਂ ਨੌਜਵਾਨ ਇਹਨਾਂ ਨੂੰ ਕੱਢ ਕੇ, ਇਹਨਾਂ ਨੂੰ ਸਾਰੇ ਪਟਵਾਰੀਆਂ ਕਰਪਟ ਨੂੰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਅਸੀਂ ਸਾਰੇ ਨੌਕਰੀਆਂ ਕਰਨ ਨੂੰ ਤਿਆਰ ਹਾਂ। ਇਹਨਾਂ ਦੇ ਨਾਲੋਂ ਦੁੱਗਣੇ ਅਸੀਂ ਪੜ੍ਹੇ ਹੋਏ ਹਾਂ। ਇਸ ਕਰਕੇ ਬੇਨਤੀ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ, ਜਿੰਨੀਆਂ ਵੀ ਤਹਿਸੀਲਾਂ ਦੇ ਵਿੱਚ ਜੇ ਪਟਵਾਰੀ ਆਪਣੇ ਕੰਮ ਤੇ ਨਹੀਂ ਆਉਂਦੇ, ਸਰਕਾਰ ਨੂੰ ਬੇਨਤੀ ਕਰਦੇ ਹਾਂ, ਜੇ ਸਰਕਾਰ ਚੰਗਾ ਕੰਮ ਕਰਦੀ ਹੈ ਅਸੀਂ ਸਰਕਾਰ ਦਾ ਡਟ ਕੇ ਸਾਥ ਦੇਣ ਨੂੰ ਤਿਆਰ ਹੈ ਤੇ ਬਰਾਬਰ ਇਹਨਾਂ ਦੇ ਧਰਨਾ ਲਾ ਕੇ ਬੈਠਾਂਗੇ ਤੇ ਇਹਨਾਂ ਨੂੰ ਨੌਕਰੀਆਂ ਤੋਂ ਕੱਢੋ, ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਕਰਪਟਾਂ ਨੂੰ। ਇਹਨਾਂ ਨੇ ਕਰਪਸ਼ਨ ਕਰ ਉਹਦੇ ਘਰ ਭਰ ਲਏ, ਇਹਨਾਂ ਨੇ ਕੋਠੀਆਂ ਕਾਰਾਂ ਇਹਨਾਂ ਨੇ ਐਡੇ ਨੇ ਖੜੀਆਂ ਕਰ ਲੀਆਂ, ਐਡੇ ਇਹਨਾਂ ਨੇ ਕਰਪਸ਼ਨ ਹਰ ਇੱਕ ਤਹਿਸੀਲ ਦੇ ਵਿੱਚ। ਮੈਂ ਤਹਿਸੀਲ ਦੇ ਵਿੱਚ ਗੱਲ ਕਰਦਾ, ਮੈਂ ਇਹ ਤੋਂ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੰਗਾ ਨਾਚ ਕਰਿਆ ਸੀਗਾ। ਇਹ ਸਮੇਂ ਤੇ ਨਹੀਂ ਆਉਂਦੇ ਸੀਗੇ ਇਹ ਪਟਵਾਰੀ ਆਉਂਦੇ ਨੇ 10-10 12-12 ਵਜੇ, ਕਦੇ ਕਹਿੰਦੇ ਸਾਡੀ ਮਨਮਰਜ਼ੀ ਨਾਲ ਆਉਂਦੇ ਨੇ 2-2 ਵਜੇ ਆ ਕੇ ਬਹਿ ਜਾਂਦੇ ਨੇ ਕਿ ਲੋਕਾਂ ਨੂੰ ਸਮੇਂ ਸਿਰੇ ਮਿਲਦੇ ਨਹੀਂ। ਇਹ ਪਟਵਾਰੀਆਂ ਨੇ ਜਲੂਸ ਕੱਢ ਸਕਿਆ ਸਾਰੇ ਕੰਮ ਦਾ। ਪਟਵਾਰੀਆਂ ਨੇ 2-2 ਵਜੇ ਆ ਕੇ ਮਨਮਰਜ਼ੀ ਨਾਲ ਆ ਕੇ ਕੁਰਸੀਆਂ ਤੇ ਬਹਿ ਜਾਂਦੇ ਨੇਗੇ। ਕੋਈ ਇਹਨਾਂ ਦੀ ਡਿਊਟੀ ਨਹੀਂ, ਕੋਈ ਸਮੇਂ ਸਿਰ ਨਹੀਂ ਆਉਣਾ। 9:30 ਵਜੇ ਇਹਨਾਂ ਦਾ ਸਮਾਂ, 9:15 ਵਜੇ 9:30 ਵਜੇ ਨਾਲ ਸਮਾਂ ਬਣਦਾ ਵੀ ਆ ਕੇ ਸੀਟ ਤੇ ਬਹਿ ਜਾਣ। ਸਮੇਂ ਤੇ ਨਹੀਂ ਆਉਂਦੇ। ਜੇ ਇਹਨਾਂ ਦੇ ਕੋਈ ਸਰਕਾਰ, ਕੋਈ ਚੰਗੀ ਸਰਕਾਰ ਆਈ ਆ,
ਮੈਂ ਭਗਵੰਤ ਮਾਨ ਦੇ ਖਿਲਾਫ ਵੀ ਬਹੁਤ ਬੋਲਦਾ, ਜਿੱਥੇ ਸਰਕਾਰ ਗਲਤ ਹੈ ਉਹਦੇ ਨਾਲ ਖਿਲਾਫ ਵੀ ਬਹੁਤ ਬੋਲਦਾ, ਪਰ ਜਿੱਥੇ ਸਰਕਾਰ ਸਹੀ ਆ, ਅਸੀਂ ਸਹੀ ਸਰਕਾਰ ਦਾ ਉਹ ਚੰਗੇ ਬੰਦਾ ਸਾਡਾ ਹੱਕ ਬਣਦਾ ਕਿਸੇ ਦਾ ਸਾਥ ਦਈਏ। ਅੱਜ ਜੇ ਉਹ ਚੰਗਾ ਬੰਦਾ ਕੋਈ ਚੰਗਾ ਕੰਮ ਕਰ ਰਿਹਾ, ਅੱਜ ਪਟਵਾਰੀਆਂ ਦਾ ਉਹਨਾਂ ਨੇ ਇੱਕ ਪਟਵਾਰੀ ਤੇ ਫੜ ਕੇ ਪਰਚਾ ਦਿੱਤਾ ਦਦਾਰ ਸਿੰਘ ਤੇ ਕਰਪਟ ਪਟਵਾਰੀ ਤੇ ਦਾ ਸਾਰੀ ਇਹਨਾਂ ਦੀ ਪਟਵਾਰ ਯੂਨੀਅਨ ਲਾ ਕੇ ਹੜਤਾਲ ਕਰਕੇ ਬਹਿ ਗਈ। ਆਹ ਦੇਖੋ ਲੋਕ ਕਿੰਨੇ ਹੈਰਾਨ ਹੋ ਜਾਂਦੇ ਨੇ, ਦਿਖਾ ਮੜਾ ਜਾ ਸਾਰੇ ਲੋਕ ਕਿਵੇਂ ਹੈਰਾਨ ਹੋ ਜਾਂਦੇ, ਅੰਦਰ ਆ ਜਾ ਮੜਾ ਜਾ ਅੰਦਰ ਆ ਜਾ, ਦੇਖ ਕਿਵੇਂ ਲੋਕ ਹੈਰਾਨ ਹੁੰਦੇ ਨੇਗੇ। ਕੋਈ ਸਮਾਂ ਨਹੀਂ ਇਹਨਾਂ ਨੇ ਉਹਦੇ ਪਿਓ ਦੀ ਨੌਕਰੀ ਬਣਾ ਛੱਡੀ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੇ ਸਰਕਾਰ, ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਥਾਂ ਤੇ ਅਸੀਂ ਆਹ ਬੜੇ ਲਿਖੇ ਨੇ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ ਇਹਨਾਂ ਨੂੰ ਨੌਕਰੀਆਂ ਦੇ ਵਿੱਚ ਇਹਨਾਂ ਨੇ ਕਰਪਟਾਂ ਨੇ ਆਹ ਦੇਖੋ ਸਾਰੇ ਖਾਲੀ ਪਏ ਨੇ। ਇੱਥੇ ਲੋਕ ਆ ਮੁੜੀ ਜਾਂਦੇ, ਇਹਨਾਂ ਨੂੰ ਕੋਈ ਕਿਸੇ ਦਾ ਲੈਣ ਦੇਣ ਨਹੀਂ ਹੈਗਾ। ਆਹ ਦੇਖੋ ਆਹ ਸਾਰੇ ਖਾਲੀ ਪਏ ਨੇ, ਕਾ ਦਿਖਾਉਣਾ ਤੁਹਾਨੂੰ ਦਫ਼ਤਰ, ਆਹ ਸਾਰੇ ਖਾਲੀ ਪਏ ਨੇ। ਇਹਨਾਂ ਨੇ ਉਹਦੇ ਪਿਓ ਵਾਲਾ ਰਾਜ ਬਣਾ ਚੱਕਿਆ, ਇਹਨਾਂ ਨੇ ਪਿਓ ਵਾਲਾ ਸ਼ੇਅਰ ਕਰੀ ਚੱਲੋ, ਆਹ ਪਏ ਨੇ ਸਾਰੇ ਇੱਥੇ। ਜੇ ਕਿਸੇ ਸਰਕਾਰ ਨੇ ਚੰਗਾ ਕੰਮ ਕਰਿਆ ਤਾਂ ਉਹਦਾ ਹੱਕ ਬਣਦਾ ਕਿ ਅਸੀਂ ਆਪਾਂ ਪੰਜਾਬ ਦੇ ਲੋਕ ਸਾਥ ਦਈਏ। ਉਹ ਤਾਂ ਕਹਿੰਦਾ ਸਾਡਾ ਪੰਜਾਬ ਸਹੀ ਹੋਵੇ, ਸਾਡੇ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ। ਜੇ ਕਰਪਸ਼ਨ ਖਤਮ ਕਰਨ ਦੀ ਗੱਲ ਕਰਦਾ ਤਾਂ ਅਸੀਂ ਲੋਕ ਸਾਥ ਨਹੀਂ ਦਿੰਦੇ। ਪਟਵਾਰੀਆਂ ਨੂੰ ਮੈਂ ਬਰਾਬਰ ਇਹਨਾਂ ਦਾ ਧਰਨਾ ਕੱਢੋ ਤੇ ਪਟਵਾਰੀਆਂ ਦੇ ਬਰਾਬਰ ਇਹਨਾਂ ਨੂੰ ਨੌਕਰੀਆਂ ਤੋਂ ਸਾਰਿਆਂ ਨੂੰ ਸਰਕਾਰ ਕੱਢ ਕੇ ਚੰਗੇ ਬੰਦੇ ਹੋਰ ਨੌਜਵਾਨ ਬਥੇਰੇ ਨੇਗੇ। 70,000 ਰੁਪਏ ਇਹਨਾਂ ਦੀ ਤਨਖਾਹ ਹੈ, 70,000 ਰੁਪਏ ਤੋਂ ਉੱਪਰ 2-2 ਲੱਖ ਰੁਪਏ ਰਿਸ਼ਵਤਾਂ ਲੈਂਦੇ ਨੇ। ਇੰਤਕਾਲ ਕਿਰਾਏ ਦਾ ਹੈ ਕੀ ਕਰਦੇ ਨੇਗੇ, ਆ ਜਾਓ ਮੈਂ ਬਾਹਰ ਗੱਲਬਾਤ ਕਰਦਾ, ਇੱਧਰ ਲਿਆ ਮੈਂ ਸਾਰੇ ਨੂੰ ਉਮਰ ਦਾ ਹੋਣਾ। ਇੰਤਕਾਲ ਕਰਾਈ ਦਾ 10-20,000 ਰੁਪਏ ਮੰਗਦੇ ਨੇ, ਉਹਦੇ ਪਿਓ ਵਾਲਾ ਰਾਜ ਬਣਾ ਛੱਡਿਆ। ਸਵੇਰ ਸੇ ਬੈਠੇ ਨੇ ਕਹੇ 20,000 ਰੁਪਏ ਇੰਤਕਾਲ ਜੇ ਕਿਸ ਦਾ ਮੰਨ ਕੇ ਚੱਲ ਇੰਤਕਾਲ ਸਹੀ ਵੀ ਆ ਨਾ, ਵੀ ਉਹ ਆਪਣਾ ਕੋਈ ਉਹਦਾ ਸਹੀ ਕੰਮ ਹੈ, ਉਸ ਇੰਤਕਾਲ ਦਾ ਵੀ ਇਹ 20,000 ਰੁਪਏ ਲੈ ਜਾਂਦੇ ਨੇ। ਤਹਿਸੀਲਦਾਰ ਤੇ ਇਹਨਾਂ ਦੀ ਰਿਸ਼ਵਤ ਜਾਂਦੀ ਹੈ। ਇਹਨਾਂ ਨੇ ਉਹਦੇ ਪਿਓ ਵਾਲਾ ਰਾਜ ਨਹੀਂ ਬਣਾ ਸਕਦਾ। ਇਹਨਾਂ ਸਾਰਿਆਂ ਦੇ ਖਿਲਾਫ, ਪਟਵਾਰੀਆਂ ਦੇ ਖਿਲਾਫ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਰਿਆਂ ਨੂੰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਘਰੋਂ ਭੇਜੋ, ਘਰੋਂ ਭੇਜ ਕੇ ਇਹਨਾਂ ਦੇ ਥਾਂ ਤੇ ਹੋਰ ਨੌਜਵਾਨ ਨੌਕਰੀਆਂ ਕਰਨਗੇ। ਅਸੀਂ ਇਹਦਾ ਡਟ ਕੇ ਸਾਥ ਦਾ ਸਾਰੇ ਕਬੱਟ ਦਿਖਾਉਣਾ, ਆ ਸਾਰੇ ਦਿਖਾਉਣਾ। ਆਹ ਕੰਨਗੋ ਤੇ ਰਜਿਸਟਰਾਂ ਨੇ, ਰਜਿਸਟਰ ਵੀ ਵਿੱਚ ਹੀ ਆ ਨਾਲ। ਕੰਨਗੋ ਤੇ ਇਹਨਾਂ ਨੇ ਕੰਮ ਕੀ ਕਰਿਆ, ਇਹਨਾਂ ਨੇ ਸਰਕਾਰ ਨੂੰ ਕਿ ਦਿਖਾਉਣਾ ਚਾਹੁੰਦੇ ਨੇਗੇ ਵੀ ਜੇ ਅਸੀਂ ਮੰਨ ਕੇ ਚੱਲ ਰਿਸ਼ਵਤ ਵੀ ਅਸੀਂ ਜੇ ਸਰਕਾਰ ਸਾਡੇ ਖਿਲਾਫ ਨਾ ਜਿਵੇਂ ਕਿ ਗੱਲਾਂ ਕਰਦੇ ਨੇ, ਜਿਵੇਂ ਕਿਸਾਨ ਯੂਨੀਅਨ ਹੁੰਦੀ ਹੈ, ਜਿਵੇਂ ਮਜ਼ਦੂਰ ਯੂਨੀਅਨ ਹੁੰਦੀ ਹੈ, ਇਹ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਜੇ ਸਰਕਾਰ ਸਾਡੇ ਬਾਬਤ ਕੋਈ ਜਾਰੀ ਕਰਦੀ ਹੈ ਨਾ ਬਿਆਨ ਵੀ ਸਾਡੀ ਏਕਤਾ ਹੈ, ਅਸੀਂ ਪਤਾ ਨਹੀਂ ਕੰਮ ਨਹੀਂ ਕਰਾਂਗੇ। ਸਾਰਿਆਂ ਨੂੰ ਬਾਹਰ ਕੱਢ ਕੇ ਭੇਜੋ। 70,000 ਰੁਪਏ ਦੀ ਥਾਂ ਤੇ 3 ਨੌਜਵਾਨ ਨੌਕਰੀ ਕਰਨਗੇ, 20,000 ਰੁਪਏ ਦੇ ਨੌਕਰੀ ਨੌਜਵਾਨ ਕਰਨ ਨੂੰ ਤਿਆਰ ਨੇਗੇ। 70,000 ਰੁਪਏ ਦੀ ਤਨਖਾਹ ਹੈ, ਕੱਢੋ ਬਾਹਰ। ਇਹਨਾਂ ਦੇ ਨਾਲੋਂ ਦੁੱਗਣੀ ਨੌਜਵਾਨਾਂ ਦੀ ਸਟੱਡੀ ਕਰੀ ਹੋਈ ਹੈ। ਜੇ ਕਰਪਟ ਨੇਗੇ, ਆ ਵੀਡੀਓ ਸੁਣ ਮੈਂ ਦਿਖਾ ਦਿੰਦਾ ਮਾੜਾ, ਮੈਂ ਵੀਡੀਓ ਵੀ ਦਿਖਾ ਦਿੰਦਾ ਵੀ ਕਿਵੇਂ ਇਹਨਾਂ ਦੇ ਘਰੋਂ ਜਿਹੜਾ ਪਟਵਾਰੀ ਦਦਾਰ ਸਿੰਘ ਜਿਹੜਾ ਪ੍ਰਧਾਨ ਹੈ 33 ਰਜਿਸਟਰੀਆਂ ਉਹਦੇ ਘਰੋਂ ਫੜੀਆਂ ਗਏ ਨੇ। 25 ਲੱਖ ਰੁਪਇਆ ਫੜਿਆ ਗਿਆ। ਅਨੇਕਾਂ ਜਿਹੜੀ ਉਹਦੇ ਖਿਲਾਫ ਜਿਹੜੀ ਕਰਪਸ਼ਨ ਕਰਦਾ ਉਹ ਫੜਿਆ ਗਿਆ। ਵਿਜੀਲੈਂਸ ਨੇ ਪਟਿਆਲਾ ਨੇ ਛਾਪਾ ਮਾਰਿਆ ਉਹਦੇ ਘਰੇ। ਇਸ ਕਰਕੇ ਜਿਹੜੀ ਉਹ ਪਟਵਾਰੀ ਦਾ ਜਿਹੜਾ ਪਟਵਾਰੀ ਸੀਗਾ ਜਿਹੜਾ ਬੰਦਾ ਸੀਗਾ ਅਮਰਜੀਤ ਸਿੰਘ ਨੇ ਮਲੇਰਕੋਟਲਾ ਦੇ ਡੀਸੀ ਨੂੰ ਜਿਹੜੀ ਸ਼ਿਕਾਇਤ ਕੀਤੀ ਸੀਗੀ, ਉਹ ਸ਼ਿਕਾਇਤ ਦੇ ਅਧੀਨ ਤੇ ਪਟਿਆਲਾ ਜਿਹੜੀ ਵਿਜੀਲੈਂਸ ਨੇ ਛਾਪਾ ਮਾਰਿਆ ਤੇ ਉਸ ਸ਼ਿਕਾਇਤ ਦੇ ਅਧੀਨ ਤੇ ਉਹਦੇ ਪਰਚਾ ਦਰਜ ਕੀਤਾ ਗਿਆ ਸੀਗਾ। ਆ ਜਿੰਨੇ ਸਾਰੇ ਕਰਪਟ ਪਟਵਾਰੀ ਨੇ, ਜਿੰਨੀਆਂ ਵੀ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਤੇ ਮੈਂ ਕਹਿਣਾ ਚਾਹੁੰਦਾ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਜੇ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਇਹ ਆਪਣੇ ਕੰਮ ਤੇ ਨਹੀਂ ਆਉਂਦੇ 2-4 ਦਿਨਾਂ ਦੇ ਵਿੱਚ, ਤਾਂ ਅਸੀਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਸ਼ੁਰੂ ਕਰਾਂਗੇ ਇਹਨਾਂ ਦੇ ਕਰਪਸ਼ਨਾਂ ਦੇ। ਇਹਨਾਂ ਨੇ ਜੋ ਇਹਨਾਂ ਨੇ ਕਰਪਸ਼ਨ ਪੰਜਾਬ ਦੇ ਵਿੱਚ ਇਹ ਕਰ ਰਹੇ ਨੇਗੇ। ਹਰ ਇੱਕ ਪਟਵਾਰੀ ਨੇ ਆਪਣੀ ਮੰਨ ਕੇ ਚੱਲ 10-10, 15-15,000 ਰੁਪਇਆ ਜੈਨੂਅਨ ਕੰਮ ਦਾ ਲੈਂਦੇ ਨੇਗੇ ਯਾਰ। ਕੋਈ ਕਿਹਦਾ ਇੰਤਕਾਲ ਕਰਾਉਣਾ, ਪਿਛਲੇ ਟਾਈਮ ਦੀ ਗੱਲ ਆ, ਇੱਥੇ ਇੱਕ ਪਟਵਾਰੀ ਸੀਗਾ, ਮੈਂ ਤਾਂ ਨਾਂ ਭੁੱਲ ਗਿਆ, ਮੇਰੇ ਕੋਲ ਇੱਕ ਵੀਡੀਓ ਆਈ ਸੀਗੀ, ਉਹਨੇ ਆਪਣੀ ਦੁਕਾਨ ਵੇਚੀ ਸੀਗੀ ਆਪਣੇ ਕਿਸੇ ਬੰਦੇ ਨੇ, ਆਪਣੀ ਕੁੜੀ ਬਾਹਰ ਭੇਜੀ ਸੀਗੀ, 50,000 ਰੁਪਏ ਤੋਂ ਦੁਕਾਨ ਦਾ ਇੰਤਕਾਲ ਕਰਾਈ ਦਾ ਲੈਤਾ, 50,000 ਰੁਪਇਆ ਤੋਂ। ਇੰਨੇ ਨੇ ਇਹ ਕਰਪਸ਼ਨ ਕਰਦੇ ਨੇ। ਜਦੋਂ ਮੈਂ ਆ ਕੇ ਪੁੱਛਿਆ ਤਾਂ ਉਹਦੇ ਬੰਦੇ ਦੇ ਪੈਸੇ ਉਸ ਪਟਵਾਰੀ ਨੇ ਵਾਪਸ ਕਰੇ ਸੀਗੇ। ਆ ਮੇਰੇ ਕੋਲੇ ਫੋਨ ਦੇ ਵਿੱਚ ਵੀਡੀਓ ਪਈ ਆ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਹੁਣ ਤਾਂ ਕਹਿਣਾ ਵੀ ਸਾਡਾ ਪੰਜਾਬ ਸੁਧਰੇ, ਅਸੀਂ ਕਦੋਂ ਸੁਧਰਾਂਗੇ? ਅਸੀਂ ਇਕੱਲੇ ਕਦੋਂ ਪਹਿਰਾ ਦੇਵਾਂਗੇ? ਸਰਕਾਰਾਂ ਦੇ ਹਰ ਇੱਕ ਚੀਜ਼ ਸਰਕਾਰਾਂ ਦੇ ਚੜ ਕੇ ਆਇਆ ਨਾ, ਸਰਕਾਰ ਆ ਕਰੇ, ਸਰਕਾਰ ਉਹ ਕਰੇ। ਅਸੀਂ ਕਿੱਥੇ ਆ? ਸਾਡਾ ਆਪਦਾ ਸਟੈਂਡ ਕਿੱਥੇ ਆ? ਅਸੀਂ ਕਿਉਂ ਨਹੀਂ ਇਕੱਲਾ ਬੋਲਣ ਸਿੱਖਦੇ? ਅਸੀਂ ਕਿਉਂ ਨਹੀਂ ਜਿਹੜਾ ਬੰਦਾ ਸਹੀ ਆ ਸਹੀ ਕਹੋ, ਜਿਹੜਾ ਬੰਦਾ ਗਲਤ ਆ ਗਲਤ ਕਹੋ। ਪਟਵਾਰੀ ਤੇ ਬਿਲਕੁਲ ਸਹੀ ਸਰਕਾਰ ਨੇ ਪਰਚਾ ਪਾ ਕੇ ਅੰਦਰ ਕਰਿਆ। ਸਾਰੇ ਪਟਵਾਰੀ ਆਰਾਮ ਨਾਲ ਘਰੇ ਬੈਠਣਗੇ, ਹੜਤਾਲਾਂ ਕਰੀ ਬੈਠੇ ਨੇਗੇ ਵੀ ਅਸੀਂ ਐਵੇਂ ਜਿੱਕੂ ਨੰਗਾ ਨਾਚ ਚਾਵਾਂਗੇ। ਹੜਤਾਲ ਕਰਨਾ ਸਿਰਫ ਔਰ ਸਿਰਫ ਇੱਕੋ ਹੀ ਕਾਰਨ ਇਹਨਾਂ ਦਾ। ਹੜਤਾਲ ਕਰਨਾ ਇਹ ਕਾਰਨ ਵੀ ਸਰਕਾਰ ਸਾਡੇ ਖਿਲਾਫ ਨਾ ਬੋਲੇ। ਅਸੀਂ ਕਰਪਸ਼ਨ ਕਰਾਂਗੇ, ਅਸੀਂ ਪੈਸੇ ਲਵਾਂਗੇ। ਵੀ ਜੇ ਅਸੀਂ ਸਰਕਾਰ ਤੇ ਅਸੀਂ ਭਾਰੂ ਪਈਏ, ਇਹਨਾਂ ਦਾ ਕੰਮ ਇਹ ਆ ਵੀ ਸਰਕਾਰ ਤੇ ਭਾਰੂ ਪਈਏ। ਇਸ ਕਰਕੇ ਬੇਨਤੀ ਕਰਦੇ ਆ ਪਿੰਡਾਂ ਵਾਲੇ ਲੋਕਾਂ ਨੂੰ ਵੀ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਚਲਾਈਏ, ਤੇ ਸਰਕਾਰ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ। ਬਾਹਰ ਕੱਢ ਕੇ ਨੌਜਵਾਨ ਬਥੇਰੇ ਇਹਨਾਂ ਤੇ 20,000 ਰੁਪਏ ਦੀ ਨੌਕਰੀ ਕਰਨ ਨੂੰ ਤਿਆਰ ਨੇਗੇ।
ਇਹਨਾਂ ਨੇ ਲਾਹ ਵੱਧ ਚੁੱਕੀ ਹੈ। ਅੱਜ ਤੱਕ ਜਿਹੜੇ ਮੈਂ ਹੋਰ ਵੀ ਮੈਂ ਚੇਤਾਵਨੀ ਦੇ ਕੇ ਜਾਣਾ, ਮੈਂ ਇੱਥੇ ਖੜ ਕੇ ਚੇਤਾਵਨੀ ਦੇ ਕੇ ਜਾਣਾ। ਧਨੌਲਾ ਤਹਿਸੀਲ ਦੇ ਵਿੱਚ ਕੋਈ ਵੀ ਇੱਥੇ ਕਿਤੋਂ ਤੁਹਾਡੇ ਤੋਂ 1 ਰੁਪਿਆ ਵੀ ਮੰਗਦਾ, ਕੋਈ ਪਟਵਾਰੀ ਮੰਗਦਾ, ਕੋਈ ਕੰਨਗੋ ਮੰਗਦਾ, ਕੋਈ ਤਹਿਸੀਲਦਾਰ ਮੰਗਦਾ, ਮੇਰੇ ਕੋਲੇ ਆ ਜਾਓ, ਜੇ ਲੈ ਕੇ ਦਿਖਾਵੇ ਇੱਥੇ ਕੋਈ 1 ਰੁਪਿਆ ਵੀ ਰਿਸ਼ਵਤ ਚੱਲ ਕੇ ਦਿਖਾਵੇ। ਮੈਂ ਸਾਰੇ ਪੰਜਾਬ ਦੇ ਵਿੱਚ ਮੈਂ ਨਹੀਂ ਜਾ ਸਕਦਾ। ਮੈਂ ਕੱਲੇ ਧਨੌਲਾ ਤਹਿਸੀਲ ਵਾਲੇ ਲੋਕਾਂ ਨੂੰ ਕਹਿਣਾ ਚਾਹੁੰਦਾ, ਜਿੰਨੇ ਵੀ ਇੱਥੇ ਮੇਰੇ ਲਾਗੇ ਤਾਗੇ ਦੇ ਪਿੰਡ ਲੱਗਦੇ ਨੇ, ਕੋਈ ਪਟਵਾਰੀ ਤੋਂ 1 ਰੁਪਿਆ ਮੰਗਦਾ, ਜਦੋਂ ਮਰਜ਼ੀ ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਸੂਟ ਕਰਕੇ ਦਿਖਾਊਂਗਾ। ਕੋਈ ਵੀ ਤੋਂ 1 ਰੁਪਿਆ ਵੀ ਕੋਈ ਵੀ ਰਿਸ਼ਵਤ ਨਾ ਮੰਗਦਾ। ਮੈਂ ਇੱਥੋਂ ਆਪਦਾ, ਮੇਰਾ ਪਿੰਡ ਹੈਗਾ 10 ਕਿਲੋਮੀਟਰ ਦੂਰ, ਜਦੋਂ ਵੀ ਤੋਂ ਕੋਈ ਵੀ 1 ਰੁਪਿਆ ਮੰਗਦਾ, ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਕਰਕੇ ਦਿਖਾਊਂ ਤੀਰ ਵਾਂਗੂ ਸਿੱਧੇ। ਟਾਈਮ ਤੇ ਨਹੀਂ ਆਉਂਦੇ, ਇਹਨਾਂ ਨੇ ਪਿਓ ਵਾਲੀ ਨੌਕਰੀ ਬਣਾ ਛੱਡੀ। 9 ਵਜੇ 2 ਵਜੇ ਆ ਕੇ 3 ਵਜੇ ਆ ਕੇ, ਜਦੋਂ ਜੀ ਕਰਿਆ ਆ ਕੇ ਚੰਗੇ ਪਾ ਕੇ ਉਹਨੇ ਕੱਪੜੇ ਚੰਗੇ ਉਹਨੇ ਗੱਡੀਆਂ ਦੇ ਵਿੱਚ ਆ ਕੇ 4-5 ਬੈਠੇ ਹੁੰਦੇ ਨੇ, ਇਹਨਾਂ ਨੇ ਚੇਲੇ ਆਪਦੇ ਰੱਖੇ ਹੋਏ ਨੇਗੇ। ਇਹ ਕੀ ਕਰਦੇ ਨੇ ਬਾਈ, ਜਿਵੇਂ ਕਿ ਹੁਣ ਇਹ ਆਹ ਜਿਹੜਾ ਇਹ ਪਟਵਾਰੀ ਆ ਸੰਗਰੂਰ ਵਾਲਾ, ਜਿਹੜਾ ਇਹ ਪ੍ਰਧਾਨ ਹੈ, ਇਹਨਾਂ ਨੇ ਚੇਲੇ ਚਾਪਟੇ ਜਿਹੜੇ ਰੱਖੇ ਹੋਏ, ਉਹਨਾਂ ਦੇ ਥਰੂ ਰਿਸ਼ਵਤ ਲੈਂਦੇ ਨੇਗੇ। ਉਹਨਾਂ ਦੇ ਥਰੂ ਕਹਿੰਦੇ ਨੇ 10,000 ਰੁਪਇਆ ਫੜਾ ਲਿਆ, ਇਹਨੂੰ 5,000 ਰੁਪਇਆ ਫੜਾ ਲਿਆ। ਜਾਂ ਜਿਹੜੇ ਬਾਹਰ ਬੈਠੇ ਨੇ ਹੁੰਦੇ ਨੇਗੇ, ਕਈ ਜਿਹੜੇ ਸਟਾਈਨੋ ਜੇ ਬੈਠੇ ਹੁੰਦੇ ਨੇ ਟਾਈਪਿੰਗ ਕਰਨ ਵਾਲੇ, ਉਹਨਾਂ ਨੂੰ ਫੜਾ ਲਿਆ 5,000 ਰੁਪਇਆ ਫੜਾਇਆ, 10,000 ਰੁਪਇਆ ਫੜਵਾਇਆ। ਇਹਨਾਂ ਨੇ ਲਾਹ ਵੱਧ ਚੁੱਕੀ ਹੈ। ਮੈਂ ਜਿੰਨੇ ਵੀ ਮੈਂ ਇੱਥੇ ਕਹਿਣਾ ਚਾਹੁੰਦਾ, ਜਿੰਨੇ ਵੀ ਮੇਰੇ ਧਨੌਲਾ ਦੇ ਇੱਥੇ ਸਬ ਤਹਿਸੀਲ ਦੇ ਪਿੰਡ ਲੱਗਦੇ ਨੇ, ਕੋਈ ਵੀ ਪਟਵਾਰੀ, ਕੋਈ ਵੀ ਕੰਨਗੋ ਸੋਥੋਂ 1 ਰੁਪਏ ਦੀ ਵੀ ਰਿਸ਼ਵਤ ਮੰਗਦਾ, ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਤੀਰ ਵਾਂਗੂ ਸਿੱਧੇ ਕਰੂੰਗਾ। ਇਹਨਾਂ ਨੇ ਲਾਹ ਨਹੀਂ ਵੱਧ ਚੁੱਕੀ। ਆਪਾਂ ਉਹਦੇ ਜਦ ਨਹੀਂ ਇਹ ਕੰਮ ਤੇ ਆਉਂਦੇ ਤਾਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਕੱਢਾਂਗੇ। ਇਹਨਾਂ ਦੇ ਕੀ, ਇਹਨਾਂ ਦੇ ਮਜਾਲ ਆ। ਸਰਕਾਰ ਨੂੰ ਬੇਨਤੀ ਹੈ, ਸਾਰਿਆਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਨਵੇਂ ਰੱਖੋ ਲੋਕ। ਠੀਕ ਆ ਬਾਈ ਜੀ ਗੱਲ। ਲੋਕ ਹੈਰਾਨ ਹੋ ਮੁੜੀ ਜਾਂਦੇ ਨੇਗੇ। ਲੋਕ ਹੈਰਾਨ ਨਹੀਂ ਹੁੰਦੇ ਇਹਨਾਂ ਕਰਕੇ। 70,000 ਰੁਪਏ ਤੁਸੀਂ ਤਨਖਾਹ ਲੈਣਾ, ਥੋੜਾ ਢਿੱਡ ਨਹੀਂ ਭਰਦਾ ਯਾਰ। ਤੁਸੀਂ ਆਰਾਮ ਨਾਲ ਜਾ ਕੇ ਬਹਿ ਗਏ। ਬਰਾਬਰ ਜਿਹੜਾ ਧਰਨਾ ਚਲਾਵਾਂਗੇ, ਪੈਰਲਲ ਚਾਹੇ ਡੀਸੀ ਦਫ਼ਤਰ ਅੱਗੇ ਚਲਾਉਣਾ ਪਵੇ। ਆਉਣ ਵਾਲੇ 1-2 ਦਿਨਾਂ ਦੇ ਵਿੱਚ ਦੇਖਦੇ ਆ। ਸਾਰੇ ਜਥੇਬੰਦੀਆਂ ਨੂੰ ਵੀ ਮੈਂ ਅਪੀਲ ਕਰੂੰਗਾ, ਕਿਸਾਨ ਜਥੇਬੰਦੀਆਂ ਨੂੰ ਵੀ, ਇਹਨਾਂ ਦੇ ਬਰਾਬਰ ਚਲਾਉਂ। ਤਾਂ ਕਹਿੰਦਾ ਸਾਡੀ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋ, ਸਾਡਾ ਪੰਜਾਬ ਚੰਗਾ ਹੋਵੇ। ਜੇ ਕੋਈ ਚੰਗਾ ਕੰਮ ਕਰਦਾ ਫਿਰ ਉਹ ਸਾਥ ਦੇਣ ਨੂੰ ਤਿਆਰ ਨਹੀਂ। ਆਇਆ ਦਿਖਾ ਕੇ ਇੱਥੇ ਸਾਰੇ। ਠੀਕ ਆ ਬਾਈ ਜੀ ਗੱਲ, ਦੇਖੋ ਜੀ, ਠੀਕ ਹੈ ਜੀ, ਇਹਨਾਂ ਗੱਲ ਕੋਈ ਗਲਤ ਨਹੀਂ ਗਈ। ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ, ਮੈਂ ਧਨੌਲਾ ਤੋਂ ਮੈਂ ਚੇਤਾਵਨੀ ਦਿੰਦਾ, 1 ਵੀ ਰੁਪਿਆ ਬੰਦਾ ਕੋਈ ਰਿਸ਼ਵਤ ਮੰਗਦਾ, ਮੈਂ ਤੀਰ ਵਾਂਗੂ ਸਿੱਧਾ ਕਰਕੇ ਦਿਖਾਊਂਗਾ। ਕੋਈ ਪਟਵਾਰੀ, ਕੋਈ ਕੰਨਗੋ, ਕੋਈ ਤਹਿਸੀਲਦਾਰ ਮੇਰੇ ਕੋਲੇ ਆ ਜਾਓ। ਜੇ ਨਾਮ ਡਾਂਸ ਕਰਾਵਾਂ ਤਾਂ ਇਹਨਾਂ ਦਾ ਮੈਨੂੰ ਭਾਨਾ ਨਾ ਕਿਉਂ। ਮੇਰੇ ਕੋਲੇ ਪਿੰਡ ਆ ਜਾਓ, ਕਈ ਵਾਰੀ ਫੋਨ ਚੱਕਣਾ, ਪਿੰਡ ਮੇਰਾ ਕੋਟਦਨਾ ਪਿੰਡ ਹੈ। ਹਾਂ, ਜਦੋਂ ਮਰਜ਼ੀ ਆ ਜਾਓ, ਕਈ ਵਾਰੀ ਫੋਨ ਨਹੀਂ ਚੱਕੇ ਜਾਂਦਾ, ਭਾਨਾ ਸਿੱਧੂ ਜਦੋਂ ਮਰਜ਼ੀ ਆ ਜਾਓ। ਸਾਰੇ ਲੋਕ ਹੁਣ ਮੈਂ ਦਿਖਾਉਣਾ, ਆ ਹੈਰਾਨ ਹੋ ਮੁੜੀਆਂ ਨੇ। ਕੋਈ ਧੀਆਂ, ਕੋਈ ਭੈਣਾਂ, ਕੋਈ ਕਿੱਥੋਂ ਆਉਂਦੇ ਨੇ ਲੋਕ। ਇਹਨਾਂ ਨੇ ਆਪਦਾ ਬਣਾ ਛੱਡਿਆ, ਇਹਨਾਂ ਨੇ ਰੂਲ ਆਪਦਾ ਨਹੀਂ ਬਣਾ ਛੱਡਿਆ। ਆ ਸਾਰੇ ਲੋਕ ਹੈਰਾਨ ਹੋ ਮੁੜਦੇ ਨੇਗੇ। ਮੈਂ ਦੁਬਾਰਾ ਫੇਰ ਕਹਿਣਾ, ਧਨੌਲਾ ਤਹਿਸੀਲ ਦੇ ਵਿੱਚ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰਿਸ਼ਵਤ ਮੰਗਦਾ, ਮੈਂ ਇਹਨਾਂ ਦਾ ਗਿੱਧਾ ਪਵਾ ਕੇ ਦਿਖਾਊਂਗਾ। ਇੱਥੇ ਕੋਈ ਰਿਸ਼ਵਤ ਮੰਗ ਕੇ ਦਿਖਾਵੇ, ਕੋਈ ਤਹਿਸੀਲਦਾਰ ਆ, ਕੋਈ ਪਟਵਾਰੀ ਆ, ਜਿਹੜਾ ਮਰਜ਼ੀ ਆ, ਇੱਥੇ 1 ਵੀ ਰੁਪਿਆ ਕੋਈ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾਉਂਗਾ। ਇੱਥੇ ਕਰਪਸ਼ਨ ਆ ਧਨੌਲਾ ਤਹਿਸੀਲ ਦੇ ਵਿੱਚ ਕਿਤੇ ਵੀ ਚੱਲਦੀ ਆ। ਮੇਰੇ ਕੋਲੇ ਆ ਜਾਓ, ਪਿੰਡ ਮੇਰਾ ਕੋਟਦਨਾ, ਸਾਰੇ ਮੈਨੂੰ ਤੁਸੀਂ ਜਾਣਦੇ ਹੋ। ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਰਿਸ਼ਵਤ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾ ਕੇ ਦਿਖਾਉਂ। ਉਹਨਾਂ ਨੇ ਲਾਹ ਹੀ ਵੱਧ ਚੁੱਕਿਆ। 70,000 ਰੁਪਏ ਤਨਖਾਹ ਲੈਂਦੇ ਨੇ ਯਾਰ, ਘਰੇ ਆਰਾਮ ਨਾਲ ਬੈਠੇ ਨੇਗੇ। ਇੰਨਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਨੀ, ਤੁਹਾਡਾ ਧੰਨਵਾਦ ਸਾਰਿਆਂ ਦਾ, ਕਰਦੇ ਵੀ ਮੰਗਦੇ। ਹਾਲਾ ਫੜੀ ਉੱਥੋਂ ਜੇ ਲਿਆ ਚੱਕ ਕੇ ਸਾਰਾ, ਉੱਥੋਂ ਇਹਨਾਂ ਦਾ ਓਕੇ। ਇਹ ਸਬ ਤਹਿਸੀਲ ਧਨੌਲਾ ਦੇ ਵਿੱਚ ਖੜਿਆ ਜੀ। ਪਟਵਾਰੀਆਂ ਦੇ ਜਿਹੜੀ ਬਾਬਤ ਆ, ਉਹ ਸਾਰੀ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੇ ਲੋਕ ਹਰਾਸਮੈਂਟ ਹੋ ਰਹੇ ਨੇ ਪਟਵਾਰੀਆਂ ਦੀ ਹੜਤਾਲ ਕਰਕੇ। ਆ ਜਿਹੜੀ ਪਟਵਾਰੀਆਂ ਦੀ ਹੜਤਾਲ ਕਰਕੇ ਮੈਂ ਤੁਹਾਨੂੰ ਇੱਧਰ ਦਿਖਾ ਦਾਂ ਵੀ ਸਾਰਾ ਜਿਹੜਾ ਕੰਮਕਾਰ ਆ ਉਹ ਤਹਿਸੀਲਾਂ ਰੁਕਿਆ ਪਿਆ। ਇਸ ਚੀਜ਼ ਕਲੀਅਰ ਹੋ ਚੁੱਕੀ ਆ ਵੀ ਜਿਹੜਾ ਉਹ ਪਟਵਾਰੀ ਆ, ਜਿਹੜੇ ਦੇ ਖਿਲਾਫ ਸਰਕਾਰ ਨੇ ਪਰਚਾ ਦਿੱਤਾ ਦੀਦਾਰ ਸਿੰਘ ਦੇ ਖਿਲਾਫ, ਉਹਦੇ ਘਰੋਂ ਸਾਬਤ ਹੋ ਚੁੱਕਿਆ ਵੀ 33 ਰਜਿਸਟਰੀਆਂ ਦੇ 25 ਲੱਖ ਰੁਪਇਆ ਜਿਹੜੇ ਉਹਦੇ ਬੈਂਕ ਅਕਾਊਂਟ ਦੇ ਵਿੱਚ, ਖਾਤੇ ਦੇ ਵਿੱਚ ਜਿਹੜਾ ਲੋਕਰ ਹੈ, ਉਹਦੇ ਵਿੱਚ ਬੜਾ ਕੁਝ ਪਿਆ। ਹਜੇ ਉਹਨੇ ਚਾਬੀ ਨਹੀਂ ਦਿੱਤੀ। ਇਹ ਪਟਵਾਰੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ 70,000 ਰੁਪਇਆ ਤਨਖਾਹ ਲੈਂਦੇ ਨੇਗੇ ਇਹ। ਵੈਸੇ ਤਾਂ ਅਸੀਂ ਸਾਰੇ ਪੰਜਾਬ ਦੇ ਲੋਕ ਕਹਿੰਦੇ ਆ ਵੀ ਕਰਪਸ਼ਨ ਖਤਮ ਹੋਣੀ ਚਾਹੀਦੀ ਆ, ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਣੀ ਚਾਹੀਦੀ ਹੈ। ਜੇ ਕੋਈ ਸਰਕਾਰ, ਕੋਈ ਚੰਗਾ ਬੰਦਾ ਕੋਈ ਕੰਮ ਕਰ ਰਿਹਾ ਤਾਂ ਅਸੀਂ ਉਹਦਾ ਸਾਥ ਕਿਉਂ ਨਹੀਂ ਦੇ ਰਹੇ ਲੋਕ। ਜੇ ਕੋਈ ਸਰਕਾਰ ਚਾਹੁੰਦੀ ਹੈ ਕਿ ਅਸੀਂ ਕਰਪਸ਼ਨ ਖਤਮ ਕਰੀਏ, ਇਹ ਪਟਵਾਰੀ ਜਿਹੜੇ ਧਰਨੇ ਲਾ ਕੇ ਬੈਠੇ ਨੇ, ਕਿ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਗਵਰਨਮੈਂਟ ਨੂੰ ਗੱਲ ਕਰਨਾ ਚਾਹੁੰਦਾ, ਇਹਨਾਂ ਨੂੰ ਕੱਲੇ ਨੂੰ ਘਰੇ ਭੇਜੋ। ਅਸੀਂ ਜਿਹੜੀਆਂ ਚੰਗੀ ਪੜ੍ਹਾਈ ਕਰੇ ਹੋਏ ਨੌਜਵਾਨ ਆ, ਸਾਰੇ ਨੌਜਵਾਨ ਇੱਥੇ ਫਿਰਦੇ ਨੇਗੇ, ਅਸੀਂ 20-30 ਹਜ਼ਾਰ ਤੇ ਨੌਕਰੀ ਕਰਨ ਨੂੰ ਤਿਆਰ ਹਾਂ। 70,000 ਰੁਪਏ ਤਨਖਾਹ ਦਿੰਦੇ ਨੇਗੇ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਹੀਂ ਉੱਥੇ ਕੰਮ ਤੇ ਆਉਂਦੇ
ਨਹੀਂ ਕੰਮ ਖੋਲਦੇ ਤਾਂ ਅਸੀਂ ਬਰਾਬਰ ਧਰਨਾ ਲਾਵਾਂਗੇ। ਅਸੀਂ ਨੌਜਵਾਨ ਇਹਨਾਂ ਨੂੰ ਕੱਢ ਕੇ ਇਹਨਾਂ ਨੂੰ ਸਾਰੇ ਪਟਵਾਰੀਆਂ ਕਰਪਟ ਨੂੰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਅਸੀਂ ਸਾਰੇ ਨੌਕਰੀਆਂ ਕਰਨ ਨੂੰ ਤਿਆਰ ਆ, ਇਹਨਾਂ ਦੇ ਨਾਲੋਂ ਦੁੱਗਣੇ ਅਸੀਂ ਪੜ੍ਹੇ ਹੋਏ ਆ। ਇਸ ਕਰਕੇ ਬੇਨਤੀ ਕਰਦੇ ਆ ਪੰਜਾਬ ਦੇ ਲੋਕਾਂ ਨੂੰ, ਜਿੰਨੀਆਂ ਵੀ ਤਹਿਸੀਲਾਂ ਦੇ ਵਿੱਚ ਜੇ ਪਟਵਾਰੀ ਆਪਣੇ ਕੰਮ ਤੇ ਨਹੀਂ ਆਉਂਦੇ, ਸਰਕਾਰ ਨੂੰ ਬੇਨਤੀ ਕਰਦੇ ਆ, ਜੇ ਸਰਕਾਰ ਚੰਗਾ ਕੰਮ ਕਰਦੀ ਹੈ ਅਸੀਂ ਸਰਕਾਰ ਦਾ ਡਟ ਕੇ ਸਾਥ ਦੇਣ ਨੂੰ ਤਿਆਰ ਹੈ ਤੇ ਬਰਾਬਰ ਇਹਨਾਂ ਦੇ ਧਰਨਾ ਲਾ ਕੇ ਬੈਠਾਂਗੇ ਤੇ ਇਹਨਾਂ ਨੂੰ ਨੌਕਰੀਆਂ ਤੋਂ ਕੱਢੋ, ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਕਰਪਟਾਂ ਨੂੰ। ਇਹਨਾਂ ਨੇ ਕਰਪਸ਼ਨ ਕਰ ਉਹਦੇ ਘਰ ਭਰ ਲਏ, ਇਹਨਾਂ ਨੇ ਕੋਠੀਆਂ ਕਾਰਾਂ ਇਹਨਾਂ ਨੇ ਐਡੇ ਨੇ ਖੜੀਆਂ ਕਰ ਲੀਆਂ, ਐਡੇ ਇਹਨਾਂ ਨੇ ਕਰਪਸ਼ਨ ਹਰ ਇੱਕ ਤਹਿਸੀਲ ਦੇ ਵਿੱਚ। ਮੈਂ ਤਹਿਸੀਲ ਦੇ ਵਿੱਚ ਗੱਲ ਕਰਦਾ, ਮੈਂ ਇਹ ਤੋਂ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੰਗਾ ਨਾਚ ਕਰਿਆ ਸੀਗਾ। ਇਹ ਸਮੇਂ ਤੇ ਨਹੀਂ ਆਉਂਦੇ ਸੀਗੇ ਇਹ ਪਟਵਾਰੀ ਆਉਂਦੇ ਨੇ 10-10 12-12 ਵਜੇ, ਕਦੇ ਕਹਿੰਦੇ ਸਾਡੀ ਮਨ ਮਰਜ਼ੀ ਨਾਲ ਆਉਂਦੇ ਨੇ 2-2 ਵਜੇ ਆ ਕੇ ਬਹਿ ਜਾਂਦੇ ਨੇ ਕਿ ਲੋਕਾਂ ਨੂੰ ਸਮੇਂ ਸਿਰੇ ਮਿਲਦੇ ਨਹੀਂ ਇਹ ਪਟਵਾਰੀ। ਇਹ ਪਟਵਾਰੀਆਂ ਨੇ ਜਲੂਸ ਕੱਢ ਸਕਿਆ ਸਾਰੇ ਕੰਮ ਦਾ। ਪਟਵਾਰੀਆਂ ਨੇ 2-2 ਵਜੇ ਆ ਕੇ ਮਨ ਮਰਜ਼ੀ ਨਾਲ ਆ ਕੇ ਕੁਰਸੀਆਂ ਤੇ ਬਹਿ ਜਾਂਦੇ ਨੇਗੇ, ਕੋਈ ਇਹਨਾਂ ਦੀ ਡਿਊਟੀ ਨਹੀਂ, ਕੋਈ ਸਮੇਂ ਸਿਰ ਨਹੀਂ ਆਉਣਾ। 9:30 ਵਜੇ ਇਹਨਾਂ ਦਾ ਸਮਾਂ 9:15 ਵਜੇ 9:30 ਵਜੇ ਨਾਲ ਸਮਾਂ ਬਣਦਾ ਵੀ ਆ ਕੇ ਸੀਟ ਤੇ ਬਹਿ ਜਾਣ, ਸਮੇਂ ਤੇ ਨਹੀਂ ਆਉਂਦੇ। ਜੇ ਇਹਨਾਂ ਦੇ ਕੋਈ ਸਰਕਾਰ, ਕੋਈ ਚੰਗੀ ਸਰਕਾਰ ਆਈ ਆ, ਮੈਂ ਭਗਵੰਤ ਮਾਨ ਦੇ ਖਿਲਾਫ ਵੀ ਬਹੁਤ ਬੋਲਦਾ, ਜਿੱਥੇ ਸਰਕਾਰ ਗਲਤ ਆ ਉਹਦੇ ਮੈਂ ਖਿਲਾਫ ਵੀ ਬਹੁਤ ਬੋਲਦਾ, ਪਰ ਜਿੱਥੇ ਸਰਕਾਰ ਸਹੀ ਆ ਅਸੀਂ ਸਹੀ ਸਰਕਾਰ ਦਾ ਉਹ ਚੰਗੇ ਬੰਦਾ ਸਾਡਾ ਹੱਕ ਬਣਦਾ ਕਿਸੇ ਦਾ ਸਾਥ ਦਈਏ। ਅੱਜ ਜੇ ਉਹ ਚੰਗਾ ਬੰਦਾ ਕੋਈ ਚੰਗਾ ਕੰਮ ਕਰ ਰਿਹਾ, ਅੱਜ ਪਟਵਾਰੀਆਂ ਦਾ ਉਹਨਾਂ ਦੇ ਇੱਕ ਪਟਵਾਰੀ ਤੇ ਫੜ ਕੇ ਪਰਚਾ ਦਿੱਤਾ ਦਦਾਰ ਸਿੰਘ ਤੇ ਕਰਪਟ ਪਟਵਾਰੀ ਤੇ, ਤਾਂ ਸਾਰੀ ਇਹਨਾਂ ਦੀ ਪਟਵਾਰ ਯੂਨੀਅਨ ਲਾ ਕੇ ਹੜਤਾਲ ਕਰਕੇ ਬਹਿ ਗਈ। ਆਹ ਦੇਖੋ ਲੋਕ ਕਿੰਨੇ ਹੈਰਾਨ ਹੋ ਜਾਂਦੇ ਨੇ, ਦਿਖਾ ਮੜਾ ਜਾ ਸਾਰੇ ਲੋਕ ਕਿਵੇਂ ਹੈਰਾਨ ਹੋ ਜਾਂਦੇ। ਅੰਦਰ ਆ ਜਾ ਮੜਾ ਜਾ, ਅੰਦਰ ਆ ਜਾ, ਦੇਖ ਕਿਵੇਂ ਲੋਕ ਹੈਰਾਨ ਹੁੰਦੇ ਨੇਗੇ। ਕੋਈ ਸਮਾਂ ਨਹੀਂ ਇਹਨਾਂ ਨੇ ਉਹਦੇ ਪਿਓ ਦੀ ਨੌਕਰੀ ਬਣਾ ਛੱਡੀ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੇ ਸਰਕਾਰ, ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਥਾਂ ਤੇ ਅਸੀਂ ਬੜੇ ਲਿਖੇ ਨੇ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ ਇਹਨਾਂ ਨੂੰ ਨੌਕਰੀਆਂ ਦੇ ਵਿੱਚ ਇਹਨਾਂ ਨੇ ਕਰਪਟਾਂ ਨੇ ਦੇਖੋ ਸਾਰੇ ਖਾਲੀ ਪਏ ਨੇ। ਇੱਥੇ ਲੋਕ ਮੁੜੀ ਜਾਂਦੇ, ਇਹਨਾਂ ਨੂੰ ਕੋਈ ਕਿਸੇ ਦਾ ਲੈਣ ਦੇਣ ਨਹੀਂ ਹੈਗਾ। ਦੇਖੋ ਸਾਰੇ ਖਾਲੀ ਪਏ ਨੇ, ਦਿਖਾਉਣਾ ਤੁਹਾਨੂੰ ਦਫ਼ਤਰ, ਸਾਰੇ ਖਾਲੀ ਪਏ ਨੇ। ਇਹਨਾਂ ਨੇ ਆਪਣੇ ਪਿਓ ਵਾਲਾ ਰਾਜ ਬਣਾ ਚੱਕਿਆ, ਇਹਨਾਂ ਨੇ ਪਿਓ ਵਾਲਾ ਸ਼ੇਅਰ ਕਰੀ ਚੱਲਿਓ। ਪਏ ਨੇ ਸਾਰੇ ਇੱਥੇ। ਜੇ ਕਿਸੇ ਸਰਕਾਰ ਨੇ ਚੰਗਾ ਕੰਮ ਕਰਿਆ ਤਾਂ ਉਹਦਾ ਹੱਕ ਬਣਦਾ ਕਿ ਅਸੀਂ ਆਪਾਂ ਪੰਜਾਬ ਦੇ ਲੋਕ ਸਾਥ ਦਈਏ। ਉਹ ਤਾਂ ਕਹਿੰਦਾ ਸਾਡਾ ਪੰਜਾਬ ਸਹੀ ਹੋਵੇ, ਸਾਡੇ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ। ਜੇ ਕਰਪਸ਼ਨ ਖਤਮ ਕਰਨ ਦੀ ਗੱਲ ਕਰਦਾ ਤਾਂ ਅਸੀਂ ਲੋਕ ਸਾਥ ਨਹੀਂ ਦਿੰਦੇ। ਪਟਵਾਰੀਆਂ ਨੂੰ ਬਰਾਬਰ ਇਹਨਾਂ ਦਾ ਧਰਨਾ ਕੱਢੋ ਤੇ ਪਟਵਾਰੀਆਂ ਦੇ ਬਰਾਬਰ ਇਹਨਾਂ ਨੂੰ ਨੌਕਰੀਆਂ ਤੋਂ ਸਾਰਿਆਂ ਨੂੰ ਸਰਕਾਰ ਕੱਢ ਕੇ ਚੰਗੇ ਬੰਦੇ ਹੋਰ ਨੌਜਵਾਨ ਬਥੇਰੇ ਨੇਗੇ। 70,000 ਰੁਪਏ ਇਹਨਾਂ ਦੀ ਤਨਖਾਹ ਹੈ, 70,000 ਰੁਪਏ ਤੋਂ ਉੱਪਰ 2-2 ਲੱਖ ਰੁਪਏ ਰਿਸ਼ਵਤਾਂ ਲੈਂਦੇ ਨੇ। ਇੰਤਕਾਲ ਕਿਰਾਏ ਦਾ ਹੈ, ਕੀ ਕਰਦੇ ਨੇਗੇ? ਆ ਜਾਓ ਮੈਂ ਬਾਹਰ ਗੱਲਬਾਤ ਕਰਦਾ, ਇੱਧਰ ਲਿਆ, ਮੈਂ ਸਾਰੇ ਨੂੰ ਉਮਰ ਦਾ ਹੋਣਾ। ਇੰਤਕਾਲ ਕਿਰਾਏ ਦਾ 10-20,000 ਰੁਪਏ ਮੰਗਦੇ ਨੇ, ਉਹਦਾ ਪਿਓ ਵਾਲਾ ਰਾਜ ਬਣਾ ਛੱਡਿਆ। ਬੈਠੇ ਨੇ ਕਹੇ 20,000 ਰੁਪਏ ਇੰਤਕਾਲ ਜੇ ਕਿਸ ਦਾ ਮੰਨ ਕੇ ਚੱਲ ਇੰਤਕਾਲ ਸਹੀ ਵੀ ਆ ਨਾ, ਵੀ ਉਹ ਆਪਣਾ ਕੋਈ ਉਹਦਾ ਸਹੀ ਕੰਮ ਹੈ, ਉਸ ਇੰਤਕਾਲ ਦਾ ਵੀ ਇਹ 20,000 ਰੁਪਏ ਲੈ ਜਾਂਦੇ ਨੇ। ਤਹਿਸੀਲਦਾਰ ਤੇ ਇਹਨਾਂ ਦੀ ਰਿਸ਼ਵਤ ਜਾਂਦੀ ਹੈ। ਇਹਨਾਂ ਨੇ ਉਹਦੇ ਪਿਓ ਵਾਲਾ ਰਾਜ ਨਹੀਂ ਬਣਾ ਸਕਦਾ। ਇਹਨਾਂ ਸਾਰਿਆਂ ਦੇ ਖਿਲਾਫ, ਪਟਵਾਰੀਆਂ ਦੇ ਖਿਲਾਫ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਰਿਆਂ ਨੂੰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਘਰੋਂ ਭੇਜੋ। ਘਰੋਂ ਭੇਜ ਕੇ ਇਹਨਾਂ ਦੇ ਥਾਂ ਤੇ ਹੋਰ ਨੌਜਵਾਨ ਨੌਕਰੀਆਂ ਕਰਨਗੇ। ਅਸੀਂ ਇੱਥੇ ਡਟ ਕੇ ਸਾਥ ਦਾ ਸਾਰੇ ਬਟਨ ਦਿਖਾਉਣਾ, ਸਾਰੇ ਦਿਖਾਉਣਾ। ਕੰਨ ਕੋਤੇ ਰਜਿਸਟਰਾਂ ਨੇ, ਰਜਿਸਟਰ ਵੀ ਵਿੱਚ ਹੀ ਨਾਲ ਕੰਨ ਕੋਤੇ ਇਹਨਾਂ ਨੇ ਕੰਮ ਕੀ ਕਰਿਆ? ਇਹਨਾਂ ਨੇ ਸਰਕਾਰ ਨੂੰ ਇਹ ਦਿਖਾਉਣਾ ਚਾਹੁੰਦੇ ਨੇਗੇ ਵੀ ਜੇ ਅਸੀਂ ਮੰਨ ਕੇ ਚੱਲ ਰਿਸ਼ਵਤ ਵੀ ਅਸੀਂ ਜੇ ਸਰਕਾਰ ਸਾਡੇ ਖਿਲਾਫ ਨਾ ਜਿਵੇਂ ਕਿ ਗੱਲਾਂ ਕਰਦੇ ਨੇ, ਜਿਵੇਂ ਕਿਸਾਨ ਯੂਨੀਅਨ ਹੁੰਦੀ ਹੈ, ਜਿਵੇਂ ਮਜ਼ਦੂਰ ਯੂਨੀਅਨ ਹੁੰਦੀ ਹੈ, ਇਹ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਜੇ ਸਰਕਾਰ ਸਾਡੇ ਬਾਬਤ ਕੋਈ ਜਾਰੀ ਕਰਦੀ ਹੈ ਨਾ ਬਿਆਨ ਵੀ ਸਾਡੀ ਏਕਤਾ ਹੈ, ਅਸੀਂ ਪਤਾ ਨਹੀਂ ਕੰਮ ਨਹੀਂ ਕਰਾਂਗੇ। ਸਾਰਿਆਂ ਨੂੰ ਬਾਹਰ ਕੱਢ ਕੇ ਭੇਜੋ। 70,000 ਰੁਪਏ ਦੀ ਥਾਂ ਤੇ 3 ਨੌਜਵਾਨ ਨੌਕਰੀ ਕਰਨਗੇ, 20,000 ਰੁਪਏ ਦੇ ਨੌਕਰੀ ਨੌਜਵਾਨ ਕਰਨ ਨੂੰ ਤਿਆਰ ਨੇਗੇ। 70,000 ਰੁਪਏ ਦੀ ਤਨਖਾਹ ਹੈ, ਕੱਢੋ ਬਾਹਰ। ਇਹਨਾਂ ਦੇ ਨਾਲੋਂ ਦੁੱਗਣੀ ਨੌਜਵਾਨਾਂ ਦੀ ਸਟੱਡੀ ਕਰੀ ਹੋਈ ਹੈ। ਜੇ ਕਰਪਟ ਨੇਗੇ ਵੀਡੀਓ ਸੁਣ ਮੈਂ ਦਿਖਾ ਦਿੰਦਾ, ਮੈਂ ਵੀਡੀਓ ਵੀ ਦਿਖਾ ਦਿੰਦਾ ਵੀ ਕਿਵੇਂ ਇਹਨਾਂ ਦੇ ਘਰੋਂ ਜਿਹੜਾ ਪਟਵਾਰੀ ਦਦਾਰ ਸਿੰਘ ਜਿਹੜਾ ਪ੍ਰਧਾਨ ਹੈ 33 ਰਜਿਸਟਰੀਆਂ ਉਹਦੇ ਘਰੋਂ ਫੜੀਆਂ ਗਏ ਨੇ। 25 ਲੱਖ ਰੁਪਇਆ ਫੜਿਆ ਗਿਆ। ਅਨੇਕਾਂ ਜਿਹੜੀ ਉਹਦੇ ਖਿਲਾਫ ਜਿਹੜੀ ਕਰਪਸ਼ਨ ਕਰਦਾ ਉਹ ਫੜਿਆ ਗਿਆ। ਵਿਜੀਲੈਂਸ ਨੇ ਪਟਿਆਲਾ ਨੇ ਛਾਪਾ ਮਾਰਿਆ ਉਹਦੇ ਘਰੇ। ਇਸ ਕਰਕੇ ਜਿਹੜੀ ਉਹ ਪਟਵਾਰੀ ਦਾ ਜਿਹੜਾ ਪਟਵਾਰੀ ਸੀਗਾ ਜਿਹੜਾ ਬੰਦਾ ਸੀਗਾ ਅਮਰਜੀਤ ਸਿੰਘ ਨੇ ਮਰੇਟਕੋਟਲਾ ਦੇ ਡੀਸੀ ਨੂੰ ਜਿਹੜੀ ਸ਼ਿਕਾਇਤ ਕੀਤੀ ਸੀਗੀ, ਉਹ ਸ਼ਿਕਾਇਤ ਦੇ ਅਧੀਨ ਤੇ ਪਟਿਆਲਾ ਜਿਹੜੀ ਵਿਜੀਲੈਂਸ ਨੇ ਛਾਪਾ ਮਾਰਿਆ ਤੇ ਉਸ ਸ਼ਿਕਾਇਤ ਦੇ ਅਧੀਨ ਤੇ ਉਹਦੇ ਪਰਚਾ ਦਰਜ ਕੀਤਾ ਗਿਆ ਸੀਗਾ। ਜਿੰਨੇ ਸਾਰੇ ਕਰਪਟ ਪਟਵਾਰੀ ਨੇ, ਜਿੰਨੀਆਂ ਵੀ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਤੇ ਮੈਂ ਕਹਿਣਾ ਚਾਹੁੰਦਾ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਜੇ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਇਹ ਆਪਣੇ ਕੰਮ ਤੇ ਨਹੀਂ ਆਉਂਦੇ 2-4 ਦਿਨਾਂ ਦੇ ਵਿੱਚ, ਤਾਂ ਅਸੀਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਸ਼ੁਰੂ ਕਰਾਂਗੇ ਇਹਨਾਂ ਦੇ ਕਰਪਸ਼ਨਾਂ ਦੇ। ਇਹਨਾਂ ਨੇ ਕਰਪਸ਼ਨ ਪੰਜਾਬ ਦੇ ਵਿੱਚ ਇਹ ਕਰ ਰਹੇ ਨੇਗੇ। ਹਰ ਇੱਕ ਪਟਵਾਰੀ ਨੇ ਆਪਣੀ ਮੰਨ ਕੇ ਚੱਲ 10-10, 15-15 ਹਜ਼ਾਰ ਰੁਪਇਆ ਜੈਨੂਅਨ ਕੰਮ ਦਾ ਲੈਂਦੇ ਨੇਗੇ। ਯਾਰ ਕੋਈ ਕਿਸੇ ਦਾ ਇੰਤਕਾਲ ਕਰਾਉਣਾ
ਪਿਛਲੇ ਟਾਈਮ ਦੀ ਗੱਲ ਆ, ਇੱਥੇ ਇੱਕ ਪਟਵਾਰੀ ਸੀਗਾ, ਮੈਂ ਤਾਂ ਨਾਂ ਭੁੱਲ ਗਿਆ, ਮੇਰੇ ਕੋਲ ਇੱਕ ਵੀਡੀਓ ਆਈ ਸੀਗੀ, ਉਹਨੇ ਆਪਣੀ ਦੁਕਾਨ ਵੇਚੀ ਸੀਗੀ ਆਪਣੇ ਕਿਸੇ ਬੰਦੇ ਨੇ, ਉਹਦੀ ਕੁੜੀ ਬਾਹਰ ਭੇਜੀ ਸੀਗੀ, 50,000 ਰੁਪਏ ਤੋਂ ਦੁਕਾਨ ਦਾ ਇੰਤਕਾਲ ਕਰਾਈ ਦਾ ਲੈਤਾ, 50,000 ਰੁਪਇਆ ਤੋਂ। ਇੰਨੇ ਨੇ ਇਹ ਕਰਪਸ਼ਨ ਕਰਦੇ ਨੇ। ਜਦੋਂ ਮੈਂ ਆ ਕੇ ਪੁੱਛਿਆ ਤਾਂ ਉਹਦੇ ਬੰਦੇ ਦੇ ਪੈਸੇ ਉਸ ਪਟਵਾਰੀ ਨੇ ਵਾਪਸ ਕਰੇ ਸੀਗੇ। ਆ ਮੇਰੇ ਕੋਲੇ ਫੋਨ ਦੇ ਵਿੱਚ ਵੀਡੀਓ ਪਈ ਆ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਹੁਣ ਤਾਂ ਕਹਿਣਾ ਵੀ ਸਾਡਾ ਪੰਜਾਬ ਸੁਧਰੇ, ਅਸੀਂ ਕਦੋਂ ਸੁਧਰਾਂਗੇ? ਅਸੀਂ ਇਕੱਲੇ ਕਦੋਂ ਪਹਿਰਾ ਦੇਵਾਂਗੇ? ਸਰਕਾਰਾਂ ਦੇ ਹਰ ਇੱਕ ਚੀਜ਼ ਸਰਕਾਰਾਂ ਦੇ ਚੜ ਕੇ ਆਇਆ ਨਾ, ਸਰਕਾਰ ਆ ਕਰੇ, ਸਰਕਾਰ ਉਹ ਕਰੇ, ਅਸੀਂ ਕਿੱਥੇ ਆ? ਸਾਡਾ ਆਪਦਾ ਸਟੈਂਡ ਕਿੱਥੇ ਆ? ਅਸੀਂ ਕਿਉਂ ਨਹੀਂ ਇਕੱਲਾ ਬੋਲਣ ਸਿੱਖਦੇ? ਅਸੀਂ ਕਿਉਂ ਨਹੀਂ ਜਿਹੜਾ ਬੰਦਾ ਸਹੀ ਆ ਸਹੀ ਕਹੋ, ਜਿਹੜਾ ਬੰਦਾ ਗਲਤ ਆ ਗਲਤ ਕਹੋ। ਪਟਵਾਰੀ ਤੇ ਬਿਲਕੁਲ ਸਹੀ ਸਰਕਾਰ ਨੇ ਪਰਚਾ ਪਾ ਕੇ ਅੰਦਰ ਕਰਿਆ। ਸਾਰੇ ਪਟਵਾਰੀ ਆਰਾਮ ਨਾਲ ਘਰੇ ਬੈਠਣਗੇ, ਹੜਤਾਲਾਂ ਕਰੀ ਬੈਠੇ ਨੇਗੇ ਵੀ ਅਸੀਂ ਐਵੇਂ ਜਿੱਕੂ ਨੰਗਾ ਨਾਚ ਨਚਾਵਾਂਗੇ। ਹੜਤਾਲ ਕਰਨਾ ਸਿਰਫ ਔਰ ਸਿਰਫ ਇੱਕੋ ਹੀ ਕਾਰਨ ਇਹਨਾਂ ਦਾ। ਹੜਤਾਲ ਕਰਨ ਦਾ ਇਹ ਕਾਰਨ ਵੀ ਸਰਕਾਰ ਸਾਡੇ ਖਿਲਾਫ ਨਾ ਬੋਲੇ, ਅਸੀਂ ਕਰਪਸ਼ਨ ਕਰਾਂਗੇ, ਅਸੀਂ ਪੈਸੇ ਲਵਾਂਗੇ। ਵੀ ਜੇ ਅਸੀਂ ਸਰਕਾਰ ਤੇ ਅਸੀਂ ਭਾਰੂ ਪਈਏ, ਇਹਨਾਂ ਦਾ ਕੰਮ ਇਹ ਆ ਵੀ ਸਰਕਾਰ ਤੇ ਭਾਰੂ ਪਈਏ। ਇਸ ਕਰਕੇ ਬੇਨਤੀ ਕਰਦੇ ਆ ਪਿੰਡਾਂ ਵਾਲੇ ਲੋਕਾਂ ਨੂੰ ਵੀ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਚਲਾਈਏ, ਤੇ ਸਰਕਾਰ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ। ਬਾਹਰ ਕੱਢ ਕੇ ਨੌਜਵਾਨ ਬਥੇਰੇ ਇਹਨਾਂ ਦੇ 20,000 ਰੁਪਏ ਦੀ ਨੌਕਰੀ ਕਰਨ ਨੂੰ ਤਿਆਰ ਨੇਗੇ। ਇਹਨਾਂ ਨੇ ਲਾਭ ਵੱਧ ਚੁੱਕੀ ਹੈ। ਅੱਜ ਤੋਂ ਜਿਹੜੇ ਮੈਂ ਹੋਰ ਵੀ ਮੈਂ ਚੇਤਾਵਨੀ ਦੇ ਕੇ ਜਾਣਾ, ਮੈਂ ਇੱਥੇ ਖੜ ਕੇ ਚੇਤਾਵਨੀ ਦੇ ਕੇ ਜਾਣਾ। ਧਨੌਲਾ ਤਹਿਸੀਲ ਦੇ ਵਿੱਚ ਕੋਈ ਵੀ ਇੱਥੇ ਕਿਤੋਂ ਤੁਹਾਡੇ ਤੋਂ 1 ਰੁਪਿਆ ਵੀ ਮੰਗਦਾ, ਕੋਈ ਪਟਵਾਰੀ ਮੰਗਦਾ, ਕੋਈ ਕੰਨਗੋ ਮੰਗਦਾ, ਕੋਈ ਤਹਿਸੀਲਦਾਰ ਮੰਗਦਾ, ਮੇਰੇ ਕੋਲੇ ਆ ਜਾਓ, ਜੇ ਲੈ ਕੇ ਦਿਖਾਵੇ। ਇੱਥੇ ਕੋਈ 1 ਰੁਪਿਆ ਵੀ ਰਿਸ਼ਵਤ ਚੱਲ ਕੇ ਦਿਖਾਵੇ। ਮੈਂ ਸਾਰੇ ਪੰਜਾਬ ਦੇ ਵਿੱਚ ਮੈਂ ਨਹੀਂ ਜਾ ਸਕਦਾ। ਮੈਂ ਕੱਲੇ ਧਨੌਲਾ ਤਹਿਸੀਲ ਵਾਲੇ ਲੋਕਾਂ ਨੂੰ ਕਹਿਣਾ ਚਾਹੁੰਦਾ, ਜਿੰਨੇ ਵੀ ਇੱਥੇ ਮੇਰੇ ਲਾਗੇ ਤਾਗੇ ਦੇ ਪਿੰਡ ਲੱਗਦੇ ਨੇ, ਕੋਈ ਪਟਵਾਰੀ ਤੁਹਾਡੇ ਤੋਂ 1 ਰੁਪਿਆ ਮੰਗਦਾ, ਜਦੋਂ ਮਰਜ਼ੀ ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਸ਼ੂਟ ਕਰਕੇ ਦਿਖਾਊਂਗਾ। ਕੋਈ ਵੀ ਤੁਹਾਡੇ 1 ਰੁਪਿਆ ਵੀ ਕੋਈ ਵੀ ਰਿਸ਼ਵਤ ਨਾ ਮੰਗਦਾ। ਮੈਂ ਇੱਥੋਂ ਆਪਦਾ, ਮੇਰਾ ਪਿੰਡ ਹੈਗਾ 10 ਕਿਲੋਮੀਟਰ ਦੂਰ, ਜਦੋਂ ਵੀ ਤੁਹਾਡੇ ਕੋਈ ਵੀ 1 ਰੁਪਿਆ ਮੰਗਦਾ, ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਕਰਕੇ ਦਿਖਾਊਂ ਤੀਰ ਵਾਂਗੂ ਸਿੱਧੇ। ਟਾਈਮ ਤੇ ਨਹੀਂ ਆਉਂਦੇ, ਇਹਨਾਂ ਨੇ ਪਿਓ ਵਾਲੀ ਨੌਕਰੀ ਬਣਾ ਛੱਡੀ। 9 ਵਜੇ 2 ਵਜੇ ਆ ਕੇ 3 ਵਜੇ ਆ ਕੇ, ਜਦੋਂ ਜੀ ਕਰਿਆ ਆ ਕੇ ਚੰਗੇ ਪਾ ਕੇ ਉਹਨਾਂ ਨੇ ਕੱਪੜੇ ਚੰਗੇ, ਉਹਨਾਂ ਨੇ ਗੱਡੀਆਂ ਦੇ ਵਿੱਚ ਆ ਕੇ 4-5 ਬੈਠੇ ਹੁੰਦੇ ਨੇ, ਇਹਨਾਂ ਨੇ ਚੇਲੇ ਆਪਦੇ ਰੱਖੇ ਹੋਏ ਨੇਗੇ। ਇਹ ਕੀ ਕਰਦੇ ਨੇ ਬਾਈ? ਜਿਵੇਂ ਕਿ ਹੁਣ ਇਹ ਜਿਹੜਾ ਇਹ ਪਟਵਾਰੀ ਆ ਸੰਗਰੂਰ ਵਾਲਾ, ਜਿਹੜਾ ਇਹ ਪ੍ਰਧਾਨ ਹੈ, ਇਹਨਾਂ ਨੇ ਚੇਲੇ ਚਾਪਟੇ ਜਿਹੜੇ ਰੱਖੇ ਹੋਏ, ਉਹਨਾਂ ਦੇ ਥਰੂ ਰਿਸ਼ਵਤ ਲੈਂਦੇ ਨੇਗੇ। ਉਹਨਾਂ ਦੇ ਥਰੂ ਕਹਿੰਦੇ ਨੇ 10,000 ਰੁਪਇਆ ਫੜਾ ਲਿਆ, 5,000 ਰੁਪਇਆ ਫੜਾ ਲਿਆ। ਜਾਂ ਜਿਹੜੇ ਬਾਹਰ ਬੈਠੇ ਨੇ ਹੁੰਦੇ ਨੇਗੇ, ਕਈ ਜਿਹੜੇ ਸਟਾਈਨੋ ਜੇ ਬੈਠੇ ਹੁੰਦੇ ਨੇ ਟਾਈਪਿੰਗ ਕਰਨ ਵਾਲੇ, ਉਹਨਾਂ ਨੂੰ ਫੜਾ ਜਾ 5,000 ਰੁਪਇਆ ਫੜਾਇਆ, 10,000 ਰੁਪਇਆ ਫੜਾ ਜਾ। ਇਹਨਾਂ ਨੇ ਲਾਭ ਵੱਧ ਚੁੱਕੀ ਹੈ। ਮੈਂ ਜਿੰਨੇ ਵੀ ਮੈਂ ਇੱਥੇ ਕਹਿਣਾ ਚਾਹੁੰਦਾ, ਜਿੰਨੇ ਵੀ ਮੇਰੇ ਧਨੌਲਾ ਦੇ ਇੱਥੇ ਸਬ ਤਹਿਸੀਲ ਦੇ ਪਿੰਡ ਲੱਗਦੇ ਨੇ, ਕੋਈ ਵੀ ਪਟਵਾਰੀ, ਕੋਈ ਵੀ ਕੰਨਗੋ ਸੋਥੋਂ 1 ਰੁਪਏ ਦੀ ਵੀ ਰਿਸ਼ਵਤ ਮੰਗਦਾ, ਮੇਰੇ ਕੋਲੇ ਆ ਜਾ, ਇਹਨਾਂ ਨੂੰ ਮੈਂ ਤੀਰ ਵਾਂਗੂ ਸਿੱਧੇ ਕਰੂੰਗਾ। ਇਹਨਾਂ ਨੇ ਲਾਹ ਨਹੀਂ ਵੱਧ ਚੁੱਕੀ। ਆਪਾਂ ਉਹਦੇ ਜਦ ਨਹੀਂ ਇਹ ਕੰਮ ਤੇ ਆਉਂਦੇ ਤਾਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਕੱਢਾਂਗੇ। ਇਹਨਾਂ ਦੇ ਕੀ, ਇਹਨਾਂ ਦੇ ਮਜਾਲ ਆ। ਸਰਕਾਰ ਨੂੰ ਬੇਨਤੀ ਹੈ ਸਾਰਿਆਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਨਵੇਂ ਰੱਖੋ ਲੋਕ। ਠੀਕ ਆ ਬਾਈ ਜੀ ਗੱਲ? ਲੋਕ ਹੈਰਾਨ ਹੋ ਮੁੜੀ ਜਾਂਦੇ ਨੇਗੇ। ਲੋਕ ਹੈਰਾਨ ਨਹੀਂ ਹੁੰਦੇ ਇਹਨਾਂ ਕਰਕੇ। 70,000 ਰੁਪਏ ਤੁਸੀਂ ਤਨਖਾਹ ਲੈਣਾ, ਥੋੜਾ ਢਿੱਡ ਨਹੀਂ ਭਰਦਾ ਯਾਰ। ਤੁਸੀਂ ਆਰਾਮ ਨਾਲ ਜਾ ਕੇ ਬਹਿ ਗਏ। ਬਰਾਬਰ ਜਿਹੜਾ ਧਰਨਾ ਚਲਾਵਾਂਗੇ, ਪੈਰਲਲ ਚਾਹੇ ਡੀਸੀ ਦਫ਼ਤਰ ਅੱਗੇ ਚਲਾਉਣਾ ਪਵੇ। ਆਉਣ ਵਾਲੇ 1-2 ਦਿਨਾਂ ਦੇ ਵਿੱਚ ਦੇਖਦੇ ਆ। ਸਾਰੇ ਜਥੇਬੰਦੀਆਂ ਨੂੰ ਵੀ ਮੈਂ ਅਪੀਲ ਕਰੂੰਗਾ, ਕਿਸਾਨ ਜਥੇਬੰਦੀਆਂ ਨੂੰ ਵੀ ਇਹਨਾਂ ਦੇ ਬਰਾਬਰ ਚਲਾਉਂ। ਤਾਂ ਕਹਿੰਦਾ ਸਾਡੀ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ, ਸਾਡਾ ਪੰਜਾਬ ਚੰਗਾ ਹੋਵੇ। ਜੇ ਕੋਈ ਚੰਗਾ ਕੰਮ ਕਰਦਾ ਫਿਰ ਉਹ ਅਸੀਂ ਸਾਥ ਦੇਣ ਨੂੰ ਤਿਆਰ ਨਹੀਂ। ਆਇਆ ਦਿਖਾ ਕੇ ਇੱਥੇ ਸਾਰੇ। ਠੀਕ ਆ ਬਾਈ ਜੀ ਗੱਲ? ਠੀਕ ਹੋ ਜੀ? ਠੀਕ ਹੈ ਜੀ, ਇਹਨਾਂ ਗੱਲ ਕੋਈ ਗਲਤ ਨਹੀਂ ਗਈ। ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ, ਮੈਂ ਧਨੌਲਾ ਤੋਂ ਮੈਂ ਚੇਤਾਵਨੀ ਦਿੰਦਾ, 1 ਵੀ ਰੁਪਿਆ ਬੰਦਾ ਕੋਈ ਰਿਸ਼ਵਤ ਮੰਗਦਾ, ਮੈਂ ਤੀਰ ਵਾਂਗੂ ਸਿੱਧਾ ਕਰਕੇ ਦਿਖਾਊਂਗਾ। ਕੋਈ ਪਟਵਾਰੀ, ਕੋਈ ਕੰਨਗੋ, ਕੋਈ ਤਹਿਸੀਲਦਾਰ ਮੇਰੇ ਕੋਲੇ ਆ ਜਾਓ। ਜੇ ਨਾਮ ਡਾਂਸ ਕਰਾਵਾਂ ਤਾਂ ਨਾ ਮੈਨੂੰ ਭਾਨਾ ਨਾ ਕਿਉਂ। ਮੇਰੇ ਕੋਲੇ ਪਿੰਡ ਆ ਜਾਓ, ਕਈ ਵਾਰੀ ਫੋਨ ਚੱਕਣਾ, ਪਿੰਡ ਮੇਰਾ ਕੋਟ ਦੇਣਾ ਪਿੰਡ ਹੈ। ਹਾਂ, ਜਦੋਂ ਮਰਜ਼ੀ ਆ ਜਾਓ, ਕਈ ਵਾਰੀ ਫੋਨ ਨਹੀਂ ਚੱਕੇ ਜਾਂਦਾ। ਭਾਨਾ ਸਿੱਧੂ ਜਦੋਂ ਮਰਜ਼ੀ ਆ ਜਾਓ। ਸਾਰੇ ਲੋਕ ਹੁਣ ਮੈਂ ਦਿਖਾਉਣਾ ਆ ਹੈਰਾਨ ਹੋ ਮੁੜੀਆਂ ਨੇ। ਕੋਈ ਧੀਆਂ, ਕੋਈ ਭੈਣਾਂ, ਕੋਈ ਕਿੱਥੋਂ ਆਉਂਦੇ ਨੇ ਲੋਕ। ਇਹਨਾਂ ਨੇ ਆਪਦਾ ਬਣਾ ਛੱਡਿਆ, ਇਹਨਾਂ ਨੇ ਰੂਲ ਆਪਦਾ ਨਹੀਂ ਬਣਾ ਛੱਡਿਆ। ਆ ਸਾਰੇ ਲੋਕ ਹੈਰਾਨ ਹੋ ਮੁੜਦੇ ਨੇਗੇ। ਮੈਂ ਦੁਬਾਰਾ ਫੇਰ ਕਹਿਣਾ, ਧਨੌਲਾ ਤਹਿਸੀਲ ਦੇ ਵਿੱਚ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰਿਸ਼ਵਤ ਮੰਗਦਾ, ਮੈਂ ਇਹਨਾਂ ਦਾ ਗਿੱਧਾ ਪਵਾ ਕੇ ਦਿਖਾਊਂਗਾ। ਇੱਥੇ ਕੋਈ ਰਿਸ਼ਵਤ ਮੰਗ ਕੇ ਦਿਖਾਵੇ, ਕੋਈ ਤਹਿਸੀਲਦਾਰ ਆ, ਕੋਈ ਪਟਵਾਰੀ ਆ, ਜਿਹੜਾ ਮਰਜ਼ੀ ਆ, ਇੱਥੇ 1 ਵੀ ਰੁਪਿਆ ਕੋਈ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾਉਂਗਾ। ਇੱਥੇ ਕਰਪਸ਼ਨ ਆ ਧਨੌਲਾ ਤਹਿਸੀਲ ਦੇ ਵਿੱਚ ਕਿਤੇ ਵੀ ਚੱਲਦੀ ਆ। ਮੇਰੇ ਕੋਲੇ ਆ ਜਾਓ, ਪਿੰਡ ਮੇਰਾ ਕੋਟ ਦੇਣਾ, ਸਾਰੇ ਮੈਨੂੰ ਤੁਸੀਂ ਜਾਣਦੇ ਹੋ। ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਰਿਸ਼ਵਤ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾ ਕੇ ਦਿਖਾਉਂ। ਉਹਨਾਂ ਨੇ ਲਾਹ ਹੀ ਵੱਧ ਚੁੱਕਿਆ। 70,000 ਰੁਪਏ ਤਨਖਾਹ ਲੈਂਦੇ ਨੇ ਯਾਰ, ਘਰੇ ਆਰਾਮ ਨਾਲ ਬੈਠੇ ਨੇਗੇ। ਇੰਨਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਨੀ ਹੋਣਾ। ਧੰਨਵਾਦ ਸਾਰਿਆਂ ਦਾ। ਕਰਦੇ ਵੀ ਬੰਦ। ਹਾਲਾ ਫੜੀ ਉੱਥੋਂ ਜੇ ਲਿਆ ਚੱਕ ਕੇ ਸਾਰਾ, ਉੱਥੋਂ ਇਹਨਾਂ ਦਾ ਇੱਕ ਘੰਟਾ ਹੋਇਆ। ਓਕੇ।
ਇਹ ਸਬ ਤਹਿਸੀਲ ਧਨੌਲਾ ਦੇ ਵਿੱਚ ਖੜਿਆ ਜੀ। ਪਟਵਾਰੀਆਂ ਦੇ ਜਿਹੜੀ ਬਾਬਤ ਆ ਉਹ ਸਾਰੀ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੇ ਲੋਕ ਹਰਾਸਮੈਂਟ ਹੋ ਰਹੇ ਨੇ ਪਟਵਾਰੀਆਂ ਦੀ ਹੜਤਾਲ ਕਰਕੇ। ਆ ਜਿਹੜੀ ਪਟਵਾਰੀਆਂ ਦੀ ਹੜਤਾਲ ਕਰਕੇ ਮੈਂ ਤੁਹਾਨੂੰ ਇੱਧਰ ਦਿਖਾ ਦਾਂ ਵੀ ਸਾਰਾ ਜਿਹੜਾ ਕੰਮਕਾਰ ਆ ਉਹ ਤਹਿਸੀਲਾਂ ਰੁਕਿਆ ਪਿਆ। ਇਸ ਚੀਜ਼ ਕਲੀਅਰ ਹੋ ਚੁੱਕੀ ਆ ਵੀ ਜਿਹੜਾ ਉਹ ਪਟਵਾਰੀ ਆ ਜਿਹੜੇ ਦੇ ਖਿਲਾਫ ਸਰਕਾਰ ਨੇ ਪਰਚਾ ਦਿੱਤਾ ਦੀਦਾਰ ਸਿੰਘ ਦੇ ਖਿਲਾਫ, ਉਹਦੇ ਘਰੋਂ ਸਾਬਤ ਹੋ ਚੁੱਕਿਆ ਵੀ 33 ਰਜਿਸਟਰੀਆਂ ਦੇ 25 ਲੱਖ ਰੁਪਇਆ ਜਿਹੜੇ ਉਹਦੇ ਬੈਂਕ ਅਕਾਊਂਟ ਦੇ ਵਿੱਚ ਖਾਤੇ ਦੇ ਵਿੱਚ ਜਿਹੜਾ ਲੋਕਰ ਹੈ ਉਹਦੇ ਵਿੱਚ ਬੜਾ ਕੁਝ ਪਿਆ, ਹਜੇ ਉਹਦੀ ਉਹਨੇ ਚਾਬੀ ਨਹੀਂ ਦਿੱਤੀ। ਇਹ ਪਟਵਾਰੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ 70 ਹਜ਼ਾਰ ਰੁਪਇਆ ਤਨਖਾਹ ਲੈਂਦੇ ਨੇਗੇ ਇਹ। ਵੈਸੇ ਤਾਂ ਅਸੀਂ ਸਾਰੇ ਪੰਜਾਬ ਦੇ ਲੋਕ ਕਹਿੰਦੇ ਆ ਵੀ ਕਰਪਸ਼ਨ ਖਤਮ ਹੋਣੀ ਚਾਹੀਦੀ ਆ, ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਣੀ ਚਾਹੀਦੀ ਹੈ। ਜੇ ਕੋਈ ਸਰਕਾਰ ਕੋਈ ਚੰਗਾ ਬੰਦਾ ਕੋਈ ਕੰਮ ਕਰ ਰਿਹਾ ਹੈ ਤਾਂ ਅਸੀਂ ਉਹਦਾ ਸਾਥ ਕਿਉਂ ਨਹੀਂ ਦੇ ਰਹੇ ਲੋਕ? ਜੇ ਕੋਈ ਸਰਕਾਰ ਚਾਹੁੰਦੀ ਹੈ ਕਿ ਅਸੀਂ ਕਰਪਸ਼ਨ ਖਤਮ ਕਰੀਏ, ਇਹ ਪਟਵਾਰੀ ਜਿਹੜੇ ਧਰਨੇ ਲਾ ਕੇ ਬੈਠੇ ਨੇ ਕਿ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਗਵਰਨਮੈਂਟ ਨੂੰ ਗੱਲ ਕਰਨਾ ਚਾਹੁੰਦਾ, ਇਹਨਾਂ ਨੂੰ ਕੱਲੇ ਨੂੰ ਘਰੇ ਭੇਜੋ। ਅਸੀਂ ਜਿਹੜੀਆਂ ਚੰਗੀ ਪੜ੍ਹਾਈ ਕਰੇ ਹੋਏ ਨੌਜਵਾਨ ਆ, ਸਾਰੇ ਨੌਜਵਾਨ ਇੱਥੇ ਫਿਰਦੇ ਨੇਗੇ, ਅਸੀਂ 20-30 ਹਜ਼ਾਰ ਤੇ ਨੌਕਰੀ ਕਰਨ ਨੂੰ ਤਿਆਰ ਹਾਂ। 70 ਹਜ਼ਾਰ ਰੁਪਏ ਤਨਖਾਹ ਦਿੰਦੇ ਨੇਗੇ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਹੀਂ ਉੱਥੇ ਕੰਮ ਤੇ ਆਉਂਦੇ, ਨਹੀਂ ਕੰਮ ਖੋਲਦੇ, ਤਾਂ ਅਸੀਂ ਬਰਾਬਰ ਧਰਨਾ ਲਾਵਾਂਗੇ। ਅਸੀਂ ਨੌਜਵਾਨ ਇਹਨਾਂ ਨੂੰ ਕੱਢ ਕੇ ਇਹਨਾਂ ਨੂੰ ਸਾਰੇ ਪਟਵਾਰੀਆਂ ਕਰਪਟ ਨੂੰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਅਸੀਂ ਸਾਰੇ ਨੌਕਰੀਆਂ ਕਰਨ ਨੂੰ ਤਿਆਰ ਹਾਂ, ਇਹਨਾਂ ਦੇ ਨਾਲੋਂ ਦੁੱਗਣੇ ਅਸੀਂ ਪੜ੍ਹੇ ਹੋਏ ਹਾਂ। ਇਸ ਕਰਕੇ ਬੇਨਤੀ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ, ਜਿੰਨੀਆਂ ਵੀ ਤਹਿਸੀਲਾਂ ਦੇ ਵਿੱਚ ਜੇ ਪਟਵਾਰੀ ਆਪਣੇ ਕੰਮ ਤੇ ਨਹੀਂ ਆਉਂਦੇ, ਸਰਕਾਰ ਨੂੰ ਬੇਨਤੀ ਕਰਦੇ ਹਾਂ ਜੇ ਸਰਕਾਰ ਚੰਗਾ ਕੰਮ ਕਰਦੀ ਹੈ ਅਸੀਂ ਸਰਕਾਰ ਦਾ ਡਟ ਕੇ ਸਾਥ ਦੇਣ ਨੂੰ ਤਿਆਰ ਹੈ ਤੇ ਬਰਾਬਰ ਇਹਨਾਂ ਦੇ ਧਰਨਾ ਲਾ ਕੇ ਬੈਠਾਂਗੇ ਤੇ ਇਹਨਾਂ ਨੂੰ ਨੌਕਰੀਆਂ ਤੋਂ ਕੱਢੋ, ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਕਰਪਟਾਂ ਨੂੰ। ਇਹਨਾਂ ਨੇ ਕਰਪਸ਼ਨ ਕਰ ਉਹਦੇ ਘਰ ਭਰ ਲਏ, ਇਹਨਾਂ ਨੇ ਕੋਠੀਆਂ ਕਾਰਾਂ ਇਹਨਾਂ ਨੇ ਐਡੇ ਨੇ ਖੜੀਆਂ ਕਰ ਲੀਆਂ, ਐਡੇ ਇਹਨਾਂ ਨੇ ਕਰਪਸ਼ਨ ਹਰ ਇੱਕ ਤਹਿਸੀਲ ਦੇ ਵਿੱਚ। ਆ ਮੈਂ ਤਹਿਸੀਲ ਦੇ ਵਿੱਚ ਗੱਲ ਕਰਦਾ, ਮੈਂ ਇਹ ਤੋਂ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੰਗਾ ਨਾਚ ਕਰਿਆ ਸੀਗਾ। ਇਹ ਸਮੇਂ ਤੇ ਨਹੀਂ ਆਉਂਦੇ ਸੀਗੇ ਇਹ ਪਟਵਾਰੀ ਆਉਂਦੇ ਨੇ 10-10 12-12 ਵਜੇ, ਕਦੇ ਕਹਿੰਦੇ ਸਾਡੀ ਮਨਮਰਜ਼ੀ ਨਾਲ ਆਉਂਦੇ ਨੇ 2-2 ਵਜੇ ਆ ਕੇ ਬਹਿ ਜਾਂਦੇ ਨੇ ਕਿ ਲੋਕਾਂ ਨੂੰ ਸਮੇਂ ਸਿਰੇ ਮਿਲਦੇ ਨਹੀਂ ਇਹ ਪਟਵਾਰੀ। ਇਹ ਪਟਵਾਰੀਆਂ ਨੇ ਜਲੂਸ ਕੱਢ ਸਕਿਆ ਸਾਰੇ ਕੰਮ ਦਾ। ਪਟਵਾਰੀਆਂ ਨੇ 2-2 ਵਜੇ ਆ ਕੇ ਮਨਮਰਜ਼ੀ ਨਾਲ ਆ ਕੇ ਕੁਰਸੀਆਂ ਤੇ ਬਹਿ ਜਾਂਦੇ ਨੇਗੇ, ਕੋਈ ਇਹਨਾਂ ਦੀ ਡਿਊਟੀ ਨਹੀਂ, ਕੋਈ ਸਮੇਂ ਸਿਰ ਨਹੀਂ ਆਉਣਾ। 9:30 ਵਜੇ ਇਹਨਾਂ ਦਾ ਸਮਾਂ 9:15 ਵਜੇ 9:30 ਵਜੇ ਨਾਲ ਸਮਾਂ ਬਣਦਾ ਵੀ ਆ ਕੇ ਸੀਟ ਤੇ ਬਹਿ ਜਾਣ, ਸਮੇਂ ਤੇ ਨਹੀਂ ਆਉਂਦੇ। ਜੇ ਇਹਨਾਂ ਦੇ ਕੋਈ ਸਰਕਾਰ ਕੋਈ ਚੰਗੀ ਸਰਕਾਰ ਆਈ ਆ, ਮੈਂ ਭਗਵੰਤ ਮਾਨ ਦੇ ਖਿਲਾਫ ਵੀ ਬਹੁਤ ਬੋਲਦਾ, ਜਿੱਥੇ ਸਰਕਾਰ ਗਲਤ ਆ ਉਹਦੇ ਮੈਂ ਖਿਲਾਫ ਵੀ ਬਹੁਤ ਬੋਲਦਾ, ਪਰ ਜਿੱਥੇ ਸਰਕਾਰ ਸਹੀ ਆ ਅਸੀਂ ਸਹੀ ਸਰਕਾਰ ਦਾ ਉਹ ਚੰਗੇ ਬੰਦਾ ਸਾਡਾ ਹੱਕ ਬਣਦਾ ਕਿਸੇ ਦਾ ਸਾਥ ਦਈਏ। ਅੱਜ ਜੇ ਉਹ ਚੰਗਾ ਬੰਦਾ ਕੋਈ ਚੰਗਾ ਕੰਮ ਕਰ ਰਿਹਾ, ਅੱਜ ਪਟਵਾਰੀਆਂ ਦਾ ਉਹਨਾਂ ਨੇ ਇੱਕ ਪਟਵਾਰੀ ਤੇ ਫੜ ਕੇ ਪਰਚਾ ਦਿੱਤਾ ਦੀਦਾਰ ਸਿੰਘ ਤੇ ਕਰਪਟ ਪਟਵਾਰੀ ਤੇ, ਦਾ ਸਾਰੀ ਇਹਨਾਂ ਦੀ ਪਟਵਾਰ ਯੂਨੀਅਨ ਲਾ ਕੇ ਹੜਤਾਲ ਕਰਕੇ ਬਹਿ ਗਈ। ਆਹ ਦੇਖੋ ਲੋਕ ਕਿੰਨੇ ਹੈਰਾਨ ਹੋ ਜਾਂਦੇ ਨੇ, ਦਿਖਾ ਮੜਾ ਜਾ ਸਾਰੇ ਲੋਕ ਕਿਵੇਂ ਹੈਰਾਨ ਹੋ ਜਾਂਦੇ। ਅੰਦਰ ਆ ਜਾ ਮੜਾ ਜਾ, ਅੰਦਰ ਆ ਜਾ, ਦੇਖ ਕਿਵੇਂ ਲੋਕ ਹੈਰਾਨ ਹੁੰਦੇ ਨੇਗੇ। ਕੋਈ ਸਮਾਂ ਨਹੀਂ ਇਹਨਾਂ ਨੇ ਆਪਦੇ ਪਿਓ ਦੀ ਨੌਕਰੀ ਬਣਾ ਛੱਡੀ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੇ ਸਰਕਾਰ, ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਥਾਂ ਤੇ ਅਸੀਂ ਆਹ ਬੜੇ ਲਿਖੇ ਨੇ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ ਇਹਨਾਂ ਨੂੰ ਨੌਕਰੀਆਂ ਦੇ ਵਿੱਚ ਇਹਨਾਂ ਨੇ ਕਰਪਟਾਂ ਨੇ ਆਹ ਦੇਖੋ ਸਾਰੇ ਖਾਲੀ ਪਏ ਨੇ। ਇੱਥੇ ਲੋਕ ਆ ਮੁੜੀ ਜਾਂਦੇ, ਇਹਨਾਂ ਨੂੰ ਕੋਈ ਕਿਸੇ ਦਾ ਲੈਣ ਦੇਣ ਨਹੀਂ ਹੈਗਾ। ਆਹ ਦੇਖੋ ਆਹ ਸਾਰੇ ਖਾਲੀ ਪਏ ਨੇ, ਕਾ ਦਿਖਾਉਣਾ ਤੁਹਾਨੂੰ ਦਫ਼ਤਰ, ਆਹ ਸਾਰੇ ਖਾਲੀ ਪਏ ਨੇ। ਇਹਨਾਂ ਨੇ ਆਪਦੇ ਪਿਓ ਵਾਲਾ ਰਾਜ ਬਣਾ ਚੱਕਿਆ, ਇਹਨਾਂ ਨੇ ਪਿਓ ਵਾਲਾ ਸ਼ੇਅਰ ਕਰੀ ਚੱਲਿਓ। ਆਹ ਪਏ ਨੇ ਸਾਰੇ ਇੱਥੇ। ਜੇ ਕਿਸੇ ਸਰਕਾਰ ਨੇ ਚੰਗਾ ਕੰਮ ਕਰਿਆ ਤਾਂ ਉਹਦਾ ਹੱਕ ਬਣਦਾ ਕਿ ਅਸੀਂ ਆਪਾਂ ਪੰਜਾਬ ਦੇ ਲੋਕ ਸਾਥ ਦਈਏ। ਉਹ ਤਾਂ ਕਹਿੰਦਾ ਸਾਡਾ ਪੰਜਾਬ ਸਹੀ ਹੋਵੇ, ਸਾਡੇ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ। ਜੇ ਕਰਪਸ਼ਨ ਖਤਮ ਕਰਨ ਦੀ ਗੱਲ ਕਰਦਾ ਤਾਂ ਅਸੀਂ ਲੋਕ ਸਾਥ ਨਹੀਂ ਦਿੰਦੇ। ਪਟਵਾਰੀਆਂ ਨੂੰ ਮੈਂ ਬਰਾਬਰ ਇਹਨਾਂ ਦਾ ਧਰਨਾ ਕੱਢੋ ਤੇ ਪਟਵਾਰੀਆਂ ਦੇ ਬਰਾਬਰ ਇਹਨਾਂ ਨੂੰ ਨੌਕਰੀਆਂ ਤੋਂ ਸਾਰਿਆਂ ਨੂੰ ਸਰਕਾਰ ਕੱਢ ਕੇ ਚੰਗੇ ਬੰਦੇ ਹੋਰ ਨੌਜਵਾਨ ਬਥੇਰੇ ਨੇਗੇ। 70,000 ਰੁਪਏ ਇਹਨਾਂ ਦੀ ਤਨਖਾਹ ਹੈ, 70,000 ਰੁਪਏ ਤੋਂ ਉੱਪਰ 2-2 ਲੱਖ ਰੁਪਏ ਰਿਸ਼ਵਤਾਂ ਲੈਂਦੇ ਨੇ। ਇੰਤਕਾਲ ਕਿਰਾਏ ਦਾ ਹੈ ਕੀ ਕਰਦੇ ਨੇਗੇ? ਆ ਜਾਓ, ਮੈਂ ਬਾਹਰ ਗੱਲਬਾਤ ਕਰਦਾ, ਇੱਧਰ ਲਿਆ, ਮੈਂ ਸਾਰੇ ਨੂੰ ਉੱਪਰ ਦਾ ਹੋਣਾ। ਇੰਤਕਾਲ ਕਿਰਾਏ ਦਾ 10-10 20-20 ਹਜ਼ਾਰ ਰੁਪਏ ਮੰਗਦੇ ਨੇ, ਉਹਦਾ ਪਿਓ ਵਾਲਾ ਰਾਜ ਬਣਾ ਛੱਡਿਆ। ਬੈਠੇ ਨੇ ਕਹੇ 20-20 ਹਜ਼ਾਰ ਰੁਪਏ ਇੰਤਕਾਲ, ਜੇ ਕਿਸ ਦਾ ਮੰਨ ਕੇ ਚੱਲ ਇੰਤਕਾਲ ਸਹੀ ਵੀ ਆ ਨਾ, ਵੀ ਉਹ ਆਪਣਾ ਕੋਈ ਉਹਦਾ ਸਹੀ ਕੰਮ ਹੈ, ਉਸ ਇੰਤਕਾਲ ਦਾ ਵੀ ਇਹ 20-20 ਹਜ਼ਾਰ ਰੁਪਏ ਲੈ ਜਾਂਦੇ ਨੇ। ਤਹਿਸੀਲਦਾਰ ਤੇ ਇਹਨਾਂ ਦੀ ਰਿਸ਼ਵਤ ਜਾਂਦੀ ਹੈ। ਇਹਨਾਂ ਨੇ ਆਪਦੇ ਪਿਓ ਵਾਲਾ ਰਾਜ ਨਹੀਂ ਬਣਾ ਸਕਦਾ। ਇਹਨਾਂ ਸਾਰਿਆਂ ਦੇ ਖਿਲਾਫ, ਪਟਵਾਰੀਆਂ ਦੇ ਖਿਲਾਫ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਰਿਆਂ ਨੂੰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਘਰੋਂ ਭੇਜੋ। ਘਰੋਂ ਭੇਜ ਕੇ ਇਹਨਾਂ ਦੇ ਥਾਂ ਤੇ ਹੋਰ ਨੌਜਵਾਨ ਨੌਕਰੀਆਂ ਕਰਨਗੇ। ਅਸੀਂ ਇੱਥੇ ਡਟ ਕੇ ਸਾਥ ਦਾ ਸਾਰੇ ਬਟਨ ਦਿਖਾਉਣਾ, ਆਹ ਸਾਰੇ ਦਿਖਾਉਣਾ। ਆਹ ਕਾਨੂੰਗੋ ਤੇ ਰਜਿਸਟਰਾਂ ਨੇ, ਰਜਿਸਟਰ ਵੀ ਵਿੱਚ ਹੀ ਨਾਲ ਕਾਨੂੰਗੋ ਤੇ ਇਹਨਾਂ ਨੇ ਕੰਮ ਕੀ ਕਰਿਆ? ਇਹਨਾਂ ਨੇ ਸਰਕਾਰ ਨੂੰ ਕਿ ਦਿਖਾਉਣਾ ਚਾਹੁੰਦੇ ਨੇਗੇ ਵੀ ਜੇ ਅਸੀਂ ਮੰਨ ਕੇ ਚੱਲ ਰਿਸ਼ਵਤ ਵੀ ਅਸੀਂ ਜੇ ਸਰਕਾਰ ਸਾਡੇ ਖਿਲਾਫ ਨਾ ਜਿਵੇਂ ਕਿ ਗੱਲਾਂ ਕਰਦੇ ਨੇ, ਜਿਵੇਂ ਕਿਸਾਨ ਯੂਨੀਅਨ ਹੁੰਦੀ ਹੈ, ਜਿਵੇਂ ਮਜ਼ਦੂਰ ਯੂਨੀਅਨ ਹੁੰਦੀ ਹੈ, ਇਹ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਜੇ ਸਰਕਾਰ ਸਾਡੇ ਬਾਬਤ ਕੋਈ ਜਾਰੀ ਕਰਦੀ ਹੈ ਨਾ ਬਿਆਨ ਵੀ ਸਾਡੀ ਏਕਤਾ ਹੈ, ਅਸੀਂ ਪਤਾ ਨਹੀਂ ਕੰਮ ਨਹੀਂ ਕਰਾਂਗੇ। ਸਾਰਿਆਂ ਨੂੰ ਬਾਹਰ ਕੱਢ ਕੇ ਭੇਜੋ। 70,000 ਰੁਪਏ ਦੀ ਥਾਂ ਤੇ 3 ਨੌਜਵਾਨ ਨੌਕਰੀ ਕਰਨਗੇ, 20-20 ਹਜ਼ਾਰ ਰੁਪਏ ਦੇ ਨੌਕਰੀ ਨੌਜਵਾਨ ਕਰਨ ਨੂੰ ਤਿਆਰ ਨੇਗੇ। 70,000 ਰੁਪਏ ਦੀ ਤਨਖਾਹ ਹੈ, ਕੱਢੋ ਬਾਹਰ। ਇਹਨਾਂ ਦੇ ਨਾਲੋਂ ਦੁੱਗਣੀ ਨੌਜਵਾਨਾਂ ਦੀ ਸਟੱਡੀ ਕਰੀ ਹੋਈ ਹੈ।
ਜੇ ਕਰਪਟ ਨੇਗੇ ਆ ਵੀਡੀਓ ਤੁਹਾਨੂੰ ਮੈਂ ਦਿਖਾ ਦਿੰਦਾ ਮਾੜਾ ਤੁਹਾਨੂੰ ਮੈਂ ਵੀਡੀਓ ਵੀ ਦਿਖਾ ਦਿੰਦਾ ਵੀ ਕਿਵੇਂ ਇਹਨਾਂ ਦੇ ਘਰੋਂ ਜਿਹੜਾ ਪਟਵਾਰੀ ਦਦਾਰ ਸਿੰਘ ਜਿਹੜਾ ਪ੍ਰਧਾਨ ਹੈ 33 ਰਜਿਸਟਰੀ ਉਹਦੇ ਘਰੋਂ ਫੜੀਆਂ ਗਏ ਨੇ 25 ਲੱਖ ਰੁਪਇਆ ਫੜਿਆ ਗਿਆ ਅਨੇਕਾਂ ਜਿਹੜੀ ਉਹਦੇ ਖਿਲਾਫ ਜਿਹੜੀ ਕਰਪਸ਼ਨ ਕਰਦਾ ਉਹ ਫੜਿਆ ਗਿਆ ਵਿਜੀਲੈਂਸ ਨੇ ਪਟਿਆਲਾ ਨੇ ਛਾਪਾ ਮਾਰਿਆ ਉਹਦੇ ਘਰੇ ਇਸ ਕਰਕੇ ਜਿਹੜੀ ਉਹ ਪਟਵਾਰੀ ਦਾ ਜਿਹੜਾ ਪਟਵਾਰੀ ਸੀਗਾ ਜਿਹੜਾ ਬੰਦਾ ਸੀਗਾ ਅਮਰਜੀਤ ਸਿੰਘ ਨੇ ਮਰੇਟਕੋਟਲਾ ਦੇ ਡੀਸੀ ਨੂੰ ਜਿਹੜੀ ਸ਼ਿਕਾਇਤ ਕੀਤੀ ਸੀਗੀ ਉਹ ਸ਼ਿਕਾਇਤ ਦੇ ਅਧੀਨ ਤੇ ਪਟਿਆਲਾ ਜਿਹੜੀ ਵਿਜੀਲੈਂਸ ਨੇ ਛਾਪਾ ਮਾਰਿਆ ਤੇ ਉਸ ਸ਼ਿਕਾਇਤ ਦੇ ਅਧੀਨ ਤੇ ਉਹਦਾ ਪਰਚਾ ਦਰਜ ਕੀਤਾ ਗਿਆ ਸੀਗਾ ਆ ਜਿੰਨੇ ਸਾਰੇ ਕਰਪਟ ਪਟਵਾਰੀ ਨੇ ਜਿੰਨੀਆਂ ਵੀ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਨੌਜਵਾਨਾਂ ਨੂੰ ਰੱਖੋ ਤੇ ਅਸੀਂ ਮੈਂ ਕਹਿਣਾ ਚਾਹੁੰਦਾ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ ਜੇ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ ਇਹ ਆਪਣੇ ਕੰਮ ਤੇ ਨਹੀਂ ਆਉਂਦੇ 2-4 ਦਿਨਾਂ ਦੇ ਵਿੱਚ ਤਾਂ ਅਸੀਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਸ਼ੁਰੂ ਕਰਾਂਗੇ ਇਹਨਾਂ ਦੇ ਕਰਪਸ਼ਨਾਂ ਦੇ ਇਹਨਾਂ ਨੇ ਕਰਪਸ਼ਨ ਪੰਜਾਬ ਦੇ ਵਿੱਚ ਇਹ ਕਰ ਰਹੇ ਨੇਗੇ ਹਰ ਇੱਕ ਪਟਵਾਰੀ ਨੇ ਆਪਣੀ ਮੰਨ ਕੇ ਚੱਲ 10-15 ਹਜ਼ਾਰ ਰੁਪਇਆ ਜੈਨੂਅਨ ਕੰਮ ਦਾ ਲੈਂਦੇ ਨੇਗੇ ਯਾਰ ਕੋਈ ਕਿਸੇ ਦਾ ਇੰਤਕਾਲ ਕਰਾਉਣਾ ਪਿਛਲੇ ਟਾਈਮ ਦੀ ਗੱਲ ਇੱਥੇ ਇੱਕ ਪਟਵਾਰੀ ਸੀਗਾ ਮੈਂ ਤਾਂ ਨਾਮ ਭੁੱਲ ਗਿਆ ਮੇਰੇ ਕੋਲ ਇੱਕ ਵੀਡੀਓ ਆਈ ਸੀਗੀ ਉਹਨੇ ਆਪਣੀ ਦੁਕਾਨ ਵੇਚੀ ਸੀਗੀ ਆਪਣੇ ਕਿਸੇ ਬੰਦੇ ਨੇ ਉਹਦੀ ਕੁੜੀ ਬਾਹਰ ਭੇਜੀ ਸੀਗੀ 50000 ਰੁਪਏ ਤੋਂ ਦੁਕਾਨ ਦਾ ਇੰਤਕਾਲ ਕਰਾਈ ਦਾ ਲੈਤਾ 50000 ਰੁਪਇਆ ਤੋਂ ਇੰਨੇ ਨੇ ਇਹ ਕਰਪਸ਼ਨ ਕਰਦੇ ਨੇ ਜਦੋਂ ਮੈਂ ਆ ਕੇ ਪੁੱਛਿਆ ਤਾਂ ਉਹਦੇ ਬੰਦੇ ਦੇ ਪੈਸੇ ਉਸ ਪਟਵਾਰੀ ਨੇ ਵਾਪਸ ਕਰੇ ਸੀਗੇ ਆ ਮੇਰੇ ਕੋਲੇ ਫੋਨ ਦੇ ਵਿੱਚ ਵੀਡੀਓ ਪਈ ਆ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਹੁਣ ਤਾਂ ਕਹਿਣਾ ਵੀ ਸਾਡਾ ਪੰਜਾਬ ਸੁਧਰੇ ਅਸੀਂ ਕਦੋਂ ਸੁਧਰਾਂਗੇ ਅਸੀਂ ਇਕੱਲੇ ਕਦੋਂ ਪਹਿਰਾ ਦੇਵਾਂਗੇ ਸਰਕਾਰਾਂ ਦੇ ਹਰ ਇੱਕ ਚੀਜ਼ ਸਰਕਾਰਾਂ ਦੇ ਚੜ ਕੇ ਆਇਆ ਨਾ ਸਰਕਾਰ ਆ ਕਰੇ ਸਰਕਾਰ ਉਹ ਕਰੇ ਅਸੀਂ ਕਿੱਥੇ ਆ ਸਾਡਾ ਆਪਦਾ ਸਟੈਂਡ ਕਿੱਥੇ ਆ ਅਸੀਂ ਕਿਉਂ ਨਹੀਂ ਇਕੱਲਾ ਬੋਲਣ ਸਿੱਖਦੇ ਅਸੀਂ ਕਿਉਂ ਨਹੀਂ ਜਿਹੜਾ ਬੰਦਾ ਸਹੀ ਆ ਸਹੀ ਕਹੋ ਜਿਹੜਾ ਬੰਦਾ ਗਲਤ ਆ ਗਲਤ ਕਹੋ ਪਟਵਾਰੀ ਤੇ ਬਿਲਕੁਲ ਸਹੀ ਸਰਕਾਰ ਨੇ ਪਰਚਾ ਪਾ ਕੇ ਅੰਦਰ ਕਰਿਆ ਸਾਰੇ ਪਟਵਾਰੀ ਆਰਾਮ ਨਾਲ ਘਰੇ ਬੈਠਣਗੇ ਹੜਤਾਲਾਂ ਕਰੀ ਬੈਠੇ ਨੇਗੇ ਵੀ ਅਸੀਂ ਐਵੇਂ ਜਿੱਕੂ ਨੰਗਾ ਨਾਚ ਚਾਵਾਂਗੇ ਹੜਤਾਲ ਕਰਨਾ ਸਿਰਫ ਔਰ ਸਿਰਫ ਇੱਕੋ ਹੀ ਕਾਰਨ ਇਹਨਾਂ ਦਾ ਹੜਤਾਲ ਕਰਨ ਦਾ ਇਹ ਕਾਰਨ ਵੀ ਸਰਕਾਰ ਸਾਡੇ ਖਿਲਾਫ ਨਾ ਬੋਲੇ ਅਸੀਂ ਕਰਪਸ਼ਨ ਕਰਾਂਗੇ ਅਸੀਂ ਪੈਸੇ ਲਵਾਂਗੇ ਵੀ ਜੇ ਅਸੀਂ ਸਰਕਾਰ ਤੇ ਅਸੀਂ ਭਾਰੂ ਪਈਏ ਇਹਨਾਂ ਦਾ ਕੰਮ ਇਹ ਹੈ ਵੀ ਸਰਕਾਰ ਤੇ ਭਾਰੂ ਪਈਏ ਇਸ ਕਰਕੇ ਬੇਨਤੀ ਕਰਦੇ ਆ ਪਿੰਡਾਂ ਵਾਲੇ ਲੋਕਾਂ ਨੂੰ ਵੀ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਚਲਾਈਏ ਤਾਂ ਸਰਕਾਰ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਨੌਜਵਾਨ ਬਥੇਰੇ ਇਹਨਾਂ ਦੇ 20,000 ਰੁਪਏ ਦੀ ਨੌਕਰੀ ਕਰਨ ਨੂੰ ਤਿਆਰ ਨੇਗੇ ਇਹਨਾਂ ਨੇ ਲਾਭ ਵੱਧ ਚੁੱਕੀ ਹੈ ਅੱਜ ਤੋਂ ਜਿਹੜੇ ਮੈਂ ਹੋਰ ਵੀ ਮੈਂ ਚੇਤਾਵਨੀ ਦੇ ਕੇ ਜਾਣਾ ਮੈਂ ਇੱਥੇ ਖੜ ਕੇ ਚੇਤਾਵਨੀ ਦੇ ਕੇ ਜਾਣਾ ਧਨੌਲਾ ਤਹਿਸੀਲ ਦੇ ਵਿੱਚ ਕੋਈ ਵੀ ਇੱਥੇ ਕਿਤੋਂ ਤੁਹਾਡੇ ਤੋਂ 1 ਰੁਪਿਆ ਵੀ ਮੰਗਦਾ ਕੋਈ ਪਟਵਾਰੀ ਮੰਗਦਾ ਕੋਈ ਕੰਨਗੋ ਮੰਗਦਾ ਕੋਈ ਤਹਿਸੀਲਦਾਰ ਮੰਗਦਾ ਮੇਰੇ ਕੋਲੇ ਆ ਜਾਓ ਜੇ ਲੈ ਕੇ ਦਿਖਾਵੇ ਇੱਥੇ ਕੋਈ 1 ਰੁਪਿਆ ਵੀ ਰਿਸ਼ਵਤ ਚੱਲ ਕੇ ਦਿਖਾਵੇ ਮੈਂ ਸਾਰੇ ਪੰਜਾਬ ਦੇ ਵਿੱਚ ਮੈਂ ਨਹੀਂ ਜਾ ਸਕਦਾ ਮੈਂ ਕੱਲੇ ਧਨੌਲਾ ਤਹਿਸੀਲ ਵਾਲੇ ਲੋਕਾਂ ਨੂੰ ਕਹਿਣਾ ਚਾਹੁੰਦਾ ਜਿੰਨੇ ਵੀ ਇੱਥੇ ਮੇਰੇ ਲਾਗੇ ਤਾਗੇ ਦੇ ਪਿੰਡ ਲੱਗਦੇ ਨੇ ਕੋਈ ਪਟਵਾਰੀ ਤੋਂ 1 ਰੁਪਿਆ ਮੰਗਦਾ ਜਦੋਂ ਮਰਜ਼ੀ ਮੇਰੇ ਕੋਲੇ ਆ ਜਾਓ ਉਹਨੂੰ ਮੈਂ ਸ਼ੂਟ ਕਰਕੇ ਦਿਖਾਊਂਗਾ ਕੋਈ ਵੀ ਤੋਂ 1 ਰੁਪਿਆ ਵੀ ਕੋਈ ਵੀ ਰਿਸ਼ਵਤ ਨਾ ਮੰਗਦਾ ਮੈਂ ਇੱਥੋਂ ਆਪਦਾ ਮੇਰਾ ਪਿੰਡ ਹੈਗਾ 10 ਕਿਲੋਮੀਟਰ ਦੂਰ ਜਦੋਂ ਵੀ ਤੋਂ ਕੋਈ ਵੀ 1 ਰੁਪਿਆ ਮੰਗਦਾ ਮੇਰੇ ਕੋਲੇ ਆ ਜਾਓ ਉਹਨੂੰ ਮੈਂ ਕਰਕੇ ਦਿਖਾਊਂ ਤੀਰ ਵਾਂਗੂ ਸਿੱਧੇ ਟਾਈਮ ਤੇ ਨਹੀਂ ਆਉਂਦੇ ਇਹਨਾਂ ਨੇ ਪਿਓ ਵਾਲੀ ਨੌਕਰੀ ਬਣਾ ਛੱਡੀ 9 ਵਜੇ 2 ਵਜੇ ਆ ਕੇ 3 ਵਜੇ ਆ ਕੇ ਜਦੋਂ ਜੀ ਕਰਿਆ ਆ ਕੇ ਚੰਗੇ ਪਾ ਕੇ ਉਹਨੇ ਕੱਪੜੇ ਚੰਗੇ ਉਹਨੇ ਗੱਡੀਆਂ ਦੇ ਵਿੱਚ ਆ ਕੇ 4-5 ਬੈਠੇ ਹੁੰਦੇ ਨੇ ਚੇਲੇ ਆਪਦੇ ਰੱਖੇ ਹੋਏ ਨੇਗੇ ਇਹ ਕੀ ਕਰਦੇ ਨੇ ਬਾਈ ਜਿਵੇਂ ਕਿ ਹੁਣ ਇਹ ਜਿਹੜਾ ਇਹ ਪਟਵਾਰੀ ਆ ਸੰਗਰੂਰ ਵਾਲਾ ਜਿਹੜਾ ਇਹ ਪ੍ਰਧਾਨ ਹੈ ਇਹਨਾਂ ਨੇ ਚੇਲੇ ਚਾਪਟੇ ਜਿਹੜੇ ਰੱਖੇ ਹੋਏ ਉਹਨਾਂ ਦੇ ਥਰੂ ਰਿਸ਼ਵਤ ਲੈਂਦੇ ਨੇਗੇ ਉਹਨਾਂ ਦੇ ਥਰੂ ਕਹਿੰਦੇ ਨੇ 10,000 ਰੁਪਏ ਫੜਾ ਲਿਆ 5,000 ਰੁਪਏ ਫੜਾ ਲਿਆ ਜਾਂ ਜਿਹੜੇ ਬਾਹਰ ਬੈਠੇ ਨੇ ਹੁੰਦੇ ਨੇਗੇ ਕਈ ਜਿਹੜੇ ਸਟਾਈਨੋ ਜੇ ਬੈਠੇ ਹੁੰਦੇ ਨੇ ਟਾਈਪਿੰਗ ਕਰਨ ਵਾਲੇ ਉਹਨਾਂ ਨੂੰ ਫੜਾ ਲਿਆ 5,000 ਰੁਪਏ ਫੜਾਇਆ 10,000 ਰੁਪਏ ਫੜਾ ਲਿਆ ਇਹਨਾਂ ਨੇ ਲਾਭ ਵੱਧ ਚੁੱਕੀ ਹੈ ਮੈਂ ਜਿੰਨੇ ਵੀ ਮੈਂ ਇੱਥੇ ਕਹਿਣਾ ਚਾਹੁੰਦਾ ਜਿੰਨੇ ਵੀ ਮੇਰੇ ਧਨੌਲਾ ਦੇ ਇੱਥੇ ਸਭ ਤਹਿਸੀਲ ਦੇ ਪਿੰਡ ਲੱਗਦੇ ਨੇ ਕੋਈ ਵੀ ਪਟਵਾਰੀ ਕੋਈ ਵੀ ਕੰਨਗੋ ਸੋਥੋਂ 1 ਰੁਪਏ ਦੀ ਵੀ ਰਿਸ਼ਵਤ ਮੰਗਦਾ ਮੇਰੇ ਕੋਲੇ ਆ ਜਾਓ ਉਹਨਾਂ ਨੂੰ ਮੈਂ ਤੀਰ ਵਾਂਗੂ ਸਿੱਧੇ ਕਰੂੰਗਾ ਇਹਨਾਂ ਨੇ ਲਾਹ ਨਹੀਂ ਵੱਧ ਚੁੱਕੀ ਆਪਾਂ ਉਹਦੇ ਜਦ ਨਹੀਂ ਇਹ ਕੰਮ ਤੇ ਆਉਂਦੇ ਤਾਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਕੱਢਾਂਗੇ ਇਹਨਾਂ ਦੇ ਕੀ ਇਹਨਾਂ ਦੇ ਮਜਾਲ ਆ ਸਰਕਾਰ ਨੂੰ ਬੇਨਤੀ ਹੈ ਸਾਰਿਆਂ ਨੂੰ ਬਾਹਰ ਕੱਢੋ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਨਵੇਂ ਰੱਖੋ ਲੋਕ ਠੀਕ ਆ ਬਾਈ ਜੀ ਗੱਲ ਲੋਕ ਹੈਰਾਨ ਹੋ ਮੁੜੀ ਜਾਂਦੇ ਨੇਗੇ ਲੋਕ ਹੈਰਾਨ ਨਹੀਂ ਹੁੰਦੇ ਨਾ ਕਰਕੇ 70,000 ਰੁਪਏ ਤੁਸੀਂ ਤਨਖਾਹ ਲੈਣਾ ਥੋੜਾ ਢਿੱਡ ਨਹੀਂ ਭਰਦਾ ਯਾਰ ਤੁਸੀਂ ਆਰਾਮ ਨਾਲ ਜਾ ਕੇ ਬਹਿ ਗਏ ਬਰਾਬਰ ਜਿਹੜਾ ਧਰਨਾ ਚਲਾਵਾਂਗੇ ਪੈਰਲਲ ਚਾਹੇ ਡੀਸੀ ਦਫ਼ਤਰ ਅੱਗੇ ਚਲਾਉਣਾ ਪਵੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਦੇਖਦੇ ਆ ਸਾਰੇ ਜਥੇਬੰਦੀਆਂ ਨੂੰ ਵੀ ਮੈਂ ਅਪੀਲ ਕਰੂੰਗਾ ਕਿਸਾਨ ਜਥੇਬੰਦੀਆਂ ਨੂੰ ਵੀ ਇਹਨਾਂ ਦੇ ਬਰਾਬਰ ਚਲਾਉਂ ਤਾਂ ਕਹਿੰਦਾ ਸਾਡੀ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ ਸਾਡਾ ਪੰਜਾਬ ਚੰਗਾ ਹੋਵੇ ਜੇ ਕੋਈ ਚੰਗਾ ਕੰਮ ਕਰਦਾ ਫਿਰ ਉਹ ਅਸੀਂ ਸਾਥ ਦੇਣ ਨੂੰ ਤਿਆਰ ਨਹੀਂ ਆਇਆ ਦਿਖਾ ਕੇ ਇੱਥੇ ਸਾਰੇ ਠੀਕ ਆ ਬਾਈ ਜੀ ਗੱਲ ਠੀਕ ਹੋ ਜੀ ਠੀਕ ਹੈ ਇਹਨਾਂ ਗੱਲ ਕੋਈ ਗਲਤ ਨਹੀਂ ਗਈ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੈਂ ਧਨੌਲਾ ਦਾ ਮੈਂ ਚੇਤਾਵਨੀ ਦਿੰਦਾ 1 ਵੀ ਰੁਪਿਆ ਬੰਦਾ ਕੋਈ ਰਿਸ਼ਵਤ ਮੰਗਦਾ ਮੈਂ ਤੀਰ ਵਾਂਗੂ ਸਿੱਧਾ ਕਰਕੇ ਦਿਖਾਊਂਗਾ ਕੋਈ ਪਟਵਾਰੀ ਕੋਈ ਕੰਨਗੋ ਕੋਈ ਤਹਿਸੀਲਦਾਰ ਮੇਰੇ ਕੋਲੇ ਆ ਜਾਓ ਜੇ ਨਾਮ ਡਾਂਸ ਕਰਾਵਾਂ ਤਾਂ ਨਾ ਮੈਨੂੰ ਭਾਨਾ ਨਾ ਕਿਉਂ ਜਿੰਨਾ ਮੈਂ ਮੇਰੇ ਕੋਲੇ ਪਿੰਡ ਆ ਜਾਓ ਕਈ ਵਾਰੀ ਫੋਨ ਚੱਕਣਾ ਪਿੰਡ ਮੇਰਾ ਕੋਟ ਦੋਨਾ ਪਿੰਡ ਹੈ ਹਾਂ ਜਦੋਂ ਮਰਜ਼ੀ ਆ ਜਾਓ ਕਈ ਵਾਰੀ ਫੋਨ ਨਹੀਂ ਚੱਕੇ ਜਾਂਦਾ ਭਾਨਾ ਸਿੱਧੂ ਜਦੋਂ ਮਰਜ਼ੀ ਆ ਜਾਓ
ਕੱਟ ਆਹ ਦਾਂ। ਸਾਰੇ ਲੋਕ ਤੁਹਾਨੂੰ ਮੈਂ ਦਿਖਾਉਣਾ ਆ ਹੈਰਾਨ ਹੋ ਮੁੜੀਆਂ ਨੇ, ਕੋਈ ਧੀਆਂ ਕੋਈ ਭੈਣਾਂ ਕੋਈ ਕਿੱਥੋਂ ਆਉਂਦੇ ਨੇ ਲੋਕ, ਇਹਨਾਂ ਨੇ ਆਪਦਾ ਬਣਾ ਛੱਡਿਆ, ਇਹਨਾਂ ਨੇ ਰੂਲ ਆਪਦਾ ਨਹੀਂ ਬਣਾ ਛੱਡਿਆ। ਆ ਸਾਰੇ ਲੋਕ ਹੈਰਾਨ ਹੋ ਮੁੜਦੇ ਨੇਗੇ। ਮੈਂ ਦੁਬਾਰਾ ਫੇਰ ਕਹਿਣਾ, ਧਨੌਲਾ ਤਹਿਸੀਲ ਦੇ ਵਿੱਚ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰਿਸ਼ਵਤ ਮੰਗਦਾ, ਮੈਂ ਇਹਨਾਂ ਦਾ ਗਿੱਧਾ ਪਾ ਕੇ ਦਿਖਾਉਂਗਾ। ਇੱਥੇ ਕੋਈ ਰਿਸ਼ਵਤ ਮੰਗ ਕੇ ਦਿਖਾਵੇ, ਕੋਈ ਤਹਿਸੀਲਦਾਰ ਆ ਕੋਈ ਪਟਵਾਰੀ ਆ ਜਿਹੜਾ ਮਰਜ਼ੀ ਆ, ਇੱਥੇ 1 ਵੀ ਰੁਪਿਆ ਕੋਈ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾਉਂਗਾ। ਇੱਥੇ ਕਰਪਸ਼ਨ ਆ ਧਨੌਲਾ ਤਹਿਸੀਲ ਦੇ ਵਿੱਚ ਕਿਤੇ ਵੀ ਚੱਲਦੀ ਆ। ਮੇਰੇ ਕੋਲੇ ਆ ਜਾਓ, ਪਿੰਡ ਮੇਰਾ ਕੋਟ ਦਿਨਾ, ਸਾਰੇ ਮੈਨੂੰ ਤੁਸੀਂ ਜਾਣਦੇ ਹੋ। ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਰਿਸ਼ਵਤ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾ ਕੇ ਦਿਖਾਉਂ। ਉਹਨਾਂ ਨੇ ਲਾਹ ਹੀ ਵੱਧ ਚੁੱਕਿਆ, 70,000 ਰੁਪਏ ਤਨਖਾਹ ਲੈਂਦੇ ਨੇ ਯਾਰ, ਘਰੇ ਆਰਾਮ ਨਾਲ ਬੈਠੇ ਨੇਗੇ। ਇੰਨਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਨੀ, ਤੁਹਾਡਾ ਧੰਨਵਾਦ ਸਾਰਿਆਂ ਦਾ, ਕਰਦੇ ਵੀ ਬੰਦ। ਹਾਲਾ ਫੜੀ ਉੱਥੋਂ ਜੇ ਲਿਆ ਚੱਕ ਕੇ ਸਾਰਾ, ਉੱਥੋਂ ਇਹਨਾਂ ਦਾ ਆ ਇੱਕ ਘੰਟਾ ਹੋ ਗਿਆ। ਓਕੇ, ਇਹ ਸਭ ਤਹਿਸੀਲ ਧਨੌਲਾ ਦੇ ਵਿੱਚ ਖੜਿਆ ਜੀ। ਪਟਵਾਰੀਆਂ ਦੇ ਜਿਹੜੀ ਬਾਬਤ ਆ ਉਹ ਸਾਰੀ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੇ ਲੋਕ ਹਰਾਸਮੈਂਟ ਹੋ ਰਹੇ ਨੇ ਪਟਵਾਰੀਆਂ ਦੀ ਹੜਤਾਲ ਕਰਕੇ। ਆ ਜਿਹੜੀ ਪਟਵਾਰੀਆਂ ਦੀ ਹੜਤਾਲ ਕਰਕੇ ਮੈਂ ਤੁਹਾਨੂੰ ਇੱਧਰ ਦਿਖਾ ਦਾਂ ਵੀ ਸਾਰਾ ਜਿਹੜਾ ਕੰਮਕਾਰ ਆ ਉਹ ਤਹਿਸੀਲਾਂ ਦਾ ਰੁਕਿਆ ਪਿਆ। ਇਸ ਚੀਜ਼ ਕਲੀਅਰ ਹੋ ਚੁੱਕੀ ਆ ਵੀ ਜਿਹੜਾ ਉਹ ਪਟਵਾਰੀ ਆ ਜਿਹੜੇ ਦੇ ਖਿਲਾਫ ਸਰਕਾਰ ਨੇ ਪਰਚਾ ਦਿੱਤਾ, ਦੀਦਾਰ ਸਿੰਘ ਦੇ ਖਿਲਾਫ, ਉਹਦੇ ਘਰੋਂ ਸਾਬਤ ਹੋ ਚੁੱਕਿਆ ਵੀ 33 ਰਜਿਸਟਰੀਆਂ ਦੇ 25 ਲੱਖ ਰੁਪਇਆ ਜਿਹੜੇ ਉਹਦੇ ਬੈਂਕ ਅਕਾਊਂਟ ਦੇ ਵਿੱਚ, ਖਾਤੇ ਦੇ ਵਿੱਚ ਜਿਹੜਾ ਲੋਕਰ ਹੈ ਉਹਦੇ ਵਿੱਚ ਬੜਾ ਕੁਝ ਪਿਆ, ਹਜੇ ਉਹਦੀ ਉਹਨੇ ਚਾਬੀ ਨਹੀਂ ਦਿੱਤੀ। ਇਹ ਪਟਵਾਰੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ 70,000 ਰੁਪਇਆ ਤਨਖਾਹ ਲੈਂਦੇ ਨੇਗੇ ਇਹ। ਵੈਸੇ ਤਾਂ ਅਸੀਂ ਸਾਰੇ ਪੰਜਾਬ ਦੇ ਲੋਕ ਕਹਿੰਦੇ ਆ ਵੀ ਕਰਪਸ਼ਨ ਖਤਮ ਹੋਣੀ ਚਾਹੀਦੀ ਆ, ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਣੀ ਚਾਹੀਦੀ ਹੈ। ਜੇ ਕੋਈ ਸਰਕਾਰ ਕੋਈ ਚੰਗਾ ਬੰਦਾ ਕੋਈ ਕੰਮ ਕਰ ਰਿਹਾ ਹੈ ਤਾਂ ਅਸੀਂ ਉਹਦਾ ਸਾਥ ਕਿਉਂ ਨਹੀਂ ਦੇ ਰਹੇ ਲੋਕ? ਜੇ ਕੋਈ ਸਰਕਾਰ ਚਾਹੁੰਦੀ ਹੈ ਕਿ ਅਸੀਂ ਕਰਪਸ਼ਨ ਖਤਮ ਕਰੀਏ, ਇਹ ਪਟਵਾਰੀ ਜਿਹੜੇ ਧਰਨੇ ਲਾ ਕੇ ਬੈਠੇ ਨੇ ਕਿ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਗਵਰਨਮੈਂਟ ਨੂੰ ਗੱਲ ਕਰਨਾ ਚਾਹੁੰਦਾ, ਇਹਨਾਂ ਨੂੰ ਕੱਲੇ ਨੂੰ ਘਰੇ ਭੇਜੋ। ਅਸੀਂ ਜਿਹੜੀਆਂ ਚੰਗੀ ਪੜ੍ਹਾਈ ਕਰੇ ਹੋਏ ਨੌਜਵਾਨ ਆ, ਸਾਰੇ ਨੌਜਵਾਨ ਇੱਥੇ ਫਿਰਦੇ ਨੇਗੇ, ਅਸੀਂ 20-30 ਹਜ਼ਾਰ ਤੇ ਨੌਕਰੀ ਕਰਨ ਨੂੰ ਤਿਆਰ ਹਾਂ। 70,000 ਰੁਪਏ ਤਨਖਾਹ ਦਿੰਦੇ ਨੇਗੇ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਹੀਂ ਉੱਥੇ ਕੰਮ ਤੇ ਆਉਂਦੇ, ਨਹੀਂ ਕੰਮ ਖੋਲਦੇ, ਤਾਂ ਅਸੀਂ ਬਰਾਬਰ ਧਰਨਾ ਲਾਵਾਂਗੇ। ਅਸੀਂ ਨੌਜਵਾਨ ਇਹਨਾਂ ਨੂੰ ਕੱਢ ਕੇ, ਇਹਨਾਂ ਨੂੰ ਸਾਰੇ ਪਟਵਾਰੀਆਂ ਕਰਪਟ ਨੂੰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਅਸੀਂ ਸਾਰੇ ਨੌਕਰੀਆਂ ਕਰਨ ਨੂੰ ਤਿਆਰ ਹਾਂ, ਇਹਨਾਂ ਦੇ ਨਾਲੋਂ ਦੁੱਗਣੇ ਅਸੀਂ ਪੜ੍ਹੇ ਹੋਏ ਹਾਂ। ਇਸ ਕਰਕੇ ਬੇਨਤੀ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ, ਜਿੰਨੀਆਂ ਵੀ ਤਹਿਸੀਲਾਂ ਦੇ ਵਿੱਚ ਜੇ ਪਟਵਾਰੀ ਆਪਣੇ ਕੰਮ ਤੇ ਨਹੀਂ ਆਉਂਦੇ, ਸਰਕਾਰ ਨੂੰ ਬੇਨਤੀ ਕਰਦੇ ਹਾਂ, ਜੇ ਸਰਕਾਰ ਚੰਗਾ ਕੰਮ ਕਰਦੀ ਹੈ ਅਸੀਂ ਸਰਕਾਰ ਦਾ ਡਟ ਕੇ ਸਾਥ ਦੇਣ ਨੂੰ ਤਿਆਰ ਹੈ ਤੇ ਬਰਾਬਰ ਇਹਨਾਂ ਦੇ ਧਰਨਾ ਲਾ ਕੇ ਬੈਠਾਂਗੇ ਤੇ ਇਹਨਾਂ ਨੂੰ ਨੌਕਰੀਆਂ ਤੋਂ ਕੱਢੋ, ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਕਰਪਟਾਂ ਨੂੰ। ਇਹਨਾਂ ਨੇ ਕਰਪਸ਼ਨ ਕਰ ਉਹਦੇ ਘਰ ਭਰ ਲਏ, ਇਹਨਾਂ ਨੇ ਕੋਠੀਆਂ ਕਾਰਾਂ ਇਹਨਾਂ ਨੇ ਐਡੇ ਨੇ ਖੜੀਆਂ ਕਰ ਲੀਆਂ, ਐਡੇ ਇਹਨਾਂ ਨੇ ਕਰਪਸ਼ਨ ਹਰ ਇੱਕ ਤਹਿਸੀਲ ਦੇ ਵਿੱਚ। ਆ ਮੈਂ ਤਹਿਸੀਲ ਦੇ ਵਿੱਚ ਗੱਲ ਕਰਦਾ, ਮੈਂ ਇਹ ਤੋਂ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੰਗਾ ਨਾਚ ਕਰਿਆ ਸੀਗਾ। ਇਹ ਸਮੇਂ ਤੇ ਨਹੀਂ ਆਉਂਦੇ ਸੀਗੇ ਇਹ ਪਟਵਾਰੀ ਆਉਂਦੇ ਨੇ 10-10 12-12 ਵਜੇ, ਕਦੇ ਕਹਿੰਦੇ ਸਾਡੀ ਮਨ ਮਰਜ਼ੀ ਨਾਲ ਆਉਂਦੇ ਨੇ, 2-2 ਵਜੇ ਆ ਕੇ ਬਹਿ ਜਾਂਦੇ ਨੇ ਕਿ ਲੋਕਾਂ ਨੂੰ ਸਮੇਂ ਸਿਰੇ ਮਿਲਦੇ ਨਹੀਂ ਇਹ ਪਟਵਾਰੀ। ਇਹ ਪਟਵਾਰੀਆਂ ਨੇ ਜਲੂਸ ਕੱਢ ਸਕਿਆ ਸਾਰੇ ਕੰਮ ਦਾ। ਪਟਵਾਰੀਆਂ ਨੇ 2-2 ਵਜੇ ਆ ਕੇ ਮਨ ਮਰਜ਼ੀ ਨਾਲ ਆ ਕੇ ਕੁਰਸੀਆਂ ਤੇ ਬਹਿ ਜਾਂਦੇ ਨੇਗੇ, ਕੋਈ ਇਹਨਾਂ ਦੀ ਡਿਊਟੀ ਨਹੀਂ, ਕੋਈ ਸਮੇਂ ਸਿਰ ਨਹੀਂ ਆਉਣਾ। 9:30 ਵਜੇ ਇਹਨਾਂ ਦਾ ਸਮਾਂ, 9:15 ਵਜੇ 9:30 ਵਜੇ ਨਾਲ ਸਮਾਂ ਬਣਦਾ ਵੀ ਆ ਕੇ ਸੀਟ ਤੇ ਬਹਿ ਜਾਣ, ਸਮੇਂ ਤੇ ਨਹੀਂ ਆਉਂਦੇ। ਜੇ ਇਹਨਾਂ ਦੇ ਕੋਈ ਸਰਕਾਰ, ਕੋਈ ਚੰਗੀ ਸਰਕਾਰ ਆਈ ਆ, ਮੈਂ ਭਗਵੰਤ ਮਾਨ ਦੇ ਖਿਲਾਫ ਵੀ ਬਹੁਤ ਬੋਲਦਾ, ਜਿੱਥੇ ਸਰਕਾਰ ਗਲਤ ਆ ਉਹਦੇ ਮੈਂ ਖਿਲਾਫ ਵੀ ਬਹੁਤ ਬੋਲਦਾ, ਪਰ ਜਿੱਥੇ ਸਰਕਾਰ ਸਹੀ ਆ, ਅਸੀਂ ਸਹੀ ਸਰਕਾਰ ਦਾ ਉਹ ਚੰਗੇ ਬੰਦਾ, ਸਾਡਾ ਹੱਕ ਬਣਦਾ ਕਿਸੇ ਦਾ ਸਾਥ ਦਈਏ। ਅੱਜ ਜੇ ਉਹ ਚੰਗਾ ਬੰਦਾ ਕੋਈ ਚੰਗਾ ਕੰਮ ਕਰ ਰਿਹਾ, ਅੱਜ ਪਟਵਾਰੀਆਂ ਦਾ ਉਹਨਾਂ ਦੇ ਇੱਕ ਪਟਵਾਰੀ ਤੇ ਫੜ ਕੇ ਪਰਚਾ ਦਿੱਤਾ ਦੀਦਾਰ ਸਿੰਘ ਤੇ, ਕਰਪਟ ਪਟਵਾਰੀ ਤੇ, ਤਾਂ ਸਾਰੀ ਇਹਨਾਂ ਦੀ ਪਟਵਾਰ ਯੂਨੀਅਨ ਲਾ ਕੇ ਹੜਤਾਲ ਕਰਕੇ ਬਹਿ ਗਈ। ਆਹ ਦੇਖੋ ਲੋਕ ਕਿੰਨੇ ਹੈਰਾਨ ਹੋ ਜਾਂਦੇ ਨੇ, ਦਿਖਾ ਮੜਾ ਜਾ, ਸਾਰੇ ਲੋਕ ਕਿਵੇਂ ਹੈਰਾਨ ਹੋ ਜਾਂਦੇ। ਅੰਦਰ ਆ ਜਾ ਮੜਾ ਜਾ, ਅੰਦਰ ਆ ਜਾ, ਦੇਖ ਕਿਵੇਂ ਲੋਕ ਹੈਰਾਨ ਹੁੰਦੇ ਨੇਗੇ। ਕੋਈ ਸਮਾਂ ਨਹੀਂ ਇਹਨਾਂ ਨੇ ਉਹਦੇ ਪਿਓ ਦੀ ਨੌਕਰੀ ਬਣਾ ਛੱਡੀ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੇ ਸਰਕਾਰ, ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਥਾਂ ਤੇ ਅਸੀਂ ਆਹ ਬੜੇ ਲਿਖੇ ਨੇ, ਸਾਡੇ ਪੜ੍ਹੇ ਲਿਖੇ ਨੌਜਵਾਨ ਨੇ, ਇਹਨਾਂ ਨੂੰ ਨੌਕਰੀਆਂ ਦੇ ਵਿੱਚ ਇਹਨਾਂ ਨੇ ਕਰਪਟਾਂ ਨੇ। ਆਹ ਦੇਖੋ ਸਾਰੇ ਖਾਲੀ ਪਏ ਨੇ, ਇੱਥੇ ਲੋਕ ਆ ਮੁੜੀ ਜਾਂਦੇ, ਇਹਨਾਂ ਨੂੰ ਕੋਈ ਕਿਸੇ ਦਾ ਲੈਣ ਦੇਣ ਨਹੀਂ ਹੈਗਾ। ਆਹ ਦੇਖੋ ਆਹ ਸਾਰੇ ਖਾਲੀ ਪਏ ਨੇ, ਕਾ ਦਿਖਾਉਣਾ ਤੁਹਾਨੂੰ ਦਫ਼ਤਰ, ਆਹ ਸਾਰੇ ਖਾਲੀ ਪਏ ਨੇ। ਇਹਨਾਂ ਨੇ ਆਪਦੇ ਪਿਓ ਵਾਲਾ ਰਾਜ ਬਣਾ ਚੱਕਿਆ, ਇਹਨਾਂ ਨੇ ਪਿਓ ਵਾਲਾ ਸ਼ੇਅਰ ਕਰੀ ਚੱਲਿਓ। ਆਹ ਪਏ ਨੇ ਸਾਰੇ ਇੱਥੇ। ਜੇ ਕਿਸੇ ਸਰਕਾਰ ਨੇ ਚੰਗਾ ਕੰਮ ਕਰਿਆ ਤਾਂ ਉਹਦਾ ਹੱਕ ਬਣਦਾ ਕਿ ਅਸੀਂ ਆਪਾਂ ਪੰਜਾਬ ਦੇ ਲੋਕ ਸਾਥ ਦਈਏ। ਉਹ ਤਾਂ ਕਹਿੰਦਾ ਸਾਡਾ ਪੰਜਾਬ ਸਹੀ ਹੋਵੇ, ਸਾਡੇ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ। ਜੇ ਕਰਪਸ਼ਨ ਖਤਮ ਕਰਨ ਦੀ ਗੱਲ ਕਰਦਾ ਤਾਂ ਅਸੀਂ ਲੋਕ ਸਾਥ ਨਹੀਂ ਦਿੰਦੇ। ਪਟਵਾਰੀਆਂ ਨੂੰ ਮੈਂ ਬਰਾਬਰ ਇਹਨਾਂ ਦਾ ਧਰਨਾ ਕੱਢੋ ਤੇ ਪਟਵਾਰੀਆਂ ਦੇ ਬਰਾਬਰ ਇਹਨਾਂ ਨੂੰ ਨੌਕਰੀਆਂ ਤੋਂ ਸਾਰਿਆਂ ਨੂੰ ਸਰਕਾਰ ਕੱਢ ਕੇ ਚੰਗੇ ਬੰਦੇ ਹੋਰ ਨੌਜਵਾਨ ਬਥੇਰੇ ਨੇਗੇ। 70,000 ਰੁਪਏ ਇਹਨਾਂ ਦੀ ਤਨਖਾਹ ਹੈ, 70,000 ਰੁਪਏ ਤੋਂ ਉੱਪਰ 2-2 ਲੱਖ ਰੁਪਏ ਰਿਸ਼ਵਤਾਂ ਲੈਂਦੇ ਨੇ। ਇੰਤਕਾਲ ਕਿਰਾਏ ਦਾ ਹੈ, ਕੀ ਕਰਦੇ ਨੇਗੇ? ਆਜੋ ਤਾਂ ਮੈਂ ਬਾਹਰ ਗੱਲਬਾਤ ਕਰਦਾ, ਇੱਧਰ ਲਿਆ, ਮੈਂ ਸਾਰੇ ਨੂੰ ਉਮਰ ਦਾ ਹੋਣਾ। ਇੰਤਕਾਲ ਕਿਰਾਏ ਦਾ 10-10 20-20 ਹਜ਼ਾਰ ਰੁਪਏ ਮੰਗਦੇ ਨੇ, ਉਹਦਾ ਪਿਓ ਵਾਲਾ ਰਾਜ ਬਣਾ ਛੱਡਿਆ। ਬੈਠੇ ਨੇ ਕਿਸੇ
20,000 ਰੁਪਇਆ ਇੰਤਕਾਲ ਜੇ ਕਿਸ ਦਾ ਮੰਨ ਕੇ ਚੱਲ ਇੰਤਕਾਲ ਸਹੀ ਵੀ ਆ ਨਾ ਵੀ ਉਹ ਆਪਣਾ ਕੋਈ ਉਹਦਾ ਸਹੀ ਕੰਮ ਹੈ ਉਸ ਇੰਤਕਾਲ ਦਾ ਵੀ ਇਹ 20,000 ਰੁਪਇਆ ਲੈ ਜਾਂਦੇ ਨੇ ਤਹਿਸੀਲਦਾਰ ਤੇ ਇਹਨਾਂ ਦੀ ਰਿਸ਼ਵਤ ਜਾਂਦੀ ਹੈ ਇਹਨਾਂ ਨੇ ਆਪਦੇ ਪਿਓ ਵਾਲਾ ਰਾਜ ਨਹੀਂ ਬਣਾ ਸਕਦਾ ਨਾ ਸਾਰਿਆਂ ਦੇ ਖਿਲਾਫ ਪਟਵਾਰੀਆਂ ਦੇ ਖਿਲਾਫ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਰਿਆਂ ਨੂੰ ਕੱਢੋ ਇਹਨਾਂ ਨੂੰ ਸਾਰਿਆਂ ਨੂੰ ਘਰੋਂ ਭੇਜੋ ਘਰੋਂ ਭੇਜ ਕੇ ਇਹਨਾਂ ਦੇ ਥਾਂ ਤੇ ਹੋਰ ਨੌਜਵਾਨ ਨੌਕਰੀਆਂ ਕਰਨਗੇ ਅਸੀਂ ਇੱਥੇ ਡਟ ਕੇ ਸਾਥ ਦਾ ਸਾਰੇ ਕਬੱਟ ਦਿਖਾਉਣਾ ਆ ਸਾਰੇ ਦਿਖਾਉਣਾ ਆਹ ਕੰਨਗੋ ਤੇ ਰਜਿਸਟਰਾਂ ਨੇ ਰਜਿਸਟਰ ਵੀ ਵਿੱਚ ਹੀ ਆ ਨਾਲ ਕੰਨਗੋ ਤੇ ਇਹਨਾਂ ਨੇ ਕੰਮ ਕੀ ਕਰਿਆ ਇਹਨਾਂ ਨੇ ਸਰਕਾਰ ਨੂੰ ਕਿ ਦਿਖਾਉਣਾ ਚਾਹੁੰਦੇ ਨੇਗੇ ਵੀ ਜੇ ਅਸੀਂ ਮੰਨ ਕੇ ਚੱਲ ਰਿਸ਼ਵਤ ਵੀ ਅਸੀਂ ਜੇ ਸਰਕਾਰ ਸਾਡੇ ਖਿਲਾਫ ਨਾ ਜਿਵੇਂ ਕਿ ਗੱਲਾਂ ਕਰਦੇ ਨੇ ਜਿਵੇਂ ਕਿਸਾਨ ਯੂਨੀਅਨ ਹੁੰਦੀ ਹੈ ਜਿਵੇਂ ਮਜ਼ਦੂਰ ਯੂਨੀਅਨ ਹੁੰਦੀ ਹੈ ਇਹ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਜੇ ਸਰਕਾਰ ਸਾਡੇ ਬਾਬਤ ਕੋਈ ਜਾਰੀ ਕਰਦੀ ਹੈ ਨਾ ਬਿਆਨ ਵੀ ਸਾਡੀ ਏਕਤਾ ਹੈ ਅਸੀਂ ਪਤਾ ਨਹੀਂ ਕੰਮ ਨਹੀਂ ਕਰਾਂਗੇ ਸਾਰਿਆਂ ਨੂੰ ਬਾਹਰ ਕੱਢ ਕੇ ਭੇਜੋ 70,000 ਰੁਪਏ ਦੀ ਥਾਂ ਤੇ 3 ਨੌਜਵਾਨ ਨੌਕਰੀ ਕਰਨਗੇ 20,000 ਰੁਪਏ ਦੇ ਨੌਕਰੀ ਨੌਜਵਾਨ ਕਰਨ ਨੂੰ ਤਿਆਰ ਨੇਗੇ 70,000 ਰੁਪਏ ਦੀ ਤਨਖਾਹ ਹੈ ਕੱਢੋ ਬਾਹਰ ਇਹਨਾਂ ਦੇ ਨਾਲੋਂ ਦੁੱਗਣੀ ਨੌਜਵਾਨਾਂ ਦੀ ਸਟੱਡੀ ਕਰੀ ਹੋਈ ਹੈ ਜੇ ਕਰਪਟ ਨੇਗੇ ਆ ਵੀਡੀਓ ਸੁਣ ਮੈਂ ਦਿਖਾ ਦਿੰਦਾ ਮਾੜਾ ਸੁਣ ਮੈਂ ਵੀਡੀਓ ਵੀ ਦਿਖਾ ਦਿੰਦਾ ਵੀ ਕਿਵੇਂ ਇਹਨਾਂ ਦੇ ਘਰੋਂ ਜਿਹੜਾ ਪਟਵਾਰੀ ਦਦਾਰ ਸਿੰਘ ਜਿਹੜਾ ਪ੍ਰਧਾਨ ਹੈ 33 ਰਜਿਸਟਰੀਆਂ ਉਹਦੇ ਘਰੋਂ ਫੜੀਆਂ ਗਏ ਨੇ 25 ਲੱਖ ਰੁਪਇਆ ਫੜਿਆ ਗਿਆ ਅਨੇਕਾਂ ਜਿਹੜੀ ਉਹਦੇ ਖਿਲਾਫ ਜਿਹੜੀ ਕਰਪਸ਼ਨ ਕਰਦਾ ਉਹ ਫੜਿਆ ਗਿਆ ਵਿਜੀਲੈਂਸ ਨੇ ਪਟਿਆਲਾ ਨੇ ਛਾਪਾ ਮਾਰਿਆ ਉਹਦੇ ਘਰੇ ਇਸ ਕਰਕੇ ਜਿਹੜੀ ਉਹ ਪਟਵਾਰੀ ਦਾ ਜਿਹੜਾ ਪਟਵਾਰੀ ਸੀਗਾ ਜਿਹੜਾ ਬੰਦਾ ਸੀਗਾ ਅਮਰਜੀਤ ਸਿੰਘ ਨੇ ਮਰੇਟਕੋਟਲਾ ਦੇ ਡੀਸੀ ਨੂੰ ਜਿਹੜੀ ਸ਼ਿਕਾਇਤ ਕੀਤੀ ਸੀਗੀ ਉਹ ਸ਼ਿਕਾਇਤ ਦੇ ਅਧੀਨ ਤੇ ਪਟਿਆਲਾ ਜਿਹੜੀ ਵਿਜੀਲੈਂਸ ਨੇ ਛਾਪਾ ਮਾਰਿਆ ਤੇ ਉਸ ਸ਼ਿਕਾਇਤ ਦੇ ਅਧੀਨ ਤੇ ਉਹਦੇ ਪਰਚਾ ਦਰਜ ਕੀਤਾ ਗਿਆ ਸੀਗਾ ਆ ਜਿੰਨੇ ਸਾਰੇ ਕਰਪਟ ਪਟਵਾਰੀ ਨੇ ਜਿੰਨੀਆਂ ਵੀ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਨੌਜਵਾਨਾਂ ਨੂੰ ਰੱਖੋ ਤੇ ਅਸੀਂ ਮੈਂ ਕਹਿਣਾ ਚਾਹੁੰਦਾ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ ਜੇ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ ਇਹ ਆਪਣੇ ਕੰਮ ਤੇ ਨਹੀਂ ਆਉਂਦੇ 2-4 ਦਿਨਾਂ ਦੇ ਵਿੱਚ ਤਾਂ ਅਸੀਂ ਇਹਨਾਂ ਦਾ ਬਰਾਬਰ ਜਿਹੜਾ ਧਰਨਾ ਸ਼ੁਰੂ ਕਰਾਂਗੇ ਇਹਨਾਂ ਦੇ ਕਰਪਸ਼ਨਾਂ ਦੇ ਇਹਨਾਂ ਨੇ ਕਰਪਸ਼ਨ ਪੰਜਾਬ ਦੇ ਵਿੱਚ ਇਹ ਕਰ ਰਹੇ ਨੇਗੇ ਹਰ ਇੱਕ ਪਟਵਾਰੀ ਨੇ ਆਪਣੀ ਮੰਨ ਕੇ ਚੱਲ 10-10 15-15,000 ਰੁਪਇਆ ਜੈਨੂਅਨ ਕੰਮ ਦਾ ਲੈਂਦੇ ਨੇਗੇ ਯਾਰ ਕੋਈ ਕਿਸੇ ਦਾ ਇੰਤਕਾਲ ਕਰਾਉਣਾ ਪਿਛਲੇ ਟਾਈਮ ਦੀ ਗੱਲ ਆ ਇੱਥੇ ਇੱਕ ਪਟਵਾਰੀ ਸੀਗਾ ਮੈਂ ਤਾਂ ਨਾਂ ਭੁੱਲ ਗਿਆ ਮੇਰੇ ਕੋਲ ਇੱਕ ਵੀਡੀਓ ਆਈ ਸੀਗੀ ਉਹਨੇ ਆਪਣੀ ਦੁਕਾਨ ਵੇਚੀ ਸੀਗੀ ਆਪਣੇ ਕਿਸੇ ਬੰਦੇ ਨੇ ਆਪਣੀ ਕੁੜੀ ਬਾਹਰ ਭੇਜੀ ਸੀਗੀ 50,000 ਰੁਪਏ ਤੋਂ ਦੁਕਾਨ ਦਾ ਇੰਤਕਾਲ ਕਰਾਈ ਦਾ ਲੈਤਾ 50,000 ਰੁਪਇਆ ਤੋਂ ਇੰਨੇ ਨੇ ਇਹ ਕਰਪਸ਼ਨ ਕਰਦੇ ਨੇ ਜਦੋਂ ਮੈਂ ਆ ਕੇ ਪੁੱਛਿਆ ਤਾਂ ਉਹਦੇ ਬੰਦੇ ਦੇ ਪੈਸੇ ਉਸ ਪਟਵਾਰੀ ਨੇ ਵਾਪਸ ਕਰੇ ਸੀਗੇ ਆ ਮੇਰੇ ਕੋਲੇ ਫੋਨ ਦੇ ਵਿੱਚ ਵੀਡੀਓ ਪਈ ਆ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਹੁਣ ਤਾਂ ਕਹਿਣਾ ਵੀ ਸਾਡਾ ਪੰਜਾਬ ਸੁਧਰੇ ਅਸੀਂ ਕਦੋਂ ਸੁਧਰਾਂਗੇ ਅਸੀਂ ਇਕੱਲੇ ਕਦੋਂ ਪਹਿਰਾ ਦੇਵਾਂਗੇ ਸਰਕਾਰਾਂ ਦੇ ਹਰ ਇੱਕ ਚੀਜ਼ ਸਰਕਾਰਾਂ ਤੇ ਚੜ ਕੇ ਆਇਆ ਨਾ ਸਰਕਾਰ ਆ ਕਰੇ ਸਰਕਾਰ ਉਹ ਕਰੇ ਅਸੀਂ ਕਿੱਥੇ ਆ ਸਾਡਾ ਆਪਦਾ ਸਟੈਂਡ ਕਿੱਥੇ ਆ ਅਸੀਂ ਕਿਉਂ ਨਹੀਂ ਇਕੱਲਾ ਬੋਲਣ ਸਿੱਖਦੇ ਵੀ ਅਸੀਂ ਕਿਉਂ ਨਹੀਂ ਜਿਹੜਾ ਬੰਦਾ ਸਹੀ ਆ ਸਹੀ ਕਹੋ ਜਿਹੜਾ ਬੰਦਾ ਗਲਤ ਆ ਗਲਤ ਕਹੋ ਪਟਵਾਰੀ ਤੇ ਬਿਲਕੁਲ ਸਹੀ ਸਰਕਾਰ ਨੇ ਪਰਚਾ ਪਾ ਕੇ ਅੰਦਰ ਕਰਿਆ ਸਾਰੇ ਪਟਵਾਰੀ ਆਰਾਮ ਨਾਲ ਘਰੇ ਬੈਠਣਗੇ ਹੜਤਾਲਾਂ ਕਰੀ ਬੈਠੇ ਨੇਗੇ ਵੀ ਅਸੀਂ ਐਵੇਂ ਜਿੱਕੂ ਨੰਗਾ ਨਾਚ ਨਚਾਵਾਂਗੇ ਹੜਤਾਲ ਕਰਨਾ ਸਿਰਫ ਔਰ ਸਿਰਫ ਇੱਕੋ ਹੀ ਕਾਰਨ ਇਹਨਾਂ ਦਾ ਹੜਤਾਲ ਕਰਨ ਦਾ ਇਹ ਕਾਰਨ ਵੀ ਸਰਕਾਰ ਸਾਡੇ ਖਿਲਾਫ ਨਾ ਬੋਲੇ ਅਸੀਂ ਕਰਪਸ਼ਨ ਕਰਾਂਗੇ ਅਸੀਂ ਪੈਸੇ ਲਵਾਂਗੇ ਵੀ ਜੇ ਅਸੀਂ ਸਰਕਾਰ ਤੇ ਅਸੀਂ ਭਾਰੂ ਪਈਏ ਇਹਨਾਂ ਦਾ ਕੰਮ ਇਹ ਆ ਵੀ ਸਰਕਾਰ ਤੇ ਭਾਰੂ ਪਈਏ ਇਸ ਕਰਕੇ ਬੇਨਤੀ ਕਰਦੇ ਆ ਪਿੰਡਾਂ ਵਾਲੇ ਲੋਕਾਂ ਨੂੰ ਵੀ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਚਲਾਈਏ ਤੇ ਸਰਕਾਰ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ ਬਾਹਰ ਕੱਢ ਕੇ ਨੌਜਵਾਨ ਬਥੇਰੇ ਇਹਨਾਂ ਤੇ 20,000 ਰੁਪਏ ਦੀ ਨੌਕਰੀ ਕਰਨ ਨੂੰ ਤਿਆਰ ਨੇਗੇ ਇਹਨਾਂ ਨੇ ਲਾਭ ਵੱਧ ਚੁੱਕੀ ਹੈ ਅੱਜ ਤੋਂ ਜਿਹੜੇ ਮੈਂ ਹੋਰ ਵੀ ਮੈਂ ਚੇਤਾਵਨੀ ਦੇ ਕੇ ਜਾਣਾ ਮੈਂ ਇੱਥੇ ਖੜ ਕੇ ਚੇਤਾਵਨੀ ਦੇ ਕੇ ਜਾਣਾ ਧਨੌਲਾ ਤਹਿਸੀਲ ਦੇ ਵਿੱਚ ਕੋਈ ਵੀ ਇੱਥੇ ਕਿਤੋਂ ਤੁਹਾਡੇ ਤੋਂ 1 ਰੁਪਿਆ ਵੀ ਮੰਗਦਾ ਕੋਈ ਪਟਵਾਰੀ ਮੰਗਦਾ ਕੋਈ ਕੰਨਗੋ ਮੰਗਦਾ ਕੋਈ ਤਹਿਸੀਲਦਾਰ ਮੰਗਦਾ ਮੇਰੇ ਕੋਲੇ ਆਜੋ ਜੇ ਲੈ ਕੇ ਦਿਖਾਵੇ ਇੱਥੇ ਕੋਈ 1 ਰੁਪਿਆ ਵੀ ਰਿਸ਼ਵਤ ਚੱਲ ਕੇ ਦਿਖਾਵੇ ਮੈਂ ਸਾਰੇ ਪੰਜਾਬ ਦੇ ਵਿੱਚ ਮੈਂ ਨਹੀਂ ਜਾ ਸਕਦਾ ਮੈਂ ਕੱਲੀ ਧਨੌਲਾ ਤਹਿਸੀਲ ਵਾਲੇ ਲੋਕਾਂ ਨੂੰ ਕਹਿਣਾ ਚਾਹੁੰਦਾ ਜਿੰਨੇ ਵੀ ਇੱਥੇ ਮੇਰੇ ਲਾਗੇ ਤਾਗੇ ਦੇ ਪਿੰਡ ਲੱਗਦੇ ਨੇ ਕੋਈ ਪਟਵਾਰੀ ਤੁਹਾਡੇ ਤੋਂ 1 ਰੁਪਿਆ ਮੰਗਦਾ ਜਦੋਂ ਮਰਜ਼ੀ ਮੇਰੇ ਕੋਲੇ ਆ ਜਾਓ ਉਹਨਾਂ ਨੂੰ ਮੈਂ ਸ਼ੂਟ ਕਰਕੇ ਦਿਖਾਊਂਗਾ ਕੋਈ ਵੀ ਤੁਹਾਡੇ ਤੋਂ 1 ਰੁਪਿਆ ਵੀ ਕੋਈ ਵੀ ਰਿਸ਼ਵਤ ਨਾ ਮੰਗਦਾ ਮੈਂ ਇੱਥੋਂ ਆਪਦਾ ਮੇਰਾ ਪਿੰਡ ਹੈਗਾ 10 ਕਿਲੋਮੀਟਰ ਦੂਰ ਜਦੋਂ ਵੀ ਤੁਹਾਡੇ ਤੋਂ ਕੋਈ ਵੀ 1 ਰੁਪਿਆ ਮੰਗਦਾ ਮੇਰੇ ਕੋਲੇ ਆ ਜਾਓ ਉਹਨਾਂ ਨੂੰ ਮੈਂ ਕਰਕੇ ਦਿਖਾਊਂ ਤੀਰ ਵਾਂਗੂ ਸਿੱਧੇ ਟਾਈਮ ਤੇ ਨਹੀਂ ਆਉਂਦੇ ਇਹਨਾਂ ਨੇ ਪਿਓ ਵਾਲੀ ਨੌਕਰੀ ਬਣਾ ਛੱਡੀ 9 ਵਜੇ 2 ਵਜੇ ਆ ਕੇ 3 ਵਜੇ ਆ ਕੇ ਜਦੋਂ ਜੀ ਕਰਿਆ ਆ ਕੇ ਚੰਗੇ ਪਾ ਕੇ ਉਹਨਾਂ ਨੇ ਕੱਪੜੇ ਚੰਗੇ ਉਹਨਾਂ ਨੇ ਗੱਡੀਆਂ ਦੇ ਵਿੱਚ ਆ ਕੇ 4-5 ਬੈਠੇ ਹੁੰਦੇ ਨੇ ਇਹਨਾਂ ਨੇ ਚੇਲੇ ਆਪਦੇ ਰੱਖੇ ਹੋਏ ਨੇਗੇ ਇਹ ਕੀ ਕਰਦੇ ਨੇ ਬਾਈ ਜਿਵੇਂ ਕਿ ਹੁਣ ਇਹ ਜਿਹੜਾ ਇਹ ਪਟਵਾਰੀ ਆ ਸੰਗਰੂਰ ਵਾਲਾ ਜਿਹੜਾ ਇਹ ਪ੍ਰਧਾਨ ਹੈ ਇਹਨਾਂ ਨੇ ਚੇਲੇ ਚਾਪਟੇ ਜਿਹੜੇ ਰੱਖੇ ਹੋਏ ਉਹਨਾਂ ਦੇ ਥਰੂ ਰਿਸ਼ਵਤ ਲੈਂਦੇ ਨੇਗੇ ਉਹਨਾਂ ਦੇ ਥਰੂ ਕਹਿੰਦੇ ਨੇ 10,000 ਰੁਪਏ ਫੜਾ ਲਿਆ ਇਹਨੂੰ 5,000 ਰੁਪਏ ਫੜਾ ਲਿਆ ਜਾਂ ਜਿਹੜੇ ਬਾਹਰ ਬੈਠੇ ਨੇ ਹੁੰਦੇ ਨੇਗੇ ਕਈ ਜਿਹੜੇ ਸਟਾਈਨੋ ਜੇ ਬੈਠੇ ਹੁੰਦੇ ਨੇ ਟਾਈਪਿੰਗ ਕਰਨ ਵਾਲੇ ਉਹਨਾਂ ਨੂੰ ਫੜਾ ਲਿਆ 5,000 ਰੁਪਏ ਫੜਾਇਆ 10,000 ਰੁਪਏ ਫੜਾ ਲਿਆ ਇਹਨਾਂ ਨੇ ਲਾਭ ਵੱਧ ਚੁੱਕੀ ਹੈ ਮੈਂ ਜਿੰਨੇ ਵੀ ਮੈਂ ਇੱਥੇ ਕਹਿਣਾ ਚਾਹੁੰਦਾ ਜਿੰਨੇ ਵੀ ਮੇਰੇ ਧਨੌਲਾ ਦੇ ਇੱਥੇ ਸਬ ਤਹਿਸੀਲ ਦੇ ਪਿੰਡ ਲੱਗਦੇ ਨੇ ਕੋਈ ਵੀ ਪਟਵਾਰੀ ਕੋਈ ਵੀ ਕੰਨਗੋ ਸੋਥੋਂ 1 ਰੁਪਏ ਦੀ ਰਿਸ਼ਵਤ ਮੰਗਦਾ ਮੇਰੇ ਕੋਲੇ ਆ ਜਾ ਇਹਨਾਂ ਨੂੰ ਮੈਂ ਤੀਰ ਵਾਂਗੂ ਸਿੱਧੇ ਕਰੂੰਗਾ ਇਹਨਾਂ ਨੇ ਲਾਹ ਨਹੀਂ ਵੱਧ ਚੁੱਕੀ ਆਪਾਂ ਉਹਦੇ ਜਦ ਨਹੀਂ ਇਹ ਕੰਮ ਤੇ ਆਉਂਦੇ ਤਾਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਕੱਢਾਂਗੇ ਇਹਨਾਂ ਦੇ ਕੀ ਇਹਨਾਂ ਦੇ ਮਜਾਲ ਆ ਸਰਕਾਰ ਨੂੰ ਬੇਨਤੀ ਹੈ ਸਾਰਿਆਂ ਨੂੰ ਬਾਹਰ ਕੱਢੋ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਨਵੇਂ ਰੱਖੋ ਲੋਕ ਠੀਕ ਆ ਬਾਈ ਜੀ ਗੱਲ
ਲੋਕ ਹੈਰਾਨ ਹੋ ਮੁੜੀ ਜਾਂਦੇ ਨੇਗੇ। ਲੋਕ ਹੈਰਾਨ ਨਹੀਂ ਹੁੰਦੇ ਇਹਨਾਂ ਕਰਕੇ। 70-70 ਹਜ਼ਾਰ ਰੁਪਏ ਤੁਸੀਂ ਤਨਖਾਹ ਲੈਣਾ, ਥੋੜਾ ਢਿੱਡ ਨਹੀਂ ਭਰਦਾ ਯਾਰ। ਤੁਸੀਂ ਆਰਾਮ ਬਰਾਬਰ ਜਿਹੜਾ ਧਰਨਾ ਚਲਾਵਾਂਗੇ ਪੈਰਲਲ ਚਾਹੇ ਡੀਸੀ ਦਫ਼ਤਰ ਅੱਗੇ ਚਲਾਉਣਾ ਪਵੇ, ਆਉਣ ਵਾਲੇ ਦੋ ਦਿਨਾਂ ਦੇ ਵਿੱਚ ਸਾਰੇ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਇਹਨਾਂ ਦੇ ਬਰਾਬਰ ਚਲਾਉਂ। ਤਾਂ ਕਹਿੰਦੇ ਸਾਡੀ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ, ਸਾਡਾ ਪੰਜਾਬ ਚੰਗਾ ਹੋਵੇ। ਜੇ ਕੋਈ ਚੰਗਾ ਕੰਮ ਕਰਦਾ ਫਿਰ ਉਹ ਸਾਥ ਦੇਣ ਨੂੰ ਤਿਆਰ ਨਹੀਂ। ਆਇਆ ਦਿਖਾ ਕੇ ਇੱਥੇ ਸਾਰੇ ਠੀਕ ਆ ਬਾਈ ਜੀ ਗੱਲ ਦੇਖੋ ਜੀ, ਠੀਕ ਹੈ ਜੀ, ਇਹਨਾਂ ਗੱਲ ਕੋਈ ਗਲਤ ਨਹੀਂ ਕਹੀ। ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੈਂ ਧਨੌਲਾ ਤੋਂ ਮੈਂ ਚੇਤਾਵਨੀ ਦਿੰਦਾ, 1 ਵੀ ਰੁਪਿਆ ਬੰਦਾ ਕੋਈ ਰਿਸ਼ਵਤ ਮੰਗਦਾ ਮੈਂ ਤੀਰ ਵਾਂਗੂ ਸਿੱਧਾ ਕਰਕੇ ਦਿਖਾਊਂਗਾ। ਕੋਈ ਪਟਵਾਰੀ, ਕੋਈ ਕੋ ਕੋਈ ਤਹਿਸੀਲਦਾਰ ਮੇਰੇ ਕੋਲੇ ਆ ਜਾਓ, ਜੇ ਨਾਮ ਡਾਂਸ ਕਰਾਵਾਂ ਤਾਂ ਨਾ ਮੈਨੂੰ ਭਾਨਾ ਨਾ ਕਿਉਂ ਮੇਰੇ ਕੋਲੇ ਪਿੰਡ ਆ ਜਾਓ। ਕਈ ਵਾਰੀ ਫੋਨ ਚੱਕਣਾ, ਪਿੰਡ ਮੇਰਾ ਕੋਟਦਨਾ ਪਿੰਡ ਹੈ। ਹਾਂ ਜਦੋਂ ਮਰਜ਼ੀ ਆ ਜਾਓ, ਕਈ ਵਾਰੀ ਫੋਨ ਨਹੀਂ ਚੱਕੇ ਜਾਂਦਾ ਕਿ ਭਾਨਾ ਸਿੱਧੂ ਜਦੋਂ ਮਰਜ਼ੀ ਆ ਜਾਓ। ਸਾਰੇ ਲੋਕ ਹੁਣ ਮੈਂ ਦਿਖਾਉਣਾ ਆ ਹੈਰਾਨ ਹੋ ਮੁੜੀਆਂ ਨੇ, ਕੋਈ ਧੀਆਂ, ਕੋਈ ਭੈਣਾਂ, ਕੋਈ ਕਿੱਥੋਂ ਆਉਂਦੇ ਨੇ ਲੋਕ। ਇਹਨਾਂ ਨੇ ਆਪਦਾ ਬਣਾ ਛੱਡਿਆ, ਇਹਨਾਂ ਨੇ ਰੂਲ ਆਪਦਾ ਨਹੀਂ ਬਣਾ ਛੱਡਿਆ। ਆ ਸਾਰੇ ਲੋਕ ਹੈਰਾਨ ਹੋ ਮੁੜਦੇ ਨੇਗੇ। ਮੈਂ ਦੁਬਾਰਾ ਫੇਰ ਕਹਿਣਾ, ਧਨੌਲਾ ਤਹਿਸੀਲ ਦੇ ਵਿੱਚ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰਿਸ਼ਵਤ ਮੰਗਦਾ, ਮੈਂ ਇਹਨਾਂ ਦਾ ਅੱਧਾ ਪਵਾ ਕੇ ਦਿਖਾਵਾਂ। ਕੋਈ ਰਿਸ਼ਵਤ ਮੰਗ ਕੇ ਦਿਖਾਵੇ, ਕੋਈ ਤਹਿਸੀਲਦਾਰ ਆ, ਕੋਈ ਪਟਵਾਰੀ ਆ, ਜਿਹੜਾ ਮਰਜ਼ੀ ਆ, ਇੱਥੇ 1 ਵੀ ਰੁਪਿਆ ਕੋਈ ਮੰਗਦਾ, ਇਹਨਾਂ ਦਾ ਮੈਂ ਕਿੱਦਾਂ ਪਵਾਉਂਗਾ। ਇੱਥੇ ਕਰਪਸ਼ਨ ਧਨੌਲਾ ਤਹਿਸੀਲ ਦੇ ਵਿੱਚ ਕਿਤੇ ਵੀ ਚੱਲਦੀ ਆ। ਮੇਰੇ ਕੋਲੇ ਆ ਜਾਓ, ਪਿੰਡ ਮੇਰਾ ਕੋਟਦਨਾ, ਸਾਰੇ ਮੈਨੂੰ ਤੁਸੀਂ ਜਾਣਦੇ ਹੋ। ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਰਿਸ਼ਵਤ ਮੰਗਦਾ, ਇਹਨਾਂ ਦਾ ਮੈਂ ਕਿੱਦਾਂ ਪਵਾ ਕੇ ਦਿਖਾਉਂ। ਉਹਨਾਂ ਨੇ ਲਾਹ ਹੀ ਵੱਧ ਚੁੱਕਿਆ, 70-70 ਹਜ਼ਾਰ ਰੁਪਏ ਤਨਖਾਹ ਲੈਂਦੇ ਨੇ ਯਾਰ। ਘਰੇ ਆਰਾਮ ਨਾਲ ਬੈਠੇ ਨੇਗੇ। ਇੰਨਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਨੀ, ਤੁਹਾਡਾ ਧੰਨਵਾਦ ਸਾਰਿਆਂ ਦਾ ਕਰਦੇ ਵੀ ਮੰਗ ਹਾਲਾ ਫੜੀ ਉੱਥੋਂ ਜੇ ਲਿਆ ਚੱਕ ਕੇ ਸਾਰਾ ਉੱਥੋਂ ਇਹਨਾਂ ਦਾ ਇੱਕ ਘੰਟਾ ਹੋਇਆ। ਓਕੇ, ਇਹ ਸਭ ਤਹਿਸੀਲ ਧਨੌਲਾ ਦੇ ਵਿੱਚ ਖੜਿਆ ਜੀ। ਪਟਵਾਰੀਆਂ ਦੇ ਜਿਹੜੀ ਬਾਬਤ ਆ ਉਹ ਸਾਰੀ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੇ ਲੋਕ ਹਰਾਸਮੈਂਟ ਹੋ ਰਹੇ ਨੇ ਪਟਵਾਰੀਆਂ ਦੀ ਹੜਤਾਲ ਕਰਕੇ। ਆ ਜਿਹੜੀ ਪਟਵਾਰੀਆਂ ਦੀ ਹੜਤਾਲ ਕਰਕੇ ਮੈਂ ਤੁਹਾਨੂੰ ਇੱਧਰ ਦਿਖਾ ਦਾਂ ਵੀ ਸਾਰਾ ਜਿਹੜਾ ਕੰਮਕਾਰ ਆ ਉਹ ਤਹਿਸੀਲਾਂ ਰੁਕਿਆ ਪਿਆ। ਇਸ ਚੀਜ਼ ਕਲੀਅਰ ਹੋ ਚੁੱਕੀ ਆ ਵੀ ਜਿਹੜਾ ਉਹ ਪਟਵਾਰੀ ਆ ਜਿਹੜੇ ਦੇ ਖਿਲਾਫ ਸਰਕਾਰ ਨੇ ਪਰਚਾ ਦਿੱਤਾ ਦੀਦਾਰ ਸਿੰਘ ਦੇ ਖਿਲਾਫ, ਉਹਦੇ ਘਰੋਂ ਸਾਬਤ ਹੋ ਚੁੱਕਿਆ ਵੀ 33 ਰਜਿਸਟਰੀਆਂ ਦੇ 25 ਲੱਖ ਰੁਪਇਆ ਜਿਹੜੇ ਉਹਦੇ ਬੈਂਕ ਅਕਾਊਂਟ ਦੇ ਵਿੱਚ, ਖਾਤੇ ਦੇ ਵਿੱਚ ਜਿਹੜਾ ਲੋਕਰ ਹੈ ਉਹਦੇ ਵਿੱਚ ਬੜਾ ਕੁਝ ਪਿਆ। ਹਜੇ ਉਹਨੇ ਚਾਬੀ ਨਹੀਂ ਦਿੱਤੀ। ਇਹ ਪਟਵਾਰੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ 70-70 ਹਜ਼ਾਰ ਰੁਪਇਆ ਤਨਖਾਹ ਲੈਂਦੇ ਨੇਗੇ ਇਹ। ਵੈਸੇ ਤਾਂ ਅਸੀਂ ਸਾਰੇ ਪੰਜਾਬ ਦੇ ਲੋਕ ਕਹਿੰਦੇ ਆ ਵੀ ਕਰਪਸ਼ਨ ਖਤਮ ਹੋਣੀ ਚਾਹੀਦੀ ਆ, ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਣੀ ਚਾਹੀਦੀ ਹੈ। ਜੇ ਕੋਈ ਸਰਕਾਰ, ਕੋਈ ਚੰਗਾ ਬੰਦਾ ਕੋਈ ਕੰਮ ਕਰ ਰਿਹਾ ਤਾਂ ਅਸੀਂ ਉਹਦਾ ਸਾਥ ਕਿਉਂ ਨਹੀਂ ਦੇ ਰਹੇ ਲੋਕ। ਜੇ ਕੋਈ ਸਰਕਾਰ ਚਾਹੁੰਦੀ ਹੈ ਕਿ ਅਸੀਂ ਕਰਪਸ਼ਨ ਖਤਮ ਕਰੀਏ, ਇਹ ਪਟਵਾਰੀ ਜਿਹੜੇ ਧਰਨੇ ਲਾ ਕੇ ਬੈਠੇ ਨੇ, ਕਿ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਗਵਰਨਮੈਂਟ ਨੂੰ ਗੱਲ ਕਰਨਾ ਚਾਹੁੰਦਾ, ਇਹਨਾਂ ਨੂੰ ਕੱਲੇ ਨੂੰ ਘਰੇ ਭੇਜੋ। ਅਸੀਂ ਜਿਹੜੀਆਂ ਚੰਗੀ ਪੜ੍ਹਾਈ ਕਰੇ ਹੋਏ ਨੌਜਵਾਨ ਆ, ਸਾਰੇ ਨੌਜਵਾਨ ਇੱਥੇ ਫਿਰਦੇ ਨੇਗੇ। ਅਸੀਂ 20-30 ਹਜ਼ਾਰ ਤੇ ਨੌਕਰੀ ਕਰਨ ਨੂੰ ਤਿਆਰ ਹਾਂ। 70-70 ਹਜ਼ਾਰ ਰੁਪਏ ਤਨਖਾਹ ਦਿੰਦੇ ਨੇਗੇ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਹੀਂ ਉੱਥੇ ਕੰਮ ਤੇ ਆਉਂਦੇ, ਨਹੀਂ ਕੰਮ ਖੋਲਦੇ, ਤਾਂ ਅਸੀਂ ਬਰਾਬਰ ਧਰਨਾ ਲਾਵਾਂਗੇ। ਅਸੀਂ ਨੌਜਵਾਨ ਇਹਨਾਂ ਨੂੰ ਕੱਢ ਕੇ, ਇਹਨਾਂ ਨੂੰ ਸਾਰੇ ਪਟਵਾਰੀਆਂ ਕਰਪਟ ਨੂੰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਅਸੀਂ ਸਾਰੇ ਨੌਕਰੀਆਂ ਕਰਨ ਨੂੰ ਤਿਆਰ ਹਾਂ। ਇਹਨਾਂ ਦੇ ਨਾਲੋਂ ਦੁੱਗਣੇ ਅਸੀਂ ਪੜ੍ਹੇ ਹੋਏ ਹਾਂ। ਇਸ ਕਰਕੇ ਬੇਨਤੀ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ, ਜਿੰਨੀਆਂ ਵੀ ਤਹਿਸੀਲਾਂ ਦੇ ਵਿੱਚ ਜੇ ਪਟਵਾਰੀ ਆਪਣੇ ਕੰਮ ਤੇ ਨਹੀਂ ਆਉਂਦੇ, ਸਰਕਾਰ ਨੂੰ ਬੇਨਤੀ ਕਰਦੇ ਹਾਂ, ਜੇ ਸਰਕਾਰ ਚੰਗਾ ਕੰਮ ਕਰਦੀ ਹੈ ਅਸੀਂ ਸਰਕਾਰ ਦਾ ਡਟ ਕੇ ਸਾਥ ਦੇਣ ਨੂੰ ਤਿਆਰ ਹੈ ਤੇ ਬਰਾਬਰ ਇਹਨਾਂ ਦੇ ਧਰਨਾ ਲਾ ਕੇ ਬੈਠਾਂਗੇ ਤੇ ਇਹਨਾਂ ਨੂੰ ਨੌਕਰੀਆਂ ਤੋਂ ਕੱਢੋ, ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਕਰਪਟਾਂ ਨੂੰ। ਇਹਨਾਂ ਨੇ ਕਰਪਸ਼ਨ ਕਰ ਉਹਦੇ ਘਰ ਭਰ ਲਏ, ਇਹਨਾਂ ਨੇ ਕੋਠੀਆਂ ਕਾਰਾਂ ਇਹਨਾਂ ਨੇ ਐਡੇ ਨੇ ਖੜੀਆਂ ਕਰ ਲੀਆਂ, ਐਡੇ ਇਹਨਾਂ ਨੇ ਕਰਪਸ਼ਨ ਹਰ ਇੱਕ ਤਹਿਸੀਲ ਦੇ ਵਿੱਚ। ਮੈਂ ਤਹਿਸੀਲ ਦੇ ਵਿੱਚ ਗੱਲ ਕਰਦਾ, ਮੈਂ ਇਹ ਤੋਂ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੰਗਾ ਨਾਚ ਕਰਿਆ ਸੀਗਾ। ਇਹ ਸਮੇਂ ਤੇ ਨਹੀਂ ਆਉਂਦੇ ਸੀਗੇ ਇਹ ਪਟਵਾਰੀ ਆਉਂਦੇ ਨੇ 10-10 12-12 ਵਜੇ, ਕਦੇ ਕਹਿੰਦੇ ਸਾਡੀ ਮਨਮਰਜ਼ੀ ਨਾਲ ਆਉਂਦੇ ਨੇ, 2-2 ਵਜੇ ਆ ਕੇ ਬਹਿ ਜਾਂਦੇ ਨੇ ਕਿ ਲੋਕਾਂ ਨੂੰ ਸਮੇਂ ਸਿਰੇ ਮਿਲਦੇ ਨਹੀਂ ਇਹ ਪਟਵਾਰੀ। ਇਹ ਪਟਵਾਰੀਆਂ ਨੇ ਜਲੂਸ ਕੱਢ ਸਕਿਆ ਸਾਰੇ ਕੰਮ ਦਾ। ਪਟਵਾਰੀਆਂ ਨੇ 2-2 ਵਜੇ ਆ ਕੇ ਮਨਮਰਜ਼ੀ ਨਾਲ ਆ ਕੇ ਕੁਰਸੀਆਂ ਤੇ ਬਹਿ ਜਾਂਦੇ ਨੇਗੇ। ਕੋਈ ਇਹਨਾਂ ਦੀ ਡਿਊਟੀ ਨਹੀਂ, ਕੋਈ ਸਮੇਂ ਸਿਰ ਨਹੀਂ ਆਉਣਾ। 9:30 ਵਜੇ ਇਹਨਾਂ ਦਾ ਸਮਾਂ, 9:15 ਵਜੇ 9:30 ਵਜੇ ਨਾਲ ਸਮਾਂ ਬਣਦਾ ਵੀ ਆ ਕੇ ਸੀਟ ਤੇ ਬਹਿ ਜਾਣ। ਸਮੇਂ ਤੇ ਨਹੀਂ ਆਉਂਦੇ। ਜੇ ਇਹਨਾਂ ਦੇ ਕੋਈ ਸਰਕਾਰ, ਕੋਈ ਚੰਗੀ ਸਰਕਾਰ ਆਈ ਆ, ਮੈਂ ਭਗਵੰਤ ਮਾਨ ਦੇ ਖਿਲਾਫ ਵੀ ਬਹੁਤ ਬੋਲਦਾ। ਜਿੱਥੇ ਸਰਕਾਰ ਗਲਤ ਆ ਉਹਦੇ ਮੈਂ ਖਿਲਾਫ ਵੀ ਬਹੁਤ ਬੋਲਦਾ, ਪਰ ਜਿੱਥੇ ਸਰਕਾਰ ਸਹੀ ਆ, ਅਸੀਂ ਸਹੀ ਸਰਕਾਰ ਦਾ ਉਹ ਚੰਗੇ ਬੰਦਾ, ਸਾਡਾ ਹੱਕ ਬਣਦਾ ਕਿਸੇ ਦਾ ਸਾਥ ਦਈਏ। ਅੱਜ ਜੇ ਉਹ ਚੰਗਾ ਬੰਦਾ ਕੋਈ ਚੰਗਾ ਕੰਮ ਕਰ ਰਿਹਾ, ਅੱਜ ਪਟਵਾਰੀਆਂ ਦਾ ਉਹਨਾਂ ਨੇ ਇੱਕ ਪਟਵਾਰੀ ਤੇ ਫੜ ਕੇ ਪਰਚਾ ਦਿੱਤਾ ਦੀਦਾਰ ਸਿੰਘ ਤੇ, ਕਰਪਟ ਪਟਵਾਰੀ ਤੇ ਦਾ ਸਾਰੀ ਇਹਨਾਂ ਦੀ ਪਟਵਾਰ ਯੂਨੀਅਨ ਲਾ ਕੇ ਹੜਤਾਲ ਕਰਕੇ ਬਹਿ ਗਈ। ਆਹ ਦੇਖੋ ਲੋਕ ਕਿੰਨੇ ਹੈਰਾਨ ਹੋ ਜਾਂਦੇ ਨੇ। ਦਿਖਾ ਮੜਾ ਜਾ, ਸਾਰੇ ਲੋਕ ਕਿਵੇਂ ਹੈਰਾਨ ਹੋ ਜਾਂਦੇ। ਅੰਦਰ ਆ ਜਾ ਮੜਾ ਜਾ।
ਅੰਦਰ ਆ ਜਾ ਦੇਖ ਕਿਵੇਂ ਲੋਕ ਹੈਰਾਨ ਹੁੰਦੇ ਨੇਗੇ। ਕੋਈ ਸਮਾਂ ਨਹੀਂ ਇਹਨਾਂ ਨੇ ਆਪਦੇ ਪਿਓ ਦੀ ਨੌਕਰੀ ਬਣਾ ਛੱਡੀ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੇ ਸਰਕਾਰ, ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਥਾਂ ਤੇ ਅਸੀਂ ਆ ਬੜੇ ਲਿਖੇ ਨੇ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ ਇਹਨਾਂ ਨੂੰ ਨੌਕਰੀਆਂ ਦੇ ਵਿੱਚ ਇਹਨਾਂ ਨੇ ਕਰਾਫਟਾਂ ਨੇ ਆ ਦੇਖੋ ਸਾਰੇ ਖਾਲੀ ਪਏ ਨੇ। ਇੱਥੇ ਲੋਕ ਆ ਮੁੜੀ ਜਾਂਦੇ, ਇਹਨਾਂ ਨੂੰ ਕੋਈ ਕਿਸੇ ਦਾ ਲੈਣ ਦੇਣ ਨਹੀਂ ਹੈਗਾ। ਆ ਦੇਖੋ ਆ ਸਾਰੇ ਖਾਲੀ ਪਏ ਨੇ, ਕਾ ਦਿਖਾਉਣਾ ਤੁਹਾਨੂੰ ਦਫ਼ਤਰ ਆ ਸਾਰੇ ਖਾਲੀ ਪਏ ਨੇ। ਇਹਨਾਂ ਨੇ ਆਪਦੇ ਪਿਓ ਵਾਲਾ ਰਾਜ ਬਣਾ ਚੱਕਿਆ, ਇਹਨਾਂ ਨੇ ਪਿਓ ਵਾਲਾ ਸ਼ੇਅਰ ਕਰੀ ਚੱਲਿਓ ਆ ਪਏ ਨੇ ਸਾਰੇ ਇੱਥੇ। ਜੇ ਕਿਸੇ ਸਰਕਾਰ ਨੇ ਚੰਗਾ ਕੰਮ ਕਰਿਆ ਤਾਂ ਉਹਦਾ ਹੱਕ ਬਣਦਾ ਕਿ ਅਸੀਂ ਆਮ ਆਪਾਂ ਪੰਜਾਬ ਦੇ ਲੋਕ ਸਾਥ ਦਈਏ। ਉਹ ਤਾਂ ਕਹਿੰਦਾ ਸਾਡਾ ਪੰਜਾਬ ਸਹੀ ਹੋਵੇ, ਸਾਡੇ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ। ਜੇ ਕਰਪਸ਼ਨ ਖਤਮ ਕਰਨ ਦੀ ਗੱਲ ਕਰਦਾ ਤਾਂ ਅਸੀਂ ਲੋਕ ਸਾਥ ਨਹੀਂ ਦਿੰਦੇ। ਪਟਵਾਰੀਆਂ ਨੂੰ ਮੈਂ ਬਰਾਬਰ ਇਹਨਾਂ ਦਾ ਧਰਨਾ ਕੱਢੋ ਤੇ ਪਟਵਾਰੀਆਂ ਦੇ ਬਰਾਬਰ ਇਹਨਾਂ ਨੂੰ ਨੌਕਰੀਆਂ ਤੋਂ ਸਾਰਿਆਂ ਨੂੰ ਸਰਕਾਰ ਕੱਢ ਕੇ ਚੰਗੇ ਬੰਦੇ ਹੋਰ ਨੌਜਵਾਨ ਬਥੇਰੇ ਨੇਗੇ। 70,000 ਰੁਪਏ ਇਹਨਾਂ ਦੀ ਤਨਖਾਹ ਹੈ, 70,000 ਰੁਪਏ ਤੋਂ ਉੱਪਰ 2-2 ਲੱਖ ਰੁਪਏ ਰਿਸ਼ਵਤਾਂ ਲੈਂਦੇ ਨੇ। ਇੰਤਕਾਲ ਕਿਰਾਏ ਦਾ ਹੈ ਕੀ ਕਰਦੇ ਨੇਗੇ। ਅੱਜ ਉੱਧਰ ਮੈਂ ਬਾਹਰ ਗੱਲਬਾਤ ਕਰਦਾ, ਇੱਧਰ ਲਿਆ ਮੈਂ ਸਾਰੇ ਨੂੰ ਉਮਰ ਦਾ ਹੋਣਾ। ਇੰਤਕਾਲ ਕਿਰਾਏ ਦਾ 10-20,000 ਰੁਪਏ ਮੰਗਦੇ ਨੇ, ਉਹਦਾ ਪਿਓ ਵਾਲਾ ਰਾਜ ਬਣਾ ਛੱਡਿਆ। ਵੇਰ ਤੇ ਬੈਠੇ ਨੇ ਕਿਸੇ 20,000 ਰੁਪਏ ਇੰਤਕਾਲ ਜੇ ਕਿਸ ਦਾ ਮੰਨ ਕੇ ਚੱਲ ਇੰਤਕਾਲ ਸਹੀ ਵੀ ਆ ਨਾ, ਵੀ ਉਹ ਆਪਣਾ ਕੋਈ ਉਹਦਾ ਸਹੀ ਕੰਮ ਹੈ, ਉਸ ਇੰਤਕਾਲ ਦਾ ਵੀ ਇਹ 20,000 ਰੁਪਏ ਲੈ ਜਾਂਦੇ ਨੇ। ਤਹਿਸੀਲਦਾਰ ਤੱਕ ਇਹਨਾਂ ਦੀ ਰਿਸ਼ਵਤ ਜਾਂਦੀ ਹੈ। ਇਹਨਾਂ ਨੇ ਉਹਦੇ ਪਿਓ ਵਾਲਾ ਰਾਜ ਨਹੀਂ ਬਣਾ ਸਕਦਾ। ਇਹਨਾਂ ਸਾਰਿਆਂ ਦੇ ਖਿਲਾਫ, ਪਟਵਾਰੀਆਂ ਦੇ ਖਿਲਾਫ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਰਿਆਂ ਨੂੰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਘਰੋਂ ਭੇਜੋ। ਘਰੋਂ ਭੇਜ ਕੇ ਇਹਨਾਂ ਦੇ ਥਾਂ ਤੇ ਹੋਰ ਨੌਜਵਾਨ ਨੌਕਰੀਆਂ ਕਰਨਗੇ। ਅਸੀਂ ਇਹਦਾ ਡਟ ਕੇ ਸਾਥ ਦਾ ਸਾਰੇ ਕਬੱਟ ਦਿਖਾਉਣਾ ਆ ਸਾਰੇ ਦਿਖਾਉਣਾ। ਆਹ ਕੰਨ ਕੋਤੇ ਰਜਿਸਟਰਾਂ ਨੇ ਰਜਿਸਟਰ ਵੀ ਵਿੱਚ ਹੀ ਆ ਨਾਲ ਕੰਨ ਕੋਤੇ ਇਹਨਾਂ ਨੇ ਕੰਮ ਕੀ ਕਰਿਆ। ਇਹਨਾਂ ਨੇ ਸਰਕਾਰ ਨੂੰ ਕਿ ਦਿਖਾਉਣਾ ਚਾਹੁੰਦੇ ਨੇਗੇ ਵੀ ਜੇ ਅਸੀਂ ਮੰਨ ਕੇ ਚੱਲ ਰਿਸ਼ਵਤ ਵੀ ਅਸੀਂ ਜੇ ਸਰਕਾਰ ਸਾਡੇ ਖਿਲਾਫ ਨਾ ਜਿਵੇਂ ਕਿ ਗੱਲਾਂ ਕਰਦੇ ਨੇ, ਜਿਵੇਂ ਕਿਸਾਨ ਯੂਨੀਅਨ ਹੁੰਦੀ ਹੈ, ਜਿਵੇਂ ਮਜ਼ਦੂਰ ਯੂਨੀਅਨ ਹੁੰਦੀ ਹੈ, ਇਹ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਜੇ ਸਰਕਾਰ ਸਾਡੇ ਬਾਬਤ ਕੋਈ ਜਾਰੀ ਕਰਦੀ ਹੈ ਨਾ ਬਿਆਨ ਵੀ ਸਾਡੀ ਏਕਤਾ ਹੈ, ਅਸੀਂ ਪਤਾ ਨਹੀਂ ਕੰਮ ਨਹੀਂ ਕਰਾਂਗੇ। ਸਾਰਿਆਂ ਨੂੰ ਬਾਹਰ ਕੱਢ ਕੇ ਭੇਜੋ। 70,000 ਰੁਪਏ ਦੀ ਥਾਂ ਤੇ 3 ਨੌਜਵਾਨ ਨੌਕਰੀ ਕਰਨਗੇ, 20,000 ਰੁਪਏ ਦੇ ਨੌਕਰੀ ਨੌਜਵਾਨ ਕਰਨ ਨੂੰ ਤਿਆਰ ਨੇਗੇ। 70,000 ਰੁਪਏ ਦੀ ਤਨਖਾਹ ਹੈ, ਕੱਢੋ ਬਾਹਰ। ਇਹਨਾਂ ਦੇ ਨਾਲੋਂ ਦੁੱਗਣੀ ਨੌਜਵਾਨਾਂ ਦੀ ਸਟੱਡੀ ਕਰੀ ਹੋਈ ਹੈ। ਜੇ ਕਰਪਟ ਨੇਗੇ ਆ ਵੀਡੀਓ ਸੁਣ ਮੈਂ ਦਿਖਾ ਦਿੰਦਾ ਮਾੜਾ, ਸੁਣ ਮੈਂ ਵੀਡੀਓ ਵੀ ਦਿਖਾ ਦਿੰਦਾ ਵੀ ਕਿਵੇਂ ਇਹਨਾਂ ਦੇ ਘਰੋਂ ਜਿਹੜਾ ਪਟਵਾਰੀ ਦਦਾਰ ਸਿੰਘ ਜਿਹੜਾ ਪ੍ਰਧਾਨ ਹੈ 33 ਰਜਿਸਟਰੀਆਂ ਉਹਦੇ ਘਰੋਂ ਫੜੀਆਂ ਗਏ ਨੇ। 25 ਲੱਖ ਰੁਪਇਆ ਫੜਿਆ ਗਿਆ। ਅਨੇਕਾਂ ਜਿਹੜੀ ਉਹਦੇ ਖਿਲਾਫ ਜਿਹੜੀ ਕਰਪਸ਼ਨ ਕਰਦਾ ਉਹ ਫੜਿਆ ਗਿਆ। ਵਿਜੀਲੈਂਸ ਨੇ ਪਟਿਆਲਾ ਨੇ ਛਾਪਾ ਮਾਰਿਆ ਉਹਦੇ ਘਰੇ। ਇਸ ਕਰਕੇ ਜਿਹੜੀ ਉਹ ਪਟਵਾਰੀ ਦਾ ਜਿਹੜਾ ਪਟਵਾਰੀ ਸੀਗਾ ਜਿਹੜਾ ਬੰਦਾ ਸੀਗਾ ਅਮਰਜੀਤ ਸਿੰਘ ਨੇ ਮਰੇਟਕੋਟਲਾ ਦੇ ਡੀਸੀ ਨੂੰ ਜਿਹੜੀ ਸ਼ਿਕਾਇਤ ਕੀਤੀ ਸੀਗੀ, ਉਹ ਸ਼ਿਕਾਇਤ ਦੇ ਅਧੀਨ ਤੇ ਪਟਿਆਲਾ ਜਿਹੜੀ ਵਿਜੀਲੈਂਸ ਨੇ ਛਾਪਾ ਮਾਰਿਆ ਤੇ ਉਹ ਸ਼ਿਕਾਇਤ ਦੇ ਅਧੀਨ ਤੇ ਉਹਦੇ ਪਰਚਾ ਦਰਜ ਕੀਤਾ ਗਿਆ ਸੀਗਾ। ਆ ਜਿੰਨੇ ਸਾਰੇ ਕਰਪਟ ਪਟਵਾਰੀ ਨੇ ਜਿੰਨੀਆਂ ਵੀ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਤੇ ਮੈਂ ਕਹਿਣਾ ਚਾਹੁੰਦਾ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਜੇ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਇਹ ਆਪਣੇ ਕੰਮ ਤੇ ਨਹੀਂ ਆਉਂਦੇ 2-4 ਦਿਨਾਂ ਦੇ ਵਿੱਚ, ਤਾਂ ਅਸੀਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਸ਼ੁਰੂ ਕਰਾਂਗੇ ਇਹਨਾਂ ਦੇ ਕਰਪਸ਼ਨਾਂ ਦੇ। ਇਹਨਾਂ ਨੇ ਜੋ ਇਹਨਾਂ ਨੇ ਕਰਪਸ਼ਨ ਪੰਜਾਬ ਦੇ ਵਿੱਚ ਇਹ ਕਰ ਰਹੇ ਨੇਗੇ। ਹਰ ਇੱਕ ਪਟਵਾਰੀ ਨੇ ਆਪਣੀ ਮੰਨ ਕੇ ਚੱਲ 10-10, 15-15,000 ਰੁਪਇਆ ਜੈਨੂਅਨ ਕੰਮ ਦਾ ਲੈਂਦੇ ਨੇਗੇ ਯਾਰ। ਕੋਈ ਕਿਹਦਾ ਇੰਤਕਾਲ ਕਰਾਉਣਾ। ਪਿਛਲੇ ਟਾਈਮ ਦੀ ਗੱਲ ਆ, ਇੱਥੇ ਇੱਕ ਪਟਵਾਰੀ ਸੀਗਾ, ਮੈਂ ਤਾਂ ਨਾਂ ਭੁੱਲ ਗਿਆ, ਮੇਰੇ ਕੋਲ ਇੱਕ ਵੀਡੀਓ ਆਈ ਸੀਗੀ। ਉਹਨੇ ਆਪਣੀ ਦੁਕਾਨ ਵੇਚੀ ਸੀਗੀ, ਆਪਣੇ ਕਿਸੇ ਬੰਦੇ ਨੇ ਆਪਣੀ ਕੁੜੀ ਬਾਹਰ ਭੇਜੀ ਸੀਗੀ। 50,000 ਰੁਪਏ ਤੋਂ ਦੁਕਾਨ ਦਾ ਇੰਤਕਾਲ ਕਰਾਈ ਦਾ ਲੈਤਾ। 50,000 ਰੁਪਇਆ ਤੋਂ ਇੰਨੇ ਨੇ ਇਹ ਕਰਪਸ਼ਨ ਕਰਦੇ ਨੇ। ਜਦੋਂ ਮੈਂ ਆ ਕੇ ਪੁੱਛਿਆ ਤਾਂ ਉਹਦੇ ਬੰਦੇ ਦੇ ਪੈਸੇ ਉਸ ਪਟਵਾਰੀ ਨੇ ਵਾਪਸ ਕਰੇ ਸੀਗੇ। ਆ ਮੇਰੇ ਕੋਲੇ ਫੋਨ ਦੇ ਵਿੱਚ ਵੀਡੀਓ ਪਈ ਆ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਹੁਣ ਤਾਂ ਕਹਿਣਾ ਵੀ ਸਾਡਾ ਪੰਜਾਬ ਸੁਧਰੇ। ਅਸੀਂ ਕਦੋਂ ਸੁਧਰਾਂਗੇ? ਅਸੀਂ ਇਕੱਲੇ ਕਦੋਂ ਪਹਿਰਾ ਦੇਵਾਂਗੇ? ਸਰਕਾਰਾਂ ਦੇ ਹਰ ਇੱਕ ਚੀਜ਼ ਸਰਕਾਰਾਂ ਦੇ ਚੜ ਕੇ ਆਇਆ ਨਾ, ਸਰਕਾਰ ਆ ਕਰੇ, ਸਰਕਾਰ ਉਹ ਕਰੇ। ਅਸੀਂ ਕਿੱਥੇ ਆ? ਸਾਡਾ ਆਪਦਾ ਸਟੈਂਡ ਕਿੱਥੇ ਆ? ਅਸੀਂ ਕਿਉਂ ਨਹੀਂ ਇਕੱਲਾ ਬੋਲਣ ਸਿੱਖਦੇ? ਅਸੀਂ ਕਿਉਂ ਨਹੀਂ ਜਿਹੜਾ ਬੰਦਾ ਸਹੀ ਆ ਸਹੀ ਕਹੋ, ਜਿਹੜਾ ਬੰਦਾ ਗਲਤ ਆ ਗਲਤ ਕਹੋ। ਪਟਵਾਰੀ ਤੇ ਬਿਲਕੁਲ ਸਹੀ ਸਰਕਾਰ ਨੇ ਪਰਚਾ ਪਾ ਕੇ ਅੰਦਰ ਕਰਿਆ। ਸਾਰੇ ਪਟਵਾਰੀ ਆਰਾਮ ਨਾਲ ਘਰੇ ਬੈਠਣਗੇ, ਹੜਤਾਲਾਂ ਕਰੀ ਬੈਠੇ ਨੇਗੇ ਵੀ ਅਸੀਂ ਐਵੇਂ ਜਿੱਕੂ ਨੰਗਾ ਨਾਚ ਨਚਾਵਾਂਗੇ। ਹੜਤਾਲ ਕਰਨਾ ਸਿਰਫ ਔਰ ਸਿਰਫ ਇੱਕੋ ਹੀ ਕਾਰਨ ਇਹਨਾਂ ਦਾ। ਹੜਤਾਲ ਕਰਨਾ ਇਹ ਕਾਰਨ ਵੀ ਸਰਕਾਰ ਸਾਡੇ ਖਿਲਾਫ ਨਾ ਬੋਲੇ। ਅਸੀਂ ਕਰਪਸ਼ਨ ਕਰਾਂਗੇ, ਅਸੀਂ ਪੈਸੇ ਲਵਾਂਗੇ। ਵੀ ਜੇ ਅਸੀਂ ਸਰਕਾਰ ਤੇ ਅਸੀਂ ਭਾਰੂ ਪਈਏ, ਇਹਨਾਂ ਦਾ ਕੰਮ ਇਹ ਹੈ ਵੀ ਸਰਕਾਰ ਤੇ ਭਾਰੂ ਪਈਏ। ਇਸ ਕਰਕੇ ਬੇਨਤੀ ਕਰਦੇ ਆ ਪਿੰਡਾਂ ਵਾਲੇ ਲੋਕਾਂ ਨੂੰ ਵੀ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਚਲਾਈਏ। ਤਾਂ ਸਰਕਾਰ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ। ਬਾਹਰ ਕੱਢ ਕੇ ਨੌਜਵਾਨ ਬਥੇਰੇ ਇਹਨਾਂ ਤੇ 20,000 ਰੁਪਏ ਦੀ ਨੌਕਰੀ ਕਰਨ ਨੂੰ ਤਿਆਰ ਨੇਗੇ। ਇਹਨਾਂ ਨੇ ਲਾਭ ਵੱਧ ਚੁੱਕੀ ਹੈ। ਅੱਜ ਤੱਕ ਜਿਹੜੇ ਮੈਂ ਹੋਰ ਵੀ ਚੇਤਾਵਨੀ ਦੇ ਕੇ ਜਾਣਾ, ਮੈਂ ਇੱਥੇ ਖੜ ਕੇ ਚੇਤਾਵਨੀ ਦੇ ਕੇ ਜਾਣਾ। ਧਨੌਲਾ ਤਹਿਸੀਲ ਦੇ ਵਿੱਚ ਕੋਈ ਵੀ ਇੱਥੇ ਕਿਤੋਂ ਤੁਹਾਡੇ ਤੋਂ 1 ਰੁਪਿਆ ਵੀ ਮੰਗਦਾ, ਕੋਈ ਪਟਵਾਰੀ ਮੰਗਦਾ, ਕੋਈ ਕੰਨ ਕੋ ਮੰਗਦਾ, ਕੋਈ ਤਹਿਸੀਲਦਾਰ ਮੰਗਦਾ, ਮੇਰੇ ਕੋਲੇ ਆਜੋ ਜੇ ਲੈ ਕੇ ਦਿਖਾਵੇ। ਇੱਥੇ ਕੋਈ 1 ਰੁਪਿਆ ਵੀ ਰਿਸ਼ਵਤ ਚੱਲ ਕੇ ਦਿਖਾ। ਮੈਂ ਸਾਰੇ ਪੰਜਾਬ ਦੇ ਵਿੱਚ ਮੈਂ ਨਹੀਂ ਜਾ ਸਕਦਾ। ਮੈਂ ਕੱਲੇ ਧਨੌਲਾ ਤਹਿਸੀਲ ਵਾਲੇ ਲੋਕਾਂ ਨੂੰ ਕਹਿਣਾ ਚਾਹੁੰਦਾ, ਜਿੰਨੇ ਵੀ ਇੱਥੇ ਮੇਰੇ ਲਾਗੇ ਤਾਗੇ ਦੇ ਪਿੰਡ ਲੱਗਦੇ ਨੇ, ਕੋਈ ਪਟਵਾਰੀ ਤੋਂ 1 ਰੁਪਿਆ ਮੰਗਦਾ, ਜਦੋਂ ਮਰਜ਼ੀ ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਸ਼ੂਟ ਕਰਕੇ ਦਿਖਾਊਂਗਾ। ਕੋਈ ਵੀ ਤੋਂ 1 ਰੁਪਿਆ ਵੀ ਕੋਈ ਵੀ ਰਿਸ਼ਵਤ ਨਾ ਮੰਗਦਾ।
ਮੈਂ ਇੱਥੋਂ ਆਪਦਾ ਮੇਰਾ ਪਿੰਡ ਹੈਗਾ 10 ਕਿਲੋਮੀਟਰ ਦੂਰ, ਜਦੋਂ ਵੀ ਜਦੋਂ ਕੋਈ ਵੀ 1 ਰੁਪਿਆ ਮੰਗਦਾ ਮੇਰੇ ਕੋਲੇ ਆ ਜਾ, ਉਹਨਾਂ ਨੂੰ ਮੈਂ ਕਰਕੇ ਦਿਖਾਉਂ ਤੀਰ ਵਾਂਗੂ ਸਿੱਧੇ। ਟਾਈਮ ਤੇ ਨਹੀਂ ਆਉਂਦੇ, ਇਹਨਾਂ ਨੇ ਪਿਓ ਵਾਲੀ ਨੌਕਰੀ ਬਣਾ ਛੱਡੀ ਆ। 9 ਵਜੇ 2 ਵਜੇ ਆ ਕੇ 3 ਵਜੇ ਆ ਕੇ, ਜਦੋਂ ਜੀ ਕਰਿਆ ਆ ਕੇ ਚੰਗੇ ਪਾ ਕੇ ਕੱਪੜੇ ਕੰਗਿਆਂ ਦੇ ਵਿੱਚ ਆ ਕੇ ਚਾਹ ਕੇ ਉਹਨੇ ਇਹ, ਜਿਵੇਂ ਕਿ ਹੁਣ ਇਹ ਜਿਹੜਾ ਇਹ ਪਟਵਾਰੀ ਆ ਸੰਗਰੂਰ ਵਾਲਾ, ਜਿਹੜਾ ਇਹ ਪ੍ਰਧਾਨ ਹੈ, ਇਹਨਾਂ ਨੇ 6 ਚਾਪਟੇ ਜਿਹੜੇ ਰੱਖੇ ਹੋਏ ਉਹਨਾਂ ਦੇ ਥਰੂ ਰਿਸ਼ਵਤ ਲੈਂਦੇ ਨੇਗੇ। ਉਹਨਾਂ ਦੇ ਥਰੂ ਕਹਿੰਦੇ ਨੇ 10 ਰੁਪਏ ਫੜਾ ਦੇ, 5000 ਫੜਾ ਜਾ, ਜਾਂ ਜਿਹੜੇ ਬਾਹਰ ਹੁੰਦੇ ਨੇਗੇ ਜਿਹੜੇ ਬੈਠੇ ਟੱਕਰ ਵਾਲੇ ਉਹਨਾਂ ਨੂੰ ਫੜਾ 10000 ਰੁਪਏ ਫੜਾ ਜਾ। ਇਹਨਾਂ ਨੇ ਲਾਹ ਵੱਧ ਚੁੱਕੀ ਆ। ਮੈਂ ਜਿੰਨੇ ਵੀ ਮੇਰੇ ਤੋਂ ਲੱਗਦੇ ਇੱਥੇ ਸਭ ਤਹਿਸੀਲ ਦੇ ਪਿੰਡ ਲੱਗਦੇ ਨੇ, ਕੋਈ ਵੀ ਪਟਨਗੋ ਸੋਤੋ ਰਿਸ਼ਵਤ ਮੰਗਦਾ ਮੇਰੇ ਕੋਲੇ ਆ ਜਾ, ਉਹਨਾਂ ਨੂੰ ਮੈਂ ਤੀਰ ਵਾਂਗੂ ਸਿੱਧੇ ਕਰੂੰਗਾ। ਇਹਨਾਂ ਨੇ ਲਾਹ ਨਹੀਂ ਵੱਧ ਚੁੱਕੀ। ਆਪਾਂ ਉਹਦੇ ਜਦ ਨਹੀਂ ਇਹ ਕੰਮ ਤੇ ਆਉਂਦੇ ਤਾਂ ਇਹਨਾਂ ਦੇ ਬਰਾਬਰ ਜਿਹੜਾ ਕੱਢਾਂਗੇ। ਇਹਦੇ ਕੀ ਇਹਨਾਂ ਦੀ ਮਜ਼ਾਲ ਆ, ਸਰਕਾਰ ਨੂੰ ਬੈਠੇ ਸਾਰਿਆਂ ਨੂੰ ਕੱਢ ਕੇ ਨਵੇਂ ਰੱਖੋ ਲੋਕ। ਠੀਕ ਆ ਭਾਈ ਜੀ ਗੱਲ। ਲੋਕ ਹੈਰਾਨ ਹੋ ਮੁੜੀ ਜਾਂਦੇ ਨੇਗੇ, ਲੋਕ ਹੈਰਾਨ ਨਹੀਂ ਹੁੰਦੇ ਨਾ ਕਰਕੇ। 70,000 ਢਿੱਡ ਨਹੀਂ ਭਰਦਾ ਯਾਰ। ਤੁਸੀਂ ਆਰਾਮ ਨਾਲ ਜਾ ਕੇ ਬਹਿ ਗਏ, ਬਰਾਬਰ ਜਿਹੜਾ ਧਰਨਾ ਚਲਾਵਾਂਗੇ ਪੈਰਲਲ ਚਾਹੇ ਡੀਸੀ ਦਫ਼ਤਰ ਅੱਗੇ ਚਲਾਉਣਾ ਪਵੇ। ਵਿੱਚ ਦੇਖਦੇ ਆ ਸਾਰੇ ਜਥੇਬੰਦੀਆਂ ਨੂੰ, ਕਿਸਾਨ ਜਥੇਬੰਦੀਆਂ ਨੂੰ ਵੀ। ਹੁਣ ਤਾਂ ਕਹਿੰਦਾ ਸਾਡੀ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋ, ਸਾਡਾ ਪੰਜਾਬ ਚੰਗਾ ਹੋਵੇ। ਜੇ ਕੋਈ ਚੰਗਾ ਕੰਮ ਕਰਦਾ ਫਿਰ ਉਹ ਅਸੀਂ ਸਾਥ ਦੇਣ ਨੂੰ ਤਿਆਰ ਨਹੀਂ ਆ। ਠੀਕ ਆ ਬਾਈ ਜੀ ਗੱਲ, ਠੀਕ ਹੈ ਜੀ ਨਾ ਗੱਲ, ਕੋਈ ਗਲਤ ਨਹੀਂ ਗਈ। ਇੱਥੇ ਵੀ ਕਿਸੇ ਵੀ ਤਰ੍ਹਾਂ ਦੀ ਮੈਂ ਧਨੌਲਾ ਦਾ ਮੈਂ ਸਟਾਫ ਨਹੀਂ ਦਿੰਦਾ। ਇੱਕ ਵੀ ਰੁਪਿਆ ਬੰਦਾ ਮੰਗਦਾ ਤੀਰ ਵਾਂਗੂ ਸਿੱਧਾ ਕਰਕੇ ਦਿਖਾਊਂਗਾ। ਪਟਵਾਰੀ ਕੋਈ ਕੰਨ, ਕੋਈ ਤਹਿਸੀਲਦਾਰ ਮੇਰੇ ਕੋਲੇ ਆ ਜਾਓ, ਜੇ ਨਾਮ ਡਾਂਸ ਕਰਾਵਾਂ ਤਾਂ ਨਾ ਮੈਨੂੰ ਭਾਲਣਾ ਨਾ ਕਿਉਂ। ਮੇਰੇ ਕੋਲੇ ਪਿੰਡ ਆ ਜਾਓ, ਕਈ ਵਾਰੀ ਫੋਨ ਚੱਕਣਾ, ਪਿੰਡ ਮੇਰਾ ਕੋਟ ਤੋਂ ਨਾ ਪਿੰਡ ਹੈ। ਹਾਂ ਜਦੋਂ ਮਰਜ਼ੀ ਆ ਜਾਓ, ਭਾਣਾ ਸਿੱਧੂ ਜਦੋਂ ਮਰਜ਼ੀ ਆ ਜਾਓ। ਸਾਰੇ ਲੋਕ ਹੁਣ ਮੈਂ ਦਿਖਾਉਣਾ ਆਹ ਕੁੜੀਆਂ ਨੇ, ਕੋਈ ਧੀਆਂ ਕੋਈ ਭੈਣਾਂ, ਇਹਨਾਂ ਨੇ ਆਪਸ ਛੱਡਿਆ, ਇਹਨਾਂ ਨੇ ਰੂਲ ਆਪਦਾ ਨਹੀਂ। ਸਾਰੇ ਲੋਕ ਮੈਂ ਧਨੌਲਾ ਕੋਈ ਵੀ ਕਿਸੇ ਮੰਗਦਾ ਮੈਂ ਕੇ ਦਿਖਾਉਂਗਾ ਇੱਥੇ ਆਵੇ ਕੋਈ ਪਟਵਾਰੀ ਆ ਜਿਹੜਾ ਇੱਥੇ 1 ਵੀ ਰੁਪਿਆ ਕੋਈ ਮੈਂ ਕਿੱਦਾਂ ਬਖਸ਼ਣ। ਧਨੌਲਾ ਤਹਿਸੀਲ ਦੇ ਵਿੱਚ ਕਿਤੇ ਵੀ ਚੱਲਦੀ ਆ, ਮੇਰੇ ਕੋਲੇ ਆ ਜਾਓ, ਪਿੰਡ ਮੇਰਾ ਕੋਟਦਨਾ, ਸਾਰੇ ਮੈਨੂੰ ਤੁਸੀਂ ਜਾਣਦੇ ਹੋ। ਇੱਥੇ ਕਿਸੇ ਕੋਈ ਬੰਦਾ ਰਿਸ਼ਵਤ ਮੰਗਦਾ, ਇਹਨਾਂ ਦਾ ਮੈਂ ਕਿੱਦਾਂ ਪਵਾ ਕੇ ਉਹਨਾਂ ਨੇ ਲਾਹ ਹੀ ਵੱਧ ਚੁੱਕਿਆ। 70,000 ਰੁਪਏ ਤਨਖਾਹ ਲੈਂਦੇ ਨੇ ਯਾਰ, ਘਰੇ ਆਰਾਮ ਨਾਲ ਬੈਠੇ ਨੇਗੇ। ਇੰਨਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਨੀ, ਤੁਹਾਡਾ ਧੰਨਵਾਦ ਸਾਰਿਆਂ ਦਾ ਕਰਦੇ ਵੀ ਬੰਦ। ਹਾਲਾ ਫੜੀ ਉੱਥੋਂ ਜੇ ਲਿਆ ਚੱਕ ਕੇ ਸਾਰਾ ਉੱਥੋਂ ਇਹਨਾਂ ਦਾ ਆ ਇੱਕ ਘੰਟਾ ਹੋਇਆ। ਓਕੇ, ਇਹ ਸਭ ਤਹਿਸੀਲ ਧਨੌਲਾ ਦੇ ਵਿੱਚ ਖੜਿਆ ਜੀ। ਪਟਵਾਰੀਆਂ ਦੇ ਜਿਹੜੀ ਬਾਬਤ ਆ ਉਹ ਸਾਰੀ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੇ ਲੋਕ ਹਰਾਸਮੈਂਟ ਹੋ ਰਹੇ ਨੇ ਪਟਵਾਰੀਆਂ ਦੀ ਹੜਤਾਲ ਕਰਕੇ। ਆ ਜਿਹੜੀ ਪਟਵਾਰੀਆਂ ਦੀ ਹੜਤਾਲ ਕਰਕੇ ਮੈਂ ਤੁਹਾਨੂੰ ਇੱਧਰ ਦਿਖਾ ਦਾਂ ਵੀ ਸਾਰਾ ਜਿਹੜਾ ਕੰਮਕਾਰ ਆ ਉਹ ਤਹਿਸੀਲਾਂ ਰੁਕਿਆ ਪਿਆ। ਇਸ ਚੀਜ਼ ਕਲੀਅਰ ਹੋ ਚੁੱਕੀ ਆ ਵੀ ਜਿਹੜਾ ਉਹ ਪਟਵਾਰੀ ਆ ਜਿਹੜੇ ਦੇ ਖਿਲਾਫ ਸਰਕਾਰ ਨੇ ਪਰਚਾ ਦਿੱਤਾ ਦੀਦਾਰ ਸਿੰਘ ਦੇ ਖਿਲਾਫ, ਉਹਦੇ ਘਰੋਂ ਸਾਬਤ ਹੋ ਚੁੱਕਿਆ ਵੀ 33 ਰਜਿਸਟਰੀਆਂ ਦੇ 25 ਲੱਖ ਰੁਪਇਆ ਜਿਹੜੇ ਉਹਦੇ ਬੈਂਕ ਅਕਾਊਂਟ ਦੇ ਵਿੱਚ, ਖਾਤੇ ਦੇ ਵਿੱਚ ਜਿਹੜਾ ਲੋਕਰ ਹੈ ਉਹਦੇ ਵਿੱਚ ਬੜਾ ਕੁਝ ਪਿਆ। ਹਜੇ ਉਹਦੀ ਉਹਨੇ ਚਾਬੀ ਨਹੀਂ ਦਿੱਤੀ। ਇਹ ਪਟਵਾਰੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ 70,000 ਰੁਪਇਆ ਤਨਖਾਹ ਲੈਂਦੇ ਨੇਗੇ ਇਹ। ਵੈਸੇ ਤਾਂ ਅਸੀਂ ਸਾਰੇ ਪੰਜਾਬ ਦੇ ਲੋਕ ਕਹਿੰਦੇ ਆ ਵੀ ਕਰਪਸ਼ਨ ਖਤਮ ਹੋਣੀ ਚਾਹੀਦੀ ਆ, ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਣੀ ਚਾਹੀਦੀ ਹੈ। ਜੇ ਕੋਈ ਸਰਕਾਰ ਕੋਈ ਚੰਗਾ ਬੰਦਾ ਕੋਈ ਕੰਮ ਕਰ ਰਿਹਾ ਹੈ ਤਾਂ ਅਸੀਂ ਉਹਦਾ ਸਾਥ ਕਿਉਂ ਨਹੀਂ ਦੇ ਰਹੇ ਲੋਕ। ਜੇ ਕੋਈ ਸਰਕਾਰ ਚਾਹੁੰਦੀ ਹੈ ਕਿ ਅਸੀਂ ਕਰਪਸ਼ਨ ਖਤਮ ਕਰੀਏ, ਇਹ ਪਟਵਾਰੀ ਜਿਹੜੇ ਧਰਨੇ ਲਾ ਕੇ ਬੈਠੇ ਨੇ, ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਗਵਰਨਮੈਂਟ ਨੂੰ ਗੱਲ ਕਰਨਾ ਚਾਹੁੰਦਾ, ਇਹਨਾਂ ਨੂੰ ਕੱਲੇ ਨੂੰ ਘਰੇ ਭੇਜੋ। ਅਸੀਂ ਜਿਹੜੀਆਂ ਚੰਗੀ ਪੜ੍ਹਾਈ ਕਰੇ ਹੋਏ ਨੌਜਵਾਨ ਆ, ਸਾਰੇ ਨੌਜਵਾਨ ਇੱਥੇ ਫਿਰਦੇ ਨੇਗੇ, ਅਸੀਂ 20-30 ਹਜ਼ਾਰ ਤੇ ਨੌਕਰੀ ਕਰਨ ਨੂੰ ਤਿਆਰ ਹਾਂ। 70,000 ਰੁਪਏ ਤਨਖਾਹ ਦਿੰਦੇ ਨੇਗੇ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਹੀਂ ਉੱਥੇ ਕੰਮ ਤੇ ਆਉਂਦੇ, ਨਹੀਂ ਕੰਮ ਖੋਲਦੇ, ਤਾਂ ਅਸੀਂ ਬਰਾਬਰ ਧਰਨਾ ਲਾਵਾਂਗੇ। ਅਸੀਂ ਨੌਜਵਾਨ ਇਹਨਾਂ ਨੂੰ ਕੱਢ ਕੇ, ਇਹਨਾਂ ਨੂੰ ਸਾਰੇ ਪਟਵਾਰੀਆਂ ਕਰਪਟ ਨੂੰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਅਸੀਂ ਸਾਰੇ ਨੌਕਰੀਆਂ ਕਰਨ ਨੂੰ ਤਿਆਰ ਹਾਂ, ਇਹਨਾਂ ਦੇ ਨਾਲੋਂ ਦੁੱਗਣੇ ਅਸੀਂ ਪੜ੍ਹੇ ਹੋਏ ਹਾਂ। ਇਸ ਕਰਕੇ ਬੇਨਤੀ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ, ਜਿੰਨੀਆਂ ਵੀ ਤਹਿਸੀਲਾਂ ਦੇ ਵਿੱਚ ਜੇ ਪਟਵਾਰੀ ਆਪਣੇ ਕੰਮ ਤੇ ਨਹੀਂ ਆਉਂਦੇ, ਸਰਕਾਰ ਨੂੰ ਬੇਨਤੀ ਕਰਦੇ ਹਾਂ, ਜੇ ਸਰਕਾਰ ਚੰਗਾ ਕੰਮ ਕਰਦੀ ਹੈ ਅਸੀਂ ਸਰਕਾਰ ਦਾ ਡਟ ਕੇ ਸਾਥ ਦੇਣ ਨੂੰ ਤਿਆਰ ਹਾਂ ਤੇ ਬਰਾਬਰ ਇਹਨਾਂ ਦੇ ਧਰਨਾ ਲਾ ਕੇ ਬੈਠਾਂਗੇ ਤੇ ਇਹਨਾਂ ਨੂੰ ਨੌਕਰੀਆਂ ਤੋਂ ਕੱਢੋ।
ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਕਰਪਟਾਂ ਨੂੰ। ਇਹਨਾਂ ਨੇ ਕਰਪਸ਼ਨ ਕਰ ਉਹਦੇ ਘਰ ਭਰ ਲਏ, ਇਹਨਾਂ ਨੇ ਕੋਠੀਆਂ ਕਾਰਾਂ ਇਹਨਾਂ ਨੇ ਐਡੇ ਨੇ ਖੜੀਆਂ ਕਰ ਲੀਆਂ, ਐਡੇ ਇਹਨਾਂ ਨੇ ਕਰਪਸ਼ਨ ਹਰ ਇੱਕ ਤਹਿਸੀਲ ਦੇ ਵਿੱਚ। ਮੈਂ ਤਹਿਸੀਲ ਦੇ ਵਿੱਚ ਗੱਲ ਕਰਦਾ, ਮੈਂ ਇਹ ਤੋਂ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੰਗਾ ਨਾਚ ਕਰਿਆ ਸੀਗਾ। ਇਹ ਸਮੇਂ ਤੇ ਨਹੀਂ ਆਉਂਦੇ ਸੀਗੇ ਇਹ ਪਟਵਾਰੀ ਆਉਂਦੇ ਨੇ 10-10 12-12 ਵਜੇ, ਕਦੇ ਕਹਿੰਦੇ ਸਾਡੀ ਮਨਮਰਜ਼ੀ ਨਾਲ ਆਉਂਦੇ ਨੇ 2-2 ਵਜੇ ਆ ਕੇ ਬਹਿ ਜਾਂਦੇ ਨੇ ਕਿ ਲੋਕਾਂ ਨੂੰ ਸਮੇਂ ਸਿਰੇ ਮਿਲਦੇ ਨਹੀਂ। ਇਹ ਪਟਵਾਰੀਆਂ ਨੇ ਜਲੂਸ ਕੱਢ ਚੱਕਿਆ ਸਾਰੇ ਕੰਮ ਦਾ। ਪਟਵਾਰੀਆਂ ਨੇ 2-2 ਵਜੇ ਆ ਕੇ ਮਨਮਰਜ਼ੀ ਨਾਲ ਆ ਕੇ ਕੁਰਸੀਆਂ ਤੇ ਬਹਿ ਜਾਂਦੇ ਨੇਗੇ, ਕੋਈ ਇਹਨਾਂ ਦੀ ਡਿਊਟੀ ਨਹੀਂ, ਕੋਈ ਸਮੇਂ ਸਿਰ ਨਹੀਂ ਆਉਣਾ। 9:30 ਵਜੇ ਇਹਨਾਂ ਦਾ ਸਮਾਂ, 9:15 ਵਜੇ 9:30 ਵਜੇ ਨਾਲ ਸਮਾਂ ਬਣਦਾ ਵੀ ਆ ਕੇ ਸੀਟ ਤੇ ਬਹਿ ਜਾਣ, ਸਮੇਂ ਤੇ ਨਹੀਂ ਆਉਂਦੇ। ਜੇ ਇਹਨਾਂ ਦੇ ਕੋਈ ਸਰਕਾਰ, ਕੋਈ ਚੰਗੀ ਸਰਕਾਰ ਆਈ ਆ, ਮੈਂ ਭਗਵੰਤ ਮਾਨ ਦੇ ਖਿਲਾਫ ਵੀ ਬਹੁਤ ਬੋਲਦਾ। ਜਿੱਥੇ ਸਰਕਾਰ ਗਲਤ ਆ ਉਹਦੇ ਮੈਂ ਖਿਲਾਫ ਵੀ ਬਹੁਤ ਬੋਲਦਾ, ਪਰ ਜਿੱਥੇ ਸਰਕਾਰ ਸਹੀ ਆ, ਅਸੀਂ ਸਹੀ ਸਰਕਾਰ ਦਾ ਉਹ ਚੰਗੇ ਬੰਦਾ ਸਾਡਾ ਹੱਕ ਬਣਦਾ ਕਿਸੇ ਦਾ ਸਾਥ ਦਈਏ। ਅੱਜ ਜੇ ਉਹ ਚੰਗਾ ਬੰਦਾ ਕੋਈ ਚੰਗਾ ਕੰਮ ਕਰ ਰਿਹਾ, ਅੱਜ ਪਟਵਾਰੀਆਂ ਦਾ ਉਹਨਾਂ ਨੇ ਇੱਕ ਪਟਵਾਰੀ ਤੇ ਫੜ ਕੇ ਪਰਚਾ ਦਿੱਤਾ ਦਦਾਰ ਸਿੰਘ ਤੇ, ਕਰਪਟ ਪਟਵਾਰੀ ਤੇ ਦਾ ਸਾਰੀ ਇਹਨਾਂ ਦੀ ਪਟਵਾਰ ਯੂਨੀਅਨ ਲਾ ਕੇ ਹੜਤਾਲ ਕਰਕੇ ਬਹਿ ਗਈ। ਆਹ ਦੇਖੋ ਲੋਕ ਕਿੰਨੇ ਹੈਰਾਨ ਹੋ ਜਾਂਦੇ ਨੇ, ਦਿਖਾ ਮੜਾ ਜਾ ਸਾਰੇ ਲੋਕ ਕਿਵੇਂ ਹੈਰਾਨ ਹੋ ਜਾਂਦੇ। ਅੰਦਰ ਆ ਜਾ ਮੜਾ ਜਾ, ਅੰਦਰ ਆ ਜਾ, ਦੇਖ ਕਿਵੇਂ ਲੋਕ ਹੈਰਾਨ ਹੁੰਦੇ ਨੇਗੇ। ਕੋਈ ਸਮਾਂ ਨਹੀਂ ਇਹਨਾਂ ਨੇ ਉਹਦੇ ਪਿਓ ਦੀ ਨੌਕਰੀ ਬਣਾ ਛੱਡੀ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੇ ਸਰਕਾਰ, ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਥਾਂ ਤੇ ਅਸੀਂ ਬੜੇ ਲਿਖੇ ਨੇ, ਸਾਡੇ ਪੜ੍ਹੇ ਲਿਖੇ ਨੌਜਵਾਨ ਨੇ ਇਹਨਾਂ ਨੂੰ ਨੌਕਰੀਆਂ ਦੇ ਵਿੱਚ ਇਹਨਾਂ ਨੇ ਕਰਪਟਾਂ ਨੇ ਦੇਖੋ ਸਾਰੇ ਖਾਲੀ ਪਏ ਨੇ। ਇੱਥੇ ਲੋਕ ਮੁੜੀ ਜਾਂਦੇ, ਇਹਨਾਂ ਨੂੰ ਕੋਈ ਕਿਸੇ ਦਾ ਲੈਣ ਦੇਣ ਨਹੀਂ ਹੈਗਾ। ਦੇਖੋ ਸਾਰੇ ਖਾਲੀ ਪਏ ਨੇ, ਕਾ ਦਿਖਾਉਣਾ ਤੁਹਾਨੂੰ ਦਫ਼ਤਰ, ਸਾਰੇ ਖਾਲੀ ਪਏ ਨੇ। ਇਹਨਾਂ ਨੇ ਆਪਣੇ ਪਿਓ ਵਾਲਾ ਰਾਜ ਬਣਾ ਚੱਕਿਆ, ਇਹਨਾਂ ਨੇ ਪਿਓ ਵਾਲਾ ਸ਼ੇਅਰ ਕਰੀ ਚੱਲੋ, ਪਏ ਨੇ ਸਾਰੇ ਇੱਥੇ। ਜੇ ਕਿਸੇ ਸਰਕਾਰ ਨੇ ਚੰਗਾ ਕੰਮ ਕਰਿਆ ਤਾਂ ਉਹਦਾ ਹੱਕ ਬਣਦਾ ਕਿ ਅਸੀਂ ਆਪਾਂ ਪੰਜਾਬ ਦੇ ਲੋਕ ਸਾਥ ਦਈਏ। ਉਹ ਤਾਂ ਕਹਿੰਦਾ ਸਾਡਾ ਪੰਜਾਬ ਸਹੀ ਹੋਵੇ, ਸਾਡੇ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ। ਜੇ ਕਰਪਸ਼ਨ ਖਤਮ ਕਰਨ ਦੀ ਗੱਲ ਕਰਦਾ ਤਾਂ ਅਸੀਂ ਲੋਕ ਸਾਥ ਨਹੀਂ ਦਿੰਦੇ। ਪਟਵਾਰੀਆਂ ਨੂੰ ਮੈਂ ਬਰਾਬਰ ਇਹਨਾਂ ਦਾ ਧਰਨਾ ਕੱਢੋ ਤੇ ਪਟਵਾਰੀਆਂ ਦੇ ਬਰਾਬਰ ਇਹਨਾਂ ਨੂੰ ਨੌਕਰੀਆਂ ਤੋਂ ਸਾਰਿਆਂ ਨੂੰ ਸਰਕਾਰ ਕੱਢ ਕੇ ਚੰਗੇ ਬੰਦੇ ਹੋਰ ਨੌਜਵਾਨ ਬਥੇਰੇ ਨੇਗੇ। 70,000 ਰੁਪਏ ਇਹਨਾਂ ਦੀ ਤਨਖਾਹ ਹੈ, 70,000 ਰੁਪਏ ਤੋਂ ਉੱਪਰ 2-2 ਲੱਖ ਰੁਪਏ ਰਿਸ਼ਵਤਾਂ ਲੈਂਦੇ ਨੇ। ਇੰਤਕਾਲ ਕਿਰਾਏ ਦਾ ਹੈ, ਕੀ ਕਰਦੇ ਨੇਗੇ? ਆਜੋ ਤਾਂ ਮੈਂ ਬਾਹਰ ਗੱਲਬਾਤ ਕਰਦਾ, ਇੱਧਰ ਲਿਆ, ਮੈਂ ਸਾਰੇ ਨੂੰ ਉਮਰ ਦਾ ਹੋਣਾ। ਇੰਤਕਾਲ ਕਿਰਾਏ ਦਾ 10-20,000 ਰੁਪਏ ਮੰਗਦੇ ਨੇ, ਉਹਦਾ ਪਿਓਲਾ ਰਾਜ ਬਣਾ ਛੱਡਿਆ। ਬੈਠੇ ਨੇ ਕਹੇ 20,000 ਰੁਪਏ ਇੰਤਕਾਲ, ਜੇ ਕਿਸ ਦਾ ਮੰਨ ਕੇ ਚੱਲ ਇੰਤਕਾਲ ਸਹੀ ਵੀ ਆ ਨਾ, ਵੀ ਉਹ ਆਪਣਾ ਕੋਈ ਉਹਦਾ ਸਹੀ ਕੰਮ ਹੈ, ਉਸ ਇੰਤਕਾਲ ਦਾ ਵੀ ਇਹ 20,000 ਰੁਪਏ ਲੈ ਜਾਂਦੇ ਨੇ। ਤਹਿਸੀਲਦਾਰ ਤੱਕ ਇਹਨਾਂ ਦੀ ਰਿਸ਼ਵਤ ਜਾਂਦੀ ਹੈ। ਇਹਨਾਂ ਨੇ ਉਹਦੇ ਪਿਓ ਵਾਲਾ ਰਾਜ ਨਹੀਂ ਬਣਾ ਸਕਦਾ। ਇਹਨਾਂ ਸਾਰਿਆਂ ਦੇ ਖਿਲਾਫ, ਪਟਵਾਰੀਆਂ ਦੇ ਖਿਲਾਫ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਰਿਆਂ ਨੂੰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਘਰੋਂ ਭੇਜੋ। ਘਰੋਂ ਭੇਜ ਕੇ ਇਹਨਾਂ ਦੇ ਥਾਂ ਤੇ ਹੋਰ ਨੌਜਵਾਨ ਨੌਕਰੀਆਂ ਕਰਨਗੇ। ਅਸੀਂ ਇੱਥੇ ਡਟ ਕੇ ਸਾਥ ਦਾ ਸਾਰੇ ਕਬੱਟ ਦਿਖਾਉਣਾ, ਸਾਰੇ ਦਿਖਾਉਣਾ। ਕੰਨ ਕੋ ਤੇ ਰਜਿਸਟਰਾਂ ਨੇ, ਰਜਿਸਟਰ ਵੀ ਵਿੱਚ ਹੀ ਨਾਲ ਕੰਨ ਕੋ। ਓਕੇ, ਇਹ ਸਬ ਤਹਿਸੀਲ ਧਨੌਲਾ ਦੇ ਵਿੱਚ ਖੜਿਆ ਜੀ। ਪਟਵਾਰੀਆਂ ਦੇ ਜਿਹੜੀ ਬਾਬਤ ਆ ਉਹ ਸਾਰੀ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੇ ਲੋਕ ਹਰਾਸਮੈਂਟ ਹੋ ਰਹੇ ਨੇ ਪਟਵਾਰੀਆਂ ਦੀ ਹੜਤਾਲ ਕਰਕੇ। ਜਿਹੜੀ ਪਟਵਾਰੀਆਂ ਦੀ ਹੜਤਾਲ ਕਰਕੇ ਮੈਂ ਤੁਹਾਨੂੰ ਇੱਧਰ ਦਿਖਾ ਦਾਂ ਵੀ ਸਾਰਾ ਜਿਹੜਾ ਕੰਮਕਾਰ ਆ ਉਹ ਤਹਿਸੀਲਾਂ ਦਾ ਰੁਕਿਆ ਪਿਆ। ਇਹ ਚੀਜ਼ ਕਲੀਅਰ ਹੋ ਚੁੱਕੀ ਆ ਵੀ ਜਿਹੜਾ ਉਹ ਪਟਵਾਰੀ ਹੈ ਜਿਹੜੇ ਦੇ ਖਿਲਾਫ ਸਰਕਾਰ ਨੇ ਪਰਚਾ ਦਿੱਤਾ ਦਦਾਰ ਸਿੰਘ ਦੇ ਖਿਲਾਫ, ਉਹਦੇ ਘਰੋਂ ਸਾਬਤ ਹੋ ਚੁੱਕਿਆ ਵੀ 33 ਰਜਿਸਟਰੀਆਂ ਦੇ 25 ਲੱਖ ਰੁਪਇਆ ਜਿਹੜੇ ਉਹਦੇ ਬੈਂਕ ਅਕਾਊਂਟ ਦੇ ਵਿੱਚ, ਖਾਤੇ ਦੇ ਵਿੱਚ ਜਿਹੜਾ ਲੋਕਰ ਹੈ ਉਹਦੇ ਵਿੱਚ ਬੜਾ ਕੁਝ ਪਿਆ। ਹਜੇ ਉਹਦੀ ਉਹਨੇ ਚਾਬੀ ਨਹੀਂ ਦਿੱਤੀ। ਇਹ ਪਟਵਾਰੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ 70,000 ਰੁਪਇਆ ਤਨਖਾਹ ਲੈਂਦੇ ਨੇਗੇ ਇਹ। ਵੈਸੇ ਤਾਂ ਅਸੀਂ ਸਾਰੇ ਪੰਜਾਬ ਦੇ ਲੋਕ ਕਹਿੰਦੇ ਆ ਵੀ ਕਰਪਸ਼ਨ ਖਤਮ ਹੋਣੀ ਚਾਹੀਦੀ ਆ, ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਣੀ ਚਾਹੀਦੀ ਹੈ। ਜੇ ਕੋਈ ਸਰਕਾਰ, ਕੋਈ ਚੰਗਾ ਬੰਦਾ ਕੋਈ ਕੰਮ ਕਰ ਰਿਹਾ ਹੈ ਤਾਂ ਅਸੀਂ ਉਹਦਾ ਸਾਥ ਕਿਉਂ ਨਹੀਂ ਦੇ ਰਹੇ ਲੋਕ? ਜੇ ਕੋਈ ਸਰਕਾਰ ਚਾਹੁੰਦੀ ਹੈ ਕਿ ਅਸੀਂ ਕਰਪਸ਼ਨ ਖਤਮ ਕਰੀਏ, ਇਹ ਪਟਵਾਰੀ ਜਿਹੜੇ ਧਰਨੇ ਲਾ ਕੇ ਬੈਠੇ ਨੇ, ਕਿ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਗਵਰਨਮੈਂਟ ਨੂੰ ਗੱਲ ਕਰਨਾ ਚਾਹੁੰਦਾ, ਇਹਨਾਂ ਨੂੰ ਕੱਲੇ ਨੂੰ ਘਰੇ ਭੇਜੋ। ਅਸੀਂ ਜਿਹੜੀਆਂ ਚੰਗੀ ਪੜ੍ਹਾਈ ਕਰੇ ਹੋਏ ਨੌਜਵਾਨ ਆ, ਸਾਰੇ ਨੌਜਵਾਨ ਇੱਥੇ ਫਿਰਦੇ ਨੇਗੇ, ਅਸੀਂ 20-30 ਹਜ਼ਾਰ ਤੇ ਨੌਕਰੀ ਕਰਨ ਨੂੰ ਤਿਆਰ ਹਾਂ। 70,000 ਰੁਪਏ ਤਨਖਾਹ ਦਿੰਦੇ ਨੇਗੇ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਹੀਂ ਉੱਥੇ ਕੰਮ ਤੇ ਆਉਂਦੇ, ਨਹੀਂ ਕੰਮ ਖੋਲਦੇ, ਤਾਂ ਅਸੀਂ ਬਰਾਬਰ ਧਰਨਾ ਲਾਵਾਂਗੇ। ਅਸੀਂ ਨੌਜਵਾਨ ਇਹਨਾਂ ਨੂੰ ਕੱਢ ਕੇ, ਇਹਨਾਂ ਨੂੰ ਸਾਰੇ ਪਟਵਾਰੀਆਂ ਕਰਪਟ ਨੂੰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਅਸੀਂ ਸਾਰੇ ਨੌਕਰੀਆਂ ਕਰਨ ਨੂੰ ਤਿਆਰ ਹਾਂ। ਇਹਨਾਂ ਦੇ ਨਾਲੋਂ ਦੁੱਗਣੇ ਅਸੀਂ ਪੜ੍ਹੇ ਹੋਏ ਹਾਂ। ਇਸ ਕਰਕੇ ਬੇਨਤੀ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ, ਜਿੰਨੀਆਂ ਵੀ ਤਹਿਸੀਲਾਂ ਦੇ ਵਿੱਚ ਜੇ ਪਟਵਾਰੀ ਆਪਣੇ ਕੰਮ ਤੇ ਨਹੀਂ ਆਉਂਦੇ, ਸਰਕਾਰ ਨੂੰ ਬੇਨਤੀ ਕਰਦੇ ਹਾਂ, ਜੇ ਸਰਕਾਰ ਚੰਗਾ ਕੰਮ ਕਰਦੀ ਹੈ ਅਸੀਂ ਸਰਕਾਰ ਦਾ ਡਟ ਕੇ ਸਾਥ ਦੇਣ ਨੂੰ ਤਿਆਰ ਹੈ ਤੇ ਬਰਾਬਰ ਇਹਨਾਂ ਦੇ ਧਰਨਾ ਲਾ ਕੇ ਬੈਠਾਂਗੇ ਤੇ ਇਹਨਾਂ ਨੂੰ ਨੌਕਰੀਆਂ ਤੋਂ ਕੱਢੋ, ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਕਰਪਟਾਂ ਨੂੰ। ਇਹਨਾਂ ਨੇ ਕਰਪਸ਼ਨ ਕਰ ਉਹਦੇ ਘਰ ਭਰ ਲਏ, ਇਹਨਾਂ ਨੇ ਕੋਠੀਆਂ ਕਾਰਾਂ ਇਹਨਾਂ ਨੇ ਐਡੇ ਨੇ ਖੜੀਆਂ ਕਰ ਲੀਆਂ, ਐਡੇ ਇਹਨਾਂ ਨੇ ਕਰਪਸ਼ਨ ਹਰ ਇੱਕ ਤਹਿਸੀਲ ਦੇ ਵਿੱਚ। ਮੈਂ ਤਹਿਸੀਲ ਦੇ ਵਿੱਚ ਗੱਲ ਕਰਦਾ, ਮੈਂ ਇਹ ਤੋਂ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੰਗਾ ਨਾਚ ਕਰਿਆ ਸੀਗਾ। ਇਹ ਸਮੇਂ ਤੇ ਨਹੀਂ ਆਉਂਦੇ ਸੀਗੇ ਇਹ ਪਟਵਾਰੀ ਆਉਂਦੇ ਨੇ 10-10 12-12 ਵਜੇ, ਕਦੇ ਕਹਿੰਦੇ ਸਾਡੀ ਮਨਮਰਜ਼ੀ ਨਾਲ ਆਉਂਦੇ ਨੇ 2-2 ਵਜੇ ਆ ਕੇ ਬਹਿ ਜਾਂਦੇ ਨੇ ਕਿ ਲੋਕਾਂ ਨੂੰ ਸਮੇਂ ਸਿਰੇ ਮਿਲਦੇ ਨਹੀਂ। ਇਹ ਪਟਵਾਰੀਆਂ ਨੇ ਜਲੂਸ ਕੱਢ ਚੱਕਿਆ ਸਾਰੇ ਕੰਮ ਦਾ। ਪਟਵਾਰੀਆਂ ਨੇ 2-2 ਵਜੇ ਆ ਕੇ ਮਨਮਰਜ਼ੀ ਨਾਲ ਆ ਕੇ ਕੁਰਸੀਆਂ ਤੇ ਬਹਿ ਜਾਂਦੇ ਨੇਗੇ, ਕੋਈ ਇਹਨਾਂ ਦੀ ਡਿਊਟੀ ਨਹੀਂ, ਕੋਈ ਸਮੇਂ ਸਿਰ ਨਹੀਂ ਆਉਣਾ। 9:30 ਵਜੇ ਇਹਨਾਂ ਦਾ ਸਮਾਂ,
9:15 ਵਜੇ 9:30 ਵਜੇ ਨਾ ਸਮਾਂ ਬਣਦਾ ਵੀ ਆ ਕੇ ਸੀਟ ਤੇ ਬਹਿ ਜਾਣ, ਸਮੇਂ ਤੇ ਨਹੀਂ ਆਉਂਦੇ। ਜੇ ਇਹਨਾਂ ਦੇ ਕੋਈ ਸਰਕਾਰ, ਕੋਈ ਚੰਗੀ ਸਰਕਾਰ ਆਈ ਆ, ਮੈਂ ਭਗਵੰਤ ਮਾਨ ਦੇ ਖਿਲਾਫ ਵੀ ਬਹੁਤ ਬੋਲਦਾ, ਜਿੱਥੇ ਸਰਕਾਰ ਗਲਤ ਆ ਉਹਦੇ ਮੈਂ ਖਿਲਾਫ ਵੀ ਬਹੁਤ ਬੋਲਦਾ, ਪਰ ਜਿੱਥੇ ਸਰਕਾਰ ਸਹੀ ਆ ਅਸੀਂ ਸਹੀ ਸਰਕਾਰ ਦਾ ਉਹ ਚੰਗੇ ਬੰਦਾ ਸਾਡਾ ਹੱਕ ਬਣਦਾ ਕਿਸੇ ਦਾ ਸਾਥ ਦਈਏ। ਅੱਜ ਜੇ ਉਹ ਚੰਗਾ ਬੰਦਾ ਕੋਈ ਚੰਗਾ ਕੰਮ ਕਰ ਰਿਹਾ, ਅੱਜ ਪਟਵਾਰੀਆਂ ਦਾ ਉਹਨਾਂ ਦੇ ਇੱਕ ਪਟਵਾਰੀ ਤੇ ਫੜ ਕੇ ਪਰਚਾ ਦਿੱਤਾ ਦਦਾਰ ਸਿੰਘ ਤੇ ਕਰਪਟ ਪਟਵਾਰੀ ਤੇ, ਦਾ ਸਾਰੀ ਇਹਨਾਂ ਦੀ ਪਟਵਾਰ ਯੂਨੀਅਨ ਲਾ ਕੇ ਹੜਤਾਲ ਕਰਕੇ ਬਹਿ ਗਈ। ਆਹ ਦੇਖੋ ਲੋਕ ਕਿੰਨੇ ਹੈਰਾਨ ਹੋ ਜਾਂਦੇ, ਦਿਖਾ ਮੜਾ ਜਾ, ਸਾਰੇ ਲੋਕ ਕਿਵੇਂ ਹੈਰਾਨ ਹੋ ਜਾਂਦੇ। ਅੰਦਰ ਆ ਜਾ ਮੜਾ ਜਾ, ਅੰਦਰ ਆ ਜਾ, ਦੇਖ ਕਿਵੇਂ ਲੋਕ ਹੈਰਾਨ ਹੁੰਦੇ ਨੇਗੇ। ਕੋਈ ਸਮਾਂ ਨਹੀਂ ਇਹਨਾਂ ਨੇ ਉਹਦੇ ਪਿਓ ਦੀ ਨੌਕਰੀ ਬਣਾ ਛੱਡੀ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੇ ਸਰਕਾਰ, ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਥਾਂ ਤੇ ਅਸੀਂ ਆਹ ਬੜੇ ਲਿਖੇ ਨੇ, ਸਾਡੇ ਪੜ੍ਹੇ ਲਿਖੇ ਨੌਜਵਾਨ ਨੇ ਇਹਨਾਂ ਨੂੰ ਨੌਕਰੀਆਂ ਦੇ ਵਿੱਚ ਇਹਨਾਂ ਨੇ ਕਰਪਟਰਾਂ ਨੇ ਆਹ ਦੇਖੋ ਸਾਰੇ ਖਾਲੀ ਪਏ ਨੇ। ਇੱਥੇ ਲੋਕ ਆ ਮੁੜੀ ਜਾਂਦੇ, ਇਹਨਾਂ ਨੂੰ ਕੋਈ ਕਿਸੇ ਦਾ ਲੈਣ ਦੇਣ ਨਹੀਂ ਹੈਗਾ। ਆਹ ਦੇਖੋ ਆਹ ਸਾਰੇ ਖਾਲੀ ਪਏ ਨੇ, ਕਾ ਦਿਖਾਉਣਾ ਤੁਹਾਨੂੰ ਦਫ਼ਤਰ, ਆਹ ਸਾਰੇ ਖਾਲੀ ਪਏ ਨੇ। ਇਹਨਾਂ ਨੇ ਆਪਣੇ ਪਿਓ ਵਾਲਾ ਰਾਜ ਬਣਾ ਚੱਕਿਆ, ਇਹਨਾਂ ਨੇ ਪਿਓ ਵਾਲਾ ਸ਼ੇਅਰ ਕਰੀ ਚੱਲਿਓ। ਆਹ ਪਏ ਨੇ ਸਾਰੇ ਇੱਥੇ। ਜੇ ਕਿਸੇ ਸਰਕਾਰ ਨੇ ਚੰਗਾ ਕੰਮ ਕਰਿਆ ਤਾਂ ਉਹਦਾ ਹੱਕ ਬਣਦਾ ਕਿ ਅਸੀਂ ਆਪਾਂ ਪੰਜਾਬ ਦੇ ਲੋਕ ਸਾਥ ਦਈਏ। ਉਹ ਤਾਂ ਕਹਿੰਦਾ ਸਾਡਾ ਪੰਜਾਬ ਸਹੀ ਹੋਵੇ, ਸਾਡੇ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ। ਜੇ ਕਰਪਸ਼ਨ ਖਤਮ ਕਰਨ ਦੀ ਗੱਲ ਕਰਦਾ ਤਾਂ ਅਸੀਂ ਲੋਕ ਸਾਥ ਨਹੀਂ ਦਿੰਦੇ। ਪਟਵਾਰੀਆਂ ਨੂੰ ਮੈਂ ਬਰਾਬਰ ਇਹਨਾਂ ਦਾ ਧਰਨਾ ਕੱਢੋ ਤੇ ਪਟਵਾਰੀਆਂ ਦੇ ਬਰਾਬਰ ਇਹਨਾਂ ਨੂੰ ਨੌਕਰੀਆਂ ਤੋਂ ਸਾਰਿਆਂ ਨੂੰ ਸਰਕਾਰ ਕੱਢ ਕੇ ਚੰਗੇ ਬੰਦੇ ਹੋਰ ਨੌਜਵਾਨ ਬਥੇਰੇ ਨੇਗੇ। 70,000 ਰੁਪਏ ਇਹਨਾਂ ਦੀ ਤਨਖਾਹ ਹੈ, 70,000 ਰੁਪਏ ਤੋਂ ਉੱਪਰ 2-2 ਲੱਖ ਰੁਪਏ ਰਿਸ਼ਵਤਾਂ ਲੈਂਦੇ ਨੇ। ਇੰਤਕਾਲ ਕਿਰਾਏ ਦਾ ਹੈ ਕੀ ਕਰਦੇ ਨੇਗੇ? ਆ ਜਾਓ, ਮੈਂ ਬਾਹਰ ਗੱਲਬਾਤ ਕਰਦਾ, ਇੱਧਰ ਲਿਆ, ਮੈਂ ਸਾਰੇ ਨੂੰ ਉਮਰ ਦਾ ਹੋਣਾ। ਇੰਤਕਾਲ ਕਿਰਾਏ ਦਾ 10-10, 20-20 ਹਜ਼ਾਰ ਰੁਪਏ ਮੰਗਦੇ ਨੇ, ਉਹਦਾ ਪਿਓ ਵਾਲਾ ਰਾਜ ਬਣਾ ਛੱਡਿਆ। ਬੈਠੇ ਨੇ ਕਹੇ 20-20 ਹਜ਼ਾਰ ਰੁਪਏ ਇੰਤਕਾਲ। ਜੇ ਕਿਸੇ ਦਾ ਮੰਨ ਕੇ ਚੱਲ ਇੰਤਕਾਲ ਸਹੀ ਵੀ ਆ ਨਾ, ਵੀ ਉਹ ਆਪਣਾ ਕੋਈ ਉਹਦਾ ਸਹੀ ਕੰਮ ਹੈ, ਉਸ ਇੰਤਕਾਲ ਦਾ ਵੀ ਇਹ 20-20 ਹਜ਼ਾਰ ਰੁਪਏ ਲੈ ਜਾਂਦੇ ਨੇ। ਤਹਿਸੀਲਦਾਰ ਤੇ ਕਹਿੰਦਾ ਜੀ ਰਿਸ਼ਵਤ ਜਾਂਦੀ ਹੈ। ਇਹਨਾਂ ਨੇ ਉਹਦੇ ਪਿਓ ਵਾਲਾ ਰਾਜ ਨਹੀਂ ਬਣਾ ਸਕਦਾ ਨਾ। ਸਾਰਿਆਂ ਦੇ ਖਿਲਾਫ, ਪਟਵਾਰੀਆਂ ਦੇ ਖਿਲਾਫ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਰਿਆਂ ਨੂੰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਘਰੋਂ ਭੇਜੋ। ਘਰੋਂ ਭੇਜ ਕੇ ਇਹਨਾਂ ਦੇ ਥਾਂ ਤੇ ਹੋਰ ਨੌਜਵਾਨ ਨੌਕਰੀਆਂ ਕਰਨਗੇ। ਅਸੀਂ ਇੱਥੇ ਡਟ ਕੇ ਸਾਥ ਦਾ ਸਾਰੇ ਕਬੱਟਰ ਦਿਖਾਉਣਾ, ਆਹ ਸਾਰੇ ਦਿਖਾਉਣਾ। ਆਹ ਕੰਨਗੋ ਤੇ ਰਜਿਸਟਰਾਂ ਨੇ, ਰਜਿਸਟਰ ਵੀ ਵਿੱਚ ਹੀ ਆ ਨਾਲ। ਕੰਨਗੋ ਤੇ ਇਹਨਾਂ ਨੇ ਕੰਮ ਕੀ ਕਰਿਆ? ਇਹਨਾਂ ਨੇ ਸਰਕਾਰ ਨੂੰ ਇਹ ਦਿਖਾਉਣਾ ਚਾਹੁੰਦੇ ਨੇਗੇ ਵੀ ਜੇ ਅਸੀਂ ਮੰਨ ਕੇ ਚੱਲ ਰਿਸ਼ਵਤ ਵੀ ਅਸੀਂ, ਜੇ ਸਰਕਾਰ ਸਾਡੇ ਖਿਲਾਫ ਨਾ ਜਿਵੇਂ ਕਿ ਗੱਲਾਂ ਕਰਦੇ ਨੇ, ਜਿਵੇਂ ਕਿਸਾਨ ਯੂਨੀਅਨ ਹੁੰਦੀ ਹੈ, ਜਿਵੇਂ ਮਜ਼ਦੂਰ ਯੂਨੀਅਨ ਹੁੰਦੀ ਹੈ, ਇਹ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਜੇ ਸਰਕਾਰ ਸਾਡੇ ਬਾਬਤ ਕੋਈ ਜਾਰੀ ਕਰਦੀ ਹੈ ਨਾ ਬਿਆਨ ਵੀ ਸਾਡੀ ਏਕਤਾ, ਅਸੀਂ ਪਤਾ ਨਹੀਂ ਕੰਮ ਨਹੀਂ ਕਰਾਂਗੇ। ਸਾਰਿਆਂ ਨੂੰ ਬਾਹਰ ਕੱਢ ਕੇ ਭੇਜੋ। 70,000 ਰੁਪਏ ਦੀ ਥਾਂ ਤੇ 3 ਨੌਜਵਾਨ ਨੌਕਰੀ ਕਰਨਗੇ, 20-20 ਹਜ਼ਾਰ ਰੁਪਏ ਦੇ ਨੌਕਰੀ ਨੌਜਵਾਨ ਕਰਨ ਨੂੰ ਤਿਆਰ ਨੇਗੇ। 70,000 ਰੁਪਏ ਦੀ ਤਨਖਾਹ ਹੈ, ਕੱਢੋ ਬਾਹਰ। ਇਹਨਾਂ ਦੇ ਨਾਲੋਂ ਦੁੱਗਣੀ ਨੌਜਵਾਨਾਂ ਦੀ ਸਟੱਡੀ ਕਰੀ ਹੋਈ ਹੈ। ਜੇ ਕਰਪਟ ਨੇਗੇ, ਆਹ ਵੀਡੀਓ ਤੁਹਾਨੂੰ ਮੈਂ ਦਿਖਾ ਦਿੰਦਾ, ਤੁਹਾਨੂੰ ਮੈਂ ਵੀਡੀਓ ਵੀ ਦਿਖਾ ਦਿੰਦਾ ਵੀ ਕਿਵੇਂ ਇਹਨਾਂ ਦੇ ਘਰੋਂ ਜਿਹੜਾ ਪਟਵਾਰੀ ਦਦਾਰ ਸਿੰਘ ਜਿਹੜਾ ਪ੍ਰਧਾਨ ਹੈ, 33 ਰਜਿਸਟਰੀਆਂ ਉਹਦੇ ਘਰੋਂ ਫੜੀਆਂ ਗਏ ਨੇ। 25 ਲੱਖ ਰੁਪਇਆ ਫੜਿਆ ਗਿਆ। ਅਨੇਕਾਂ ਜਿਹੜੀ ਉਹਦੇ ਖਿਲਾਫ ਜਿਹੜੀ ਕਰਪਸ਼ਨ ਕਰਦਾ ਉਹ ਫੜਿਆ ਗਿਆ। ਵਿਜੀਲੈਂਸ ਨੇ ਪਟਿਆਲਾ ਨੇ ਛਾਪਾ ਮਾਰਿਆ ਉਹਦੇ ਘਰੇ। ਇਸ ਕਰਕੇ ਜਿਹੜੀ ਉਹ ਪਟਵਾਰੀ ਦਾ ਜਿਹੜਾ ਪਟਵਾਰੀ ਸੀਗਾ ਜਿਹੜਾ ਬੰਦਾ ਸੀਗਾ ਅਮਰਜੀਤ ਸਿੰਘ ਨੇ ਮਰੇਟਕੋਟਲਾ ਦੇ ਡੀਸੀ ਨੂੰ ਜਿਹੜੀ ਸ਼ਿਕਾਇਤ ਕੀਤੀ ਸੀਗੀ, ਉਹ ਸ਼ਿਕਾਇਤ ਦੇ ਅਧੀਨ ਤੇ ਪਟਿਆਲਾ ਜਿਹੜੀ ਵਿਜੀਲੈਂਸ ਨੇ ਛਾਪਾ ਮਾਰਿਆ ਤੇ ਉਸ ਸ਼ਿਕਾਇਤ ਦੇ ਅਧੀਨ ਤੇ ਉਹਦਾ ਪਰਚਾ ਦਰਜ ਕੀਤਾ ਗਿਆ ਸੀਗਾ। ਆ ਜਿੰਨੇ ਸਾਰੇ ਕਰਪਟ ਪਟਵਾਰੀ ਨੇ, ਜਿੰਨੀਆਂ ਵੀ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਤੇ ਮੈਂ ਕਹਿਣਾ ਚਾਹੁੰਦਾ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਜੇ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਇਹ ਆਪਣੇ ਕੰਮ ਤੇ ਨਹੀਂ ਆਉਂਦੇ 2-4 ਦਿਨਾਂ ਦੇ ਵਿੱਚ, ਤਾਂ ਅਸੀਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਸ਼ੁਰੂ ਕਰਾਂਗੇ ਇਹਨਾਂ ਦੇ ਕਰਪਸ਼ਨਾਂ ਦੇ। ਇਹਨਾਂ ਨੇ ਕਰਪਸ਼ਨ ਪੰਜਾਬ ਦੇ ਵਿੱਚ ਇਹ ਕਰ ਰਹੇ ਨੇਗੇ। ਹਰ ਇੱਕ ਪਟਵਾਰੀ ਨੇ ਆਪਣੀ ਮੰਨ ਕੇ ਚੱਲ 10-10, 15-15 ਹਜ਼ਾਰ ਰੁਪਇਆ ਜੈਨੂਅਨ ਕੰਮ ਦਾ ਲੈਂਦੇ ਨੇਗੇ ਯਾਰ। ਕੋਈ ਕਿਹਦਾ ਇੰਤਕਾਲ ਕਰਾਉਣਾ, ਪਿਛਲੇ ਟਾਈਮ ਦੀ ਗੱਲ ਆ, ਇੱਥੇ ਇੱਕ ਪਟਵਾਰੀ ਸੀਗਾ, ਮੈਂ ਤਾਂ ਨਾਂ ਭੁੱਲ ਗਿਆ, ਮੇਰੇ ਕੋਲ ਇੱਕ ਵੀਡੀਓ ਆਈ ਸੀਗੀ, ਉਹਨੇ ਆਪਣੀ ਦੁਕਾਨ ਵੇਚੀ ਸੀਗੀ, ਆਪਣੇ ਕਿਸੇ ਬੰਦੇ ਨੇ ਆਪਣੀ ਕੁੜੀ ਬਾਹਰ ਭੇਜੀ ਸੀਗੀ, 50,000 ਰੁਪਏ ਤੋਂ ਦੁਕਾਨ ਦਾ ਇੰਤਕਾਲ ਕਰਾਈ ਦਾ ਲੈਤਾ, 50,000 ਰੁਪਇਆ ਉਦੋਂ। ਇੰਨੇ ਨੇ ਇਹ ਕਰਪਸ਼ਨ ਕਰਦੇ ਨੇ। ਜਦੋਂ ਮੈਂ ਆ ਕੇ ਪੁੱਛਿਆ ਤਾਂ ਉਹਦੇ ਬੰਦੇ ਦੇ ਪੈਸੇ ਉਸ ਪਟਵਾਰੀ ਨੇ ਵਾਪਸ ਕਰੇ ਸੀਗੇ। ਆ ਮੇਰੇ ਕੋਲੇ ਫੋਨ ਦੇ ਵਿੱਚ ਵੀਡੀਓ ਪਈ ਆ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਹੁਣ ਤਾਂ ਕਹਿਣਾ ਵੀ ਸਾਡਾ ਪੰਜਾਬ ਸੁਧਰੇ। ਅਸੀਂ ਕਦੋਂ ਸੁਧਰਾਂਗੇ? ਅਸੀਂ ਇਕੱਲੇ ਕਦੋਂ ਪਹਿਰਾ ਦੇਵਾਂਗੇ? ਸਰਕਾਰਾਂ ਦੇ ਹਰ ਇੱਕ ਚੀਜ਼ ਸਰਕਾਰਾਂ ਦੇ ਚੜ ਕੇ ਆਇਆ ਨਾ, ਸਰਕਾਰ ਆ ਕਰੇ, ਸਰਕਾਰ ਉਹ ਕਰੇ। ਅਸੀਂ ਕਿੱਥੇ ਆ? ਸਾਡਾ ਆਪਦਾ ਸਟੈਂਡ ਕਿੱਥੇ ਆ? ਅਸੀਂ ਕਿਉਂ ਨਹੀਂ ਗੱਲਾਂ ਬੋਲਣ ਸਿੱਖਦੇ? ਅਸੀਂ ਕਿਉਂ ਨਹੀਂ ਜਿਹੜਾ ਬੰਦਾ ਸਹੀ ਆ ਸਹੀ ਕਹੋ, ਜਿਹੜਾ ਬੰਦਾ ਗਲਤ ਆ ਗਲਤ ਕਹੋ। ਪਟਵਾਰੀ ਤੇ ਬਿਲਕੁਲ ਸਹੀ ਸਰਕਾਰ ਨੇ ਪਰਚਾ ਪਾ ਕੇ ਅੰਦਰ ਕਰਿਆ। ਸਾਰੇ ਪਟਵਾਰੀ ਆਰਾਮ ਨਾਲ ਘਰੇ ਬੈਠਣਗੇ, ਹੜਤਾਲਾਂ ਕਰੀ ਬੈਠੇ ਨੇਗੇ ਵੀ ਅਸੀਂ ਐਵੇਂ ਜਿੱਕੂ ਨੰਗਾ ਨਾਚ ਨਚਾਵਾਂਗੇ। ਹੜਤਾਲ ਕਰਨਾ ਸਿਰਫ ਔਰ ਸਿਰਫ ਇੱਕੋ ਹੀ ਕਾਰਨ ਇਹਨਾਂ ਦਾ। ਹੜਤਾਲ ਕਰਨਾ ਇਹ ਕਾਰਨ ਵੀ ਸਰਕਾਰ ਸਾਡੇ ਖਿਲਾਫ ਨਾ ਬੋਲੇ। ਅਸੀਂ ਕਰਪਸ਼ਨ ਕਰਾਂਗੇ, ਅਸੀਂ ਪੈਸੇ ਲਵਾਂਗੇ। ਵੀ ਜੇ ਅਸੀਂ ਸਰਕਾਰ ਤੇ ਅਸੀਂ ਭਾਰੂ ਪਈਏ, ਇਹਨਾਂ ਦਾ ਕੰਮ ਇਹ ਆ ਵੀ ਸਰਕਾਰ ਤੇ ਭਾਰੂ ਪਈਏ। ਇਸ ਕਰਕੇ ਬੇਨਤੀ ਕਰਦੇ ਆ ਪਿੰਡਾਂ ਵਾਲੇ ਲੋਕਾਂ ਨੂੰ ਵੀ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਚਲਾਈਏ, ਤੇ ਸਰਕਾਰ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ।
ਬਾਹਰ ਕੱਢ ਕੇ ਨੌਜਵਾਨ ਬਥੇਰੇ ਇਹਨਾਂ ਤੇ 20-20 ਹਜ਼ਾਰ ਰੁਪਏ ਦੀ ਨੌਕਰੀ ਕਰਨ ਨੂੰ ਤਿਆਰ ਨੇਗੇ। ਇਹਨਾਂ ਨੇ ਲਾਭ ਵੱਧ ਚੁੱਕੀ ਹੈ। ਅੱਜ ਤੋਂ ਜਿਹੜੇ ਮੈਂ ਹੋਰ ਵੀ ਮੈਂ ਚੇਤਾਵਨੀ ਦੇ ਕੇ ਜਾਣਾ, ਮੈਂ ਇੱਥੇ ਖੜ ਕੇ ਚੇਤਾਵਨੀ ਦੇ ਕੇ ਜਾਣਾ ਧਨੌਲਾ ਤਹਿਸੀਲ ਦੇ ਵਿੱਚ ਕੋਈ ਵੀ ਇੱਥੇ ਕਿਤੋਂ ਤੁਹਾਡੇ ਤੋਂ 1 ਰੁਪਿਆ ਵੀ ਮੰਗਦਾ, ਕੋਈ ਪਟਵਾਰੀ ਮੰਗਦਾ, ਕੋਈ ਕੰਨਗੋ ਮੰਗਦਾ, ਕੋਈ ਤਹਿਸੀਲਦਾਰ ਮੰਗਦਾ, ਮੇਰੇ ਕੋਲੇ ਆ ਜਾਓ ਜੇ ਲੈ ਕੇ ਦਿਖਾਵੇ। ਇੱਥੇ ਕੋਈ 1 ਰੁਪਿਆ ਵੀ ਰਿਸ਼ਵਤ ਚੱਲ ਕੇ ਦਿਖਾਵੇ। ਮੈਂ ਸਾਰੇ ਪੰਜਾਬ ਦੇ ਵਿੱਚ ਮੈਂ ਨਹੀਂ ਜਾ ਸਕਦਾ। ਮੈਂ ਕੱਲੇ ਧਨੌਲਾ ਤਹਿਸੀਲ ਵਾਲੇ ਲੋਕਾਂ ਨੂੰ ਕਹਿਣਾ ਚਾਹੁੰਦਾ, ਜਿੰਨੇ ਵੀ ਇੱਥੇ ਮੇਰੇ ਲਾਗੇ ਤਾਗੇ ਦੇ ਪਿੰਡ ਲੱਗਦੇ ਨੇ, ਕੋਈ ਪਟਵਾਰੀ ਤੁਹਾਡੇ ਤੋਂ 1 ਰੁਪਿਆ ਮੰਗਦਾ, ਜਦੋਂ ਮਰਜ਼ੀ ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਸੂਟ ਕਰਕੇ ਦਿਖਾਊਂਗਾ। ਕੋਈ ਵੀ ਤੁਹਾਡੇ ਤੋਂ 1 ਰੁਪਿਆ ਵੀ ਕੋਈ ਵੀ ਰਿਸ਼ਵਤ ਨਾ ਮੰਗਦਾ। ਮੈਂ ਇੱਥੋਂ ਆਪਦਾ ਮੇਰਾ ਪਿੰਡ ਹੈਗਾ 10 ਕਿਲੋਮੀਟਰ ਦੂਰ, ਜਦੋਂ ਵੀ ਤੁਹਾਡੇ ਤੋਂ ਕੋਈ ਵੀ 1 ਰੁਪਿਆ ਮੰਗਦਾ ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਕਰਕੇ ਦਿਖਾਊਂ ਤੀਰ ਵਾਂਗੂ ਸਿੱਧੇ। ਟਾਈਮ ਤੇ ਨਹੀਂ ਆਉਂਦੇ, ਇਹਨਾਂ ਨੇ ਪਿਓ ਵਾਲੀ ਨੌਕਰੀ ਬਣਾ ਛੱਡੀ ਹੈ। 9 ਵਜੇ 2 ਵਜੇ ਆ ਗਏ, 3 ਵਜੇ ਆ ਗਏ, ਜਦੋਂ ਜੀ ਕਰਿਆ ਆ ਕੇ ਚੰਗੇ ਪਾ ਕੇ ਉਹਨਾਂ ਨੇ ਕੱਪੜੇ ਚੰਗੇ ਹੁੰਦੇ ਨੇ ਗੱਡੀਆਂ ਦੇ ਵਿੱਚ ਆ ਕੇ 4-5 ਬੈਠੇ ਹੁੰਦੇ ਨੇ, ਇਹਨਾਂ ਨੇ ਚੇਲੇ ਆਉਂਦੇ ਰੱਖੇ ਹੋਏ ਨੇਗੇ। ਇਹ ਕੀ ਕਰਦੇ ਨੇ ਬਾਈ, ਜਿਵੇਂ ਕਿ ਹੁਣ ਇਹ ਜਿਹੜਾ ਇਹ ਪਟਵਾਰੀ ਆ ਸੰਗਰੂਰ ਵਾਲਾ, ਜਿਹੜਾ ਇਹ ਪ੍ਰਧਾਨ ਹੈ, ਇਹਨਾਂ ਨੇ ਚੇਲੇ ਚਾਪਟੇ ਜਿਹੜੇ ਰੱਖੇ ਹੋਏ ਨੇ, ਉਹਨਾਂ ਦੇ ਥਰੂ ਰਿਸ਼ਵਤ ਲੈਂਦੇ ਨੇਗੇ। ਉਹਨਾਂ ਦੇ ਥਰੂ ਕਹਿੰਦੇ ਨੇ 10,000 ਰੁਪਏ ਫੜਾ ਲੈ, ਇਹਨੂੰ 5,000 ਰੁਪਏ ਫੜਾ ਜਾ। ਜਾਂ ਜਿਹੜੇ ਬਾਹਰ ਬੈਠੇ ਨੇ ਹੁੰਦੇ ਨੇਗੇ, ਕਈ ਜਿਹੜੇ ਸਟੈਨੋ ਜੇ ਬੈਠੇ ਹੁੰਦੇ ਨੇ ਟਾਈਪਿੰਗ ਕਰਨ ਵਾਲੇ, ਉਹਨਾਂ ਨੂੰ ਫੜਾ ਜਾ 5,000 ਰੁਪਏ ਫੜਾ ਜਾ, 10,000 ਰੁਪਏ ਫੜਾ ਜਾ। ਇਹਨਾਂ ਨੇ ਲਾਭ ਵੱਧ ਚੁੱਕੀ ਹੈ। ਮੈਂ ਜਿੰਨੇ ਵੀ ਮੈਂ ਇੱਥੇ ਕਹਿਣਾ ਚਾਹੁੰਦਾ, ਜਿੰਨੇ ਵੀ ਮੇਰੇ ਧਨੌਲਾ ਦੇ ਇੱਥੇ ਸਬ ਤਹਿਸੀਲ ਦੇ ਪਿੰਡ ਲੱਗਦੇ ਨੇ, ਕੋਈ ਵੀ ਪਟਵਾਰੀ, ਕੋਈ ਵੀ ਕੰਨਗੋ ਸੋਥੋਂ 1 ਰੁਪਏ ਦੀ ਵੀ ਰਿਸ਼ਵਤ ਮੰਗਦਾ, ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਤੀਰ ਵਾਂਗੂ ਸਿੱਧੇ ਕਰੂੰਗਾ। ਇਹਨਾਂ ਨੇ ਲਾਹ ਨਹੀਂ ਵੱਧ ਚੁੱਕੀ। ਆਪਾਂ ਉਹਦੇ ਜਦ ਨਹੀਂ ਇਹ ਕੰਮ ਤੇ ਆਉਂਦੇ ਤਾਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਕੱਢਾਂਗੇ। ਇਹਨਾਂ ਦੇ ਕੀ, ਇਹਨਾਂ ਦੀ ਮਜਾਲ ਆ। ਸਰਕਾਰ ਨੂੰ ਬੇਨਤੀ ਹੈ, ਸਾਰਿਆਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਨਵੇਂ ਰੱਖੋ ਲੋਕ। ਠੀਕ ਆ ਬਾਈ ਜੀ ਗੱਲ। ਲੋਕ ਹੈਰਾਨ ਹੋ ਮੁੜੀ ਜਾਂਦੇ ਨੇਗੇ। ਲੋਕ ਹੈਰਾਨ ਨਹੀਂ ਹੁੰਦੇ ਨਾ ਕਰਕੇ। 70-70 ਹਜ਼ਾਰ ਰੁਪਏ ਤੁਸੀਂ ਤਨਖਾਹ ਲੈਣਾ, ਥੋੜਾ ਢਿੱਡ ਨਹੀਂ ਭਰਦਾ ਯਾਰ। ਤੁਸੀਂ ਆਰਾਮ ਨਾਲ ਜਾ ਕੇ ਬਹਿ ਗਏ। ਬਰਾਬਰ ਜਿਹੜਾ ਧਰਨਾ ਚਲਾਵਾਂਗੇ ਪੈਰਲਲ, ਚਾਹੇ ਡੀਸੀ ਦਫ਼ਤਰ ਅੱਗੇ ਚਲਾਉਣਾ ਪਵੇ। ਆਉਣ ਵਾਲੇ 1-2 ਦਿਨਾਂ ਦੇ ਵਿੱਚ ਦੇਖਦੇ ਆ। ਸਾਰੇ ਜਥੇਬੰਦੀਆਂ ਨੂੰ ਵੀ ਮੈਂ ਅਪੀਲ ਕਰੂੰਗਾ, ਕਿਸਾਨ ਜਥੇਬੰਦੀਆਂ ਨੂੰ ਵੀ ਇਹਨਾਂ ਦੇ ਬਰਾਬਰ ਚਲਾਉਂ। ਤਾਂ ਕਹਿੰਦਾ ਸਾਡੀ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ, ਸਾਡਾ ਪੰਜਾਬ ਚੰਗਾ ਹੋਵੇ। ਜੇ ਕੋਈ ਚੰਗਾ ਕੰਮ ਕਰਦਾ ਫਿਰ ਉਹ ਅਸੀਂ ਸਾਥ ਦੇਣ ਨੂੰ ਤਿਆਰ ਨਹੀਂ। ਆਇਆ ਦਿਖਾ ਕੇ ਇੱਥੇ ਸਾਰੇ। ਠੀਕ ਆ ਬਾਈ ਜੀ ਗੱਲ, ਦੇਖੋ ਜੀ, ਠੀਕ ਹੈ ਜੀ ਨਾ ਗੱਲ, ਕੋਈ ਗਲਤ ਨਹੀਂ ਗਈ। ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ, ਮੈਂ ਧਨੌਲਾ ਦਾ ਮੈਂ ਚੇਤਾਵਨੀ ਦਿੰਦਾ, 1 ਵੀ ਰੁਪਿਆ ਬੰਦਾ ਕੋਈ ਰਿਸ਼ਵਤ ਮੰਗਦਾ, ਮੈਂ ਤੀਰ ਵਾਂਗੂ ਸਿੱਧਾ ਕਰਕੇ ਦਿਖਾਊਂਗਾ। ਕੋਈ ਪਟਵਾਰੀ, ਕੋਈ ਕੰਨਗੋ, ਕੋਈ ਤਹਿਸੀਲਦਾਰ ਮੇਰੇ ਕੋਲੇ ਆ ਜਾਓ। ਜੇ ਨਾਮ ਡਾਂਸ ਕਰਾਵਾਂ ਤਾਂ ਨਾ ਮੈਨੂੰ ਭਾਨਾ ਨਾ ਕਿਉਂ। ਮੇਰੇ ਕੋਲੇ ਪਿੰਡ ਆ ਜਾਓ, ਕਈ ਵਾਰੀ ਫੋਨ ਚੱਕਿਆ ਨਾ, ਪਿੰਡ ਮੇਰਾ ਕੋਟ ਦਾ ਪਿੰਡ ਹੈ। ਹਾਂ, ਜਦੋਂ ਮਰਜ਼ੀ ਆ ਜਾਓ, ਕਈ ਵਾਰੀ ਫੋਨ ਨਹੀਂ ਚੱਕੇ ਜਾਂਦਾ। ਭਾਨਾ ਸਿੱਧੂ ਜਦੋਂ ਮਰਜ਼ੀ ਆ ਜਾਓ। ਸਾਰੇ ਲੋਕ ਹੁਣ ਮੈਂ ਦਿਖਾਉਣਾ ਆ ਹੈਰਾਨ ਹੋ ਮੁੜੀਆਂ ਨੇ। ਕੋਈ ਧੀਆਂ, ਕੋਈ ਭੈਣਾਂ, ਕੋਈ ਕਿੱਥੋਂ ਆਉਂਦੇ ਨੇ ਲੋਕ। ਇਹਨਾਂ ਨੇ ਆਪਦਾ ਬਣਾ ਛੱਡਿਆ, ਇਹਨਾਂ ਨੇ ਰੂਲ ਆਪਦਾ ਨਹੀਂ ਬਣਾ ਛੱਡਿਆ। ਆ ਸਾਰੇ ਲੋਕ ਹੈਰਾਨ ਹੋ ਮੁੜਦੇ ਨੇਗੇ। ਮੈਂ ਦੁਬਾਰਾ ਫੇਰ ਕਹਿਣਾ, ਧਨੌਲਾ ਤਹਿਸੀਲ ਦੇ ਵਿੱਚ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰਿਸ਼ਵਤ ਮੰਗਦਾ, ਮੈਂ ਇਹਨਾਂ ਦਾ ਗਿੱਧਾ ਪਵਾ ਕੇ ਦਿਖਾਊਂਗਾ। ਇੱਥੇ ਕੋਈ ਰਿਸ਼ਵਤ ਮੰਗ ਕੇ ਦਿਖਾਵੇ, ਕੋਈ ਤਹਿਸੀਲਦਾਰ ਆ, ਕੋਈ ਪਟਵਾਰੀ ਆ, ਜਿਹੜਾ ਮਰਜ਼ੀ ਆ, ਇੱਥੋਂ 1 ਵੀ ਰੁਪਿਆ ਕੋਈ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾਉਂਗਾ। ਇੱਥੇ ਕਰਪਸ਼ਨ ਧਨੌਲਾ ਤਹਿਸੀਲ ਦੇ ਵਿੱਚ ਕਿਤੇ ਵੀ ਚੱਲਦੀ ਆ, ਮੇਰੇ ਕੋਲੇ ਆ ਜਾਓ। ਪਿੰਡ ਮੇਰਾ ਕੋਟ ਦਿਨਾ, ਸਾਰੇ ਮੈਨੂੰ ਤੁਸੀਂ ਜਾਣਦੇ ਹੋ। ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਰਿਸ਼ਵਤ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾ ਕੇ ਦਿਖਾਊਂ। ਉਹਨਾਂ ਨੇ ਲਾਹ ਹੀ ਵੱਧ ਚੁੱਕਿਆ। 70-70 ਹਜ਼ਾਰ ਰੁਪਏ ਤਨਖਾਹ ਲੈਂਦੇ ਨੇ ਯਾਰ, ਘਰੇ ਆਰਾਮ ਨਾਲ ਬੈਠੇ ਨੇਗੇ। ਇੰਨਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਨੀ। ਤੁਹਾਡਾ ਧੰਨਵਾਦ ਸਾਰਿਆਂ ਦਾ, ਕਰਦੇ ਵੀ ਬੰਦ। ਹਾਲਾ ਫੜੀ ਉੱਥੋਂ ਜੇ ਲਿਆ ਚੱਕ ਕੇ ਸਾਰਾ, ਉੱਥੋਂ ਇਹਨਾਂ ਦਾ ਇੱਕ ਘੰਟਾ ਹੋਇਆ। ਓਕੇ, ਇਹ ਸਬ ਤਹਿਸੀਲ ਧਨੌਲਾ ਦੇ ਵਿੱਚ ਖੜਿਆ ਜੀ। ਪਟਵਾਰੀਆਂ ਦੇ ਜਿਹੜੀ ਬਾਬਤ ਆ ਉਹ ਸਾਰੀ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੇ ਲੋਕ ਹਰਾਸਮੈਂਟ ਹੋ ਰਹੇ ਨੇ ਪਟਵਾਰੀਆਂ ਦੀ ਹੜਤਾਲ ਕਰਕੇ। ਆ ਜਿਹੜੀ ਪਟਵਾਰੀਆਂ ਦੀ ਹੜਤਾਲ ਕਰਕੇ ਮੈਂ ਤੁਹਾਨੂੰ ਇੱਧਰ ਦਿਖਾ ਦਾਂ ਵੀ ਸਾਰਾ ਜਿਹੜਾ ਕੰਮਕਾਰ ਆ ਉਹ ਤਹਿਸੀਲਾਂ ਰੁਕਿਆ ਪਿਆ। ਇਸ ਚੀਜ਼ ਕਲੀਅਰ ਹੋ ਚੁੱਕੀ ਆ ਵੀ ਜਿਹੜਾ ਉਹ ਪਟਵਾਰੀ ਆ, ਜਿਹੜੇ ਦੇ ਖਿਲਾਫ ਸਰਕਾਰ ਨੇ ਪਰਚਾ ਦਿੱਤਾ ਦੀਦਾਰ ਸਿੰਘ ਦੇ ਖਿਲਾਫ, ਉਹਦੇ ਘਰੋਂ ਸਾਬਤ ਹੋ ਚੁੱਕਿਆ ਵੀ 33 ਰਜਿਸਟਰੀਆਂ ਦੇ 25 ਲੱਖ ਰੁਪਇਆ ਜਿਹੜੇ ਉਹਦੇ ਬੈਂਕ ਅਕਾਊਂਟ ਦੇ ਵਿੱਚ, ਖਾਤੇ ਦੇ ਵਿੱਚ ਜਿਹੜਾ ਲੋਕਰ ਹੈ ਉਹਦੇ ਵਿੱਚ ਬੜਾ ਕੁਝ ਪਿਆ। ਹਜੇ ਉਹਦੀ ਉਹਨੇ ਚਾਬੀ ਨਹੀਂ ਦਿੱਤੀ। ਇਹ ਪਟਵਾਰੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ 70-70 ਹਜ਼ਾਰ ਰੁਪਇਆ ਤਨਖਾਹ ਲੈਂਦੇ ਨੇਗੇ ਇਹ। ਵੈਸੇ ਤਾਂ ਅਸੀਂ ਸਾਰੇ ਪੰਜਾਬ ਦੇ ਲੋਕ ਕਹਿੰਦੇ ਆ ਵੀ ਕਰਪਸ਼ਨ ਖਤਮ ਹੋਣੀ ਚਾਹੀਦੀ ਆ, ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਣੀ ਚਾਹੀਦੀ ਹੈ। ਜੇ ਕੋਈ ਸਰਕਾਰ, ਕੋਈ ਚੰਗਾ ਬੰਦਾ ਕੋਈ ਕੰਮ ਕਰ ਰਿਹਾ ਹੈ ਤਾਂ ਅਸੀਂ ਉਹਦਾ ਸਾਥ ਕਿਉਂ ਨਹੀਂ ਦੇ ਰਹੇ ਲੋਕ। ਜੇ ਕੋਈ ਸਰਕਾਰ ਚਾਹੁੰਦੀ ਹੈ ਕਿ ਅਸੀਂ ਕਰਪਸ਼ਨ ਖਤਮ ਕਰੀਏ, ਇਹ ਪਟਵਾਰੀ ਜਿਹੜੇ ਧਰਨੇ ਲਾ ਕੇ ਬੈਠੇ ਨੇ, ਕਿ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਗਵਰਨਮੈਂਟ ਨੂੰ ਗੱਲ ਕਰਨਾ ਚਾਹੁੰਦਾ, ਇਹਨਾਂ ਨੂੰ ਕੱਲੇ ਨੂੰ ਘਰੇ ਭੇਜੋ। ਅਸੀਂ ਜਿਹੜੀਆਂ ਚੰਗੀ ਪੜ੍ਹਾਈ ਕਰੇ ਹੋਏ ਨੌਜਵਾਨ ਆ, ਸਾਰੇ ਨੌਜਵਾਨ ਇੱਥੇ ਫਿਰਦੇ ਨੇਗੇ, ਅਸੀਂ 20-30 ਹਜ਼ਾਰ ਤੇ ਨੌਕਰੀ ਕਰਨ ਨੂੰ ਤਿਆਰ ਹਾਂ। 70-70 ਹਜ਼ਾਰ ਰੁਪਏ ਤਨਖਾਹ ਦਿੰਦੇ ਨੇਗੇ।
ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਹੀਂ ਉੱਥੇ ਕੰਮ ਤੇ ਆਉਂਦੇ, ਨਹੀਂ ਕੰਮ ਖੋਲਦੇ, ਤਾਂ ਅਸੀਂ ਬਰਾਬਰ ਧਰਨਾ ਲਾਵਾਂਗੇ। ਅਸੀਂ ਨੌਜਵਾਨ ਇਹਨਾਂ ਨੂੰ ਕੱਢ ਕੇ ਇਹਨਾਂ ਨੂੰ ਸਾਰੇ ਪਟਵਾਰੀਆਂ ਕਰਪਟ ਨੂੰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਅਸੀਂ ਸਾਰੇ ਨੌਕਰੀਆਂ ਕਰਨ ਨੂੰ ਤਿਆਰ ਹਾਂ, ਇਹਨਾਂ ਦੇ ਨਾਲੋਂ ਦੁੱਗਣੇ ਅਸੀਂ ਪੜ੍ਹੇ ਹੋਏ ਹਾਂ। ਇਸ ਕਰਕੇ ਬੇਨਤੀ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ, ਜਿੰਨੀਆਂ ਵੀ ਤਹਿਸੀਲਾਂ ਦੇ ਵਿੱਚ ਜੇ ਪਟਵਾਰੀ ਆਪਣੇ ਕੰਮ ਤੇ ਨਹੀਂ ਆਉਂਦੇ, ਸਰਕਾਰ ਨੂੰ ਬੇਨਤੀ ਕਰਦੇ ਹਾਂ, ਜੇ ਸਰਕਾਰ ਚੰਗਾ ਕੰਮ ਕਰਦੀ ਹੈ ਅਸੀਂ ਸਰਕਾਰ ਦਾ ਡਟ ਕੇ ਸਾਥ ਦੇਣ ਨੂੰ ਤਿਆਰ ਹੈ ਤੇ ਬਰਾਬਰ ਇਹਨਾਂ ਦੇ ਧਰਨਾ ਲਾ ਕੇ ਬੈਠਾਂਗੇ ਤੇ ਇਹਨਾਂ ਨੂੰ ਨੌਕਰੀਆਂ ਤੋਂ ਕੱਢੋ, ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਕਰਪਟਾਂ ਨੂੰ। ਇਹਨਾਂ ਨੇ ਕਰਪਸ਼ਨ ਕਰ ਉਹਦੇ ਘਰ ਭਰ ਲਏ, ਇਹਨਾਂ ਨੇ ਕੋਠੀਆਂ ਕਾਰਾਂ ਇਹਨਾਂ ਨੇ ਐਡੇ ਖੜੀਆਂ ਕਰ ਲੀਆਂ, ਐਡੇ ਇਹਨਾਂ ਨੇ ਕਰਪਸ਼ਨ ਹਰ ਇੱਕ ਤਹਿਸੀਲ ਦੇ ਵਿੱਚ। ਮੈਂ ਤਹਿਸੀਲ ਦੇ ਵਿੱਚ ਗੱਲ ਕਰਦਾ, ਮੈਂ ਇਹ ਤੋਂ ਪਹਿਲਾਂ ਵੀ ਇੱਕ ਵਾਰੀ ਇਹਨਾਂ ਦਾ ਨੰਗਾ ਨਾਚ ਕਰਿਆ ਸੀਗਾ। ਇਹ ਸਮੇਂ ਤੇ ਨਹੀਂ ਆਉਂਦੇ ਸੀਗੇ ਇਹ ਪਟਵਾਰੀ ਆਉਂਦੇ ਨੇ 10-10 12-12 ਵਜੇ, ਕਦੇ ਕਹਿੰਦੇ ਸਾਡੀ ਮਨਮਰਜ਼ੀ ਨਾਲ ਆਉਂਦੇ ਨੇ, 2-2 ਵਜੇ ਆ ਕੇ ਬਹਿ ਜਾਂਦੇ ਨੇ ਕਿ ਲੋਕਾਂ ਨੂੰ ਸਮੇਂ ਸਿਰੇ ਮਿਲਦੇ ਨਹੀਂ ਇਹ ਪਟਵਾਰੀਆਂ ਨੇ ਜਲੂਸ ਕੱਢ ਚੱਕਿਆ ਸਾਰੇ ਕੰਮ ਦਾ। ਪਟਵਾਰੀਆਂ ਨੇ 2-2 ਵਜੇ ਆ ਕੇ ਮਨਮਰਜ਼ੀ ਨਾਲ ਆ ਕੇ ਕੁਰਸੀਆਂ ਤੇ ਬਹਿ ਜਾਂਦੇ ਨੇਗੇ, ਕੋਈ ਇਹਨਾਂ ਦੀ ਡਿਊਟੀ ਨਹੀਂ, ਕੋਈ ਸਮੇਂ ਸਿਰ ਨਹੀਂ ਆਉਣਾ। 9:30 ਵਜੇ ਇਹਨਾਂ ਦਾ ਸਮਾਂ, 9:15 ਵਜੇ 9:30 ਵਜੇ ਨਾਲ ਸਮਾਂ ਬਣਦਾ ਵੀ ਆ ਕੇ ਸੀਟ ਤੇ ਬਹਿ ਜਾਣ, ਸਮੇਂ ਤੇ ਨਹੀਂ ਆਉਂਦੇ। ਜੇ ਇਹਨਾਂ ਦੇ ਕੋਈ ਚੰਗੀ ਸਰਕਾਰ ਆਈ ਹੈ, ਮੈਂ ਭਗਵੰਤ ਮਾਨ ਦੇ ਖਿਲਾਫ ਵੀ ਬਹੁਤ ਬੋਲਦਾ, ਜਿੱਥੇ ਸਰਕਾਰ ਗਲਤ ਹੈ ਉਹਦੇ ਮੈਂ ਖਿਲਾਫ ਵੀ ਬਹੁਤ ਬੋਲਦਾ, ਪਰ ਜਿੱਥੇ ਸਰਕਾਰ ਸਹੀ ਹੈ ਅਸੀਂ ਸਹੀ ਸਰਕਾਰ ਦਾ ਉਹ ਚੰਗੇ ਬੰਦਾ ਸਾਡਾ ਹੱਕ ਬਣਦਾ ਕਿਸੇ ਦਾ ਸਾਥ ਦਈਏ। ਅੱਜ ਜੇ ਉਹ ਚੰਗਾ ਬੰਦਾ ਕੋਈ ਚੰਗਾ ਕੰਮ ਕਰ ਰਿਹਾ, ਅੱਜ ਪਟਵਾਰੀਆਂ ਦਾ ਉਹਨਾਂ ਦੇ ਇੱਕ ਪਟਵਾਰੀ ਤੇ ਫੜ ਕੇ ਪਰਚਾ ਦਿੱਤਾ ਦਦਾਰ ਸਿੰਘ ਤੇ ਕਰਪਟ ਪਟਵਾਰੀ ਤੇ, ਤਾਂ ਸਾਰੀ ਇਹਨਾਂ ਦੀ ਪਟਵਾਰ ਯੂਨੀਅਨ ਲਾ ਕੇ ਹੜਤਾਲ ਕਰਕੇ ਬਹਿ ਗਈ। ਆਹ ਦੇਖੋ ਲੋਕ ਕਿੰਨੇ ਹੈਰਾਨ ਹੋ ਜਾਂਦੇ, ਦਿਖਾ ਮੜਾ ਜਾ, ਸਾਰੇ ਲੋਕ ਕਿਵੇਂ ਹੈਰਾਨ ਹੋ ਜਾਂਦੇ। ਅੰਦਰ ਆ ਜਾ ਮੜਾ ਜਾ, ਅੰਦਰ ਆ ਜਾ, ਦੇਖ ਕਿਵੇਂ ਲੋਕ ਹੈਰਾਨ ਹੁੰਦੇ ਨੇਗੇ। ਕੋਈ ਸਮਾਂ ਨਹੀਂ ਇਹਨਾਂ ਨੇ ਉਹਦੇ ਪਿਓ ਦੀ ਨੌਕਰੀ ਬਣਾ ਛੱਡੀ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੇ ਸਰਕਾਰ, ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਥਾਂ ਤੇ ਅਸੀਂ ਬੜੇ ਲਿਖੇ ਨੇ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ ਇਹਨਾਂ ਨੂੰ ਨੌਕਰੀਆਂ ਦੇ ਵਿੱਚ ਇਹਨਾਂ ਨੇ ਕਰਪਟਾਂ ਨੇ ਦੇਖੋ ਸਾਰੇ ਖਾਲੀ ਪਏ ਨੇ। ਇੱਥੇ ਲੋਕ ਮੁੜੀ ਜਾਂਦੇ, ਇਹਨਾਂ ਨੂੰ ਕੋਈ ਕਿਸੇ ਦਾ ਲੈਣ ਦੇਣ ਨਹੀਂ ਹੈਗਾ। ਦੇਖੋ ਸਾਰੇ ਖਾਲੀ ਪਏ ਨੇ, ਦਿਖਾਉਣਾ ਤੁਹਾਨੂੰ ਦਫ਼ਤਰ, ਸਾਰੇ ਖਾਲੀ ਪਏ ਨੇ। ਇਹਨਾਂ ਨੇ ਆਪਣੇ ਪਿਓ ਵਾਲਾ ਰਾਜ ਬਣਾ ਚੱਕਿਆ, ਇਹਨਾਂ ਨੇ ਪਿਓ ਵਾਲਾ ਸ਼ੇਅਰ ਕਰੀ ਚੱਲਿਓ। ਪਏ ਨੇ ਸਾਰੇ ਇੱਥੇ। ਜੇ ਕਿਸੇ ਸਰਕਾਰ ਨੇ ਚੰਗਾ ਕੰਮ ਕਰਿਆ ਤਾਂ ਉਹਦਾ ਹੱਕ ਬਣਦਾ ਕਿ ਅਸੀਂ ਆਪਾਂ ਪੰਜਾਬ ਦੇ ਲੋਕ ਸਾਥ ਦਈਏ। ਉਹ ਤਾਂ ਕਹਿੰਦਾ ਸਾਡਾ ਪੰਜਾਬ ਸਹੀ ਹੋਵੇ, ਸਾਡੇ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ। ਜੇ ਕਰਪਸ਼ਨ ਖਤਮ ਕਰਨ ਦੀ ਗੱਲ ਕਰਦਾ ਤਾਂ ਅਸੀਂ ਲੋਕ ਸਾਥ ਨਹੀਂ ਦਿੰਦੇ। ਪਟਵਾਰੀਆਂ ਨੂੰ ਬਰਾਬਰ ਇਹਨਾਂ ਦੇ ਧਰਨਾ ਕੱਢੋ ਤੇ ਪਟਵਾਰੀਆਂ ਦੇ ਬਰਾਬਰ ਇਹਨਾਂ ਨੂੰ ਨੌਕਰੀਆਂ ਤੋਂ ਸਾਰਿਆਂ ਨੂੰ ਸਰਕਾਰ ਕੱਢ ਕੇ ਚੰਗੇ ਬੰਦੇ ਹੋਰ ਨੌਜਵਾਨ ਬਥੇਰੇ ਨੇਗੇ। 70,000 ਰੁਪਏ ਇਹਨਾਂ ਦੀ ਤਨਖਾਹ ਹੈ, 70,000 ਰੁਪਏ ਤੋਂ ਉੱਪਰ 2-2 ਲੱਖ ਰੁਪਏ ਰਿਸ਼ਵਤਾਂ ਲੈਂਦੇ ਨੇ। ਇੰਤਕਾਲ ਕਿਰਾਏ ਦਾ ਹੈ ਕੀ ਕਰਦੇ ਨੇਗੇ। ਆ ਜਾਓ, ਮੈਂ ਬਾਹਰ ਗੱਲਬਾਤ ਕਰਦਾ, ਇੱਧਰ ਲਿਆ, ਮੈਂ ਸਾਰੇ ਨੂੰ ਉੱਪਰ ਦਾ ਹੋਣਾ। ਇੰਤਕਾਲ ਕਿਰਾਏ ਦਾ 10-20,000 ਰੁਪਏ ਮੰਗਦੇ ਨੇ, ਉਹਦਾ ਪਿਓ ਵਾਲਾ ਰਾਜ ਬਣਾ ਛੱਡਿਆ। ਸਵੇਰ ਬੈਠੇ ਨੇ ਕਿਸੇ 20,000 ਰੁਪਏ ਇੰਤਕਾਲ ਜੇ ਕਿਸੇ ਦਾ ਮੰਨ ਕੇ ਚੱਲ ਇੰਤਕਾਲ ਸਹੀ ਵੀ ਆ ਨਾ, ਵੀ ਉਹ ਆਪਣਾ ਕੋਈ ਉਹਦਾ ਸਹੀ ਕੰਮ ਹੈ, ਉਸ ਇੰਤਕਾਲ ਦਾ ਵੀ ਇਹ 20,000 ਰੁਪਏ ਲੈ ਜਾਂਦੇ ਨੇ। ਤਹਿਸੀਲਦਾਰ ਤੇ ਕਹਿੰਦਾ ਜੀ ਰਿਸ਼ਵਤ ਜਾਂਦੀ ਹੈ। ਇਹਨਾਂ ਨੇ ਉਹਦੇ ਪਿਓ ਵਾਲਾ ਰਾਜ ਨਹੀਂ ਬਣਾ ਸਕਦਾ। ਇਹਨਾਂ ਸਾਰਿਆਂ ਦੇ ਖਿਲਾਫ, ਪਟਵਾਰੀਆਂ ਦੇ ਖਿਲਾਫ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਰਿਆਂ ਨੂੰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਘਰੋਂ ਭੇਜੋ, ਘਰੋਂ ਭੇਜ ਕੇ ਇਹਨਾਂ ਦੇ ਥਾਂ ਤੇ ਹੋਰ ਨੌਜਵਾਨ ਨੌਕਰੀਆਂ ਕਰਨਗੇ। ਅਸੀਂ ਇਹਦਾ ਡਟ ਕੇ ਸਾਥ ਦਾ ਸਾਰੇ ਕਬੱਟ ਦਿਖਾਉਣਾ, ਸਾਰੇ ਦਿਖਾਉਣਾ। ਕੰਨਗੋ ਤੇ ਰਜਿਸਟਰ ਵੀ ਵਿੱਚ ਹੀ ਆ ਨਾਲ। ਕੰਨਗੋ ਤੇ ਇਹਨਾਂ ਨੇ ਕੰਮ ਕੀ ਕਰਿਆ, ਇਹਨਾਂ ਨੇ ਸਰਕਾਰ ਨੂੰ ਇਹ ਦਿਖਾਉਣਾ ਚਾਹੁੰਦੇ ਨੇਗੇ ਵੀ ਜੇ ਅਸੀਂ ਮੰਨ ਕੇ ਚੱਲ ਰਿਸ਼ਵਤ ਵੀ ਅਸੀਂ ਜੇ ਸਰਕਾਰ ਸਾਡੇ ਖਿਲਾਫ ਨਾ ਜਿਵੇਂ ਕਿ ਗੱਲਾਂ ਕਰਦੇ ਨੇ, ਜਿਵੇਂ ਕਿਸਾਨ ਯੂਨੀਅਨ ਹੁੰਦੀ ਹੈ, ਜਿਵੇਂ ਮਜ਼ਦੂਰ ਯੂਨੀਅਨ ਹੁੰਦੀ ਹੈ, ਇਹ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਜੇ ਸਰਕਾਰ ਸਾਡੇ ਬਾਬਤ ਕੋਈ ਜਾਰੀ ਕਰਦੀ ਹੈ ਨਾ ਬਿਆਨ ਵੀ ਸਾਡੀ ਏਕਤਾ ਹੈ, ਅਸੀਂ ਪਤਾ ਨਹੀਂ ਕੰਮ ਨਹੀਂ ਕਰਾਂਗੇ। ਸਾਰਿਆਂ ਨੂੰ ਬਾਹਰ ਕੱਢ ਕੇ ਭੇਜੋ। 70,000 ਰੁਪਏ ਦੀ ਥਾਂ ਤੇ 3 ਨੌਜਵਾਨ ਨੌਕਰੀ ਕਰਨਗੇ, 20,000 ਰੁਪਏ ਦੇ ਨੌਕਰੀ ਨੌਜਵਾਨ ਕਰਨ ਨੂੰ ਤਿਆਰ ਨੇਗੇ। 70,000 ਰੁਪਏ ਦੀ ਤਨਖਾਹ ਹੈ, ਕੱਢੋ ਬਾਹਰ। ਇਹਨਾਂ ਦੇ ਨਾਲੋਂ ਦੁੱਗਣੀ ਨੌਜਵਾਨਾਂ ਦੀ ਸਟੱਡੀ ਕਰੀ ਹੋਈ ਹੈ। ਜੇ ਕਰਪਟ ਨੇਗੇ ਵੀਡੀਓ ਤੁਹਾਨੂੰ ਮੈਂ ਦਿਖਾ ਦਿੰਦਾ, ਤੁਹਾਨੂੰ ਮੈਂ ਵੀਡੀਓ ਵੀ ਦਿਖਾ ਦਿੰਦਾ ਵੀ ਕਿਵੇਂ ਇਹਨਾਂ ਦੇ ਘਰੋਂ ਜਿਹੜਾ ਪਟਵਾਰੀ ਦਦਾਰ ਸਿੰਘ ਜਿਹੜਾ ਪ੍ਰਧਾਨ ਹੈ 33 ਰਜਿਸਟਰੀਆਂ ਉਹਦੇ ਘਰੋਂ ਫੜੀਆਂ ਗਏ ਨੇ। 25 ਲੱਖ ਰੁਪਇਆ ਫੜਿਆ ਗਿਆ। ਅਨੇਕਾਂ ਜਿਹੜੀ ਉਹਦੇ ਖਿਲਾਫ ਜਿਹੜੀ ਕਰਪਸ਼ਨ ਕਰਦਾ ਉਹ ਫੜਿਆ ਗਿਆ। ਵਿਜੀਲੈਂਸ ਨੇ ਪਟਿਆਲਾ ਨੇ ਛਾਪਾ ਮਾਰਿਆ ਉਹਦੇ ਘਰੇ। ਇਸ ਕਰਕੇ ਜਿਹੜੀ ਉਹ ਪਟਵਾਰੀ ਦਾ ਜਿਹੜਾ ਪਟਵਾਰੀ ਸੀਗਾ ਜਿਹੜਾ ਬੰਦਾ ਸੀਗਾ ਅਮਰਜੀਤ ਸਿੰਘ ਨੇ ਮਰੇਟਕੋਟਲਾ ਦੇ ਡੀਸੀ ਨੂੰ ਜਿਹੜੀ ਸ਼ਿਕਾਇਤ ਕੀਤੀ ਸੀਗੀ, ਉਹ ਸ਼ਿਕਾਇਤ ਦੇ ਅਧੀਨ ਤੇ ਪਟਿਆਲਾ ਜਿਹੜੀ ਵਿਜੀਲੈਂਸ ਨੇ ਛਾਪਾ ਮਾਰਿਆ ਤੇ ਉਸ ਸ਼ਿਕਾਇਤ ਦੇ ਅਧੀਨ ਤੇ ਉਹਦੇ ਪਰਚਾ ਦਰਜ ਕੀਤਾ ਗਿਆ ਸੀਗਾ। ਜਿੰਨੇ ਸਾਰੇ ਕਰਪਟ ਪਟਵਾਰੀ ਨੇ, ਜਿੰਨੀਆਂ ਵੀ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਤੇ ਮੈਂ ਕਹਿਣਾ ਚਾਹੁੰਦਾ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਜੇ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਇਹ ਆਪਣੇ ਕੰਮ ਤੇ ਨਹੀਂ ਆਉਂਦੇ 2-4 ਦਿਨਾਂ ਦੇ ਵਿੱਚ, ਤਾਂ ਅਸੀਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਸ਼ੁਰੂ ਕਰਾਂਗੇ ਇਹਨਾਂ ਦੇ ਕਰਪਸ਼ਨਾਂ ਦੇ। ਇਹਨਾਂ ਨੇ ਕਰਪਸ਼ਨ ਪੰਜਾਬ ਦੇ ਵਿੱਚ ਇਹ ਕਰ ਰਹੇ ਨੇਗੇ। ਹਰ ਇੱਕ ਪਟਵਾਰੀ ਨੇ ਆਪਣੀ ਮੰਨ ਕੇ ਚੱਲ 10-10, 15-15 ਹਜ਼ਾਰ ਰੁਪਇਆ ਜੈਨੂਅਨ ਕੰਮ ਦਾ ਲੈਂਦੇ ਨੇਗੇ ਯਾਰ। ਕੋਈ ਕਿਸੇ ਦਾ ਇੰਤਕਾਲ ਕਰਾਉਣਾ
ਪਿਛਲੇ ਟਾਈਮ ਦੀ ਗੱਲ ਆ, ਇੱਥੇ ਇੱਕ ਪਟਵਾਰੀ ਸੀਗਾ, ਮੈਂ ਤਾਂ ਨਾਂ ਭੁੱਲ ਗਿਆ, ਮੇਰੇ ਕੋਲ ਇੱਕ ਵੀਡੀਓ ਆਈ ਸੀਗੀ, ਉਹਨੇ ਆਪਣੀ ਦੁਕਾਨ ਵੇਚੀ ਸੀਗੀ, ਆਪਣੇ ਕਿਸੇ ਬੰਦੇ ਨੇ ਆਪਣੀ ਕੁੜੀ ਬਾਹਰ ਭੇਜੀ ਸੀਗੀ, 50,000 ਰੁਪਏ ਤੋਂ ਦੁਕਾਨ ਦਾ ਇੰਤਕਾਲ ਕਰਾਈ ਦਾ ਲੈਤਾ, 50,000 ਰੁਪਇਆ ਤੋਂ ਇੰਨੇ ਨੇ ਇਹ ਕਰਪਸ਼ਨ ਕਰਦੇ ਨੇ। ਜਦੋਂ ਮੈਂ ਆ ਕੇ ਪੁੱਛਿਆ ਤਾਂ ਉਹਦੇ ਬੰਦੇ ਦੇ ਪੈਸੇ ਉਸ ਪਟਵਾਰੀ ਨੇ ਵਾਪਸ ਕਰੇ ਸੀਗੇ। ਆ ਮੇਰੇ ਕੋਲੇ ਫੋਨ ਦੇ ਵਿੱਚ ਵੀਡੀਓ ਪਈ ਆ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਹੁਣ ਤਾਂ ਕਹਿੰਦੇ ਵੀ ਸਾਡਾ ਪੰਜਾਬ ਸੁਧਰੇ, ਅਸੀਂ ਕਦੋਂ ਸੁਧਰਾਂਗੇ? ਅਸੀਂ ਇਕੱਲੇ ਕਦੋਂ ਪਹਿਰਾ ਦੇਵਾਂਗੇ? ਸਰਕਾਰਾਂ ਦੇ ਹਰ ਇੱਕ ਚੀਜ਼ ਸਰਕਾਰਾਂ ਦੇ ਚੜ ਕੇ ਆਇਆ ਨਾ, ਸਰਕਾਰ ਆ ਕਰੇ, ਸਰਕਾਰ ਉਹ ਕਰੇ, ਅਸੀਂ ਕਿੱਥੇ ਆ? ਸਾਡਾ ਆਪਦਾ ਸਟੈਂਡ ਕਿੱਥੇ ਆ? ਅਸੀਂ ਕਿਉਂ ਨਹੀਂ ਇਕੱਲਾ ਬੋਲਣ ਸਿੱਖਦੇ ਕਿ ਅਸੀਂ ਕਿਉਂ ਨਹੀਂ ਜਿਹੜਾ ਬੰਦਾ ਸਹੀ ਆ ਸਹੀ ਕਹੋ, ਜਿਹੜਾ ਬੰਦਾ ਗਲਤ ਆ ਗਲਤ ਕਹੋ। ਪਟਵਾਰੀ ਤੇ ਬਿਲਕੁਲ ਸਹੀ ਸਰਕਾਰ ਨੇ ਪਰਚਾ ਪਾ ਕੇ ਅੰਦਰ ਕਰਿਆ। ਸਾਰੇ ਪਟਵਾਰੀ ਆਰਾਮ ਨਾਲ ਘਰੇ ਬੈਠਣਗੇ, ਹੜਤਾਲਾਂ ਕਰੀ ਬੈਠੇ ਨੇਗੇ ਵੀ ਅਸੀਂ ਐਵੇਂ ਜਿੱਕੂ ਨੰਗਾ ਨਾਚ ਨਚਾਵਾਂਗੇ। ਹੜਤਾਲ ਕਰਨਾ ਸਿਰਫ ਔਰ ਸਿਰਫ ਇੱਕੋ ਹੀ ਕਾਰਨ ਇਹਨਾਂ ਦਾ, ਹੜਤਾਲ ਕਰਨ ਦਾ ਇਹ ਕਾਰਨ ਆ ਵੀ ਸਰਕਾਰ ਸਾਡੇ ਖਿਲਾਫ ਨਾ ਬੋਲੇ, ਅਸੀਂ ਕਰਪਸ਼ਨ ਕਰਾਂਗੇ, ਅਸੀਂ ਪੈਸੇ ਲਵਾਂਗੇ। ਵੀ ਜੇ ਅਸੀਂ ਸਰਕਾਰ ਤੇ ਅਸੀਂ ਭਾਰੂ ਪਈਏ, ਇਹਨਾਂ ਦਾ ਕੰਮ ਇਹ ਆ ਵੀ ਸਰਕਾਰ ਤੇ ਭਾਰੂ ਪਈਏ। ਇਸ ਕਰਕੇ ਬੇਨਤੀ ਕਰਦੇ ਆ ਪਿੰਡਾਂ ਵਾਲੇ ਲੋਕਾਂ ਨੂੰ ਵੀ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਚਲਾਈਏ, ਤੇ ਸਰਕਾਰ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ। ਬਾਹਰ ਕੱਢ ਕੇ ਨੌਜਵਾਨ ਬਥੇਰੇ ਇਹਨਾਂ ਤੇ 20-20,000 ਰੁਪਏ ਦੀ ਨੌਕਰੀ ਕਰਨ ਨੂੰ ਤਿਆਰ ਨੇਗੇ। ਇਹਨਾਂ ਨੇ ਲਾਭ ਵੱਧ ਚੁੱਕੀ ਹੈ। ਅੱਜ ਤੱਕ ਜਿਹੜੇ ਮੈਂ ਹੋਰ ਵੀ ਮੈਂ ਚੇਤਾਵਨੀ ਦੇ ਕੇ ਜਾਣਾ, ਮੈਂ ਇੱਥੇ ਖੜ ਕੇ ਚੇਤਾਵਨੀ ਦੇ ਕੇ ਜਾਣਾ, ਧਨੌਲਾ ਤਹਿਸੀਲ ਦੇ ਵਿੱਚ ਕੋਈ ਵੀ ਇੱਥੇ ਕਿਤੋਂ ਤੁਹਾਡੇ ਤੋਂ 1 ਰੁਪਿਆ ਵੀ ਮੰਗਦਾ, ਕੋਈ ਪਟਵਾਰੀ ਮੰਗਦਾ, ਕੋਈ ਕੰਨਗੋ ਮੰਗਦਾ, ਕੋਈ ਤਹਿਸੀਲਦਾਰ ਮੰਗਦਾ, ਮੇਰੇ ਕੋਲੇ ਆਜੋ, ਜੇ ਲੈ ਕੇ ਦਿਖਾਵੇ ਇੱਥੇ ਕੋਈ 1 ਰੁਪਿਆ ਵੀ ਰਿਸ਼ਵਤ ਚੱਲ ਕੇ ਦਿਖਾਵੇ। ਮੈਂ ਸਾਰੇ ਪੰਜਾਬ ਦੇ ਵਿੱਚ ਮੈਂ ਨਹੀਂ ਜਾ ਸਕਦਾ। ਮੈਂ ਕੱਲੇ ਧਨੌਲਾ ਤਹਿਸੀਲ ਵਾਲੇ ਲੋਕਾਂ ਨੂੰ ਕਹਿਣਾ ਚਾਹੁੰਦਾ, ਜਿੰਨੇ ਵੀ ਇੱਥੇ ਮੇਰੇ ਲਾਗੇ ਤਾਗੇ ਦੇ ਪਿੰਡ ਲੱਗਦੇ ਨੇ, ਕੋਈ ਪਟਵਾਰੀ ਤੁਹਾਡੇ ਤੋਂ 1 ਰੁਪਿਆ ਮੰਗਦਾ, ਜਦੋਂ ਮਰਜ਼ੀ ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਸੂਟ ਕਰਕੇ ਦਿਖਾਊਂਗਾ। ਕੋਈ ਵੀ ਤੁਹਾਡੇ ਤੋਂ 1 ਰੁਪਿਆ ਵੀ ਕੋਈ ਵੀ ਰਿਸ਼ਵਤ ਨਾ ਮੰਗਦਾ। ਮੈਂ ਇੱਥੋਂ ਆਪਦਾ, ਮੇਰਾ ਪਿੰਡ ਹੈਗਾ 10 ਕਿਲੋਮੀਟਰ ਦੂਰ, ਜਦੋਂ ਵੀ ਤੁਹਾਡੇ ਤੋਂ ਕੋਈ ਵੀ 1 ਰੁਪਿਆ ਮੰਗਦਾ, ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਕਰਕੇ ਦਿਖਾਊਂ ਤੀਰ ਵਾਂਗੂ ਸਿੱਧੇ। ਟਾਈਮ ਤੇ ਨਹੀਂ ਆਉਂਦੇ, ਇਹਨਾਂ ਨੇ ਪਿਓ ਵਾਲੀ ਨੌਕਰੀ ਬਣਾ ਛੱਡੀ ਹੈ। 9 ਵਜੇ 2 ਵਜੇ ਆ ਕੇ 3 ਵਜੇ ਆ ਕੇ, ਜਦੋਂ ਜੀ ਕਰਿਆ ਆ ਕੇ ਚੰਗੇ ਪਾ ਕੇ ਉਹਨਾਂ ਨੇ ਕੱਪੜੇ ਚੰਗੇ ਹੁੰਦੇ ਨੇ, ਗੱਡੀਆਂ ਦੇ ਵਿੱਚ ਆ ਕੇ 4-5 ਬੈਠੇ ਹੁੰਦੇ ਨੇ, ਇਹਨਾਂ ਨੇ ਚੇਲੇ ਆਪਦੇ ਰੱਖੇ ਹੋਏ ਨੇਗੇ। ਇਹ ਕੀ ਕਰਦੇ ਨੇ ਬਾਈ, ਜਿਵੇਂ ਕਿ ਹੁਣ ਇਹ ਜਿਹੜਾ ਇਹ ਪਟਵਾਰੀ ਆ ਸੰਗਰੂਰ ਵਾਲਾ, ਜਿਹੜਾ ਇਹ ਪ੍ਰਧਾਨ ਹੈ, ਇਹਨਾਂ ਨੇ ਚੇਲੇ ਚਾਪਟੇ ਜਿਹੜੇ ਰੱਖੇ ਹੋਏ, ਉਹਨਾਂ ਦੇ ਥਰੂ ਰਿਸ਼ਵਤ ਲੈਂਦੇ ਨੇਗੇ। ਉਹਨਾਂ ਦੇ ਥਰੂ ਕਹਿੰਦੇ ਨੇ 10,000 ਰੁਪਏ ਫੜਾ ਲੈ, 5,000 ਰੁਪਏ ਫੜਾ ਜਾ, ਜਾਂ ਜਿਹੜੇ ਬਾਹਰ ਬੈਠੇ ਨੇ ਹੁੰਦੇ ਨੇਗੇ, ਕਈ ਜਿਹੜੇ ਸਟਾਈਨੋ ਜੇ ਬੈਠੇ ਹੁੰਦੇ ਨੇ ਟਾਈਪਿੰਗ ਕਰਨ ਵਾਲੇ, ਉਹਨਾਂ ਨੂੰ ਫੜਾ ਜਾ 5,000 ਰੁਪਏ ਫੜਾ ਜਾ, 10,000 ਰੁਪਏ ਫੜਾ ਜਾ। ਇਹਨਾਂ ਨੇ ਲਾਭ ਵੱਧ ਚੁੱਕੀ ਹੈ। ਮੈਂ ਜਿੰਨੇ ਵੀ, ਮੈਂ ਇੱਥੇ ਕਹਿਣਾ ਚਾਹੁੰਦਾ, ਜਿੰਨੇ ਵੀ ਮੇਰੇ ਧਨੌਲਾ ਦੇ ਇੱਥੇ ਸਬ ਤਹਿਸੀਲ ਦੇ ਪਿੰਡ ਲੱਗਦੇ ਨੇ, ਕੋਈ ਵੀ ਪਟਵਾਰੀ, ਕੋਈ ਵੀ ਕੰਨਗੋ ਸੋਥੋਂ 1 ਰੁਪਏ ਦੀ ਵੀ ਰਿਸ਼ਵਤ ਮੰਗਦਾ, ਮੇਰੇ ਕੋਲੇ ਆ ਜਾ, ਉਹਨਾਂ ਨੂੰ ਮੈਂ ਤੀਰ ਵਾਂਗੂ ਸਿੱਧੇ ਕਰੂੰਗਾ। ਇਹਨਾਂ ਨੇ ਲਾਹ ਨਹੀਂ ਵੱਧ ਚੁੱਕੀ। ਆਪਾਂ ਉਹਦੇ ਜਦ ਨਹੀਂ ਇਹ ਕੰਮ ਤੇ ਆਉਂਦੇ ਤਾਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਕੱਢਾਂਗੇ। ਇਹਨਾਂ ਦੇ ਕੀ, ਇਹਨਾਂ ਦੇ ਮਜ਼ਾਲ ਆ। ਸਰਕਾਰ ਨੂੰ ਬੇਨਤੀ ਹੈ, ਸਾਰਿਆਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਨਵੇਂ ਰੱਖੋ ਲੋਕ। ਠੀਕ ਆ ਬਾਈ ਜੀ ਗੱਲ? ਲੋਕ ਹੈਰਾਨ ਹੋ ਮੁੜੀ ਜਾਂਦੇ ਨੇਗੇ। ਲੋਕ ਹੈਰਾਨ ਨਹੀਂ ਹੁੰਦੇ ਨਾ ਕਰਕੇ। 70,000 ਰੁਪਏ ਤੁਸੀਂ ਤਨਖਾਹ ਲੈਣਾ, ਥੋੜਾ ਢਿੱਡ ਨਹੀਂ ਭਰਦਾ ਯਾਰ। ਤੁਸੀਂ ਆਰਾਮ ਨਾਲ ਜਾ ਕੇ ਬਹਿ ਗਏ। ਬਰਾਬਰ ਜਿਹੜਾ ਧਰਨਾ ਚਲਾਵਾਂਗੇ, ਪੈਰਲਲ ਚਾਹੇ ਡੀਸੀ ਦਫ਼ਤਰ ਅੱਗੇ ਚਲਾਉਣਾ ਪਵੇ। ਆਉਣ ਵਾਲੇ 1-2 ਦਿਨਾਂ ਦੇ ਵਿੱਚ ਦੇਖਦੇ ਆ। ਸਾਰੇ ਜਥੇਬੰਦੀਆਂ ਨੂੰ ਵੀ ਮੈਂ ਅਪੀਲ ਕਰੂੰਗਾ, ਕਿਸਾਨ ਜਥੇਬੰਦੀਆਂ ਨੂੰ ਵੀ ਇਹਨਾਂ ਦੇ ਬਰਾਬਰ ਚਲਾਉਂ। ਤਾਂ ਕਹਿੰਦਾ ਸਾਡੀ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ, ਸਾਡਾ ਪੰਜਾਬ ਚੰਗਾ ਹੋਵੇ। ਜੇ ਕੋਈ ਚੰਗਾ ਕੰਮ ਕਰਦਾ ਫਿਰ ਉਹ ਅਸੀਂ ਸਾਥ ਦੇਣ ਨੂੰ ਤਿਆਰ ਨਹੀਂ। ਆਇਆ ਦਿਖਾ ਕੇ ਇੱਥੇ ਸਾਰੇ। ਠੀਕ ਆ ਬਾਈ ਜੀ ਗੱਲ? ਠੀਕ ਹੈ ਜੀ ਨਾ ਗੱਲ? ਕੋਈ ਗਲਤ ਨਹੀਂ ਗਈ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ। ਮੈਂ ਧਨੌਲਾ ਦਾ ਮੈਂ ਚੇਤਾਵਨੀ ਦਿੰਦਾ, 1 ਵੀ ਰੁਪਿਆ ਬੰਦਾ ਕੋਈ ਰਿਸ਼ਵਤ ਮੰਗਦਾ, ਮੈਂ ਤੀਰ ਵਾਂਗੂ ਸਿੱਧਾ ਕਰਕੇ ਦਿਖਾਊਂਗਾ। ਕੋਈ ਪਟਵਾਰੀ, ਕੋਈ ਕੰਨਗੋ, ਕੋਈ ਤਹਿਸੀਲਦਾਰ ਮੇਰੇ ਕੋਲੇ ਆ ਜਾਓ। ਜੇ ਨਾਮ ਡਾਂਸ ਕਰਾਵਾਂ ਤਾਂ ਇਹਨਾਂ ਦਾ ਮੈਨੂੰ ਭਾਨਾ ਨਾ ਕਿਉਂ। ਮੇਰੇ ਕੋਲੇ ਪਿੰਡ ਆ ਜਾਓ, ਕਈ ਵਾਰੀ ਫੋਨ ਚੱਕਿਆ ਨਾ, ਪਿੰਡ ਮੇਰਾ ਕੋਟਦਨਾ ਪਿੰਡ ਹੈ। ਹਾਂ, ਜਦੋਂ ਮਰਜ਼ੀ ਆ ਜਾਓ, ਕਈ ਵਾਰੀ ਫੋਨ ਨਹੀਂ ਚੱਕੇ ਜਾਂਦਾ, ਭਾਨਾ ਸਿੱਧੂ ਜਦੋਂ ਮਰਜ਼ੀ ਆ ਜਾਓ। ਸਾਰੇ ਲੋਕ ਹੁਣ ਮੈਂ ਦਿਖਾਉਣਾ ਆ ਹੈਰਾਨ ਹੋ ਮੁੜੀਆਂ ਨੇ। ਕੋਈ ਧੀਆਂ, ਕੋਈ ਭੈਣਾਂ, ਕੋਈ ਕਿੱਥੋਂ ਆਉਂਦੇ ਨੇ ਲੋਕ। ਇਹਨਾਂ ਨੇ ਆਪਦਾ ਬਣਾ ਛੱਡਿਆ, ਇਹਨਾਂ ਨੇ ਰੂਲ ਆਪਦਾ ਨਹੀਂ ਬਣਾ ਛੱਡਿਆ। ਆ ਸਾਰੇ ਲੋਕ ਹੈਰਾਨ ਹੋ ਮੁੜਦੇ ਨੇਗੇ। ਮੈਂ ਦੁਬਾਰਾ ਫੇਰ ਕਹਿਣਾ, ਧਨੌਲਾ ਤਹਿਸੀਲ ਦੇ ਵਿੱਚ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰਿਸ਼ਵਤ ਮੰਗਦਾ, ਮੈਂ ਇਹਨਾਂ ਦਾ ਗਿੱਧਾ ਪਵਾ ਕੇ ਦਿਖਾਊਂਗਾ। ਇੱਥੇ ਕੋਈ ਰਿਸ਼ਵਤ ਮੰਗ ਕੇ ਦਿਖਾਵੇ, ਕੋਈ ਤਹਿਸੀਲਦਾਰ ਆ, ਕੋਈ ਪਟਵਾਰੀ ਆ, ਜਿਹੜਾ ਮਰਜ਼ੀ ਆ, ਇੱਥੋਂ 1 ਵੀ ਰੁਪਿਆ ਕੋਈ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾਉਂਗਾ। ਇੱਥੇ ਕਰਪਸ਼ਨ ਧਨੌਲਾ ਤਹਿਸੀਲ ਦੇ ਵਿੱਚ ਕਿਤੇ ਵੀ ਚੱਲਦੀ ਆ, ਮੇਰੇ ਕੋਲੇ ਆ ਜਾਓ। ਪਿੰਡ ਮੇਰਾ ਕੋਟਦਨਾ, ਸਾਰੇ ਮੈਨੂੰ ਤੁਸੀਂ ਜਾਣਦੇ ਹੋ। ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਰਿਸ਼ਵਤ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾ ਕੇ ਦਿਖਾਊਂ। ਉਹਨਾਂ ਨੇ ਲਾਹ ਹੀ ਵੱਧ ਚੁੱਕਿਆ। 70,000 ਰੁਪਏ ਤਨਖਾਹ ਲੈਂਦੇ ਨੇ ਯਾਰ, ਘਰੇ ਆਰਾਮ ਨਾਲ ਬੈਠੇ ਨੇਗੇ। ਇੰਨਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਨੀ। ਤੁਹਾਡਾ ਧੰਨਵਾਦ ਸਾਰਿਆਂ ਦਾ, ਕਰਦੇ ਵੀ ਬੰਦ। ਹਾਲਾ ਫੜੀ ਉੱਥੋਂ ਜੇ ਲਿਆ ਚੱਕ ਕੇ ਸਾਰਾ, ਉੱਥੋਂ ਇਹਨਾਂ ਦਾ ਇੱਕ ਘੰਟਾ ਹੋਇਆ। ਓਕੇ।
ਇਹ ਸਬ ਤਹਿਸੀਲ ਧਨੌਲਾ ਦੇ ਵਿੱਚ ਖੜੇ ਆ ਜੀ। ਪਟਵਾਰੀਆਂ ਦੇ ਜਿਹੜੀ ਬਾਬਤ ਆ ਉਹ ਸਾਰੀ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੇ ਲੋਕ ਹਰਾਸਮੈਂਟ ਹੋ ਰਹੇ ਨੇ ਪਟਵਾਰੀਆਂ ਦੀ ਹੜਤਾਲ ਕਰਕੇ। ਆ ਜਿਹੜੀ ਪਟਵਾਰੀਆਂ ਦੀ ਹੜਤਾਲ ਕਰਕੇ ਮੈਂ ਤੁਹਾਨੂੰ ਇੱਧਰ ਦਿਖਾ ਦਾਂ ਵੀ ਸਾਰਾ ਜਿਹੜਾ ਕੰਮਕਾਰ ਆ ਉਹ ਤਹਿਸੀਲਾਂ ਰੁਕਿਆ ਪਿਆ। ਇਹ ਚੀਜ਼ ਕਲੀਅਰ ਹੋ ਚੁੱਕੀ ਆ ਵੀ ਜਿਹੜਾ ਉਹ ਪਟਵਾਰੀ ਆ ਜਿਹੜੇ ਦੇ ਖਿਲਾਫ ਸਰਕਾਰ ਨੇ ਪਰਚਾ ਦਿੱਤਾ ਦੀਦਾਰ ਸਿੰਘ ਦੇ ਖਿਲਾਫ, ਉਹਦੇ ਘਰੋਂ ਸਾਬਤ ਹੋ ਚੁੱਕਿਆ ਵੀ 33 ਰਜਿਸਟਰੀਆਂ ਦੇ 25 ਲੱਖ ਰੁਪਇਆ ਜਿਹੜੇ ਉਹਦੇ ਬੈਂਕ ਅਕਾਊਂਟ ਦੇ ਵਿੱਚ ਖਾਤੇ ਦੇ ਵਿੱਚ ਜਿਹੜਾ ਲੋਕਰ ਹੈ ਉਹਦੇ ਵਿੱਚ ਬੜਾ ਕੁਝ ਪਿਆ, ਹਜੇ ਉਹਦੀ ਉਹਨੇ ਚਾਬੀ ਨਹੀਂ ਦਿੱਤੀ। ਇਹ ਪਟਵਾਰੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ 70 ਹਜ਼ਾਰ ਰੁਪਇਆ ਤਨਖਾਹ ਲੈਂਦੇ ਨੇਗੇ ਇਹ। ਵੈਸੇ ਤਾਂ ਅਸੀਂ ਸਾਰੇ ਪੰਜਾਬ ਦੇ ਲੋਕ ਕਹਿੰਦੇ ਆ ਵੀ ਕਰਪਸ਼ਨ ਖਤਮ ਹੋਣੀ ਚਾਹੀਦੀ ਆ, ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਣੀ ਚਾਹੀਦੀ ਹੈ। ਜੇ ਕੋਈ ਸਰਕਾਰ ਕੋਈ ਚੰਗਾ ਬੰਦਾ ਕੋਈ ਕੰਮ ਕਰ ਰਿਹਾ ਹੈ ਤਾਂ ਅਸੀਂ ਉਹਦਾ ਸਾਥ ਕਿਉਂ ਨਹੀਂ ਦੇ ਰਹੇ ਲੋਕ? ਜੇ ਕੋਈ ਸਰਕਾਰ ਚਾਹੁੰਦੀ ਹੈ ਕਿ ਅਸੀਂ ਕਰਪਸ਼ਨ ਖਤਮ ਕਰੀਏ, ਇਹ ਪਟਵਾਰੀ ਜਿਹੜੇ ਧਰਨੇ ਲਾ ਕੇ ਬੈਠੇ ਨੇ ਕਿ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਗਵਰਨਮੈਂਟ ਨੂੰ ਗੱਲ ਕਰਨਾ ਚਾਹੁੰਦਾ, ਇਹਨਾਂ ਨੂੰ ਕੱਲੇ ਨੂੰ ਘਰੇ ਭੇਜੋ। ਅਸੀਂ ਜਿਹੜੀਆਂ ਚੰਗੀ ਪੜ੍ਹਾਈ ਕਰੇ ਹੋਏ ਨੌਜਵਾਨ ਆ, ਸਾਰੇ ਨੌਜਵਾਨ ਇੱਥੇ ਫਿਰਦੇ ਨੇਗੇ, ਅਸੀਂ 20-30 ਹਜ਼ਾਰ ਤੇ ਨੌਕਰੀ ਕਰਨ ਨੂੰ ਤਿਆਰ ਹਾਂ। 70 ਹਜ਼ਾਰ ਰੁਪਏ ਤਨਖਾਹ ਦਿੰਦੇ ਨੇਗੇ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਹੀਂ ਉੱਥੇ ਕੰਮ ਤੇ ਆਉਂਦੇ, ਨਹੀਂ ਕੰਮ ਖੋਲਦੇ ਤਾਂ ਅਸੀਂ ਬਰਾਬਰ ਧਰਨਾ ਲਾਵਾਂਗੇ। ਅਸੀਂ ਨੌਜਵਾਨ ਇਹਨਾਂ ਨੂੰ ਕੱਢ ਕੇ ਇਹਨਾਂ ਨੂੰ ਸਾਰੇ ਪਟਵਾਰੀਆਂ ਕਰਪਟ ਨੂੰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਅਸੀਂ ਸਾਰੇ ਨੌਕਰੀਆਂ ਕਰਨ ਨੂੰ ਤਿਆਰ ਹਾਂ, ਇਹਨਾਂ ਦੇ ਨਾਲੋਂ ਦੁੱਗਣੇ ਅਸੀਂ ਪੜ੍ਹੇ ਹੋਏ ਹਾਂ। ਇਸ ਕਰਕੇ ਬੇਨਤੀ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ, ਜਿੰਨੀਆਂ ਵੀ ਤਹਿਸੀਲਾਂ ਦੇ ਵਿੱਚ ਜੇ ਪਟਵਾਰੀ ਆਪਣੇ ਕੰਮ ਤੇ ਨਹੀਂ ਆਉਂਦੇ, ਸਰਕਾਰ ਨੂੰ ਬੇਨਤੀ ਕਰਦੇ ਹਾਂ ਜੇ ਸਰਕਾਰ ਚੰਗਾ ਕੰਮ ਕਰਦੀ ਹੈ ਅਸੀਂ ਸਰਕਾਰ ਦਾ ਡਟ ਕੇ ਸਾਥ ਦੇਣ ਨੂੰ ਤਿਆਰ ਹੈ ਤੇ ਬਰਾਬਰ ਇਹਨਾਂ ਦੇ ਧਰਨਾ ਲਾ ਕੇ ਬੈਠਾਂਗੇ ਤੇ ਇਹਨਾਂ ਨੂੰ ਨੌਕਰੀਆਂ ਤੋਂ ਕੱਢੋ, ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਕਰਪਟਾਂ ਨੂੰ। ਇਹਨਾਂ ਨੇ ਕਰਪਸ਼ਨ ਕਰ ਉਹਦੇ ਘਰ ਭਰ ਲਏ, ਇਹਨਾਂ ਨੇ ਕੋਠੀਆਂ ਕਾਰਾਂ ਇਹਨਾਂ ਨੇ ਐਡੇ ਨੇ ਖੜੀਆਂ ਕਰ ਲੀਆਂ, ਐਡੇ ਇਹਨਾਂ ਨੇ ਕਰਪਸ਼ਨ ਹਰ ਇੱਕ ਤਹਿਸੀਲ ਦੇ ਵਿੱਚ। ਆ ਮੈਂ ਤਹਿਸੀਲ ਦੇ ਵਿੱਚ ਗੱਲ ਕਰਦਾ, ਮੈਂ ਇਹ ਤੋਂ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੰਗਾ ਨਾਚ ਕਰਾ ਸੀਗਾ। ਇਹ ਸਮੇਂ ਤੇ ਨਹੀਂ ਆਉਂਦੇ ਸੀਗੇ ਇਹ ਪਟਵਾਰੀ ਆਉਂਦੇ ਨੇ 10-10 12-12 ਵਜੇ, ਕਦੇ ਕਹਿੰਦੇ ਸਾਡੀ ਮਨਮਰਜ਼ੀ ਨਾਲ ਆਉਂਦੇ ਨੇ 2-2 ਵਜੇ ਆ ਕੇ ਬਹਿ ਜਾਂਦੇ ਨੇ ਕਿ ਲੋਕਾਂ ਨੂੰ ਸਮੇਂ ਸਿਰੇ ਮਿਲਦੇ ਨਹੀਂ ਇਹ ਪਟਵਾਰੀ। ਇਹ ਪਟਵਾਰੀਆਂ ਨੇ ਜਲੂਸ ਕੱਢ ਸਕਿਆ ਸਾਰੇ ਕੰਮ ਦਾ। ਪਟਵਾਰੀਆਂ ਨੇ 2-2 ਵਜੇ ਆ ਕੇ ਮਨਮਰਜ਼ੀ ਨਾਲ ਆ ਕੇ ਕੁਰਸੀਆਂ ਤੇ ਬਹਿ ਜਾਂਦੇ ਨੇਗੇ, ਕੋਈ ਇਹਨਾਂ ਦੀ ਡਿਊਟੀ ਨਹੀਂ, ਕੋਈ ਸਮੇਂ ਸਿਰ ਨਹੀਂ ਆਉਣਾ। 9:30 ਵਜੇ ਇਹਨਾਂ ਦਾ ਸਮਾਂ 9:15 ਵਜੇ 9:30 ਵਜੇ ਨਾਲ ਸਮਾਂ ਬਣਦਾ ਵੀ ਆ ਕੇ ਸੀਟ ਤੇ ਬਹਿ ਜਾਣ, ਸਮੇਂ ਤੇ ਨਹੀਂ ਆਉਂਦੇ। ਜੇ ਇਹਨਾਂ ਦੇ ਕੋਈ ਸਰਕਾਰ ਕੋਈ ਚੰਗੀ ਸਰਕਾਰ ਆਈ ਆ, ਮੈਂ ਭਗਵੰਤ ਮਾਨ ਦੇ ਖਿਲਾਫ ਵੀ ਬਹੁਤ ਬੋਲਦਾ, ਜਿੱਥੇ ਸਰਕਾਰ ਗਲਤ ਹੈ ਉਹਦੇ ਮੈਂ ਖਿਲਾਫ ਵੀ ਬਹੁਤ ਬੋਲਦਾ, ਪਰ ਜਿੱਥੇ ਸਰਕਾਰ ਸਹੀ ਆ ਅਸੀਂ ਸਹੀ ਸਰਕਾਰ ਦਾ ਉਹ ਚੰਗੇ ਬੰਦਾ ਸਾਡਾ ਹੱਕ ਬਣਦਾ ਕਿਸੇ ਦਾ ਸਾਥ ਦਈਏ। ਅੱਜ ਜੇ ਉਹ ਚੰਗਾ ਬੰਦਾ ਕੋਈ ਚੰਗਾ ਕੰਮ ਕਰ ਰਿਹਾ, ਅੱਜ ਪਟਵਾਰੀਆਂ ਦਾ ਉਹਨਾਂ ਦੇ ਇੱਕ ਪਟਵਾਰੀ ਤੇ ਫੜ ਕੇ ਪਰਚਾ ਦਿੱਤਾ ਦੀਦਾਰ ਸਿੰਘ ਤੇ ਕਰਪਟ ਪਟਵਾਰੀ ਤੇ, ਦਾ ਸਾਰੀ ਇਹਨਾਂ ਦੀ ਪਟਵਾਰ ਯੂਨੀਅਨ ਲਾ ਕੇ ਹੜਤਾਲ ਕਰਕੇ ਬਹਿ ਗਈ। ਆਹ ਦੇਖੋ ਲੋਕ ਕਿੰਨੇ ਹੈਰਾਨ ਹੋ ਜਾਂਦੇ ਨੇ, ਦਿਖਾ ਮੜਾ ਜਾ ਸਾਰੇ ਲੋਕ ਕਿਵੇਂ ਹੈਰਾਨ ਹੋ ਜਾਂਦੇ। ਅੰਦਰ ਆ ਜਾ ਮੜਾ ਜਾ, ਅੰਦਰ ਆ ਜਾ, ਦੇਖ ਕਿਵੇਂ ਲੋਕ ਹੈਰਾਨ ਹੁੰਦੇ ਨੇਗੇ। ਕੋਈ ਸਮਾਂ ਨਹੀਂ ਇਹਨਾਂ ਨੇ ਆਪਦੇ ਪਿਓ ਦੀ ਨੌਕਰੀ ਬਣਾ ਛੱਡੀ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੇ ਸਰਕਾਰ, ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਥਾਂ ਤੇ ਅਸੀਂ ਆ ਬੜੇ ਲਿਖੇ ਨੇ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ ਇਹਨਾਂ ਨੂੰ ਨੌਕਰੀਆਂ ਦੇ ਵਿੱਚ ਇਹਨਾਂ ਨੇ ਕਰਪਟਾਂ ਨੇ ਆ ਦੇਖੋ ਸਾਰੇ ਖਾਲੀ ਪਏ ਨੇ। ਇੱਥੇ ਲੋਕ ਆ ਮੁੜੀ ਜਾਂਦੇ, ਇਹਨਾਂ ਨੂੰ ਕੋਈ ਕਿਸੇ ਦਾ ਲੈਣ ਦੇਣ ਨਹੀਂ ਹੈਗਾ। ਆ ਦੇਖੋ ਆ ਸਾਰੇ ਖਾਲੀ ਪਏ ਨੇ, ਕਾ ਦਿਖਾਉਣਾ ਤੁਹਾਨੂੰ ਦਫ਼ਤਰ, ਆ ਸਾਰੇ ਖਾਲੀ ਪਏ ਨੇ। ਇਹਨਾਂ ਨੇ ਆਪਦੇ ਪਿਓ ਵਾਲਾ ਰਾਜ ਬਣਾ ਚੱਕਿਆ, ਇਹਨਾਂ ਨੇ ਪਿਓ ਵਾਲਾ ਸ਼ੇਅਰ ਕਰੀ ਚਲੋ ਆ ਪਏ ਨੇ ਸਾਰੇ ਇੱਥੇ। ਜੇ ਕਿਸੇ ਸਰਕਾਰ ਨੇ ਚੰਗਾ ਕੰਮ ਕਰਿਆ ਤਾਂ ਉਹਦਾ ਹੱਕ ਬਣਦਾ ਕਿ ਅਸੀਂ ਆਪਾਂ ਪੰਜਾਬ ਦੇ ਲੋਕ ਸਾਥ ਦਈਏ। ਉਹ ਤਾਂ ਕਹਿੰਦਾ ਸਾਡਾ ਪੰਜਾਬ ਸਹੀ ਹੋਵੇ, ਸਾਡੇ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ। ਜੇ ਕਰਪਸ਼ਨ ਖਤਮ ਕਰਨ ਦੀ ਗੱਲ ਕਰਦਾ ਤਾਂ ਅਸੀਂ ਲੋਕ ਸਾਥ ਨਹੀਂ ਦਿੰਦੇ। ਪਟਵਾਰੀਆਂ ਨੂੰ ਮੈਂ ਬਰਾਬਰ ਇਹਨਾਂ ਦਾ ਧਰਨਾ ਕੱਢੋ ਤੇ ਪਟਵਾਰੀਆਂ ਦੇ ਬਰਾਬਰ ਇਹਨਾਂ ਨੂੰ ਨੌਕਰੀਆਂ ਤੋਂ ਸਾਰਿਆਂ ਨੂੰ ਸਰਕਾਰ ਕੱਢ ਕੇ ਚੰਗੇ ਬੰਦੇ ਹੋਰ ਨੌਜਵਾਨ ਬਥੇਰੇ ਨੇਗੇ। 70,000 ਰੁਪਏ ਇਹਨਾਂ ਦੀ ਤਨਖਾਹ ਹੈ, 70,000 ਰੁਪਏ ਤੋਂ ਉੱਪਰ 2-2 ਲੱਖ ਰੁਪਏ ਰਿਸ਼ਵਤਾਂ ਲੈਂਦੇ ਨੇ। ਇੰਤਕਾਲ ਕਿਰਾਏ ਦਾ ਹੈ ਕੀ ਕਰਦੇ ਨੇਗੇ? ਆ ਜਾਓ ਮੈਂ ਬਾਹਰ ਗੱਲਬਾਤ ਕਰਦਾ, ਇੱਧਰ ਲਿਆ ਮੈਂ ਸਾਰੇ ਨੂੰ ਉਮਰ ਦਾ ਹੋਣਾ। ਇੰਤਕਾਲ ਕਿਰਾਏ ਦਾ 10-10 20,000 ਰੁਪਏ ਮੰਗਦੇ ਨੇ, ਉਹਦਾ ਪਿਓ ਵਾਲਾ ਰਾਜ ਬਣਾ ਛੱਡਿਆ। ਬੈਠੇ ਨੇ ਕਹੇ 20,000 ਰੁਪਏ ਇੰਤਕਾਲ ਜੇ ਕਿਸ ਦਾ ਮੰਨ ਕੇ ਚੱਲ ਇੰਤਕਾਲ ਸਹੀ ਵੀ ਆ ਨਾ, ਵੀ ਉਹ ਆਪਣਾ ਕੋਈ ਉਹਦਾ ਸਹੀ ਕੰਮ ਹੈ, ਉਸ ਇੰਤਕਾਲ ਦਾ ਵੀ ਇਹ 20,000 ਰੁਪਏ ਲੈ ਜਾਂਦੇ ਨੇ। ਤਹਿਸੀਲਦਾਰ ਤੇ ਕਹਿੰਦਾ ਰਿਸ਼ਵਤ ਜਾਂਦੀ ਹੈ। ਇਹਨਾਂ ਨੇ ਆਪਦੇ ਪਿਓ ਵਾਲਾ ਰਾਜ ਨਹੀਂ ਬਣਾ ਸਕਦਾ। ਇਹਨਾਂ ਸਾਰਿਆਂ ਦੇ ਖਿਲਾਫ ਪਟਵਾਰੀਆਂ ਦੇ ਖਿਲਾਫ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਰਿਆਂ ਨੂੰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਘਰੋਂ ਭੇਜੋ, ਘਰੋਂ ਭੇਜ ਕੇ ਇਹਨਾਂ ਦੇ ਥਾਂ ਤੇ ਹੋਰ ਨੌਜਵਾਨ ਨੌਕਰੀਆਂ ਕਰਨਗੇ। ਅਸੀਂ ਇਹਦਾ ਡਟ ਕੇ ਸਾਥ ਦਾ ਸਾਰੇ ਕਬੱਟ ਦਿਖਾਉਣਾ, ਆ ਸਾਰੇ ਦਿਖਾਉਣਾ। ਆਹ ਕੰਨਗੋ ਤੇ ਰਜਿਸਟਰਾਂ ਨੇ ਰਜਿਸਟਰ ਵੀ ਵਿੱਚ ਹੀ ਨਾਲ ਕੰਨਗੋ ਤੇ ਇਹਨਾਂ ਨੇ ਕੰਮ ਕੀ ਕਰਿਆ? ਇਹਨਾਂ ਨੇ ਸਰਕਾਰ ਨੂੰ ਕਿ ਦਿਖਾਉਣਾ ਚਾਹੁੰਦੇ ਨੇਗੇ ਵੀ ਜੇ ਅਸੀਂ ਮੰਨ ਕੇ ਚੱਲ ਰਿਸ਼ਵਤ ਵੀ ਅਸੀਂ ਜੇ ਸਰਕਾਰ ਸਾਡੇ ਖਿਲਾਫ ਨਾ ਜਿਵੇਂ ਕਿ ਗੱਲਾਂ ਕਰਦੇ ਨੇ, ਜਿਵੇਂ ਕਿਸਾਨ ਯੂਨੀਅਨ ਹੁੰਦੀ ਹੈ, ਜਿਵੇਂ ਮਜ਼ਦੂਰ ਯੂਨੀਅਨ ਹੁੰਦੀ ਹੈ, ਇਹ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਜੇ ਸਰਕਾਰ ਸਾਡੇ ਬਾਬਤ ਕੋਈ ਜਾਰੀ ਕਰਦੀ ਹੈ ਨਾ ਬਿਆਨ ਵੀ ਸਾਡੀ ਏਕਤਾ ਹੈ, ਅਸੀਂ ਪਤਾ ਨਹੀਂ ਕੰਮ ਨਹੀਂ ਕਰਾਂਗੇ। ਸਾਰਿਆਂ ਨੂੰ ਬਾਹਰ ਕੱਢ ਕੇ ਭੇਜੋ। 70,000 ਰੁਪਏ ਦੀ ਥਾਂ ਤੇ 3 ਨੌਜਵਾਨ ਨੌਕਰੀ ਕਰਨਗੇ, 20,000 ਰੁਪਏ ਦੇ ਨੌਕਰੀ ਨੌਜਵਾਨ ਕਰਨ ਨੂੰ ਤਿਆਰ ਨੇਗੇ। 70,000 ਰੁਪਏ ਦੀ ਤਨਖਾਹ ਹੈ, ਕੱਢੋ ਬਾਹਰ। ਇਹਨਾਂ ਦੇ ਨਾਲੋਂ ਦੁੱਗਣੀ ਨੌਜਵਾਨਾਂ ਦੀ ਸਟੱਡੀ ਕਰੀ ਹੋਈ ਹੈ।
ਜੇ ਕਰਪਟ ਨੇਗੇ ਆ ਵੀਡੀਓ ਤੁਹਾਨੂੰ ਮੈਂ ਦਿਖਾ ਦਿੰਦਾ ਮਾੜਾ ਤੁਹਾਨੂੰ ਮੈਂ ਵੀਡੀਓ ਵੀ ਦਿਖਾ ਦਿੰਦਾ ਵੀ ਕਿਵੇਂ ਇਹਨਾਂ ਦੇ ਘਰੋਂ ਜਿਹੜਾ ਪਟਵਾਰੀ ਦਦਾਰ ਸਿੰਘ ਜਿਹੜਾ ਪ੍ਰਧਾਨ ਹੈ 33 ਰਜਿਸਟਰੀਆਂ ਉਹਦੇ ਘਰੋਂ ਫੜੀਆਂ ਗਏ ਨੇ 25 ਲੱਖ ਰੁਪਇਆ ਫੜਿਆ ਗਿਆ ਅਨੇਕਾਂ ਜਿਹੜੀ ਉਹਦੇ ਖਿਲਾਫ ਜਿਹੜੀ ਕਰਪਸ਼ਨ ਕਰਦਾ ਉਹ ਫੜਿਆ ਗਿਆ ਵਿਜੀਲੈਂਸ ਨੇ ਪਟਿਆਲਾ ਨੇ ਛਾਪਾ ਮਾਰਿਆ ਉਹਦੇ ਘਰੇ ਇਸ ਕਰਕੇ ਜਿਹੜੀ ਉਹ ਪਟਵਾਰੀ ਦਾ ਜਿਹੜਾ ਪਟਵਾਰੀ ਸੀਗਾ ਜਿਹੜਾ ਬੰਦਾ ਸੀਗਾ ਅਮਰਜੀਤ ਸਿੰਘ ਨੇ ਮਰੇਟਕੋਟਲਾ ਦੇ ਡੀਸੀ ਨੂੰ ਜਿਹੜੀ ਸ਼ਿਕਾਇਤ ਕੀਤੀ ਸੀਗੀ ਉਹ ਸ਼ਿਕਾਇਤ ਦੇ ਅਧੀਨ ਤੇ ਪਟਿਆਲਾ ਜਿਹੜੀ ਵਿਜੀਲੈਂਸ ਨੇ ਛਾਪਾ ਮਾਰਿਆ ਤੇ ਉਹ ਸ਼ਿਕਾਇਤ ਦੇ ਅਧੀਨ ਤੇ ਉਹਦੇ ਤੇ ਪਰਚਾ ਦਰਜ ਕੀਤਾ ਗਿਆ ਸੀਗਾ ਆ ਜਿੰਨੇ ਸਾਰੇ ਕਰਪਟ ਪਟਵਾਰੀ ਨੇ ਜਿੰਨੀਆਂ ਵੀ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਨੌਜਵਾਨਾਂ ਨੂੰ ਰੱਖੋ ਤੇ ਅਸੀਂ ਮੈਂ ਕਹਿਣਾ ਚਾਹੁੰਦਾ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ ਜੇ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ ਇਹ ਆਪਣੇ ਕੰਮ ਤੇ ਨਹੀਂ ਆਉਂਦੇ 2-4 ਦਿਨਾਂ ਦੇ ਵਿੱਚ ਤਾਂ ਅਸੀਂ ਇਹਨਾਂ ਦਾ ਬਰਾਬਰ ਜਿਹੜਾ ਧਰਨਾ ਸ਼ੁਰੂ ਕਰਾਂਗੇ ਇਹਨਾਂ ਦੇ ਕਰਪਸ਼ਨਾਂ ਦੇ ਇਹਨਾਂ ਨੇ ਜੋ ਇਹਨਾਂ ਨੇ ਕਰਪਸ਼ਨ ਪੰਜਾਬ ਦੇ ਵਿੱਚ ਇਹ ਕਰ ਰਹੇ ਨੇਗੇ ਹਰ ਇੱਕ ਪਟਵਾਰੀ ਨੇ ਆਪਣੀ ਮੰਨ ਕੇ ਚੱਲ 10-10 15-15 ਹਜ਼ਾਰ ਰੁਪਇਆ ਜੈਨੂਅਨ ਕੰਮ ਦਾ ਲੈਂਦੇ ਨੇਗੇ ਯਾਰ ਕੋਈ ਕਿਸੇ ਦਾ ਇੰਤਕਾਲ ਕਰਾਉਣਾ ਪਿਛਲੇ ਟਾਈਮ ਦੀ ਗੱਲ ਆ ਇੱਥੇ ਇੱਕ ਪਟਵਾਰੀ ਸੀਗਾ ਮੈਂ ਤਾਂ ਨਾਂ ਭੁੱਲ ਗਿਆ ਮੇਰੇ ਕੋਲ ਇੱਕ ਵੀਡੀਓ ਆਈ ਸੀਗੀ ਉਹਨੇ ਆਪਣੀ ਦੁਕਾਨ ਵੇਚੀ ਸੀਗੀ ਆਪਣੇ ਕਿਸੇ ਬੰਦੇ ਨੇ ਆਪਣੀ ਕੁੜੀ ਬਾਹਰ ਭੇਜੀ ਸੀਗੀ 50000 ਰੁਪਏ ਤੋਂ ਦੁਕਾਨ ਦਾ ਇੰਤਕਾਲ ਕਰਾਈਦਾ ਲੈਤਾ 50000 ਰੁਪਇਆ ਤੋਂ ਇੰਨੇ ਨੇ ਇਹ ਕਰਪਸ਼ਨ ਕਰਦੇ ਨੇ ਜਦੋਂ ਮੈਂ ਆ ਕੇ ਪੁੱਛਿਆ ਤਾਂ ਉਹਦੇ ਬੰਦੇ ਦੇ ਪੈਸੇ ਉਸ ਪਟਵਾਰੀ ਨੇ ਵਾਪਸ ਕਰੇ ਸੀਗੇ ਆ ਮੇਰੇ ਕੋਲੇ ਫੋਨ ਦੇ ਵਿੱਚ ਵੀਡੀਓ ਪਈ ਆ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਹੁਣ ਤਾਂ ਕਹਿੰਦੇ ਵੀ ਸਾਡਾ ਪੰਜਾਬ ਸੁਧਰੇ ਅਸੀਂ ਕਦੋਂ ਸੁਧਰਾਂਗੇ ਅਸੀਂ ਇਕੱਲੇ ਕਦੋਂ ਪਹਿਰਾ ਦੇਵਾਂਗੇ ਸਰਕਾਰਾਂ ਦੇ ਹਰ ਇੱਕ ਚੀਜ਼ ਸਰਕਾਰਾਂ ਦੇ ਚੜ ਕੇ ਆਇਆ ਨਾ ਸਰਕਾਰ ਆ ਕਰੇ ਸਰਕਾਰ ਉਹ ਕਰੇ ਅਸੀਂ ਕਿੱਥੇ ਆ ਸਾਡਾ ਆਪਦਾ ਸਟੈਂਡ ਕਿੱਥੇ ਆ ਅਸੀਂ ਕਿਉਂ ਨਹੀਂ ਇਕੱਲਾ ਬੋਲਣ ਸਿੱਖਦੇ ਕਿ ਅਸੀਂ ਕਿਉਂ ਨਹੀਂ ਜਿਹੜਾ ਬੰਦਾ ਸਹੀ ਆ ਸਹੀ ਕਹੋ ਜਿਹੜਾ ਬੰਦਾ ਗਲਤ ਆ ਗਲਤ ਕਹੋ ਪਟਵਾਰੀ ਤੇ ਬਿਲਕੁਲ ਸਹੀ ਸਰਕਾਰ ਨੇ ਪਰਚਾ ਪਾ ਕੇ ਅੰਦਰ ਕਰਿਆ ਸਾਰੇ ਪਟਵਾਰੀ ਆਰਾਮ ਨਾਲ ਘਰੇ ਬੈਠਣਗੇ ਹੜਤਾਲਾਂ ਕਰੀ ਬੈਠੇ ਨੇਗੇ ਵੀ ਅਸੀਂ ਐਵੇਂ ਜਿੱਕਰੂ ਨੰਗਾ ਨਾਚ ਚਾਵਾਂਗੇ ਹੜਤਾਲ ਕਰਨਾ ਸਿਰਫ ਔਰ ਸਿਰਫ ਇੱਕੋ ਹੀ ਕਾਰਨ ਇਹਨਾਂ ਦਾ ਹੜਤਾਲ ਕਰਨ ਦਾ ਇਹ ਕਾਰਨ ਵੀ ਸਰਕਾਰ ਸਾਡੇ ਖਿਲਾਫ ਨਾ ਬੋਲੇ ਅਸੀਂ ਕਰਪਸ਼ਨ ਕਰਾਂਗੇ ਅਸੀਂ ਪੈਸੇ ਲਵਾਂਗੇ ਵੀ ਜੇ ਅਸੀਂ ਸਰਕਾਰ ਤੇ ਅਸੀਂ ਭਾਰੂ ਪਈਏ ਇਹਨਾਂ ਦਾ ਕੰਮ ਇਹ ਆ ਵੀ ਸਰਕਾਰ ਤੇ ਭਾਰੂ ਪਈਏ ਇਸ ਕਰਕੇ ਬੇਨਤੀ ਕਰਦੇ ਆ ਪਿੰਡਾਂ ਵਾਲੇ ਲੋਕਾਂ ਨੂੰ ਵੀ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਚਲਾਈਏ ਤਾਂ ਸਰਕਾਰ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਨੌਜਵਾਨ ਬਥੇਰੇ ਇਹਨਾਂ ਤੇ 20,000 ਰੁਪਏ ਦੀ ਨੌਕਰੀ ਕਰਨ ਨੂੰ ਤਿਆਰ ਨੇਗੇ ਇਹਨਾਂ ਨੇ ਲਾਭ ਵੱਧ ਚੁੱਕੀ ਹੈ ਅੱਜ ਤੱਕ ਜਿਹੜੇ ਮੈਂ ਹੋਰ ਵੀ ਮੈਂ ਚੇਤਾਵਨੀ ਦੇ ਕੇ ਜਾਣਾ ਮੈਂ ਇੱਥੇ ਖੜ ਕੇ ਚੇਤਾਵਨੀ ਦੇ ਕੇ ਜਾਣਾ ਧਨੌਲਾ ਤਹਿਸੀਲ ਦੇ ਵਿੱਚ ਕੋਈ ਵੀ ਇੱਥੇ ਕਿਤੋਂ ਤੁਹਾਡੇ ਤੋਂ 1 ਰੁਪਿਆ ਵੀ ਮੰਗਦਾ ਕੋਈ ਪਟਵਾਰੀ ਮੰਗਦਾ ਕੋਈ ਕੰਨਗੋ ਮੰਗਦਾ ਕੋਈ ਤਹਿਸੀਲਦਾਰ ਮੰਗਦਾ ਮੇਰੇ ਕੋਲੇ ਆਜੋ ਜੇ ਲੈ ਕੇ ਦਿਖਾਵੇ ਇੱਥੇ ਕੋਈ 1 ਰੁਪਿਆ ਵੀ ਰਿਸ਼ਵਤ ਚੱਲ ਕੇ ਦਿਖਾਵੇ ਮੈਂ ਸਾਰੇ ਪੰਜਾਬ ਦੇ ਵਿੱਚ ਮੈਂ ਨਹੀਂ ਜਾ ਸਕਦਾ ਮੈਂ ਕੱਲੇ ਧਨੌਲਾ ਤਹਿਸੀਲ ਵਾਲੇ ਲੋਕਾਂ ਨੂੰ ਕਹਿਣਾ ਚਾਹੁੰਦਾ ਜਿੰਨੇ ਵੀ ਇੱਥੇ ਮੇਰੇ ਲਾਗੇ ਤਾਗੇ ਦੇ ਪਿੰਡ ਲੱਗਦੇ ਨੇ ਕੋਈ ਪਟਵਾਰੀ ਤੋਂ 1 ਰੁਪਿਆ ਮੰਗਦਾ ਜਦੋਂ ਮਰਜ਼ੀ ਮੇਰੇ ਕੋਲੇ ਆ ਜਾਓ ਉਹਨਾਂ ਨੂੰ ਮੈਂ ਸ਼ੂਟ ਕਰਕੇ ਦਿਖਾਊਂਗਾ ਕੋਈ ਵੀ ਤੋਂ 1 ਰੁਪਿਆ ਵੀ ਕੋਈ ਵੀ ਰਿਸ਼ਵਤ ਨਾ ਮੰਗਦਾ ਮੈਂ ਇੱਥੋਂ ਆਪਦਾ ਮੇਰਾ ਪਿੰਡ ਹੈਗਾ 10 ਕਿਲੋਮੀਟਰ ਦੂਰ ਜਦੋਂ ਵੀ ਤੋਂ ਕੋਈ ਵੀ 1 ਰੁਪਿਆ ਮੰਗਦਾ ਮੇਰੇ ਕੋਲੇ ਆ ਜਾਓ ਉਹਨਾਂ ਨੂੰ ਮੈਂ ਕਰਕੇ ਦਿਖਾਊਂ ਤੀਰ ਵਾਂਗੂ ਸਿੱਧੇ ਟਾਈਮ ਤੇ ਨਹੀਂ ਆਉਂਦੇ ਇਹਨਾਂ ਨੇ ਪਿਓ ਵਾਲੀ ਨੌਕਰੀ ਬਣਾ ਛੱਡੀ 9 ਵਜੇ 2 ਵਜੇ ਆ ਕੇ 3 ਵਜੇ ਆ ਕੇ ਜਦੋਂ ਜੀ ਕਰਿਆ ਆ ਕੇ ਚੰਗੇ ਪਾ ਕੇ ਉਹਨੇ ਕੱਪੜੇ ਚੰਗੇ ਉਹਨੇ ਗੱਡੀਆਂ ਦੇ ਵਿੱਚ ਆ ਕੇ 4-5 ਬੈਠੇ ਹੁੰਦੇ ਇਹਨਾਂ ਨੇ ਚੇਲੇ ਆਪਦੇ ਰੱਖੇ ਹੋਏ ਨੇਗੇ ਇਹ ਕੀ ਕਰਦੇ ਨੇ ਬਾਈ ਜਿਵੇਂ ਕਿ ਹੁਣ ਇਹ ਜਿਹੜਾ ਇਹ ਪਟਵਾਰੀ ਆ ਸੰਗਰੂਰ ਵਾਲਾ ਜਿਹੜਾ ਇਹ ਪ੍ਰਧਾਨ ਹੈ ਇਹਨਾਂ ਨੇ ਚੇਲੇ ਚਾਪਟੇ ਜਿਹੜੇ ਰੱਖੇ ਹੋਏ ਉਹਨਾਂ ਦੇ ਥਰੂ ਰਿਸ਼ਵਤ ਲੈਂਦੇ ਨੇਗੇ ਉਹਨਾਂ ਦੇ ਥਰੂ ਕਹਿੰਦੇ ਨੇ 10,000 ਰੁਪਏ ਫੜਾ ਲਿਆ ਇਹਨੂੰ 5,000 ਰੁਪਏ ਫੜਾ ਲਿਆ ਜਾਂ ਜਿਹੜੇ ਬਾਹਰ ਬੈਠੇ ਨੇ ਹੁੰਦੇ ਨੇਗੇ ਕਈ ਜਿਹੜੇ ਸਟਾਈਨੋ ਜੇ ਬੈਠੇ ਹੁੰਦੇ ਨੇ ਟਾਈਪਿੰਗ ਕਰਨ ਵਾਲੇ ਉਹਨਾਂ ਨੂੰ ਫੜਾ ਲਿਆ 5,000 ਰੁਪਏ ਫੜਾਇਆ 10,000 ਰੁਪਏ ਫੜਾ ਲਿਆ ਇਹਨਾਂ ਨੇ ਲਾਭ ਵੱਧ ਚੁੱਕੀ ਹੈ ਮੈਂ ਜਿੰਨੇ ਵੀ ਮੈਂ ਇੱਥੇ ਕਹਿਣਾ ਚਾਹੁੰਦਾ ਜਿੰਨੇ ਵੀ ਮੇਰੇ ਧਨੌਲਾ ਦੇ ਇੱਥੇ ਸਬ ਤਹਿਸੀਲ ਦੇ ਪਿੰਡ ਲੱਗਦੇ ਨੇ ਕੋਈ ਵੀ ਪਟਵਾਰੀ ਕੋਈ ਵੀ ਕੰਨਗੋ ਸੋਥੋਂ 1 ਰੁਪਏ ਦੀ ਵੀ ਰਿਸ਼ਵਤ ਮੰਗਦਾ ਮੇਰੇ ਕੋਲੇ ਆ ਜਾਓ ਇਹਨਾਂ ਨੂੰ ਮੈਂ ਤੀਰ ਵਾਂਗੂ ਸਿੱਧੇ ਕਰੂੰਗਾ ਇਹਨਾਂ ਨੇ ਲਾਹ ਨਹੀਂ ਵੱਧ ਚੁੱਕੀ ਆਪਾਂ ਉਹਦੇ ਜਦ ਨਹੀਂ ਇਹ ਕੰਮ ਤੇ ਆਉਂਦੇ ਤਾਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਕੱਢਾਂਗੇ ਇਹਨਾਂ ਦੇ ਕੀ ਇਹਨਾਂ ਦੇ ਮਜਾਲ ਆ ਸਰਕਾਰ ਨੂੰ ਬੇਨਤੀ ਹੈ ਸਾਰਿਆਂ ਨੂੰ ਬਾਹਰ ਕੱਢੋ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਨਵੇਂ ਰੱਖੋ ਲੋਕ ਠੀਕ ਆ ਬਾਈ ਜੀ ਗੱਲ ਲੋਕ ਹੈਰਾਨ ਹੋ ਮੁੜੀ ਜਾਂਦੇ ਨੇਗੇ ਲੋਕ ਹੈਰਾਨ ਨਹੀਂ ਹੁੰਦੇ ਨਾ ਕਰਕੇ 70,000 ਰੁਪਏ ਤੁਸੀਂ ਤਨਖਾਹ ਲੈਣਾ ਥੋੜਾ ਢਿੱਡ ਨਹੀਂ ਭਰਦਾ ਯਾਰ ਤੁਸੀਂ ਆਰਾਮ ਨਾਲ ਜਾ ਕੇ ਬਹਿ ਗਏ ਬਰਾਬਰ ਜਿਹੜਾ ਧਰਨਾ ਚਲਾਵਾਂਗੇ ਪੈਰਲਲ ਚਾਹੇ ਡੀਸੀ ਦਫ਼ਤਰ ਅੱਗੇ ਚਲਾਉਣਾ ਪਵੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਦੇਖਦੇ ਆ ਸਾਰੇ ਜਥੇਬੰਦੀਆਂ ਨੂੰ ਵੀ ਮੈਂ ਅਪੀਲ ਕਰੂੰਗਾ ਕਿਸਾਨ ਜਥੇਬੰਦੀਆਂ ਨੂੰ ਵੀ ਇਹਨਾਂ ਦੇ ਬਰਾਬਰ ਚਲਾਉਂ ਤਾਂ ਕਹਿੰਦਾ ਸਾਡੀ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ ਸਾਡਾ ਪੰਜਾਬ ਚੰਗਾ ਹੋਵੇ ਜੇ ਕੋਈ ਚੰਗਾ ਕੰਮ ਕਰਦਾ ਫਿਰ ਉਹ ਅਸੀਂ ਸਾਥ ਦੇਣ ਨੂੰ ਤਿਆਰ ਨਹੀਂ ਆਇਆ ਦਿਖਾ ਕੇ ਇੱਥੇ ਸਾਰੇ ਠੀਕ ਆ ਬਾਈ ਜੀ ਗੱਲ ਦੇਖੋ ਜੀ ਠੀਕ ਹੈ ਇਹਨਾਂ ਗੱਲ ਕੋਈ ਗਲਤ ਨਹੀਂ ਗਈ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੈਂ ਧਨੌਲਾ ਦਾ ਮੈਂ ਚੇਤਾਵਨੀ ਦਿੰਦਾ 1 ਵੀ ਰੁਪਿਆ ਬੰਦਾ ਕੋਈ ਰਿਸ਼ਵਤ ਮੰਗਦਾ ਮੈਂ ਤੀਰ ਵਾਂਗੂ ਸਿੱਧਾ ਕਰਕੇ ਦਿਖਾਊਂਗਾ ਕੋਈ ਪਟਵਾਰੀ ਕੋਈ ਕੰਨਗੋ ਕੋਈ ਤਹਿਸੀਲਦਾਰ ਮੇਰੇ ਕੋਲੇ ਆ ਜਾਓ ਜੇ ਨਾਮ ਡਾਂਸ ਕਰਾਵਾਂ ਤਾਂ ਨਾ ਮੈਨੂੰ ਭਾਨਾ ਨਾ ਕਿਉਂ ਜਿੰਨਾ ਮੈਂ ਮੇਰੇ ਕੋਲੇ ਪਿੰਡ ਆ ਜਾਓ ਕਈ ਵਾਰੀ ਫੋਨ ਚੱਕਣਾ ਪਿੰਡ ਮੇਰਾ ਕੋਟਦਨਾ ਪਿੰਡ ਹੈ ਹਾਂ ਜਦੋਂ ਮਰਜ਼ੀ ਆ ਜਾਓ ਕਈ ਵਾਰੀ ਫੋਨ ਨਹੀਂ ਚੱਕੇ ਜਾਂਦਾ ਭਾਨਾ ਸਿੱਧੂ ਜਦੋਂ ਮਰਜ਼ੀ ਆ ਜਾਓ ਕੱਟ ਸਾਰੇ ਲੋਕ ਹੁਣ ਮੈਂ ਦਿਖਾਉਣਾ
ਆ ਹੈਰਾਨ ਹੋ ਮੁੜੀਆਂ ਨੇ, ਕੋਈ ਧੀਆਂ ਕੋਈ ਭੈਣਾਂ ਕੋਈ ਕਿੱਥੋਂ ਆਉਂਦੇ ਨੇ ਲੋਕ, ਇਹਨਾਂ ਨੇ ਆਪਦਾ ਬਣਾ ਛੱਡਿਆ, ਇਹਨਾਂ ਨੇ ਰੂਲ ਆਪਦਾ ਨਹੀਂ ਬਣਾ ਛੱਡਿਆ। ਆ ਸਾਰੇ ਲੋਕ ਹੈਰਾਨ ਹੋ ਮੁੜਦੇ ਨੇਗੇ। ਮੈਂ ਦੁਬਾਰਾ ਫੇਰ ਕਹਿਣਾ, ਧਨੌਲਾ ਤਹਿਸੀਲ ਦੇ ਵਿੱਚ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰਿਸ਼ਵਤ ਮੰਗਦਾ, ਮੈਂ ਇਹਨਾਂ ਦਾ ਗਿੱਧਾ ਪਵਾ ਕੇ ਦਿਖਾਊਂਗਾ। ਇੱਥੇ ਕੋਈ ਰਿਸ਼ਵਤ ਮੰਗ ਕੇ ਦਿਖਾਵੇ, ਕੋਈ ਤਹਿਸੀਲਦਾਰ ਆ ਕੋਈ ਪਟਵਾਰੀ ਆ ਜਿਹੜਾ ਮਰਜ਼ੀ ਆ, ਇੱਥੇ 1 ਵੀ ਰੁਪਿਆ ਕੋਈ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾਉਂਗਾ। ਇੱਥੇ ਕਰਪਸ਼ਨ ਆ ਧਨੌਲਾ ਤਹਿਸੀਲ ਦੇ ਵਿੱਚ ਕਿਤੇ ਵੀ ਚੱਲਦੀ ਆ। ਮੇਰੇ ਕੋਲੇ ਆ ਜਾਓ, ਪਿੰਡ ਮੇਰਾ ਕੋਟ ਦਿਨਾ, ਸਾਰੇ ਮੈਨੂੰ ਤੁਸੀਂ ਜਾਣਦੇ ਹੋ। ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਰਿਸ਼ਵਤ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾ ਕੇ ਦਿਖਾਊਂ। ਉਹਨਾਂ ਨੇ ਲਾਹ ਹੀ ਵੱਧ ਚੁੱਕਿਆ, 70,000 ਰੁਪਏ ਤਨਖਾਹ ਲੈਂਦੇ ਨੇ ਯਾਰ, ਘਰੇ ਆਰਾਮ ਨਾਲ ਬੈਠੇ ਨੇਗੇ। ਇੰਨਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਨੀ, ਤੁਹਾਡਾ ਧੰਨਵਾਦ ਸਾਰਿਆਂ ਦਾ, ਕਰਦੇ ਵੀ ਬੰਦ। ਹਾਲਾ ਫੜੀ ਉੱਥੋਂ ਜੇ ਲਿਆ ਚੱਕ ਕੇ ਸਾਰਾ, ਉੱਥੋਂ ਇਹਨਾਂ ਦਾ ਇੱਕ ਘੰਟਾ ਹੋਇਆ। ਓਕੇ, ਇਹ ਸਬ ਤਹਿਸੀਲ ਧਨੌਲਾ ਦੇ ਵਿੱਚ ਖੜਿਆ ਜੀ। ਪਟਵਾਰੀਆਂ ਦੇ ਜਿਹੜੀ ਬਾਬਤ ਆ ਉਹ ਸਾਰੀ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੇ ਲੋਕ ਹਰਾਸਮੈਂਟ ਹੋ ਰਹੇ ਨੇ ਪਟਵਾਰੀਆਂ ਦੀ ਹੜਤਾਲ ਕਰਕੇ। ਆ ਜਿਹੜੀ ਪਟਵਾਰੀਆਂ ਦੀ ਹੜਤਾਲ ਕਰਕੇ ਮੈਂ ਤੁਹਾਨੂੰ ਇੱਧਰ ਦਿਖਾ ਦਾਂ ਵੀ ਸਾਰਾ ਜਿਹੜਾ ਕੰਮਕਾਰ ਆ ਉਹ ਤਹਿਸੀਲਾਂ ਦਾ ਰੁਕਿਆ ਪਿਆ। ਇਸ ਚੀਜ਼ ਕਲੀਅਰ ਹੋ ਚੁੱਕੀ ਆ ਵੀ ਜਿਹੜਾ ਉਹ ਪਟਵਾਰੀ ਆ ਜਿਹੜੇ ਦੇ ਖਿਲਾਫ ਸਰਕਾਰ ਨੇ ਪਰਚਾ ਦਿੱਤਾ ਦੀਦਾਰ ਸਿੰਘ ਦੇ ਖਿਲਾਫ, ਉਹਦੇ ਘਰੋਂ ਸਾਬਤ ਹੋ ਚੁੱਕਿਆ ਵੀ 33 ਰਜਿਸਟਰੀਆਂ ਦੇ 25 ਲੱਖ ਰੁਪਇਆ ਜਿਹੜੇ ਉਹਦੇ ਬੈਂਕ ਅਕਾਊਂਟ ਦੇ ਵਿੱਚ ਖਾਤੇ ਦੇ ਵਿੱਚ ਜਿਹੜਾ ਲੋਕਰ ਹੈ ਉਹਦੇ ਵਿੱਚ ਬੜਾ ਕੁਝ ਪਿਆ, ਹਜੇ ਉਹਨੇ ਚਾਬੀ ਨਹੀਂ ਦਿੱਤੀ। ਇਹ ਪਟਵਾਰੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ 70,000 ਰੁਪਇਆ ਤਨਖਾਹ ਲੈਂਦੇ ਨੇਗੇ ਇਹ। ਵੈਸੇ ਤਾਂ ਅਸੀਂ ਸਾਰੇ ਪੰਜਾਬ ਦੇ ਲੋਕ ਕਹਿੰਦੇ ਆ ਵੀ ਕਰਪਸ਼ਨ ਖਤਮ ਹੋਣੀ ਚਾਹੀਦੀ ਆ, ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਣੀ ਚਾਹੀਦੀ ਹੈ। ਜੇ ਕੋਈ ਸਰਕਾਰ ਕੋਈ ਚੰਗਾ ਬੰਦਾ ਕੋਈ ਕੰਮ ਕਰ ਰਿਹਾ ਹੈ ਤਾਂ ਅਸੀਂ ਉਹਦਾ ਸਾਥ ਕਿਉਂ ਨਹੀਂ ਦੇ ਰਹੇ ਲੋਕ? ਜੇ ਕੋਈ ਸਰਕਾਰ ਚਾਹੁੰਦੀ ਹੈ ਕਿ ਅਸੀਂ ਕਰਪਸ਼ਨ ਖਤਮ ਕਰੀਏ, ਇਹ ਪਟਵਾਰੀ ਜਿਹੜੇ ਧਰਨੇ ਲਾ ਕੇ ਬੈਠੇ ਨੇ ਕਿ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਗਵਰਨਮੈਂਟ ਨੂੰ ਗੱਲ ਕਰਨਾ ਚਾਹੁੰਦਾ, ਇਹਨਾਂ ਨੂੰ ਕੱਲੇ ਨੂੰ ਘਰੇ ਭੇਜੋ। ਅਸੀਂ ਜਿਹੜੀਆਂ ਚੰਗੀ ਪੜ੍ਹਾਈ ਕਰੇ ਹੋਏ ਨੌਜਵਾਨ ਆ, ਸਾਰੇ ਨੌਜਵਾਨ ਇੱਥੇ ਫਿਰਦੇ ਨੇਗੇ, ਅਸੀਂ 20-30 ਹਜ਼ਾਰ ਤੇ ਨੌਕਰੀ ਕਰਨ ਨੂੰ ਤਿਆਰ ਹਾਂ। 70,000 ਰੁਪਏ ਤਨਖਾਹ ਦਿੰਦੇ ਨੇਗੇ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਹੀਂ ਉੱਥੇ ਕੰਮ ਤੇ ਆਉਂਦੇ, ਨਹੀਂ ਕੰਮ ਖੋਲਦੇ, ਤਾਂ ਅਸੀਂ ਬਰਾਬਰ ਧਰਨਾ ਲਾਵਾਂਗੇ। ਅਸੀਂ ਨੌਜਵਾਨ ਇਹਨਾਂ ਨੂੰ ਕੱਢ ਕੇ ਇਹਨਾਂ ਨੂੰ ਸਾਰੇ ਪਟਵਾਰੀਆਂ ਕਰਪਟ ਨੂੰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਅਸੀਂ ਸਾਰੇ ਨੌਕਰੀਆਂ ਕਰਨ ਨੂੰ ਤਿਆਰ ਹਾਂ, ਇਹਨਾਂ ਦੇ ਨਾਲੋਂ ਦੁੱਗਣੇ ਅਸੀਂ ਪੜ੍ਹੇ ਹੋਏ ਹਾਂ। ਇਸ ਕਰਕੇ ਬੇਨਤੀ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ, ਜਿੰਨੀਆਂ ਵੀ ਤਹਿਸੀਲਾਂ ਦੇ ਵਿੱਚ ਜੇ ਪਟਵਾਰੀ ਆਪਣੇ ਕੰਮ ਤੇ ਨਹੀਂ ਆਉਂਦੇ, ਸਰਕਾਰ ਨੂੰ ਬੇਨਤੀ ਕਰਦੇ ਹਾਂ, ਜੇ ਸਰਕਾਰ ਚੰਗਾ ਕੰਮ ਕਰਦੀ ਹੈ ਅਸੀਂ ਸਰਕਾਰ ਦਾ ਡਟ ਕੇ ਸਾਥ ਦੇਣ ਨੂੰ ਤਿਆਰ ਹੈ ਤੇ ਬਰਾਬਰ ਇਹਨਾਂ ਦੇ ਧਰਨਾ ਲਾ ਕੇ ਬੈਠਾਂਗੇ ਤੇ ਇਹਨਾਂ ਨੂੰ ਨੌਕਰੀਆਂ ਤੋਂ ਕੱਢੋ, ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਕਰਪਟਾਂ ਨੂੰ। ਇਹਨਾਂ ਨੇ ਕਰਪਸ਼ਨ ਕਰ ਉਹਦੇ ਘਰ ਭਰ ਲਏ, ਇਹਨਾਂ ਨੇ ਕੋਠੀਆਂ ਕਾਰਾਂ ਇਹਨਾਂ ਨੇ ਐਡੇ ਨੇ ਖੜੀਆਂ ਕਰ ਲੀਆਂ, ਐਡੇ ਇਹਨਾਂ ਨੇ ਕਰਪਸ਼ਨ ਹਰ ਇੱਕ ਤਹਿਸੀਲ ਦੇ ਵਿੱਚ। ਆ ਮੈਂ ਤਹਿਸੀਲ ਦੇ ਵਿੱਚ ਗੱਲ ਕਰਦਾ, ਮੈਂ ਇਹ ਤੋਂ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੰਗਾ ਨਾਚ ਕਰਿਆ ਸੀਗਾ। ਇਹ ਸਮੇਂ ਤੇ ਨਹੀਂ ਆਉਂਦੇ ਸੀਗੇ ਇਹ ਪਟਵਾਰੀ ਆਉਂਦੇ ਨੇ 10-10 12-12 ਵਜੇ, ਕਦੇ ਕਹਿੰਦੇ ਸਾਡੀ ਮਨਮਰਜ਼ੀ ਨਾਲ ਆਉਂਦੇ ਨੇ 2-2 ਵਜੇ ਆ ਕੇ ਬਹਿ ਜਾਂਦੇ ਨੇ ਕਿ ਲੋਕਾਂ ਨੂੰ ਸਮੇਂ ਸਿਰੇ ਮਿਲਦੇ ਨਹੀਂ ਇਹ ਪਟਵਾਰੀ। ਇਹ ਪਟਵਾਰੀਆਂ ਨੇ ਜਲੂਸ ਕੱਢ ਸਕਿਆ ਸਾਰੇ ਕੰਮ ਦਾ। ਪਟਵਾਰੀਆਂ ਨੇ 2-2 ਵਜੇ ਆ ਕੇ ਮਨਮਰਜ਼ੀ ਨਾਲ ਆ ਕੇ ਕੁਰਸੀਆਂ ਤੇ ਬਹਿ ਜਾਂਦੇ ਨੇਗੇ, ਕੋਈ ਇਹਨਾਂ ਦੀ ਡਿਊਟੀ ਨਹੀਂ, ਕੋਈ ਸਮੇਂ ਸਿਰ ਨਹੀਂ ਆਉਣਾ। 9:30 ਵਜੇ ਇਹਨਾਂ ਦਾ ਸਮਾਂ, 9:15 ਵਜੇ 9:30 ਵਜੇ ਨਾਲ ਸਮਾਂ ਬਣਦਾ ਵੀ ਆ ਕੇ ਸੀਟ ਤੇ ਬਹਿ ਜਾਣ, ਸਮੇਂ ਤੇ ਨਹੀਂ ਆਉਂਦੇ। ਜੇ ਇਹਨਾਂ ਦੇ ਕੋਈ ਸਰਕਾਰ, ਕੋਈ ਚੰਗੀ ਸਰਕਾਰ ਆਈ ਆ, ਮੈਂ ਭਗਵੰਤ ਮਾਨ ਦੇ ਖਿਲਾਫ ਵੀ ਬਹੁਤ ਬੋਲਦਾ, ਜਿੱਥੇ ਸਰਕਾਰ ਗਲਤ ਆ ਉਹਦੇ ਮੈਂ ਖਿਲਾਫ ਵੀ ਬਹੁਤ ਬੋਲਦਾ, ਪਰ ਜਿੱਥੇ ਸਰਕਾਰ ਸਹੀ ਆ ਅਸੀਂ ਸਹੀ ਸਰਕਾਰ ਦਾ ਉਹ ਚੰਗੇ ਬੰਦਾ ਸਾਡਾ ਹੱਕ ਬਣਦਾ ਕਿਸੇ ਦਾ ਸਾਥ ਦਈਏ। ਅੱਜ ਜੇ ਉਹ ਚੰਗਾ ਬੰਦਾ ਕੋਈ ਚੰਗਾ ਕੰਮ ਕਰ ਰਿਹਾ, ਅੱਜ ਪਟਵਾਰੀਆਂ ਦਾ ਉਹਨਾਂ ਨੇ ਇੱਕ ਪਟਵਾਰੀ ਤੇ ਫੜ ਕੇ ਪਰਚਾ ਦਿੱਤਾ ਦੀਦਾਰ ਸਿੰਘ ਤੇ, ਕਰਪਟ ਪਟਵਾਰੀ ਤੇ ਦਾ ਸਾਰੀ ਇਹਨਾਂ ਦੀ ਪਟਵਾਰ ਯੂਨੀਅਨ ਲਾ ਕੇ ਹੜਤਾਲ ਕਰਕੇ ਬਹਿ ਗਈ। ਆਹ ਦੇਖੋ ਲੋਕ ਕਿੰਨੇ ਹੈਰਾਨ ਹੋ ਜਾਂਦੇ ਨੇ, ਦਿਖਾ ਮੜਾ ਜਾ ਸਾਰੇ ਲੋਕ ਕਿਵੇਂ ਹੈਰਾਨ ਹੋ ਜਾਂਦੇ। ਅੰਦਰ ਆ ਜਾ ਮੜਾ ਜਾ, ਅੰਦਰ ਆ ਜਾ, ਦੇਖ ਕਿਵੇਂ ਲੋਕ ਹੈਰਾਨ ਹੁੰਦੇ ਨੇਗੇ। ਕੋਈ ਸਮਾਂ ਨਹੀਂ ਇਹਨਾਂ ਨੇ ਆਪਦੇ ਪਿਓ ਦੀ ਨੌਕਰੀ ਬਣਾ ਛੱਡੀ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੇ ਸਰਕਾਰ, ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਥਾਂ ਤੇ ਅਸੀਂ ਆਹ ਬੜੇ ਲਿਖੇ ਨੇ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ ਇਹਨਾਂ ਨੂੰ ਨੌਕਰੀਆਂ ਦੇ ਵਿੱਚ ਇਹਨਾਂ ਨੇ ਕਰਪਟਾਂ ਨੇ ਆਹ ਦੇਖੋ ਸਾਰੇ ਖਾਲੀ ਪਏ ਨੇ। ਇੱਥੇ ਲੋਕ ਆ ਮੁੜੀ ਜਾਂਦੇ, ਇਹਨਾਂ ਨੂੰ ਕੋਈ ਕਿਸੇ ਦਾ ਲੈਣ ਦੇਣ ਨਹੀਂ ਹੈਗਾ। ਆਹ ਦੇਖੋ ਆਹ ਸਾਰੇ ਖਾਲੀ ਪਏ ਨੇ, ਕਾ ਦਿਖਾਉਣਾ ਤੁਹਾਨੂੰ ਦਫ਼ਤਰ, ਆਹ ਸਾਰੇ ਖਾਲੀ ਪਏ ਨੇ। ਇਹਨਾਂ ਨੇ ਆਪਦੇ ਪਿਓ ਵਾਲਾ ਰਾਜ ਬਣਾ ਚੱਕਿਆ, ਇਹਨਾਂ ਨੇ ਪਿਓ ਵਾਲਾ ਸ਼ੇਅਰ ਕਰੀ ਚੱਲਿਓ। ਆਹ ਪਏ ਨੇ ਸਾਰੇ ਇੱਥੇ। ਜੇ ਕਿਸੇ ਸਰਕਾਰ ਨੇ ਚੰਗਾ ਕੰਮ ਕਰਿਆ ਤਾਂ ਉਹਦਾ ਹੱਕ ਬਣਦਾ ਕਿ ਅਸੀਂ ਆਪਾਂ ਪੰਜਾਬ ਦੇ ਲੋਕ ਸਾਥ ਦਈਏ। ਉਹ ਤਾਂ ਕਹਿੰਦਾ ਸਾਡਾ ਪੰਜਾਬ ਸਹੀ ਹੋਵੇ, ਸਾਡੇ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ। ਜੇ ਕਰਪਸ਼ਨ ਖਤਮ ਕਰਨ ਦੀ ਗੱਲ ਕਰਦਾ ਤਾਂ ਅਸੀਂ ਲੋਕ ਸਾਥ ਨਹੀਂ ਦਿੰਦੇ। ਪਟਵਾਰੀਆਂ ਨੂੰ ਮੈਂ ਬਰਾਬਰ ਇਹਨਾਂ ਦਾ ਧਰਨਾ ਕੱਢੋ ਤੇ ਪਟਵਾਰੀਆਂ ਦੇ ਬਰਾਬਰ ਇਹਨਾਂ ਨੂੰ ਨੌਕਰੀਆਂ ਤੋਂ ਸਾਰਿਆਂ ਨੂੰ ਸਰਕਾਰ ਕੱਢ ਕੇ ਚੰਗੇ ਬੰਦੇ ਹੋਰ ਨੌਜਵਾਨ ਬਥੇਰੇ ਨੇਗੇ। 70,000 ਰੁਪਏ ਇਹਨਾਂ ਦੀ ਤਨਖਾਹ ਹੈ, 70,000 ਰੁਪਏ ਤੋਂ ਉੱਪਰ 2-2 ਲੱਖ ਰੁਪਏ ਰਿਸ਼ਵਤਾਂ ਲੈਂਦੇ ਨੇ। ਇੰਤਕਾਲ ਕਿਰਾਏ ਦਾ ਹੈ ਕੀ ਕਰਦੇ ਨੇਗੇ? ਆਜ ਉੱਧਰ ਮੈਂ ਬਾਹਰ ਗੱਲਬਾਤ ਕਰਦਾ, ਇੱਧਰ ਲਿਆ ਮੈਂ ਸਾਰੇ ਨੂੰ ਉਮਰ ਦਾ ਹੋਣਾ। ਇੰਤਕਾਲ ਕਿਰਾਏ ਦਾ 10-10 20-20 ਹਜ਼ਾਰ ਰੁਪਏ ਮੰਗਦੇ ਨੇ, ਉਹਦਾ ਪਿਓ ਵਾਲਾ ਰਾਜ ਬਣਾ ਛੱਡਿਆ। ਬੈਠੇ ਨੇ ਕਿਸੇ
20,000 ਰੁਪਇਆ ਇੰਤਕਾਲ ਜੇ ਕਿਸ ਦਾ ਮੰਨ ਕੇ ਚੱਲ ਇੰਤਕਾਲ ਸਹੀ ਵੀ ਆ ਨਾ ਵੀ ਉਹ ਆਪਣਾ ਕੋਈ ਉਹਦਾ ਸਹੀ ਕੰਮ ਹੈ, ਉਸ ਇੰਤਕਾਲ ਦਾ ਵੀ ਇਹ 20,000 ਰੁਪਇਆ ਲੈ ਜਾਂਦੇ ਨੇ। ਤਹਿਸੀਲਦਾਰ ਤੱਕ ਇਹਨਾਂ ਦੀ ਰਿਸ਼ਵਤ ਜਾਂਦੀ ਹੈ। ਇਹਨਾਂ ਨੇ ਆਪਦੇ ਪਿਓ ਵਾਲਾ ਰਾਜ ਨਹੀਂ ਬਣਾ ਸਕਦਾ। ਇਹਨਾਂ ਸਾਰਿਆਂ ਦੇ ਖਿਲਾਫ, ਪਟਵਾਰੀਆਂ ਦੇ ਖਿਲਾਫ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਰਿਆਂ ਨੂੰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਘਰੋਂ ਭੇਜੋ। ਘਰੋਂ ਭੇਜ ਕੇ ਇਹਨਾਂ ਦੇ ਥਾਂ ਤੇ ਹੋਰ ਨੌਜਵਾਨ ਨੌਕਰੀਆਂ ਕਰਨਗੇ। ਅਸੀਂ ਇੱਥੇ ਡਟ ਕੇ ਸਾਥ ਦਾ ਸਾਰੇ ਕਬੱਟ ਦਿਖਾਉਣਾ ਆ ਸਾਰੇ ਦਿਖਾਉਣਾ ਆਹ ਕੰਨ ਕੋਤੇ ਰਜਿਸਟਰਾਂ ਨੇ ਰਜਿਸਟਰ ਵੀ ਵਿੱਚ ਹੀ ਆ ਨਾਲ ਕੰਨ ਕੋਤੇ ਇਹਨਾਂ ਨੇ ਕੰਮ ਕੀ ਕਰਿਆ। ਇਹਨਾਂ ਨੇ ਸਰਕਾਰ ਨੂੰ ਕਿ ਦਿਖਾਉਣਾ ਚਾਹੁੰਦੇ ਨੇਗੇ ਵੀ ਜੇ ਅਸੀਂ ਮੰਨ ਕੇ ਚੱਲ ਰਿਸ਼ਵਤ ਵੀ ਅਸੀਂ ਜੇ ਸਰਕਾਰ ਸਾਡੇ ਖਿਲਾਫ ਨਾ ਜਿਵੇਂ ਕਿ ਗੱਲਾਂ ਕਰਦੇ ਨੇ, ਜਿਵੇਂ ਕਿਸਾਨ ਯੂਨੀਅਨ ਹੁੰਦੀ ਹੈ, ਜਿਵੇਂ ਮਜ਼ਦੂਰ ਯੂਨੀਅਨ ਹੁੰਦੀ ਹੈ, ਇਹ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਜੇ ਸਰਕਾਰ ਸਾਡੇ ਬਾਬਤ ਕੋਈ ਜਾਰੀ ਕਰਦੀ ਹੈ ਨਾ ਬਿਆਨ ਵੀ ਸਾਡੀ ਏਕਤਾ ਹੈ, ਅਸੀਂ ਪਤਾ ਨਹੀਂ ਕੰਮ ਨਹੀਂ ਕਰਾਂਗੇ। ਸਾਰਿਆਂ ਨੂੰ ਬਾਹਰ ਕੱਢ ਕੇ ਭੇਜੋ। 70,000 ਰੁਪਏ ਦੀ ਥਾਂ ਤੇ 3 ਨੌਜਵਾਨ ਨੌਕਰੀ ਕਰਨਗੇ, 20,000 ਰੁਪਏ ਦੇ ਨੌਕਰੀ ਨੌਜਵਾਨ ਕਰਨ ਨੂੰ ਤਿਆਰ ਨੇਗੇ। 70,000 ਰੁਪਏ ਦੀ ਤਨਖਾਹ ਹੈ, ਕੱਢੋ ਬਾਹਰ। ਇਹਨਾਂ ਦੇ ਨਾਲੋਂ ਦੁੱਗਣੀ ਨੌਜਵਾਨਾਂ ਦੀ ਸਟੱਡੀ ਕਰੀ ਹੋਈ ਹੈ। ਜੇ ਕਰਪਟ ਨੇਗੇ ਆ ਵੀਡੀਓ ਸੁਣ ਮੈਂ ਦਿਖਾ ਦਿੰਦਾ, ਮਾੜਾ ਮੈਂ ਵੀਡੀਓ ਵੀ ਦਿਖਾ ਦਿੰਦਾ ਵੀ ਕਿਵੇਂ ਇਹਨਾਂ ਦੇ ਘਰੋਂ ਜਿਹੜਾ ਪਟਵਾਰੀ ਦਦਾਰ ਸਿੰਘ ਜਿਹੜਾ ਪ੍ਰਧਾਨ ਹੈ 33 ਰਜਿਸਟਰੀਆਂ ਉਹਦੇ ਘਰੋਂ ਫੜੀਆਂ ਗਏ ਨੇ। 25 ਲੱਖ ਰੁਪਇਆ ਫੜਿਆ ਗਿਆ। ਅਨੇਕਾਂ ਜਿਹੜੀ ਉਹਦੇ ਖਿਲਾਫ ਜਿਹੜੀ ਕਰਪਸ਼ਨ ਕਰਦਾ ਉਹ ਫੜਿਆ ਗਿਆ। ਵਿਜੀਲੈਂਸ ਨੇ ਪਟਿਆਲਾ ਨੇ ਛਾਪਾ ਮਾਰਿਆ ਉਹਦੇ ਘਰੇ। ਇਸ ਕਰਕੇ ਜਿਹੜੀ ਉਹ ਪਟਵਾਰੀ ਦਾ ਜਿਹੜਾ ਪਟਵਾਰੀ ਸੀਗਾ ਜਿਹੜਾ ਬੰਦਾ ਸੀਗਾ ਅਮਰਜੀਤ ਸਿੰਘ ਨੇ ਮਰੇਟਕੋਟਲਾ ਦੇ ਡੀਸੀ ਨੂੰ ਜਿਹੜੀ ਸ਼ਿਕਾਇਤ ਕੀਤੀ ਸੀਗੀ, ਉਹ ਸ਼ਿਕਾਇਤ ਦੇ ਅਧੀਨ ਤੇ ਪਟਿਆਲਾ ਜਿਹੜੀ ਵਿਜੀਲੈਂਸ ਨੇ ਛਾਪਾ ਮਾਰਿਆ ਤੇ ਉਸ ਸ਼ਿਕਾਇਤ ਦੇ ਅਧੀਨ ਤੇ ਉਹਦੇ ਪਰਚਾ ਦਰਜ ਕੀਤਾ ਗਿਆ ਸੀਗਾ। ਆ ਜਿੰਨੇ ਸਾਰੇ ਕਰਪਟ ਪਟਵਾਰੀ ਨੇ ਜਿੰਨੀਆਂ ਵੀ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਤੇ ਮੈਂ ਕਹਿਣਾ ਚਾਹੁੰਦਾ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਜੇ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਇਹ ਆਪਣੇ ਕੰਮ ਤੇ ਨਹੀਂ ਆਉਂਦੇ 2-4 ਦਿਨਾਂ ਦੇ ਵਿੱਚ, ਤਾਂ ਅਸੀਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਸ਼ੁਰੂ ਕਰਾਂਗੇ ਇਹਨਾਂ ਦੇ ਕਰਪਸ਼ਨਾਂ ਦੇ। ਇਹਨਾਂ ਨੇ ਜੋ ਇਹਨਾਂ ਨੇ ਕਰਪਸ਼ਨ ਪੰਜਾਬ ਦੇ ਵਿੱਚ ਇਹ ਕਰ ਰਹੇ ਨੇਗੇ। ਹਰ ਇੱਕ ਪਟਵਾਰੀ ਨੇ ਆਪਣੀ ਮੰਨ ਕੇ ਚੱਲ 10-10, 15-15,000 ਰੁਪਇਆ ਜੈਨੂਅਨ ਕੰਮ ਦਾ ਲੈਂਦੇ ਨੇਗੇ। ਯਾਰ ਕੋਈ ਕਿਸੇ ਦਾ ਇੰਤਕਾਲ ਕਰਾਉਣਾ, ਪਿਛਲੇ ਟਾਈਮ ਦੀ ਗੱਲ ਆ, ਇੱਥੇ ਇੱਕ ਪਟਵਾਰੀ ਸੀਗਾ, ਮੈਂ ਤਾਂ ਨਾਂ ਭੁੱਲ ਗਿਆ, ਮੇਰੇ ਕੋਲ ਇੱਕ ਵੀਡੀਓ ਆਈ ਸੀਗੀ, ਉਹਨੇ ਆਪਣੀ ਦੁਕਾਨ ਵੇਚੀ ਸੀਗੀ, ਆਪਣੇ ਕਿਸੇ ਬੰਦੇ ਨੇ ਆਪਣੀ ਕੁੜੀ ਬਾਹਰ ਭੇਜੀ ਸੀਗੀ, 50,000 ਰੁਪਏ ਤੋਂ ਦੁਕਾਨ ਦਾ ਇੰਤਕਾਲ ਕਰਾਈਦਾ ਲੈਤਾ, 50,000 ਰੁਪਇਆ ਤੋਂ। ਇੰਨੇ ਨੇ ਇਹ ਕਰਪਸ਼ਨ ਕਰਦੇ ਨੇ। ਜਦੋਂ ਮੈਂ ਆ ਕੇ ਪੁੱਛਿਆ ਤਾਂ ਉਹਦੇ ਬੰਦੇ ਦੇ ਪੈਸੇ ਉਸ ਪਟਵਾਰੀ ਨੇ ਵਾਪਸ ਕਰੇ ਸੀਗੇ। ਆ ਮੇਰੇ ਕੋਲੇ ਫੋਨ ਦੇ ਵਿੱਚ ਵੀਡੀਓ ਪਈ ਆ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਹੁਣ ਤਾਂ ਕਹਿਣਾ ਵੀ ਸਾਡਾ ਪੰਜਾਬ ਸੁਧਰੇ, ਅਸੀਂ ਕਦੋਂ ਸੁਧਰਾਂਗੇ? ਅਸੀਂ ਇਕੱਲੇ ਕਦੋਂ ਪਹਿਰਾ ਦੇਵਾਂਗੇ? ਸਰਕਾਰਾਂ ਦੇ ਹਰ ਇੱਕ ਚੀਜ਼ ਸਰਕਾਰਾਂ ਦੇ ਚੜ ਕੇ ਆਇਆ ਨਾ, ਸਰਕਾਰ ਆ ਕਰੇ, ਸਰਕਾਰ ਉਹ ਕਰੇ। ਅਸੀਂ ਕਿੱਥੇ ਆ? ਸਾਡਾ ਆਪਦਾ ਸਟੈਂਡ ਕਿੱਥੇ ਆ? ਅਸੀਂ ਕਿਉਂ ਨਹੀਂ ਇਕੱਲਾ ਬੋਲਣ ਸਿੱਖਦੇ? ਅਸੀਂ ਕਿਉਂ ਨਹੀਂ ਜਿਹੜਾ ਬੰਦਾ ਸਹੀ ਆ ਸਹੀ ਕਹੋ, ਜਿਹੜਾ ਬੰਦਾ ਗਲਤ ਆ ਗਲਤ ਕਹੋ। ਪਟਵਾਰੀ ਤੇ ਬਿਲਕੁਲ ਸਹੀ ਸਰਕਾਰ ਨੇ ਪਰਚਾ ਪਾ ਕੇ ਅੰਦਰ ਕਰਿਆ। ਸਾਰੇ ਪਟਵਾਰੀ ਆਰਾਮ ਨਾਲ ਘਰੇ ਬੈਠਣਗੇ, ਹੜਤਾਲਾਂ ਕਰੀ ਬੈਠੇ ਨੇਗੇ ਵੀ ਅਸੀਂ ਐਵੇਂ ਜਿੱਕੂ ਨੰਗਾ ਨਾਚ ਨਚਾਵਾਂਗੇ। ਹੜਤਾਲ ਕਰਨਾ ਸਿਰਫ ਔਰ ਸਿਰਫ ਇੱਕੋ ਹੀ ਕਾਰਨ ਇਹਨਾਂ ਦਾ। ਹੜਤਾਲ ਕਰਨ ਦਾ ਇਹ ਕਾਰਨ ਵੀ ਸਰਕਾਰ ਸਾਡੇ ਖਿਲਾਫ ਨਾ ਬੋਲੇ। ਅਸੀਂ ਕਰਪਸ਼ਨ ਕਰਾਂਗੇ, ਅਸੀਂ ਪੈਸੇ ਲਵਾਂਗੇ। ਵੀ ਜੇ ਅਸੀਂ ਸਰਕਾਰ ਤੇ ਅਸੀਂ ਭਾਰੂ ਪਈਏ, ਇਹਨਾਂ ਦਾ ਕੰਮ ਇਹ ਆ ਵੀ ਸਰਕਾਰ ਤੇ ਭਾਰੂ ਪਈਏ। ਇਸ ਕਰਕੇ ਬੇਨਤੀ ਕਰਦੇ ਆ ਪਿੰਡਾਂ ਵਾਲੇ ਲੋਕਾਂ ਨੂੰ ਵੀ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਚਲਾਈਏ। ਤੇ ਸਰਕਾਰ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ। ਬਾਹਰ ਕੱਢ ਕੇ ਨੌਜਵਾਨ ਬਥੇਰੇ ਇਹਨਾਂ ਤੇ 20,000 ਰੁਪਏ ਦੀ ਨੌਕਰੀ ਕਰਨ ਨੂੰ ਤਿਆਰ ਨੇਗੇ। ਇਹਨਾਂ ਨੇ ਲਾਭ ਵੱਧ ਚੁੱਕੀ ਹੈ। ਅੱਜ ਤੱਕ ਜਿਹੜੇ ਮੈਂ ਚੇਤਾਵਨੀ ਦੇ ਕੇ ਜਾਣਾ, ਮੈਂ ਇੱਥੇ ਖੜ ਕੇ ਚੇਤਾਵਨੀ ਦੇ ਕੇ ਜਾਣਾ। ਧਨੌਲਾ ਤਹਿਸੀਲ ਦੇ ਵਿੱਚ ਕੋਈ ਵੀ ਇੱਥੇ ਕਿਤੋਂ ਤੁਹਾਡੇ ਤੋਂ 1 ਰੁਪਿਆ ਵੀ ਮੰਗਦਾ, ਕੋਈ ਪਟਵਾਰੀ ਮੰਗਦਾ, ਕੋਈ ਕੰਨਗੋ ਮੰਗਦਾ, ਕੋਈ ਤਹਿਸੀਲਦਾਰ ਮੰਗਦਾ, ਮੇਰੇ ਕੋਲੇ ਆ ਜਾਓ। ਜੇ ਲੈ ਕੇ ਦਿਖਾਵੇ ਇੱਥੇ ਕੋਈ 1 ਰੁਪਿਆ ਵੀ ਰਿਸ਼ਵਤ ਚੱਲ ਕੇ ਦਿਖਾਵੇ। ਮੈਂ ਸਾਰੇ ਪੰਜਾਬ ਦੇ ਵਿੱਚ ਮੈਂ ਨਹੀਂ ਜਾ ਸਕਦਾ। ਮੈਂ ਕੱਲੇ ਧਨੌਲਾ ਤਹਿਸੀਲ ਵਾਲੇ ਲੋਕਾਂ ਨੂੰ ਕਹਿਣਾ ਚਾਹੁੰਦਾ, ਜਿੰਨੇ ਵੀ ਇੱਥੇ ਮੇਰੇ ਲਾਗੇ ਤਾਗੇ ਦੇ ਪਿੰਡ ਲੱਗਦੇ ਨੇ, ਕੋਈ ਪਟਵਾਰੀ ਤੋਂ 1 ਰੁਪਿਆ ਮੰਗਦਾ, ਜਦੋਂ ਮਰਜ਼ੀ ਮੇਰੇ ਕੋਲੇ ਆ ਜਾਓ, ਉਹਨੂੰ ਮੈਂ ਸ਼ੂਟ ਕਰਕੇ ਦਿਖਾਊਂਗਾ। ਕੋਈ ਵੀ ਤੋਂ 1 ਰੁਪਿਆ ਵੀ ਕੋਈ ਵੀ ਰਿਸ਼ਵਤ ਦਾ ਮੰਗਦਾ, ਮੈਂ ਇੱਥੋਂ ਆਪਦਾ ਮੇਰਾ ਪਿੰਡ ਹੈਗਾ 10 ਕਿਲੋਮੀਟਰ ਦੂਰ, ਜਦੋਂ ਵੀ ਤੋਂ ਕੋਈ ਵੀ 1 ਰੁਪਿਆ ਮੰਗਦਾ ਮੇਰੇ ਕੋਲੇ ਆ ਜਾਓ, ਉਹਨੂੰ ਮੈਂ ਕਰਕੇ ਦਿਖਾਊਂ ਤੀਰ ਵਾਂਗੂ ਸਿੱਧੇ। ਟਾਈਮ ਤੇ ਨਹੀਂ ਆਉਂਦੇ। ਇਹਨਾਂ ਨੇ ਪਿਓ ਵਾਲੀ ਨੌਕਰੀ ਬਣਾ ਛੱਡੀ। 9 ਵਜੇ 2 ਵਜੇ ਆ ਕੇ 3 ਵਜੇ ਆ ਕੇ ਜਦੋਂ ਜੀ ਕਰਿਆ ਆ ਕੇ ਚੰਗੇ ਪਾ ਕੇ ਉਹਨੇ ਕੱਪੜੇ ਚੰਗੇ ਹੁੰਦੇ ਨੇ, ਗੱਡੀਆਂ ਦੇ ਵਿੱਚ ਆ ਕੇ 4-5 ਬੈਠੇ ਹੁੰਦੇ ਨੇ। ਇਹਨਾਂ ਨੇ ਚੇਲੇ ਆਪਦੇ ਰੱਖੇ ਹੋਏ ਨੇਗੇ। ਇਹ ਕੀ ਕਰਦੇ ਨੇ ਬਾਈ? ਜਿਵੇਂ ਕਿ ਹੁਣ ਇਹ ਜਿਹੜਾ ਇਹ ਪਟਵਾਰੀ ਆ ਸੰਗਰੂਰ ਵਾਲਾ, ਜਿਹੜਾ ਇਹ ਪ੍ਰਧਾਨ ਹੈ, ਇਹਨਾਂ ਨੇ ਚੇਲੇ ਚਾਪਟੇ ਜਿਹੜੇ ਰੱਖੇ ਹੋਏ ਉਹਨਾਂ ਦੇ ਥਰੂ ਰਿਸ਼ਵਤ ਲੈਂਦੇ ਨੇਗੇ। ਉਹਨਾਂ ਦੇ ਥਰੂ ਕਹਿੰਦੇ ਨੇ 10,000 ਰੁਪਇਆ ਫੜਾ ਲਿਆ, ਇਹਨੂੰ 5,000 ਰੁਪਇਆ ਫੜਾ ਲਿਆ। ਜਾਂ ਜਿਹੜੇ ਬਾਹਰ ਬੈਠੇ ਨੇ ਹੁੰਦੇ ਨੇਗੇ, ਕਈ ਜਿਹੜੇ ਸਟਾਈਨੋ ਜੇ ਬੈਠੇ ਹੁੰਦੇ ਨੇ ਟਾਈਪਿੰਗ ਕਰਨ ਵਾਲੇ, ਉਹਨਾਂ ਨੂੰ ਫੜਾ ਲਿਆ 5,000 ਰੁਪਇਆ ਫੜਾਇਆ, 10,000 ਰੁਪਇਆ ਫੜਵਾਇਆ। ਇਹਨਾਂ ਨੇ ਲਾਭ ਵੱਧ ਚੁੱਕੀ ਹੈ। ਮੈਂ ਜਿੰਨੇ ਵੀ ਮੈਂ ਇੱਥੇ ਕਹਿਣਾ ਚਾਹੁੰਦਾ, ਜਿੰਨੇ ਵੀ ਮੇਰੇ ਧਨੌਲਾ ਦੇ ਇੱਥੇ ਸਬ ਤਹਿਸੀਲ ਦੇ ਪਿੰਡ ਲੱਗਦੇ ਨੇ, ਕੋਈ ਵੀ ਪਟਵਾਰੀ ਕੋਈ ਵੀ ਕੰਨਗੋ ਸੋਥੋਂ 1 ਰੁਪਏ ਦੀ ਵੀ ਰਿਸ਼ਵਤ ਮੰਗਦਾ, ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਤੀਰ ਵਾਂਗੂ ਸਿੱਧੇ ਕਰੂੰਗਾ। ਇਹਨਾਂ ਨੇ ਲਾਹ ਨਹੀਂ ਵੱਧ ਚੁੱਕੀ। ਆਪਾਂ ਉਹਦੇ ਜਦ ਨਹੀਂ ਇਹ ਕੰਮ ਤੇ ਆਉਂਦੇ ਤਾਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਕੱਢਾਂਗੇ। ਇਹਨਾਂ ਦੇ ਕੀ ਇਹਨਾਂ ਦੇ ਮਜਾਲ ਆ? ਸਰਕਾਰ ਨੂੰ ਬੇਨਤੀ ਹੈ ਸਾਰਿਆਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਨਵੇਂ ਰੱਖੋ ਲੋਕ। ਠੀਕ ਆ ਬਾਈ ਜੀ ਗੱਲ?
ਲੋਕ ਹੈਰਾਨ ਹੋ ਮੁੜੀ ਜਾਂਦੇ ਨੇਗੇ। ਲੋਕ ਹੈਰਾਨ ਨਹੀਂ ਹੁੰਦੇ ਇਹਨਾਂ ਕਰਕੇ। 70,000 ਰੁਪਏ ਤੁਸੀਂ ਤਨਖਾਹ ਲੈਣਾ, ਥੋੜਾ ਢਿੱਡ ਨਹੀਂ ਭਰਦਾ ਯਾਰ। ਤੁਸੀਂ ਆਰਾਮ ਨਾਲ ਜਾ ਕੇ ਬਹਿ ਗਏ। ਬਰਾਬਰ ਜਿਹੜਾ ਧਰਨਾ ਚਲਾਵਾਂਗੇ ਪੈਰਲਲ, ਚਾਹੇ ਡੀਸੀ ਦਫ਼ਤਰ ਅੱਗੇ ਚਲਾਉਣਾ ਪਵੇ। ਆਉਣ ਵਾਲੇ 1-2 ਦਿਨਾਂ ਦੇ ਵਿੱਚ ਦੇਖਦੇ ਆ। ਸਾਰੇ ਜਥੇਬੰਦੀਆਂ ਨੂੰ ਵੀ ਮੈਂ ਅਪੀਲ ਕਰੂੰਗਾ, ਕਿਸਾਨ ਜਥੇਬੰਦੀਆਂ ਨੂੰ ਵੀ ਇਹਨਾਂ ਦੇ ਬਰਾਬਰ ਚਲਾਉਂ। ਤਾਂ ਕਹਿੰਦਾ ਸਾਡੀ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋ, ਸਾਡਾ ਪੰਜਾਬ ਚੰਗਾ ਹੋਵੇ। ਜੇ ਕੋਈ ਚੰਗਾ ਕੰਮ ਕਰਦਾ ਫਿਰ ਉਹ ਅਸੀਂ ਸਾਥ ਦੇਣ ਨੂੰ ਤਿਆਰ ਨਹੀਂ। ਆਇਆ ਦਿਖਾ ਕੇ ਇੱਥੇ ਸਾਰੇ। ਠੀਕ ਆ ਬਾਈ ਜੀ ਗੱਲ? ਠੀਕ ਹੋ ਜੀ? ਠੀਕ ਹੈ ਜੀ, ਇਹਨਾਂ ਗੱਲ ਕੋਈ ਗਲਤ ਨਹੀਂ ਗਈ। ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੈਂ ਧਨੌਲਾ ਤੋਂ ਮੈਂ ਚੇਤਾਵਨੀ ਦਿੰਦਾ, 1 ਵੀ ਰੁਪਿਆ ਬੰਦਾ ਕੋਈ ਰਿਸ਼ਵਤ ਮੰਗਦਾ ਮੈਂ ਤੀਰ ਵਾਂਗੂ ਸਿੱਧਾ ਕਰਕੇ ਦਿਖਾਊਂਗਾ। ਕੋਈ ਪਟਵਾਰੀ, ਕੋਈ ਕੰਨ ਕੋ, ਕੋਈ ਤਹਿਸੀਲਦਾਰ ਮੇਰੇ ਕੋਲੇ ਆ ਜਾਓ। ਜੇ ਨਾਮ ਡਾਂਸ ਕਰਾਵਾਂ ਤਾਂ ਨਾ ਮੈਨੂੰ ਭਾਨਾ ਨਾ ਕਿਉਂ ਜਿੰਨਾ ਮੈਂ ਆਇਆ ਮੇਰੇ ਕੋਲੇ ਪਿੰਡ ਆ ਜਾਓ। ਕਈ ਵਾਰੀ ਫੋਨ ਚੱਕਣਾ, ਪਿੰਡ ਮੇਰਾ ਕੋਟਦਨਾ ਪਿੰਡ ਹੈ। ਹਾਂ, ਜਦੋਂ ਮਰਜ਼ੀ ਆ ਜਾਓ। ਕਈ ਵਾਰੀ ਫੋਨ ਨਹੀਂ ਚੱਕੇ ਜਾਂਦਾ। ਭਾਨਾ ਸਿੱਧੂ ਜਦੋਂ ਮਰਜ਼ੀ ਆ ਜਾਓ। ਸਾਰੇ ਲੋਕ ਹੁਣ ਮੈਂ ਦਿਖਾਉਣਾ। ਆ ਹੈਰਾਨ ਹੋ ਮੁੜੀਆਂ ਨੇ, ਕੋਈ ਧੀਆਂ, ਕੋਈ ਭੈਣਾਂ, ਕੋਈ ਕਿੱਥੋਂ ਆਉਂਦੇ ਨੇ ਲੋਕ। ਇਹਨਾਂ ਨੇ ਆਪਦਾ ਬਣਾ ਛੱਡਿਆ, ਇਹਨਾਂ ਨੇ ਰੂਲ ਆਪਦਾ ਨਹੀਂ ਬਣਾ ਛੱਡਿਆ। ਆ ਸਾਰੇ ਲੋਕ ਹੈਰਾਨ ਹੋ ਮੁੜਦੇ ਨੇਗੇ। ਮੈਂ ਦੁਬਾਰਾ ਫੇਰ ਕਹਿਣਾ, ਧਨੌਲਾ ਤਹਿਸੀਲ ਦੇ ਵਿੱਚ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰਿਸ਼ਵਤ ਮੰਗਦਾ, ਮੈਂ ਇਹਨਾਂ ਦਾ ਗਿੱਧਾ ਪਾ ਕੇ ਦਿਖਾਊਂਗਾ। ਇੱਥੇ ਕੋਈ ਰਿਸ਼ਵਤ ਮੰਗ ਕੇ ਦਿਖਾਵੇ, ਕੋਈ ਤਹਿਸੀਲਦਾਰ ਆ, ਕੋਈ ਪਟਵਾਰੀ ਆ, ਜਿਹੜਾ ਮਰਜ਼ੀ ਆ, ਇੱਥੇ 1 ਵੀ ਰੁਪਿਆ ਕੋਈ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾਉਂਗਾ। ਇੱਥੇ ਕਰਪਸ਼ਨ ਆ ਧਨੌਲਾ ਤਹਿਸੀਲ ਦੇ ਵਿੱਚ ਕਿਤੇ ਵੀ ਚੱਲਦੀ ਆ। ਮੇਰੇ ਕੋਲੇ ਆ ਜਾਓ। ਪਿੰਡ ਮੇਰਾ ਕੋਟਦਨਾ, ਸਾਰੇ ਮੈਨੂੰ ਤੁਸੀਂ ਜਾਣਦੇ ਹੋ। ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਰਿਸ਼ਵਤ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾ ਕੇ ਦਿਖਾਉਂ। ਉਹਨਾਂ ਨੇ ਲਾਹ ਹੀ ਵੱਧ ਚੁੱਕਿਆ। 70,000 ਰੁਪਏ ਤਨਖਾਹ ਲੈਂਦੇ ਨੇ ਯਾਰ। ਘਰੇ ਆਰਾਮ ਨਾਲ ਬੈਠੇ ਨੇਗੇ। ਇੰਨਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਨੇ ਹੋਣਾ। ਧੰਨਵਾਦ ਸਾਰਿਆਂ ਦਾ। ਕਰਦੇ ਵੀ ਮੰਗ ਹਾਲਾ ਫੜੀ ਉੱਥੋਂ ਜੇ ਲਿਆ ਚੱਕ ਕੇ ਸਾਰਾ ਉੱਥੋਂ ਇਹਨਾਂ ਦਾ ਇੱਕ ਘੰਟਾ ਹੋਇਆ। ਓਕੇ, ਇਹ ਸਭ ਤਹਿਸੀਲ ਧਨੌਲਾ ਦੇ ਵਿੱਚ ਖੜਿਆ ਜੀ। ਪਟਵਾਰੀਆਂ ਦੇ ਜਿਹੜੀ ਬਾਬਤ ਆ ਉਹ ਸਾਰੀ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੇ ਲੋਕ ਹਰਾਸਮੈਂਟ ਹੋ ਰਹੇ ਨੇ ਪਟਵਾਰੀਆਂ ਦੀ ਹੜਤਾਲ ਕਰਕੇ। ਆ ਜਿਹੜੀ ਪਟਵਾਰੀਆਂ ਦੀ ਹੜਤਾਲ ਕਰਕੇ ਮੈਂ ਤੁਹਾਨੂੰ ਇੱਧਰ ਦਿਖਾਦਾ ਵੀ ਸਾਰਾ ਜਿਹੜਾ ਕੰਮਕਾਰ ਆ ਉਹ ਤਹਿਸੀਲਾਂ ਰੁਕਿਆ ਪਿਆ। ਇਸ ਚੀਜ਼ ਕਲੀਅਰ ਹੋ ਚੁੱਕੀ ਆ ਵੀ ਜਿਹੜਾ ਉਹ ਪਟਵਾਰੀ ਆ, ਜਿਹੜੇ ਦੇ ਖਿਲਾਫ ਸਰਕਾਰ ਨੇ ਪਰਚਾ ਦਿੱਤਾ ਦੀਦਾਰ ਸਿੰਘ ਦੇ ਖਿਲਾਫ, ਉਹਦੇ ਘਰੋਂ ਸਾਬਤ ਹੋ ਚੁੱਕਿਆ ਵੀ 33 ਰਜਿਸਟਰੀਆਂ ਦੇ 25 ਲੱਖ ਰੁਪਇਆ ਜਿਹੜੇ ਉਹਦੇ ਬੈਂਕ ਅਕਾਊਂਟ ਦੇ ਵਿੱਚ, ਖਾਤੇ ਦੇ ਵਿੱਚ ਜਿਹੜਾ ਲੋਕਰ ਹੈ ਉਹਦੇ ਵਿੱਚ ਬੜਾ ਕੁਝ ਪਿਆ। ਹਜੇ ਉਹਦੀ ਉਹਨੇ ਚਾਬੀ ਨਹੀਂ ਦਿੱਤੀ। ਇਹ ਪਟਵਾਰੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ 70,000 ਰੁਪਇਆ ਤਨਖਾਹ ਲੈਂਦੇ ਨੇਗੇ ਇਹ। ਵੈਸੇ ਤਾਂ ਅਸੀਂ ਸਾਰੇ ਪੰਜਾਬ ਦੇ ਲੋਕ ਕਹਿੰਦੇ ਆ ਵੀ ਕਰਪਸ਼ਨ ਖਤਮ ਹੋਣੀ ਚਾਹੀਦੀ ਆ। ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਣੀ ਚਾਹੀਦੀ ਹੈ। ਜੇ ਕੋਈ ਸਰਕਾਰ, ਕੋਈ ਚੰਗਾ ਬੰਦਾ ਕੋਈ ਕੰਮ ਕਰ ਰਿਹਾ ਤਾਂ ਅਸੀਂ ਉਹਦਾ ਸਾਥ ਕਿਉਂ ਨਹੀਂ ਦੇ ਰਹੇ ਲੋਕ? ਜੇ ਕੋਈ ਸਰਕਾਰ ਚਾਹੁੰਦੀ ਹੈ ਕਿ ਅਸੀਂ ਕਰਪਸ਼ਨ ਖਤਮ ਕਰੀਏ, ਇਹ ਪਟਵਾਰੀ ਜਿਹੜੇ ਧਰਨੇ ਲਾ ਕੇ ਬੈਠੇ ਨੇ, ਕਿ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਗਵਰਨਮੈਂਟ ਨੂੰ ਗੱਲ ਕਰਨਾ ਚਾਹੁੰਦਾ, ਇਹਨਾਂ ਨੂੰ ਕੱਲੇ ਨੂੰ ਘਰੇ ਭੇਜੋ। ਅਸੀਂ ਜਿਹੜੀਆਂ ਚੰਗੀ ਪੜ੍ਹਾਈ ਕਰੇ ਹੋਏ ਨੌਜਵਾਨ ਆ, ਸਾਰੇ ਨੌਜਵਾਨ ਇੱਥੇ ਫਿਰਦੇ ਨੇਗੇ। ਅਸੀਂ 20-30 ਹਜ਼ਾਰ ਤੇ ਨੌਕਰੀ ਕਰਨ ਨੂੰ ਤਿਆਰ ਹਾਂ। 70,000 ਰੁਪਏ ਤਨਖਾਹ ਦਿੰਦੇ ਨੇਗੇ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਹੀਂ ਉੱਥੇ ਕੰਮ ਤੇ ਆਉਂਦੇ, ਨਹੀਂ ਕੰਮ ਖੋਲਦੇ, ਤਾਂ ਅਸੀਂ ਬਰਾਬਰ ਧਰਨਾ ਲਾਵਾਂਗੇ। ਅਸੀਂ ਨੌਜਵਾਨ ਇਹਨਾਂ ਨੂੰ ਕੱਢ ਕੇ, ਇਹਨਾਂ ਨੂੰ ਸਾਰੇ ਪਟਵਾਰੀਆਂ ਕਰਪਟ ਨੂੰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਅਸੀਂ ਸਾਰੇ ਨੌਕਰੀਆਂ ਕਰਨ ਨੂੰ ਤਿਆਰ ਹਾਂ। ਇਹਨਾਂ ਦੇ ਨਾਲੋਂ ਦੁੱਗਣੇ ਅਸੀਂ ਪੜ੍ਹੇ ਹੋਏ ਹਾਂ। ਇਸ ਕਰਕੇ ਬੇਨਤੀ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ, ਜਿੰਨੀਆਂ ਵੀ ਤਹਿਸੀਲਾਂ ਦੇ ਵਿੱਚ ਜੇ ਪਟਵਾਰੀ ਆਪਣੇ ਕੰਮ ਤੇ ਨਹੀਂ ਆਉਂਦੇ, ਸਰਕਾਰ ਨੂੰ ਬੇਨਤੀ ਕਰਦੇ ਹਾਂ, ਜੇ ਸਰਕਾਰ ਚੰਗਾ ਕੰਮ ਕਰਦੀ ਹੈ ਅਸੀਂ ਸਰਕਾਰ ਦਾ ਡਟ ਕੇ ਸਾਥ ਦੇਣ ਨੂੰ ਤਿਆਰ ਹਾਂ ਤੇ ਬਰਾਬਰ ਇਹਨਾਂ ਦੇ ਧਰਨਾ ਲਾ ਕੇ ਬੈਠਾਂਗੇ ਤੇ ਇਹਨਾਂ ਨੂੰ ਨੌਕਰੀਆਂ ਤੋਂ ਕੱਢੋ, ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਕਰਪਟਾਂ ਨੂੰ। ਇਹਨਾਂ ਨੇ ਕਰਪਸ਼ਨ ਕਰ ਉਹਦੇ ਘਰ ਭਰ ਲਏ, ਇਹਨਾਂ ਨੇ ਕੋਠੀਆਂ ਕਾਰਾਂ ਇਹਨਾਂ ਨੇ ਐਡੇ ਨੇ ਖੜੀਆਂ ਕਰ ਲੀਆਂ, ਐਡੇ ਇਹਨਾਂ ਨੇ ਕਰਪਸ਼ਨ ਹਰ ਇੱਕ ਤਹਿਸੀਲ ਦੇ ਵਿੱਚ। ਆ ਮੈਂ ਤਹਿਸੀਲ ਦੇ ਵਿੱਚ ਗੱਲ ਕਰਦਾ, ਮੈਂ ਇਹ ਤੋਂ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੰਗਾ ਨਾਚ ਕਰਿਆ ਸੀਗਾ। ਇਹ ਸਮੇਂ ਤੇ ਨਹੀਂ ਆਉਂਦੇ ਸੀਗੇ ਇਹ ਪਟਵਾਰੀ ਆਉਂਦੇ ਨੇ 10-10 12-12 ਵਜੇ, ਕਦੇ ਕਹਿੰਦੇ ਸਾਡੀ ਮਨ ਮਰਜ਼ੀ ਨਾਲ ਆਉਂਦੇ ਨੇ 2-2 ਵਜੇ ਆ ਕੇ ਬਹਿ ਜਾਂਦੇ ਨੇ ਕਿ ਲੋਕਾਂ ਨੂੰ ਸਮੇਂ ਸਿਰੇ ਮਿਲਦੇ ਨਹੀਂ ਇਹ ਪਟਵਾਰੀ। ਇਹ ਪਟਵਾਰੀਆਂ ਨੇ ਜਲੂਸ ਕੱਢ ਸਕਿਆ ਸਾਰੇ ਕੰਮ ਦਾ। ਪਟਵਾਰੀਆਂ ਨੇ 2-2 ਵਜੇ ਆ ਕੇ ਮਨ ਮਰਜ਼ੀ ਨਾਲ ਆ ਕੇ ਕੁਰਸੀਆਂ ਤੇ ਬਹਿ ਜਾਂਦੇ ਨੇਗੇ। ਕੋਈ ਇਹਨਾਂ ਦੀ ਡਿਊਟੀ ਨਹੀਂ, ਕੋਈ ਸਮੇਂ ਸਿਰ ਨਹੀਂ ਆਉਣਾ। 9:30 ਵਜੇ ਇਹਨਾਂ ਦਾ ਸਮਾਂ, 9:15 ਵਜੇ 9:30 ਵਜੇ ਨਾਲ ਸਮਾਂ ਬਣਦਾ ਵੀ ਆ ਕੇ ਸੀਟ ਤੇ ਬਹਿ ਜਾਣ। ਸਮੇਂ ਤੇ ਨਹੀਂ ਆਉਂਦੇ। ਜੇ ਇਹਨਾਂ ਦੇ ਕੋਈ ਸਰਕਾਰ, ਕੋਈ ਚੰਗੀ ਸਰਕਾਰ ਆਈ ਆ, ਮੈਂ ਭਗਵੰਤ ਮਾਨ ਦੇ ਖਿਲਾਫ ਵੀ ਬਹੁਤ ਬੋਲਦਾ। ਜਿੱਥੇ ਸਰਕਾਰ ਗਲਤ ਆ ਉਹਦੇ ਮੈਂ ਖਿਲਾਫ ਵੀ ਬਹੁਤ ਬੋਲਦਾ, ਪਰ ਜਿੱਥੇ ਸਰਕਾਰ ਸਹੀ ਆ, ਅਸੀਂ ਸਹੀ ਸਰਕਾਰ ਦਾ ਉਹ ਚੰਗੇ ਬੰਦਾ, ਸਾਡਾ ਹੱਕ ਬਣਦਾ ਕਿਸੇ ਦਾ ਸਾਥ ਦਈਏ। ਅੱਜ ਜੇ ਉਹ ਚੰਗਾ ਬੰਦਾ ਕੋਈ ਚੰਗਾ ਕੰਮ ਕਰ ਰਿਹਾ, ਅੱਜ ਪਟਵਾਰੀਆਂ ਦਾ ਉਹਨਾਂ ਨੇ ਇੱਕ ਪਟਵਾਰੀ ਤੇ ਫੜ ਕੇ ਪਰਚਾ ਦਿੱਤਾ ਦੀਦਾਰ ਸਿੰਘ ਤੇ, ਕਰਪਟ ਪਟਵਾਰੀ ਤੇ, ਤਾਂ ਸਾਰੀ ਇਹਨਾਂ ਦੀ ਪਟਵਾਰ ਯੂਨੀਅਨ ਲਾ ਕੇ ਹੜਤਾਲ ਕਰਕੇ ਬਹਿ ਗਈ। ਆਹ ਦੇਖੋ ਲੋਕ ਕਿੰਨੇ ਹੈਰਾਨ ਹੋ ਜਾਂਦੇ ਨੇ। ਦਿਖਾ ਮੜਾ ਜਾ, ਸਾਰੇ ਲੋਕ ਕਿਵੇਂ ਹੈਰਾਨ ਹੋ ਜਾਂਦੇ। ਅੰਦਰ ਆ ਜਾ ਮੜਾ ਜਾ।
ਅੰਦਰ ਆ ਜਾ ਦੇਖ ਕਿਵੇਂ ਲੋਕ ਹੈਰਾਨ ਹੁੰਦੇ ਨੇਗੇ। ਕੋਈ ਸਮਾਂ ਨਹੀਂ ਇਹਨਾਂ ਨੇ ਉਹਦੇ ਪਿਓ ਦੀ ਨੌਕਰੀ ਬਣਾ ਛੱਡੀ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੇ ਸਰਕਾਰ। ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਥਾਂ ਤੇ ਅਸੀਂ ਆਹ ਬੜੇ ਲਿਖੇ ਨੇ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ ਇਹਨਾਂ ਨੂੰ ਨੌਕਰੀਆਂ ਦੇ ਵਿੱਚ ਇਹਨਾਂ ਨੇ ਕਰਪਟਰ ਨੇ ਆਹ ਦੇਖੋ ਸਾਰੇ ਖਾਲੀ ਪਏ ਨੇ। ਇੱਥੇ ਲੋਕ ਆ ਮੁੜੀ ਜਾਂਦੇ, ਇਹਨਾਂ ਨੂੰ ਕੋਈ ਕਿਸੇ ਦਾ ਲੈਣ ਦੇਣ ਨਹੀਂ ਹੈਗਾ। ਆਹ ਦੇਖੋ ਆਹ ਸਾਰੇ ਖਾਲੀ ਪਏ ਨੇ। ਆਹ ਦਿਖਾਉਣਾ ਤੁਹਾਨੂੰ ਦਫ਼ਤਰ, ਆਹ ਸਾਰੇ ਖਾਲੀ ਪਏ ਨੇ। ਇਹਨਾਂ ਨੇ ਆਪਦੇ ਪਿਓ ਵਾਲਾ ਰਾਜ ਬਣਾ ਚੱਕਿਆ, ਇਹਨਾਂ ਨੇ ਪਿਓ ਵਾਲਾ ਸ਼ੇਅਰ ਕਰੀ ਚੱਲਿਓ। ਆਹ ਪਏ ਨੇ ਸਾਰੇ ਇੱਥੇ। ਜੇ ਕਿਸੇ ਸਰਕਾਰ ਨੇ ਚੰਗਾ ਕੰਮ ਕਰਿਆ ਤਾਂ ਉਹਦਾ ਹੱਕ ਬਣਦਾ ਕਿ ਅਸੀਂ ਆਮ ਆਪਾਂ ਪੰਜਾਬ ਦੇ ਲੋਕ ਸਾਥ ਦਈਏ। ਉਹ ਤਾਂ ਕਹਿੰਦਾ ਸਾਡਾ ਪੰਜਾਬ ਸਹੀ ਹੋਵੇ, ਸਾਡੇ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ। ਜੇ ਕਰਪਸ਼ਨ ਖਤਮ ਕਰਨ ਦੀ ਗੱਲ ਕਰਦਾ ਤਾਂ ਅਸੀਂ ਲੋਕ ਸਾਥ ਨਹੀਂ ਦਿੰਦੇ। ਪਟਵਾਰੀਆਂ ਨੂੰ ਮੈਂ ਬਰਾਬਰ ਇਹਨਾਂ ਦਾ ਧਰਨਾ ਕੱਢੋ ਤੇ ਪਟਵਾਰੀਆਂ ਦੇ ਬਰਾਬਰ ਇਹਨਾਂ ਨੂੰ ਨੌਕਰੀਆਂ ਤੋਂ ਸਾਰਿਆਂ ਨੂੰ ਸਰਕਾਰ ਕੱਢ ਕੇ ਚੰਗੇ ਬੰਦੇ ਹੋਰ ਨੌਜਵਾਨ ਬਥੇਰੇ ਨੇਗੇ। 70,000 ਰੁਪਏ ਇਹਨਾਂ ਦੀ ਤਨਖਾਹ ਹੈ। 70,000 ਰੁਪਏ ਤੋਂ ਉੱਪਰ 2-2 ਲੱਖ ਰੁਪਏ ਰਿਸ਼ਵਤਾਂ ਲੈਂਦੇ ਨੇ। ਇੰਤਕਾਲ ਕਿਰਾਏ ਦਾ ਹੈ ਕੀ ਕਰਦੇ ਨੇਗੇ? ਆਜੋ ਤੇ ਮੈਂ ਬਾਹਰ ਗੱਲਬਾਤ ਕਰਦਾ। ਇੱਧਰ ਲਿਆ ਮੈਂ ਸਾਰੇ ਤੁਹਾਨੂੰ ਉੱਪਰ ਦਾ ਹੋਣਾ। ਇੰਤਕਾਲ ਕਿਰਾਏ ਦਾ 10-20,000 ਰੁਪਏ ਮੰਗਦੇ ਨੇ। ਉਹਦਾ ਪਿਓ ਵਾਲਾ ਰਾਜ ਬਣਾ ਛੱਡਿਆ। ਸਵੇਰ ਬੈਠੇ ਨੇ ਕਿਸੇ 20,000 ਰੁਪਏ ਇੰਤਕਾਲ ਜੇ ਕਿਸ ਦਾ ਮੰਨ ਕੇ ਚੱਲ ਇੰਤਕਾਲ ਸਹੀ ਵੀ ਆ ਨਾ, ਵੀ ਉਹ ਆਪਣਾ ਕੋਈ ਉਹਦਾ ਸਹੀ ਕੰਮ ਹੈ, ਉਸ ਇੰਤਕਾਲ ਦਾ ਵੀ ਇਹ 20,000 ਰੁਪਏ ਲੈ ਜਾਂਦੇ ਨੇ। ਤਹਿਸੀਲਦਾਰ ਤੇ ਇਹਨਾਂ ਦੀ ਰਿਸ਼ਵਤ ਜਾਂਦੀ ਹੈ। ਇਹਨਾਂ ਨੇ ਆਪਦੇ ਪਿਓ ਵਾਲਾ ਰਾਜ ਨਹੀਂ ਬਣਾ ਸਕਦਾ। ਇਹਨਾਂ ਸਾਰਿਆਂ ਦੇ ਖਿਲਾਫ, ਪਟਵਾਰੀਆਂ ਦੇ ਖਿਲਾਫ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਰਿਆਂ ਨੂੰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਘਰੋਂ ਭੇਜੋ। ਘਰੋਂ ਭੇਜ ਕੇ ਇਹਨਾਂ ਦੇ ਥਾਂ ਤੇ ਹੋਰ ਨੌਜਵਾਨ ਨੌਕਰੀਆਂ ਕਰਨਗੇ। ਅਸੀਂ ਇੱਥੇ ਡਟ ਕੇ ਸਾਥ ਦਾ ਸਾਰੇ ਕਬੱਟ ਦਿਖਾਉਣਾ। ਆਹ ਸਾਰੇ ਦਿਖਾਉਣਾ। ਆਹ ਕੰਨਗੋ ਤੇ ਰਜਿਸਟਰਾਂ ਨੇ ਰਜਿਸਟਰ ਵੀ ਵਿੱਚ ਹੀ ਆ ਨਾਲ। ਕੰਨਗੋ ਤੇ ਇਹਨਾਂ ਨੇ ਕੰਮ ਕੀ ਕਰਿਆ? ਇਹਨਾਂ ਨੇ ਸਰਕਾਰ ਨੂੰ ਇਹ ਦਿਖਾਉਣਾ ਚਾਹੁੰਦੇ ਨੇਗੇ ਵੀ ਜੇ ਅਸੀਂ ਮੰਨ ਕੇ ਚੱਲ ਰਿਸ਼ਵਤ ਵੀ ਅਸੀਂ ਜੇ ਸਰਕਾਰ ਸਾਡੇ ਖਿਲਾਫ ਨਾ ਜਿਵੇਂ ਕਿ ਗੱਲਾਂ ਕਰਦੇ ਨੇ, ਜਿਵੇਂ ਕਿਸਾਨ ਯੂਨੀਅਨ ਹੁੰਦੀ ਹੈ, ਜਿਵੇਂ ਮਜ਼ਦੂਰ ਯੂਨੀਅਨ ਹੁੰਦੀ ਹੈ, ਇਹ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਜੇ ਸਰਕਾਰ ਸਾਡੇ ਬਾਬਤ ਕੋਈ ਜਾਰੀ ਕਰਦੀ ਹੈ ਨਾ ਬਿਆਨ ਵੀ ਸਾਡੀ ਏਕਤਾ ਹੈ, ਅਸੀਂ ਪਤਾ ਨਹੀਂ ਕੰਮ ਨਹੀਂ ਕਰਾਂਗੇ। ਸਾਰਿਆਂ ਨੂੰ ਬਾਹਰ ਕੱਢ ਕੇ ਭੇਜੋ। 70,000 ਰੁਪਏ ਦੀ ਥਾਂ ਤੇ 3 ਨੌਜਵਾਨ ਨੌਕਰੀ ਕਰਨਗੇ। 20,000 ਰੁਪਏ ਦੇ ਨੌਕਰੀ ਨੌਜਵਾਨ ਕਰਨ ਨੂੰ ਤਿਆਰ ਨੇਗੇ। 70,000 ਰੁਪਏ ਦੀ ਤਨਖਾਹ ਹੈ। ਕੱਢੋ ਬਾਹਰ। ਇਹਨਾਂ ਦੇ ਨਾਲੋਂ ਦੁੱਗਣੀ ਨੌਜਵਾਨਾਂ ਦੀ ਸਟੱਡੀ ਕਰੀ ਹੋਈ ਹੈ। ਜੇ ਕਰਪਟ ਨੇਗੇ ਆ ਵੀਡੀਓ ਸੁਣ ਮੈਂ ਦਿਖਾ ਦਿੰਦਾ ਮਾੜਾ ਸੁਣ ਮੈਂ ਵੀਡੀਓ ਵੀ ਦਿਖਾ ਦਿੰਦਾ ਵੀ ਕਿਵੇਂ ਇਹਨਾਂ ਦੇ ਘਰੋਂ ਜਿਹੜਾ ਪਟਵਾਰੀ ਦਦਾਰ ਸਿੰਘ ਜਿਹੜਾ ਪ੍ਰਧਾਨ ਹੈ 33 ਰਜਿਸਟਰੀਆਂ ਉਹਦੇ ਘਰੋਂ ਫੜੀਆਂ ਗਏ ਨੇ। 25 ਲੱਖ ਰੁਪਇਆ ਫੜਿਆ ਗਿਆ। ਅਨੇਕਾਂ ਜਿਹੜੀ ਉਹਦੇ ਖਿਲਾਫ ਜਿਹੜੀ ਕਰਪਸ਼ਨ ਕਰਦਾ ਉਹ ਫੜਿਆ ਗਿਆ। ਵਿਜੀਲੈਂਸ ਨੇ ਪਟਿਆਲਾ ਨੇ ਛਾਪਾ ਮਾਰਿਆ ਉਹਦੇ ਘਰੇ। ਇਸ ਕਰਕੇ ਜਿਹੜੀ ਉਹ ਪਟਵਾਰੀ ਦਾ ਜਿਹੜਾ ਪਟਵਾਰੀ ਸੀਗਾ ਜਿਹੜਾ ਬੰਦਾ ਸੀਗਾ ਅਮਰਜੀਤ ਸਿੰਘ ਨੇ ਮਰੇਟਕੋਟਲਾ ਦੇ ਡੀਸੀ ਨੂੰ ਜਿਹੜੀ ਸ਼ਿਕਾਇਤ ਕੀਤੀ ਸੀਗੀ, ਉਹ ਸ਼ਿਕਾਇਤ ਦੇ ਅਧੀਨ ਤੇ ਪਟਿਆਲਾ ਜਿਹੜੀ ਵਿਜੀਲੈਂਸ ਨੇ ਛਾਪਾ ਮਾਰਿਆ ਤੇ ਉਸ ਸ਼ਿਕਾਇਤ ਦੇ ਅਧੀਨ ਤੇ ਉਹਦਾ ਪਰਚਾ ਦਰਜ ਕੀਤਾ ਗਿਆ ਸੀਗਾ। ਆ ਜਿੰਨੇ ਸਾਰੇ ਕਰਪਟ ਪਟਵਾਰੀ ਨੇ ਜਿੰਨੀਆਂ ਵੀ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਤੇ ਅਸੀਂ ਮੈਂ ਕਹਿਣਾ ਚਾਹੁੰਦਾ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਜੇ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਇਹ ਆਪਣੇ ਕੰਮ ਤੇ ਨਹੀਂ ਆਉਂਦੇ 2-4 ਦਿਨਾਂ ਦੇ ਵਿੱਚ, ਤਾਂ ਅਸੀਂ ਇਹਨਾਂ ਦਾ ਬਰਾਬਰ ਜਿਹੜਾ ਧਰਨਾ ਸ਼ੁਰੂ ਕਰਾਂਗੇ ਇਹਨਾਂ ਦੇ ਕਰਪਸ਼ਨਾਂ ਦੇ। ਇਹਨਾਂ ਨੇ ਕਰਪਸ਼ਨ ਪੰਜਾਬ ਦੇ ਵਿੱਚ ਇਹ ਕਰ ਰਹੇ ਨੇਗੇ। ਹਰ ਇੱਕ ਪਟਵਾਰੀ ਨੇ ਆਪਣੀ ਮੰਨ ਕੇ ਚੱਲ 10-10, 15-15,000 ਰੁਪਇਆ ਜੈਨੂਅਨ ਕੰਮ ਦਾ ਲੈਂਦੇ ਨੇਗੇ ਯਾਰ। ਕੋਈ ਕਿਸੇ ਦਾ ਇੰਤਕਾਲ ਕਰਾਉਣਾ। ਪਿਛਲੇ ਟਾਈਮ ਦੀ ਗੱਲ ਆ, ਇੱਥੇ ਇੱਕ ਪਟਵਾਰੀ ਸੀਗਾ, ਮੈਂ ਤਾਂ ਨਾਂ ਭੁੱਲ ਗਿਆ, ਮੇਰੇ ਕੋਲ ਇੱਕ ਵੀਡੀਓ ਆਈ ਸੀਗੀ। ਉਹਨੇ ਆਪਣੀ ਦੁਕਾਨ ਵੇਚੀ ਸੀਗੀ, ਆਪਣੇ ਕਿਸੇ ਬੰਦੇ ਨੇ ਆਪਣੀ ਕੁੜੀ ਬਾਹਰ ਭੇਜਣੀ ਸੀਗੀ। 50,000 ਰੁਪਏ ਤੋਂ ਦੁਕਾਨ ਦਾ ਇੰਤਕਾਲ ਕਰਾਈਦਾ ਲੈਤਾ। 50,000 ਰੁਪਇਆ ਤੋਂ ਇੰਨੇ ਨੇ ਇਹ ਕਰਪਸ਼ਨ ਕਰਦੇ ਨੇ। ਜਦੋਂ ਮੈਂ ਆ ਕੇ ਪੁੱਛਿਆ ਤਾਂ ਉਹਦੇ ਬੰਦੇ ਦੇ ਪੈਸੇ ਉਸ ਪਟਵਾਰੀ ਨੇ ਵਾਪਸ ਕਰੇ ਸੀਗੇ। ਆ ਮੇਰੇ ਕੋਲੇ ਫੋਨ ਦੇ ਵਿੱਚ ਵੀਡੀਓ ਪਈ ਆ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਹੁਣ ਤਾਂ ਕਹਿਣਾ ਵੀ ਸਾਡਾ ਪੰਜਾਬ ਸੁਧਰੇ। ਅਸੀਂ ਕਦੋਂ ਸੁਧਰਾਂਗੇ? ਅਸੀਂ ਇਕੱਲੇ ਕਦੋਂ ਪਹਿਰਾ ਦੇਵਾਂਗੇ? ਸਰਕਾਰਾਂ ਦੇ ਹਰ ਇੱਕ ਚੀਜ਼ ਸਰਕਾਰਾਂ ਦੇ ਚੜ ਕੇ ਆਇਆ ਨਾ, ਸਰਕਾਰ ਆ ਕਰੇ, ਸਰਕਾਰ ਉਹ ਕਰੇ। ਅਸੀਂ ਕਿੱਥੇ ਆ? ਸਾਡਾ ਆਪਦਾ ਸਟੈਂਡ ਕਿੱਥੇ ਆ? ਅਸੀਂ ਕਿਉਂ ਨਹੀਂ ਇਕੱਲਾ ਬੋਲਣ ਸਿੱਖਦੇ? ਅਸੀਂ ਕਿਉਂ ਨਹੀਂ ਜਿਹੜਾ ਬੰਦਾ ਸਹੀ ਆ ਸਹੀ ਕਹੋ, ਜਿਹੜਾ ਬੰਦਾ ਗਲਤ ਆ ਗਲਤ ਕਹੋ। ਪਟਵਾਰੀ ਤੇ ਬਿਲਕੁਲ ਸਹੀ ਸਰਕਾਰ ਨੇ ਪਰਚਾ ਪਾ ਕੇ ਅੰਦਰ ਕਰਿਆ। ਸਾਰੇ ਪਟਵਾਰੀ ਆਰਾਮ ਨਾਲ ਘਰੇ ਬੈਠਣਗੇ, ਹੜਤਾਲਾਂ ਕਰੀ ਬੈਠੇ ਨੇਗੇ ਵੀ ਅਸੀਂ ਐਵੇਂ ਜਿੱਕੂ ਨੰਗਾ ਨਾਚ ਨਚਾਵਾਂਗੇ। ਹੜਤਾਲ ਕਰਨਾ ਸਿਰਫ ਔਰ ਸਿਰਫ ਇੱਕੋ ਹੀ ਕਾਰਨ ਇਹਨਾਂ ਦਾ। ਹੜਤਾਲ ਕਰਨ ਦਾ ਇਹ ਕਾਰਨ ਵੀ ਸਰਕਾਰ ਸਾਡੇ ਖਿਲਾਫ ਨਾ ਬੋਲੇ। ਅਸੀਂ ਕਰਪਸ਼ਨ ਕਰਾਂਗੇ, ਅਸੀਂ ਪੈਸੇ ਲਵਾਂਗੇ। ਵੀ ਜੇ ਅਸੀਂ ਸਰਕਾਰ ਤੇ ਅਸੀਂ ਭਾਰੂ ਪਈਏ, ਇਹਨਾਂ ਦਾ ਕੰਮ ਇਹ ਆ ਵੀ ਸਰਕਾਰ ਤੇ ਭਾਰੂ ਪਈਏ। ਇਸ ਕਰਕੇ ਬੇਨਤੀ ਕਰਦੇ ਆ ਪਿੰਡਾਂ ਵਾਲੇ ਲੋਕਾਂ ਨੂੰ ਵੀ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਚਲਾਈਏ। ਤੇ ਸਰਕਾਰ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ। ਬਾਹਰ ਕੱਢ ਕੇ ਨੌਜਵਾਨ ਬਥੇਰੇ ਇਹਨਾਂ ਤੇ 20,000 ਰੁਪਏ ਦੀ ਨੌਕਰੀ ਕਰਨ ਨੂੰ ਤਿਆਰ ਨੇਗੇ। ਇਹਨਾਂ ਨੇ ਲਾਭ ਵੱਧ ਚੁੱਕੀ ਹੈ। ਅੱਜ ਤੱਕ ਜਿਹੜੇ ਮੈਂ ਚੇਤਾਵਨੀ ਦੇ ਕੇ ਜਾਣਾ, ਮੈਂ ਇੱਥੇ ਖੜ ਕੇ ਚੇਤਾਵਨੀ ਦੇ ਕੇ ਜਾਣਾ। ਧਨੌਲਾ ਤਹਿਸੀਲ ਦੇ ਵਿੱਚ ਕੋਈ ਵੀ ਇੱਥੇ ਕਿਤੋਂ ਤੁਹਾਡੇ ਤੋਂ 1 ਰੁਪਿਆ ਵੀ ਮੰਗਦਾ, ਕੋਈ ਪਟਵਾਰੀ ਮੰਗਦਾ, ਕੋਈ ਕੰਨਗੋ ਮੰਗਦਾ, ਕੋਈ ਤਹਿਸੀਲਦਾਰ ਮੰਗਦਾ, ਮੇਰੇ ਕੋਲੇ ਆਜੋ ਜੇ ਲੈ ਕੇ ਦਿਖਾਵੇ। ਇੱਥੇ ਕੋਈ 1 ਰੁਪਿਆ ਵੀ ਰਿਸ਼ਵਤ ਚੱਲ ਕੇ ਦਿਖਾਵੇ। ਮੈਂ ਸਾਰੇ ਪੰਜਾਬ ਦੇ ਵਿੱਚ ਮੈਂ ਨਹੀਂ ਜਾ ਸਕਦਾ। ਮੈਂ ਕੱਲੇ ਧਨੌਲਾ ਤਹਿਸੀਲ ਵਾਲੇ ਲੋਕਾਂ ਨੂੰ ਕਹਿਣਾ ਚਾਹੁੰਦਾ, ਜਿੰਨੇ ਵੀ ਇੱਥੇ ਮੇਰੇ ਲਾਗੇ ਤਾਗੇ ਦੇ ਪਿੰਡ ਲੱਗਦੇ ਨੇ, ਕੋਈ ਪਟਵਾਰੀ ਤੁਹਾਡੇ ਤੋਂ 1 ਰੁਪਿਆ ਮੰਗਦਾ, ਜਦੋਂ ਮਰਜ਼ੀ ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਸ਼ੂਟ ਕਰਕੇ ਦਿਖਾਊਂਗਾ। ਕੋਈ ਵੀ ਤੁਹਾਡੇ ਤੋਂ 1 ਰੁਪਿਆ ਵੀ ਕੋਈ ਵੀ ਰਿਸ਼ਵਤ ਦਾ ਮੰਗਦਾ।
ਮੈਂ ਇੱਥੋਂ ਆਪਦਾ ਮੇਰਾ ਪਿੰਡ ਹੈਗਾ 10 ਕਿਲੋਮੀਟਰ ਦੂਰ। ਜਦੋਂ ਵੀ ਤੁਹਾਡੇ ਕੋਈ ਵੀ 1 ਰੁਪਿਆ ਮੰਗਦਾ ਮੇਰੇ ਕੋਲੇ ਆ ਜਾ, ਉਹਨਾਂ ਨੂੰ ਮੈਂ ਕਰਕੇ ਦਿਖਾਉਂ ਤੀਰ ਵਾਂਗੂ ਸਿੱਧੇ। ਟਾਈਮ ਤੇ ਨਹੀਂ ਆਉਂਦੇ, ਇਹਨਾਂ ਨੇ ਪਿਓ ਵਾਲੀ ਨੌਕਰੀ ਬਣਾ ਛੱਡੀ ਐ। 9 ਵਜੇ 2 ਵਜੇ ਆ ਕੇ 3 ਵਜੇ ਆ ਕੇ ਜਦੋਂ ਜੀ ਕਰਿਆ ਆ ਕੇ ਚੰਗੇ ਪਾ ਕੇ ਉਹਨਾਂ ਨੇ ਕੱਪੜੇ ਚੰਗੇ, ਉਹਨਾਂ ਨੇ ਗੱਡੀਆਂ ਦੇ ਵਿੱਚ ਆ ਕੇ 4-5 ਬੈਠੇ ਹੁੰਦੇ ਨੇ, ਇਹਨਾਂ ਨੇ ਚੇਲੇ ਆਪਦੇ ਰੱਖੇ ਹੋਏ ਨੇਗੇ। ਇਹ ਕੀ ਕਰਦੇ ਨੇ ਬਾਈ, ਜਿਵੇਂ ਕਿ ਹੁਣ ਇਹ ਜਿਹੜਾ ਇਹ ਪਟਵਾਰੀ ਆ ਸੰਗਰੂਰ ਵਾਲਾ, ਜਿਹੜਾ ਇਹ ਪ੍ਰਧਾਨ ਹੈ, ਇਹਨਾਂ ਨੇ ਚੇਲੇ ਚਾਪਟੇ ਜਿਹੜੇ ਰੱਖੇ ਹੋਏ ਉਹਨਾਂ ਦੇ ਥਰੂ ਰਿਸ਼ਵਤ ਲੈਂਦੇ ਨੇਗੇ। ਉਹਨਾਂ ਦੇ ਥਰੂ ਕਹਿੰਦੇ ਨੇ 10,000 ਰੁਪਇਆ ਫੜਾ ਲਿਆ, 5,000 ਰੁਪਇਆ ਫੜਾ ਲਿਆ। ਜਾਂ ਜਿਹੜੇ ਬਾਹਰ ਬੈਠੇ ਨੇ ਹੁੰਦੇ ਨੇਗੇ, ਕਈ ਜਿਹੜੇ ਸਟਾਈਨੋ ਜੇ ਬੈਠੇ ਹੁੰਦੇ ਨੇ ਟਾਈਪਿੰਗ ਕਰਨ ਵਾਲੇ, ਉਹਨਾਂ ਨੂੰ ਫੜਾ ਲਿਆ 5,000 ਰੁਪਇਆ ਫੜਾਇਆ, 10,000 ਰੁਪਇਆ ਫੜਵਾਇਆ। ਇਹਨਾਂ ਨੇ ਲਾਹ ਵੱਧ ਚੁੱਕੀ ਹੈ। ਮੈਂ ਜਿੰਨੇ ਵੀ ਮੈਂ ਇੱਥੇ ਕਹਿਣਾ ਚਾਹੁੰਦਾ, ਜਿੰਨੇ ਵੀ ਮੇਰੇ ਧਨੌਲਾ ਦੇ ਇੱਥੇ ਸਬ ਤਹਿਸੀਲ ਦੇ ਪਿੰਡ ਲੱਗਦੇ ਨੇ, ਕੋਈ ਵੀ ਪਟਵਾਰੀ ਕੋਈ ਵੀ ਕੰਨਗੋ ਸੋਥੋਂ 1 ਰੁਪਏ ਦੀ ਵੀ ਰਿਸ਼ਵਤ ਮੰਗਦਾ ਮੇਰੇ ਕੋਲੇ ਆ ਜਾ, ਇਹਨਾਂ ਨੂੰ ਮੈਂ ਤੀਰ ਵਾਂਗੂ ਸਿੱਧੇ ਕਰੂੰਗਾ। ਇਹਨਾਂ ਨੇ ਲਾਹ ਨਹੀਂ ਵੱਧ ਚੁੱਕੀ। ਆਪਾਂ ਉਹਦੇ ਜਦ ਨਹੀਂ ਇਹ ਕੰਮ ਤੇ ਆਉਂਦੇ ਤਾਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਕੱਢਾਂਗੇ। ਇਹਨਾਂ ਦੇ ਕੀ ਇਹਨਾਂ ਦੇ ਮਜਾਲ ਆ। ਸਰਕਾਰ ਨੂੰ ਬੇਨਤੀ ਹੈ ਸਾਰਿਆਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਨਵੇਂ ਰੱਖੋ ਲੋਕ। ਠੀਕ ਆ ਬਾਈ ਜੀ ਗੱਲ। ਲੋਕ ਹੈਰਾਨ ਹੋ ਮੁੜੀ ਜਾਂਦੇ ਨੇਗੇ। ਲੋਕ ਹੈਰਾਨ ਨਹੀਂ ਹੁੰਦੇ ਇਹਨਾਂ ਕਰਕੇ। 70,000 ਰੁਪਏ ਤੁਸੀਂ ਤਨਖਾਹ ਲੈਣਾ, ਥੋੜਾ ਢਿੱਡ ਨਹੀਂ ਭਰਦਾ ਯਾਰ। ਤੁਸੀਂ ਆਰਾਮ ਨਾਲ ਜਾ ਕੇ ਬਹਿ ਗਏ। ਬਰਾਬਰ ਜਿਹੜਾ ਧਰਨਾ ਚਲਾਵਾਂਗੇ ਪੈਰਲਲ, ਚਾਹੇ ਡੀਸੀ ਦਫ਼ਤਰ ਅੱਗੇ ਚਲਾਉਣਾ ਪਵੇ। ਆਉਣ ਵਾਲੇ 1-2 ਦਿਨਾਂ ਦੇ ਵਿੱਚ ਦੇਖਦੇ ਆ। ਸਾਰੇ ਜਥੇਬੰਦੀਆਂ ਨੂੰ ਵੀ ਮੈਂ ਅਪੀਲ ਕਰੂੰਗਾ, ਕਿਸਾਨ ਜਥੇਬੰਦੀਆਂ ਨੂੰ ਵੀ ਇਹਨਾਂ ਦੇ ਬਰਾਬਰ ਚਲਾਉਂ। ਤਾਂ ਕਹਿੰਦਾ ਸਾਡੀ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ, ਸਾਡਾ ਪੰਜਾਬ ਚੰਗਾ ਹੋਵੇ। ਜੇ ਕੋਈ ਚੰਗਾ ਕੰਮ ਕਰਦਾ ਫਿਰ ਉਹ ਅਸੀਂ ਸਾਥ ਦੇਣ ਨੂੰ ਤਿਆਰ ਨਹੀਂ। ਆਇਆ ਦਿਖਾ ਕੇ ਇੱਥੇ ਸਾਰੇ। ਠੀਕ ਆ ਬਾਈ ਜੀ ਗੱਲ। ਠੀਕ ਹੈ ਜੀ, ਠੀਕ ਹੈ ਜੀ। ਇਹਨਾਂ ਗੱਲ ਕੋਈ ਗਲਤ ਨਹੀਂ ਗਈ। ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੈਂ ਧਨੌਲਾ ਦਾ ਮੈਂ ਚੇਤਾਵਨੀ ਦਿੰਦਾ, 1 ਵੀ ਰੁਪਿਆ ਬੰਦਾ ਕੋਈ ਰਿਸ਼ਵਤ ਮੰਗਦਾ ਮੈਂ ਤੀਰ ਵਾਂਗੂ ਸਿੱਧਾ ਕਰਕੇ ਦਿਖਾਊਂਗਾ। ਕੋਈ ਪਟਵਾਰੀ, ਕੋਈ ਕੰਨਗੋ, ਕੋਈ ਤਹਿਸੀਲਦਾਰ ਮੇਰੇ ਕੋਲੇ ਆ ਜਾਓ। ਜੇ ਨਾਮ ਡਾਂਸ ਕਰਾਵਾਂ ਤਾਂ ਨਾ ਮੈਨੂੰ ਭਾਨਾ ਨਾ ਕਿਉਂ। ਜਿੰਨਾ ਮੈਂ ਆਇਆ ਮੇਰੇ ਕੋਲੇ ਪਿੰਡ ਆ ਜਾਓ। ਕਈ ਵਾਰੀ ਫੋਨ ਚੱਕਣਾ, ਪਿੰਡ ਮੇਰਾ ਕੋਟਦਨਾ ਪਿੰਡ ਹੈ। ਹਾਂ, ਜਦੋਂ ਮਰਜ਼ੀ ਆ ਜਾਓ। ਕਈ ਵਾਰੀ ਫੋਨ ਨਹੀਂ ਚੱਕੇ ਜਾਂਦਾ। ਭਾਨਾ ਸਿੱਧੂ ਜਦੋਂ ਮਰਜ਼ੀ ਆ ਜਾਓ। ਸਾਰੇ ਲੋਕ ਹੁਣ ਮੈਂ ਦਿਖਾਉਣਾ ਆ ਹੈਰਾਨ ਹੋ ਮੁੜੀਆਂ ਨੇ। ਕੋਈ ਧੀਆਂ, ਕੋਈ ਭੈਣਾਂ, ਕੋਈ ਕਿੱਥੋਂ ਆਉਂਦੇ ਨੇ ਲੋਕ। ਇਹਨਾਂ ਨੇ ਆਪਦਾ ਬਣਾ ਛੱਡਿਆ। ਇਹਨਾਂ ਨੇ ਰੂਲ ਆਪਦਾ ਨਹੀਂ ਬਣਾ ਛੱਡਿਆ। ਆ ਸਾਰੇ ਲੋਕ ਹੈਰਾਨ ਹੋ ਮੁੜਦੇ ਨੇਗੇ। ਮੈਂ ਦੁਬਾਰਾ ਫੇਰ ਕਹਿਣਾ, ਧਨੌਲਾ ਤਹਿਸੀਲ ਦੇ ਵਿੱਚ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰਿਸ਼ਵਤ ਮੰਗਦਾ, ਮੈਂ ਇਹਨਾਂ ਦਾ ਗਿੱਧਾ ਪਾ ਕੇ ਦਿਖਾਊਂਗਾ। ਇੱਥੇ ਕੋਈ ਰਿਸ਼ਵਤ ਮੰਗ ਕੇ ਦਿਖਾਵੇ। ਕੋਈ ਤਹਿਸੀਲਦਾਰ ਆ, ਕੋਈ ਪਟਵਾਰੀ ਆ, ਜਿਹੜਾ ਮਰਜ਼ੀ ਆ, ਇੱਥੇ 1 ਵੀ ਰੁਪਿਆ ਕੋਈ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾਉਂਗਾ। ਇੱਥੇ ਕਰਪਸ਼ਨ ਧਨੌਲਾ ਤਹਿਸੀਲ ਦੇ ਵਿੱਚ ਕਿਤੇ ਵੀ ਚੱਲਦੀ ਆ। ਮੇਰੇ ਕੋਲੇ ਆ ਜਾਓ। ਪਿੰਡ ਮੇਰਾ ਕੋਟਦਨਾ, ਸਾਰੇ ਮੈਨੂੰ ਤੁਸੀਂ ਜਾਣਦੇ ਹੋ। ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਰਿਸ਼ਵਤ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾ ਕੇ ਦਿਖਾਉਂ। ਉਹਨਾਂ ਨੇ ਲਾਹ ਹੀ ਵੱਧ ਚੁੱਕਿਆ। 70,000 ਰੁਪਏ ਤਨਖਾਹ ਲੈਂਦੇ ਨੇ ਯਾਰ। ਘਰੇ ਆਰਾਮ ਨਾਲ ਬੈਠੇ ਨੇਗੇ। ਇੰਨਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਨੀ ਹੋਣਾ। ਧੰਨਵਾਦ ਸਾਰਿਆਂ ਦਾ। ਕਰਦੇ ਵੀ ਬੰਦ। ਹਾਲਾ ਫੜੀ ਹੂੰ ਉੱਥੋਂ ਜੇ ਲਿਆ ਚੱਕ ਕੇ ਸਾਰਾ ਉੱਥੋਂ ਇਹਨਾਂ ਦਾ ਇੱਕ ਘੰਟਾ ਹੋਇਆ। ਓਕੇ। ਇਹ ਸਬ ਤਹਿਸੀਲ ਧਨੌਲਾ ਦੇ ਵਿੱਚ ਖੜਿਆ ਜੀ। ਪਟਵਾਰੀਆਂ ਦੇ ਜਿਹੜੀ ਬਾਬਤ ਆ ਉਹ ਸਾਰੀ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੇ ਲੋਕ ਹਰਾਸਮੈਂਟ ਹੋ ਰਹੇ ਨੇ ਪਟਵਾਰੀਆਂ ਦੀ ਹੜਤਾਲ ਕਰਕੇ। ਆ ਜਿਹੜੀ ਪਟਵਾਰੀਆਂ ਦੀ ਹੜਤਾਲ ਕਰਕੇ ਮੈਂ ਤੁਹਾਨੂੰ ਇੱਧਰ ਦਿਖਾ ਦਾਂ ਵੀ ਸਾਰਾ ਜਿਹੜਾ ਕੰਮਕਾਰ ਆ ਉਹ ਤਹਿਸੀਲਾਂ ਰੁਕਿਆ ਪਿਆ। ਇਸ ਚੀਜ਼ ਕਲੀਅਰ ਹੋ ਚੁੱਕੀ ਆ ਵੀ ਜਿਹੜਾ ਉਹ ਪਟਵਾਰੀ ਆ, ਜਿਹੜੇ ਦੇ ਖਿਲਾਫ ਸਰਕਾਰ ਨੇ ਪਰਚਾ ਦਿੱਤਾ ਦੀਦਾਰ ਸਿੰਘ ਦੇ ਖਿਲਾਫ, ਉਹਦੇ ਘਰੋਂ ਸਾਬਤ ਹੋ ਚੁੱਕਿਆ ਵੀ 33 ਰਜਿਸਟਰੀਆਂ ਦੇ 25 ਲੱਖ ਰੁਪਇਆ ਜਿਹੜੇ ਉਹਦੇ ਬੈਂਕ ਅਕਾਊਂਟ ਦੇ ਵਿੱਚ, ਖਾਤੇ ਦੇ ਵਿੱਚ ਜਿਹੜਾ ਲੋਕਰ ਹੈ ਉਹਦੇ ਵਿੱਚ ਬੜਾ ਕੁਝ ਪਿਆ। ਹਜੇ ਉਹਦੀ ਉਹਨੇ ਚਾਬੀ ਨਹੀਂ ਦਿੱਤੀ। ਇਹ ਪਟਵਾਰੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ 70,000 ਰੁਪਇਆ ਤਨਖਾਹ ਲੈਂਦੇ ਨੇਗੇ ਇਹ। ਵੈਸੇ ਤਾਂ ਅਸੀਂ ਸਾਰੇ ਪੰਜਾਬ ਦੇ ਲੋਕ ਕਹਿੰਦੇ ਆ ਵੀ ਕਰਪਸ਼ਨ ਖਤਮ ਹੋਣੀ ਚਾਹੀਦੀ ਆ। ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਣੀ ਚਾਹੀਦੀ ਹੈ। ਜੇ ਕੋਈ ਸਰਕਾਰ, ਕੋਈ ਚੰਗਾ ਬੰਦਾ ਕੋਈ ਕੰਮ ਕਰ ਰਿਹਾ ਹੈ ਤਾਂ ਅਸੀਂ ਉਹਦਾ ਸਾਥ ਕਿਉਂ ਨਹੀਂ ਦੇ ਰਹੇ ਲੋਕ। ਜੇ ਕੋਈ ਸਰਕਾਰ ਚਾਹੁੰਦੀ ਹੈ ਕਿ ਅਸੀਂ ਕਰਪਸ਼ਨ ਖਤਮ ਕਰੀਏ, ਇਹ ਪਟਵਾਰੀ ਜਿਹੜੇ ਧਰਨੇ ਲਾ ਕੇ ਬੈਠੇ ਨੇ, ਕਿ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਗਵਰਨਮੈਂਟ ਨੂੰ ਗੱਲ ਕਰਨਾ ਚਾਹੁੰਦਾ, ਇਹਨਾਂ ਨੂੰ ਕੱਲੇ ਨੂੰ ਘਰੇ ਭੇਜੋ। ਅਸੀਂ ਜਿਹੜੀਆਂ ਚੰਗੀ ਪੜ੍ਹਾਈ ਕਰੇ ਹੋਏ ਨੌਜਵਾਨ ਆ, ਸਾਰੇ ਨੌਜਵਾਨ ਇੱਥੇ ਫਿਰਦੇ ਨੇਗੇ। ਅਸੀਂ 20-30 ਹਜ਼ਾਰ ਤੇ ਨੌਕਰੀ ਕਰਨ ਨੂੰ ਤਿਆਰ ਹਾਂ। 70,000 ਰੁਪਏ ਤਨਖਾਹ ਦਿੰਦੇ ਨੇਗੇ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਹੀਂ ਉੱਥੇ ਕੰਮ ਤੇ ਆਉਂਦੇ, ਨਹੀਂ ਕੰਮ ਖੋਲਦੇ, ਤਾਂ ਅਸੀਂ ਬਰਾਬਰ ਧਰਨਾ ਲਾਵਾਂਗੇ। ਅਸੀਂ ਨੌਜਵਾਨ ਇਹਨਾਂ ਨੂੰ ਕੱਢ ਕੇ, ਇਹਨਾਂ ਨੂੰ ਸਾਰੇ ਪਟਵਾਰੀਆਂ ਕਰਪਟ ਨੂੰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਅਸੀਂ ਸਾਰੇ ਨੌਕਰੀਆਂ ਕਰਨ ਨੂੰ ਤਿਆਰ ਹਾਂ। ਇਹਨਾਂ ਦੇ ਨਾਲੋਂ ਦੁੱਗਣੇ ਅਸੀਂ ਪੜ੍ਹੇ ਹੋਏ ਹਾਂ। ਇਸ ਕਰਕੇ ਬੇਨਤੀ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ, ਜਿੰਨੀਆਂ ਵੀ ਤਹਿਸੀਲਾਂ ਦੇ ਵਿੱਚ ਜੇ ਪਟਵਾਰੀ ਆਪਣੇ ਕੰਮ ਤੇ ਨਹੀਂ ਆਉਂਦੇ, ਸਰਕਾਰ ਨੂੰ ਬੇਨਤੀ ਕਰਦੇ ਹਾਂ, ਜੇ ਸਰਕਾਰ ਚੰਗਾ ਕੰਮ ਕਰਦੀ ਹੈ ਅਸੀਂ ਸਰਕਾਰ ਦਾ ਡਟ ਕੇ ਸਾਥ ਦੇਣ ਨੂੰ ਤਿਆਰ ਹਾਂ।
ਤੇ ਬਰਾਬਰ ਇਹਨਾਂ ਦੇ ਧਰਨਾ ਲਾ ਕੇ ਬੈਠਾਂਗੇ ਤੇ ਇਹਨਾਂ ਨੂੰ ਨੌਕਰੀਆਂ ਤੋਂ ਕੱਢੋ, ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਕਰਪਟਾਂ ਨੂੰ। ਇਹਨਾਂ ਨੇ ਕਰਪਸ਼ਨ ਕਰ ਉਹਦੇ ਘਰ ਭਰ ਲਏ, ਇਹਨਾਂ ਨੇ ਕੋਠੀਆਂ ਕਾਰਾਂ ਇਹਨਾਂ ਨੇ ਐਡੇ ਨੇ ਖੜੀਆਂ ਕਰ ਲੀਆਂ, ਐਡੇ ਇਹਨਾਂ ਨੇ ਕਰਪਸ਼ਨ ਹਰ ਇੱਕ ਤਹਿਸੀਲ ਦੇ ਵਿੱਚ। ਮੈਂ ਤਹਿਸੀਲ ਦੇ ਵਿੱਚ ਗੱਲ ਕਰਦਾ, ਮੈਂ ਇਹ ਤੋਂ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੰਗਾ ਨਾਚ ਕਰਿਆ ਸੀਗਾ। ਇਹ ਸਮੇਂ ਤੇ ਨਹੀਂ ਆਉਂਦੇ ਸੀਗੇ ਇਹ ਪਟਵਾਰੀ ਆਉਂਦੇ ਨੇ 10-10 12-12 ਵਜੇ, ਕਦੇ ਕਹਿੰਦੇ ਸਾਡੀ ਮਨਮਰਜ਼ੀ ਨਾਲ ਆਉਂਦੇ ਨੇ 2-2 ਵਜੇ ਆ ਕੇ ਬਹਿ ਜਾਂਦੇ ਨੇ ਕਿ ਲੋਕਾਂ ਨੂੰ ਸਮੇਂ ਸਿਰੇ ਮਿਲਦੇ ਨਹੀਂ। ਇਹ ਪਟਵਾਰੀਆਂ ਨੇ ਜਲੂਸ ਕੱਢ ਸਕਿਆ ਸਾਰੇ ਕੰਮ ਦਾ। ਪਟਵਾਰੀਆਂ ਨੇ 2-2 ਵਜੇ ਆ ਕੇ ਮਨਮਰਜ਼ੀ ਨਾਲ ਆ ਕੇ ਕੁਰਸੀਆਂ ਤੇ ਬਹਿ ਜਾਂਦੇ ਨੇਗੇ, ਕੋਈ ਇਹਨਾਂ ਦੀ ਡਿਊਟੀ ਨਹੀਂ, ਕੋਈ ਸਮੇਂ ਸਿਰ ਨਹੀਂ ਆਉਣਾ। 9:30 ਵਜੇ ਇਹਨਾਂ ਦਾ ਸਮਾਂ 9:15 ਵਜੇ 9:30 ਵਜੇ ਨਾਲ ਸਮਾਂ ਬਣਦਾ ਵੀ ਆ ਕੇ ਸੀਟ ਤੇ ਬਹਿ ਜਾਣ, ਸਮੇਂ ਤੇ ਨਹੀਂ ਆਉਂਦੇ। ਜੇ ਇਹਨਾਂ ਦੇ ਕੋਈ ਸਰਕਾਰ, ਕੋਈ ਚੰਗੀ ਸਰਕਾਰ ਆਈ ਆ, ਮੈਂ ਭਗਵੰਤ ਮਾਨ ਦੇ ਖਿਲਾਫ ਵੀ ਬਹੁਤ ਬੋਲਦਾ। ਜਿੱਥੇ ਸਰਕਾਰ ਗਲਤ ਆ ਉਹਦੇ ਨਾਲ ਖਿਲਾਫ ਵੀ ਬਹੁਤ ਬੋਲਦਾ, ਪਰ ਜਿੱਥੇ ਸਰਕਾਰ ਸਹੀ ਆ, ਅਸੀਂ ਸਹੀ ਸਰਕਾਰ ਦਾ ਉਹ ਚੰਗੇ ਬੰਦਾ ਸਾਡਾ ਹੱਕ ਬਣਦਾ ਕਿਸੇ ਦਾ ਸਾਥ ਦਈਏ। ਅੱਜ ਜੇ ਉਹ ਚੰਗਾ ਬੰਦਾ ਕੋਈ ਚੰਗਾ ਕੰਮ ਕਰ ਰਿਹਾ, ਅੱਜ ਪਟਵਾਰੀਆਂ ਦਾ ਉਹਨਾਂ ਨੇ ਇੱਕ ਪਟਵਾਰੀ ਤੇ ਫੜ ਕੇ ਪਰਚਾ ਦਿੱਤਾ ਦਦਾਰ ਸਿੰਘ ਤੇ, ਕਰਪਟ ਪਟਵਾਰੀ ਤੇ ਦਾ ਸਾਰੀ ਇਹਨਾਂ ਦੀ ਪਟਵਾਰ ਯੂਨੀਅਨ ਲਾ ਕੇ ਹੜਤਾਲ ਕਰਕੇ ਬਹਿ ਗਈ। ਆਹ ਦੇਖੋ ਲੋਕ ਕਿੰਨੇ ਹੈਰਾਨ ਹੋ ਜਾਂਦੇ ਨੇ, ਦਿਖਾ ਮੜਾ ਜਾ ਸਾਰੇ ਲੋਕ ਕਿਵੇਂ ਹੈਰਾਨ ਹੋ ਜਾਂਦੇ। ਅੰਦਰ ਆ ਜਾ ਮੜਾ ਜਾ, ਅੰਦਰ ਆ ਜਾ, ਦੇਖ ਕਿਵੇਂ ਲੋਕ ਹੈਰਾਨ ਹੁੰਦੇ ਨੇਗੇ। ਕੋਈ ਸਮਾਂ ਨਹੀਂ ਇਹਨਾਂ ਨੇ ਉਹਦੇ ਪਿਓ ਦੀ ਨੌਕਰੀ ਬਣਾ ਛੱਡੀ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੇ ਸਰਕਾਰ, ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਥਾਂ ਤੇ ਅਸੀਂ ਬੜੇ ਲਿਖੇ ਨੇ, ਸਾਡੇ ਪੜ੍ਹੇ ਲਿਖੇ ਨੌਜਵਾਨ ਨੇ ਇਹਨਾਂ ਨੂੰ ਨੌਕਰੀਆਂ ਦੇ ਵਿੱਚ ਇਹਨਾਂ ਨੇ ਕਰਪਟਾਂ ਨੇ ਦੇਖੋ ਸਾਰੇ ਖਾਲੀ ਪਏ ਨੇ। ਇੱਥੇ ਲੋਕ ਮੁੜੀ ਜਾਂਦੇ, ਇਹਨਾਂ ਨੂੰ ਕੋਈ ਕਿਸੇ ਦਾ ਲੈਣ ਦੇਣ ਨਹੀਂ ਹੈਗਾ। ਦੇਖੋ ਸਾਰੇ ਖਾਲੀ ਪਏ ਨੇ, ਦਿਖਾਉਣਾ ਤੁਹਾਨੂੰ ਦਫ਼ਤਰ ਸਾਰੇ ਖਾਲੀ ਪਏ ਨੇ। ਇਹਨਾਂ ਨੇ ਆਪਦੇ ਪਿਓ ਵਾਲਾ ਰਾਜ ਬਣਾ ਚੱਕਿਆ, ਇਹਨਾਂ ਨੇ ਪਿਓ ਵਾਲਾ ਸ਼ੇਅਰ ਕਰੀ ਚੱਲੋ ਪਏ ਨੇ ਸਾਰੇ ਇੱਥੇ। ਜੇ ਕਿਸੇ ਸਰਕਾਰ ਨੇ ਚੰਗਾ ਕੰਮ ਕਰਿਆ ਤਾਂ ਉਹਦਾ ਹੱਕ ਬਣਦਾ ਕਿ ਅਸੀਂ ਆਪਾਂ ਪੰਜਾਬ ਦੇ ਲੋਕ ਸਾਥ ਦਈਏ। ਉਹ ਤਾਂ ਕਹਿੰਦਾ ਸਾਡਾ ਪੰਜਾਬ ਸਹੀ ਹੋਵੇ, ਸਾਡੇ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ। ਜੇ ਕਰਪਸ਼ਨ ਖਤਮ ਕਰਨ ਦੀ ਗੱਲ ਕਰਦਾ ਤਾਂ ਅਸੀਂ ਲੋਕ ਸਾਥ ਨਹੀਂ ਦਿੰਦੇ। ਪਟਵਾਰੀਆਂ ਨੂੰ ਮੈਂ ਬਰਾਬਰ ਇਹਨਾਂ ਦਾ ਧਰਨਾ ਕੱਢੋ ਤੇ ਪਟਵਾਰੀਆਂ ਦੇ ਬਰਾਬਰ ਇਹਨਾਂ ਨੂੰ ਨੌਕਰੀਆਂ ਤੋਂ ਸਾਰਿਆਂ ਨੂੰ ਸਰਕਾਰ ਕੱਢ ਕੇ ਚੰਗੇ ਬੰਦੇ ਹੋਰ ਨੌਜਵਾਨ ਬਥੇਰੇ ਨੇਗੇ। 70,000 ਰੁਪਏ ਇਹਨਾਂ ਦੀ ਤਨਖਾਹ ਹੈ, 70,000 ਰੁਪਏ ਤੋਂ ਉੱਪਰ 2-2 ਲੱਖ ਰੁਪਏ ਰਿਸ਼ਵਤਾਂ ਲੈਂਦੇ ਨੇ। ਇੰਤਕਾਲ ਕਿਰਾਏ ਦਾ ਹੈ ਕੀ ਕਰਦੇ ਨੇਗੇ? ਆਜੋ ਤਾਂ ਮੈਂ ਬਾਹਰ ਗੱਲਬਾਤ ਕਰਦਾ, ਇੱਧਰ ਲਿਆ ਮੈਂ ਸਾਰੇ ਨੂੰ ਉਮਰ ਦਾ ਹੋਣਾ। ਇੰਤਕਾਲ ਕਿਰਾਏ ਦਾ 10-20,000 ਰੁਪਏ ਮੰਗਦੇ ਨੇ, ਉਹਦਾ ਪਿਓ ਵਾਲਾ ਰਾਜ ਬਣਾ ਛੱਡਿਆ। ਬੈਠੇ ਨੇ ਕਹੇ 20,000 ਰੁਪਏ ਇੰਤਕਾਲ ਜੇ ਕਿਸ ਦਾ ਮੰਨ ਕੇ ਚੱਲ ਇੰਤਕਾਲ ਸਹੀ ਵੀ ਆ ਨਾ, ਵੀ ਉਹ ਆਪਣਾ ਕੋਈ ਉਹਦਾ ਸਹੀ ਕੰਮ ਹੈ, ਉਸ ਇੰਤਕਾਲ ਦਾ ਵੀ ਇਹ 20,000 ਰੁਪਏ ਲੈ ਜਾਂਦੇ ਨੇ। ਤਹਿਸੀਲਦਾਰ ਤੱਕ ਇਹਨਾਂ ਦੀ ਰਿਸ਼ਵਤ ਜਾਂਦੀ ਹੈ। ਇਹਨਾਂ ਨੇ ਉਹਦੇ ਪਿਓ ਵਾਲਾ ਰਾਜ ਨਹੀਂ ਬਣਾ ਸਕਦਾ। ਸਾਰਿਆਂ ਦੇ ਖਿਲਾਫ, ਪਟਵਾਰੀਆਂ ਦੇ ਖਿਲਾਫ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਰਿਆਂ ਨੂੰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਘਰੋਂ ਭੇਜੋ। ਘਰੋਂ ਭੇਜ ਕੇ ਇਹਨਾਂ ਦੇ ਥਾਂ ਤੇ ਹੋਰ ਨੌਜਵਾਨ ਨੌਕਰੀਆਂ ਕਰਨਗੇ। ਅਸੀਂ ਇਹਦਾ ਡਟ ਕੇ ਸਾਥ ਦਾ ਸਾਰੇ ਕਬੱਟ ਦਿਖਾਉਣਾ, ਸਾਰੇ ਦਿਖਾਉਣਾ। ਕੰਨ ਕੋਤੇ ਰਜਿਸਟਰ ਵੀ ਵਿੱਚ ਹੀ ਨਾਲ ਕੰਨ ਕੋਤੇ ਇਹਨਾਂ ਨੇ ਕੰਮ ਕੀ ਕਰਿਆ? ਇਹਨਾਂ ਨੇ ਸਰਕਾਰ ਨੂੰ ਕਿ ਦਿਖਾਉਣਾ ਚਾਹੁੰਦੇ ਨੇਗੇ ਵੀ ਜੇ ਅਸੀਂ ਮੰਨ ਕੇ ਚੱਲ ਰਿਸ਼ਵਤ ਵੀ ਅਸੀਂ ਜੇ ਸਰਕਾਰ ਸਾਡੇ ਖਿਲਾਫ ਨਾ ਜਿਵੇਂ ਕਿ ਗੱਲਾਂ ਕਰਦੇ ਨੇ, ਜਿਵੇਂ ਕਿਸਾਨ ਯੂਨੀਅਨ ਹੁੰਦੀ ਹੈ, ਜਿਵੇਂ ਮਜ਼ਦੂਰ ਯੂਨੀਅਨ ਹੁੰਦੀ ਹੈ, ਇਹ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਜੇ ਸਰਕਾਰ ਸਾਡੇ ਬਾਬਤ ਕੋਈ ਜਾਰੀ ਕਰਦੀ ਹੈ ਨਾ ਬਿਆਨ ਵੀ ਸਾਡੀ ਏਕਤਾ ਹੈ, ਅਸੀਂ ਪਤਾ ਨਹੀਂ ਕੰਮ ਨਹੀਂ ਕਰਾਂਗੇ। ਸਾਰਿਆਂ ਨੂੰ ਬਾਹਰ ਕੱਢ ਕੇ ਭੇਜੋ। 70,000 ਰੁਪਏ ਦੀ ਥਾਂ ਤੇ 3 ਨੌਜਵਾਨ ਨੌਕਰੀ ਕਰਨਗੇ, 20,000 ਰੁਪਏ ਦੇ ਨੌਕਰੀ ਨੌਜਵਾਨ ਕਰਨ ਨੂੰ ਤਿਆਰ ਨੇਗੇ। 70,000 ਰੁਪਏ ਦੀ ਤਨਖਾਹ ਹੈ, ਕੱਢੋ ਬਾਹਰ। ਇਹਨਾਂ ਦੇ ਨਾਲੋਂ ਦੁੱਗਣੀ ਨੌਜਵਾਨਾਂ ਦੀ ਸਟੱਡੀ ਕਰੀ ਹੋਈ ਹੈ। ਜੇ ਕਰਪਟ ਨੇਗੇ ਵੀਡੀਓ ਤੁਹਾਨੂੰ ਮੈਂ ਦਿਖਾ ਦਿੰਦਾ, ਤੁਹਾਨੂੰ ਮੈਂ ਵੀਡੀਓ ਵੀ ਦਿਖਾ ਦਿੰਦਾ ਵੀ ਕਿਵੇਂ ਇਹਨਾਂ ਦੇ ਘਰੋਂ ਜਿਹੜਾ ਪਟਵਾਰੀ ਦਦਾਰ ਸਿੰਘ ਜਿਹੜਾ ਪ੍ਰਧਾਨ ਹੈ 33 ਰਜਿਸਟਰੀਆਂ ਉਹਦੇ ਘਰੋਂ ਫੜੀਆਂ ਗਏ ਨੇ। 25 ਲੱਖ ਰੁਪਇਆ ਫੜਿਆ ਗਿਆ। ਅਨੇਕਾਂ ਜਿਹੜੀ ਉਹਦੇ ਖਿਲਾਫ ਜਿਹੜੀ ਕਰਪਸ਼ਨ ਕਰਦਾ ਉਹ ਫੜਿਆ ਗਿਆ। ਵਿਜੀਲੈਂਸ ਨੇ ਪਟਿਆਲਾ ਨੇ ਛਾਪਾ ਮਾਰਿਆ ਉਹਦੇ ਘਰੇ। ਇਸ ਕਰਕੇ ਜਿਹੜੀ ਉਹ ਪਟਵਾਰੀ ਦਾ ਜਿਹੜਾ ਪਟਵਾਰੀ ਸੀਗਾ ਜਿਹੜਾ ਬੰਦਾ ਸੀਗਾ ਅਮਰਜੀਤ ਸਿੰਘ ਨੇ ਮਰੇਟਕੋਟਲਾ ਦੇ ਡੀਸੀ ਨੂੰ ਜਿਹੜੀ ਸ਼ਿਕਾਇਤ ਕੀਤੀ ਸੀਗੀ, ਉਹ ਸ਼ਿਕਾਇਤ ਦੇ ਅਧੀਨ ਤੇ ਪਟਿਆਲਾ ਜਿਹੜੀ ਵਿਜੀਲੈਂਸ ਨੇ ਛਾਪਾ ਮਾਰਿਆ ਤੇ ਉਹ ਸ਼ਿਕਾਇਤ ਦੇ ਅਧੀਨ ਤੇ ਉਹਦੇ ਪਰਚਾ ਦਰਜ ਕੀਤਾ ਗਿਆ ਸੀਗਾ। ਜਿੰਨੇ ਸਾਰੇ ਕਰਪਟ ਪਟਵਾਰੀ ਨੇ ਜਿੰਨੀਆਂ ਵੀ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਤੇ ਮੈਂ ਕਹਿਣਾ ਚਾਹੁੰਦਾ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਜੇ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਇਹ ਆਪਣੇ ਕੰਮ ਤੇ ਨਹੀਂ ਆਉਂਦੇ 2-4 ਦਿਨਾਂ ਦੇ ਵਿੱਚ, ਤਾਂ ਅਸੀਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਸ਼ੁਰੂ ਕਰਾਂਗੇ ਇਹਨਾਂ ਦੇ ਕਰਪਸ਼ਨਾਂ ਦੇ। ਇਹਨਾਂ ਨੇ ਕਰਪਸ਼ਨ ਪੰਜਾਬ ਦੇ ਵਿੱਚ ਇਹ ਕਰ ਰਹੇ ਨੇਗੇ। ਹਰ ਇੱਕ ਪਟਵਾਰੀ ਨੇ ਆਪਣੀ ਮੰਨ ਕੇ ਚੱਲ 10-10, 15-15,000 ਰੁਪਇਆ ਜੈਨੂਅਨ ਕੰਮ ਦਾ ਲੈਂਦੇ ਨੇਗੇ ਯਾਰ। ਕੋਈ ਕਿਸੇ ਦਾ ਇੰਤਕਾਲ ਕਰਾਉਣਾ, ਪਿਛਲੇ ਟਾਈਮ ਦੀ ਗੱਲ ਆ, ਇੱਥੇ ਇੱਕ ਪਟਵਾਰੀ ਸੀਗਾ, ਮੈਂ ਤਾਂ ਨਾਂ ਭੁੱਲ ਗਿਆ, ਮੇਰੇ ਕੋਲ ਇੱਕ ਵੀਡੀਓ ਆਈ ਸੀਗੀ, ਉਹਨੇ ਆਪਣੀ ਦੁਕਾਨ ਵੇਚੀ ਸੀਗੀ ਆਪਣੇ ਕਿਸੇ ਬੰਦੇ ਨੇ, ਆਪਣੀ ਕੁੜੀ ਬਾਹਰ ਭੇਜੀ ਸੀਗੀ, 50,000 ਰੁਪਏ ਤੋਂ ਦੁਕਾਨ ਦਾ ਇੰਤਕਾਲ ਕਰਾਈ ਦਾ ਲੈਤਾ, 50,000 ਰੁਪਇਆ ਤੋਂ। ਇੰਨੇ ਨੇ ਇਹ ਕਰਪਸ਼ਨ ਕਰਦੇ ਨੇ। ਜਦੋਂ ਮੈਂ ਆ ਕੇ ਪੁੱਛਿਆ ਤਾਂ ਉਹਦੇ ਬੰਦੇ ਦੇ ਪੈਸੇ ਉਸ ਪਟਵਾਰੀ ਨੇ ਵਾਪਸ ਕਰੇ ਸੀਗੇ। ਮੇਰੇ ਕੋਲੇ ਫੋਨ ਦੇ ਵਿੱਚ ਵੀਡੀਓ ਪਈ ਆ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਹੁਣ ਤਾਂ ਕਹਿਣਾ ਵੀ ਸਾਡਾ ਪੰਜਾਬ ਸੁਧਰੇ। ਅਸੀਂ ਕਦੋਂ ਸੁਧਰਾਂਗੇ? ਅਸੀਂ ਇਕੱਲੇ ਕਦੋਂ ਪਹਿਰਾ ਦੇਵਾਂਗੇ?
ਸਰਕਾਰਾਂ ਦੇ ਹਰ ਇੱਕ ਚੀਜ਼ ਸਰਕਾਰਾਂ ਦੇ ਚੜ ਕੇ ਆਇਆ ਨਾ, ਸਰਕਾਰ ਆ ਕਰੇ ਸਰਕਾਰ ਉਹ ਕਰੇ। ਅਸੀਂ ਕਿੱਥੇ ਆ? ਸਾਡਾ ਆਪਦਾ ਸਟੈਂਡ ਕਿੱਥੇ ਆ? ਅਸੀਂ ਕਿਉਂ ਨਹੀਂ ਗੱਲਾਂ ਬੋਲਣ ਸਿੱਖਦੇ? ਅਸੀਂ ਕਿਉਂ ਨਹੀਂ ਜਿਹੜਾ ਬੰਦਾ ਸਹੀ ਆ ਸਹੀ ਕਹੋ, ਜਿਹੜਾ ਬੰਦਾ ਗਲਤ ਆ ਗਲਤ ਕਹੋ। ਪਟਵਾਰੀ ਤੇ ਬਿਲਕੁਲ ਸਹੀ ਸਰਕਾਰ ਨੇ ਪਰਚਾ ਪਾ ਕੇ ਅੰਦਰ ਕਰਿਆ। ਸਾਰੇ ਪਟਵਾਰੀ ਆਰਾਮ ਨਾਲ ਘਰੇ ਬੈਠਣਗੇ, ਹੜਤਾਲਾਂ ਕਰੀ ਬੈਠੇ ਨੇਗੇ ਵੀ ਅਸੀਂ ਐਵੇਂ ਜਿੱਕੂ ਨੰਗਾ ਨਾਚ ਨਚਾਵਾਂਗੇ। ਹੜਤਾਲ ਕਰਨਾ ਸਿਰਫ ਔਰ ਸਿਰਫ ਇੱਕੋ ਹੀ ਕਾਰਨ ਇਹਨਾਂ ਦਾ। ਹੜਤਾਲ ਕਰਨਾ ਇਹ ਕਾਰਨ ਵੀ ਸਰਕਾਰ ਸਾਡੇ ਖਿਲਾਫ ਨਾ ਬੋਲੇ। ਅਸੀਂ ਕਰਪਸ਼ਨ ਕਰਾਂਗੇ, ਅਸੀਂ ਪੈਸੇ ਲਵਾਂਗੇ। ਵੀ ਜੇ ਅਸੀਂ ਸਰਕਾਰ ਤੇ ਅਸੀਂ ਭਾਰੂ ਪਈਏ, ਇਹਨਾਂ ਦਾ ਕੰਮ ਇਹ ਹੈ ਵੀ ਸਰਕਾਰ ਤੇ ਭਾਰੂ ਪਈਏ। ਇਸ ਕਰਕੇ ਬੇਨਤੀ ਕਰਦੇ ਆ ਪਿੰਡਾਂ ਵਾਲੇ ਲੋਕਾਂ ਨੂੰ ਵੀ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਚਲਾਈਏ, ਤੇ ਸਰਕਾਰ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ। ਬਾਹਰ ਕੱਢ ਕੇ ਨੌਜਵਾਨ ਬਥੇਰੇ ਇਹਨਾਂ ਤੇ 20-20 ਰੁਪਏ ਦੀ ਨੌਕਰੀ ਕਰਨ ਨੂੰ ਤਿਆਰ ਨੇਗੇ। ਇਹਨਾਂ ਨੇ ਲਾਭ ਵੱਧ ਚੁੱਕੀ ਹੈ। ਅੱਜ ਤੱਕ ਜਿਹੜੇ ਮੈਂ ਹੋਰ ਵੀ ਮੈਂ ਚੇਤਾਵਨੀ ਦੇ ਕੇ ਜਾਣਾ, ਮੈਂ ਇੱਥੇ ਖੜ ਕੇ ਚੇਤਾਵਨੀ ਦੇ ਕੇ ਜਾਣਾ। ਧਨੌਲਾ ਤਹਿਸੀਲ ਦੇ ਵਿੱਚ ਕੋਈ ਵੀ ਇੱਥੇ ਕਿਤੋਂ ਤੁਹਾਡੇ ਤੋਂ 1 ਰੁਪਿਆ ਵੀ ਮੰਗਦਾ, ਕੋਈ ਪਟਵਾਰੀ ਮੰਗਦਾ, ਕੋਈ ਕੰਨਗੋ ਮੰਗਦਾ, ਕੋਈ ਤਹਿਸੀਲਦਾਰ ਮੰਗਦਾ, ਮੇਰੇ ਕੋਲੇ ਆਜੋ ਜੇ ਲੈ ਕੇ ਦਿਖਾਵੇ। ਇੱਥੇ ਕੋਈ 1 ਰੁਪਿਆ ਵੀ ਰਿਸ਼ਵਤ ਚੱਲ ਕੇ ਦਿਖਾਵੇ। ਮੈਂ ਸਾਰੇ ਪੰਜਾਬ ਦੇ ਵਿੱਚ ਮੈਂ ਨਹੀਂ ਜਾ ਸਕਦਾ। ਮੈਂ ਕੱਲੇ ਧਨੌਲਾ ਤਹਿਸੀਲ ਵਾਲੇ ਲੋਕਾਂ ਨੂੰ ਕਹਿਣਾ ਚਾਹੁੰਦਾ, ਜਿੰਨੇ ਵੀ ਇੱਥੇ ਮੇਰੇ ਲਾਗੇ ਤਾਗੇ ਦੇ ਪਿੰਡ ਲੱਗਦੇ ਨੇ, ਕੋਈ ਪਟਵਾਰੀ ਤੋਂ 1 ਰੁਪਿਆ ਮੰਗਦਾ, ਜਦੋਂ ਮਰਜ਼ੀ ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਸੂਟ ਕਰਕੇ ਦਿਖਾਊਂਗਾ। ਕੋਈ ਵੀ ਤੋਂ 1 ਰੁਪਿਆ ਵੀ ਕੋਈ ਵੀ ਰਿਸ਼ਵਤ ਨਾ ਮੰਗਦਾ। ਮੈਂ ਇੱਥੋਂ ਆਪਦਾ, ਮੇਰਾ ਪਿੰਡ ਹੈਗਾ 10 ਕਿਲੋਮੀਟਰ ਦੂਰ। ਜਦੋਂ ਵੀ ਤੋਂ ਕੋਈ ਵੀ 1 ਰੁਪਿਆ ਮੰਗਦਾ, ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਕਰਕੇ ਦਿਖਾਊਂ ਤੀਰ ਵਾਂਗੂ ਸਿੱਧੇ। ਟਾਈਮ ਤੇ ਨਹੀਂ ਆਉਂਦੇ, ਇਹਨਾਂ ਨੇ ਪਿਓ ਵਾਲੀ ਨੌਕਰੀ ਬਣਾ ਛੱਡੀ। 9 ਵਜੇ 2 ਵਜੇ ਆ ਕੇ 3 ਵਜੇ ਆ ਕੇ, ਜਦੋਂ ਜੀ ਕਰਿਆ ਆ ਕੇ ਚੰਗੇ ਪਾ ਕੇ ਉਹਨੇ ਕੱਪੜੇ ਚੰਗੇ ਹੁੰਦੇ ਨੇ, ਗੱਡੀਆਂ ਦੇ ਵਿੱਚ ਆ ਕੇ 4-5 ਬੈਠੇ ਹੁੰਦੇ ਨੇ। ਇਹਨਾਂ ਨੇ ਚੇਲੇ ਆਪਦੇ ਰੱਖੇ ਹੋਏ ਨੇਗੇ। ਇਹ ਕੀ ਕਰਦੇ ਨੇ ਬਾਈ? ਜਿਵੇਂ ਕਿ ਹੁਣ ਇਹ ਜਿਹੜਾ ਇਹ ਪਟਵਾਰੀ ਆ ਸੰਗਰੂਰ ਵਾਲਾ, ਜਿਹੜਾ ਇਹ ਪ੍ਰਧਾਨ ਹੈ, ਇਹਨਾਂ ਨੇ ਚੇਲੇ ਚਾਪਟੇ ਜਿਹੜੇ ਰੱਖੇ ਹੋਏ, ਉਹਨਾਂ ਦੇ ਥਰੂ ਰਿਸ਼ਵਤ ਲੈਂਦੇ ਨੇਗੇ। ਉਹਨਾਂ ਦੇ ਥਰੂ ਕਹਿੰਦੇ ਨੇ 10,000 ਰੁਪਏ ਫੜਾ ਲੈ, ਇਹਨੂੰ 5,000 ਰੁਪਏ ਫੜਾ ਜਾ। ਜਾਂ ਜਿਹੜੇ ਬਾਹਰ ਬੈਠੇ ਨੇ ਹੁੰਦੇ ਨੇਗੇ, ਕਈ ਜਿਹੜੇ ਸਟਾਈਨੋ ਜੇ ਬੈਠੇ ਹੁੰਦੇ ਨੇ ਟਾਈਪਿੰਗ ਕਰਨ ਵਾਲੇ, ਉਹਨਾਂ ਨੂੰ ਫੜਾ ਜਾ 5,000 ਰੁਪਏ ਫੜਾ, 10,000 ਰੁਪਏ ਫੜਾ ਜਾ। ਇਹਨਾਂ ਨੇ ਲਾਭ ਵੱਧ ਚੁੱਕੀ ਹੈ। ਮੈਂ ਜਿੰਨੇ ਵੀ ਮੈਂ ਇੱਥੇ ਕਹਿਣਾ ਚਾਹੁੰਦਾ, ਜਿੰਨੇ ਵੀ ਮੇਰੇ ਧਨੌਲਾ ਦੇ ਇੱਥੇ ਸਬ ਤਹਿਸੀਲ ਦੇ ਪਿੰਡ ਲੱਗਦੇ ਨੇ, ਕੋਈ ਵੀ ਪਟਵਾਰੀ, ਕੋਈ ਵੀ ਕੰਨਗੋ ਸੋਥੋਂ 1 ਰੁਪਏ ਦੀ ਵੀ ਰਿਸ਼ਵਤ ਮੰਗਦਾ, ਮੇਰੇ ਕੋਲੇ ਆ ਜਾ, ਉਹਨਾਂ ਨੂੰ ਮੈਂ ਤੀਰ ਵਾਂਗੂ ਸਿੱਧੇ ਕਰੂੰਗਾ। ਇਹਨਾਂ ਨੇ ਲਾਹ ਨਹੀਂ ਵੱਧ ਚੁੱਕੀ। ਆਪਾਂ ਉਹਦੇ ਜਦ ਨਹੀਂ ਇਹ ਕੰਮ ਤੇ ਆਉਂਦੇ ਤਾਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਕੱਢਾਂਗੇ। ਇਹਨਾਂ ਦੇ ਕੀ, ਇਹਨਾਂ ਦੇ ਮਜਾਲ ਆ। ਸਰਕਾਰ ਨੂੰ ਬੇਨਤੀ ਹੈ ਸਾਰਿਆਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਨਵੇਂ ਰੱਖੋ ਲੋਕ। ਠੀਕ ਆ ਬਾਈ ਜੀ ਗੱਲ? ਲੋਕ ਹੈਰਾਨ ਹੋ ਮੁੜੀ ਜਾਂਦੇ ਨੇਗੇ। ਲੋਕ ਹੈਰਾਨ ਨਹੀਂ ਹੁੰਦੇ ਇਹਨਾਂ ਕਰਕੇ। 70,000 ਰੁਪਏ ਤੁਸੀਂ ਤਨਖਾਹ ਲੈਣਾ, ਥੋੜਾ ਢਿੱਡ ਨਹੀਂ ਭਰਦਾ ਯਾਰ। ਤੁਸੀਂ ਆਰਾਮ ਨਾਲ ਜਾ ਕੇ ਬਹਿ ਗਏ। ਬਰਾਬਰ ਜਿਹੜਾ ਧਰਨਾ ਚਲਾਵਾਂਗੇ, ਪੈਰਲਲ ਚਾਹੇ ਡੀਸੀ ਦਫ਼ਤਰ ਅੱਗੇ ਚਲਾਉਣਾ ਪਵੇ। ਆਉਣ ਵਾਲੇ 1-2 ਦਿਨਾਂ ਦੇ ਵਿੱਚ ਦੇਖਦੇ ਆ। ਸਾਰੇ ਜਥੇਬੰਦੀਆਂ ਨੂੰ ਵੀ ਮੈਂ ਅਪੀਲ ਕਰੂੰਗਾ, ਕਿਸਾਨ ਜਥੇਬੰਦੀਆਂ ਨੂੰ ਵੀ ਇਹਨਾਂ ਦੇ ਬਰਾਬਰ ਚਲਾਉਂ। ਤਾਂ ਕਹਿੰਦਾ ਸਾਡੀ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ, ਸਾਡਾ ਪੰਜਾਬ ਚੰਗਾ ਹੋਵੇ। ਜੇ ਕੋਈ ਚੰਗਾ ਕੰਮ ਕਰਦਾ ਫਿਰ ਉਹ ਸਾਥ ਦੇਣ ਨੂੰ ਤਿਆਰ ਨਹੀਂ। ਆਇਆ ਦਿਖਾ ਕੇ ਇੱਥੇ ਸਾਰੇ। ਠੀਕ ਆ ਬਾਈ ਜੀ ਗੱਲ? ਦੇਖੋ ਜੀ, ਠੀਕ ਹੈ ਜੀ, ਇਹਨਾਂ ਗੱਲ ਕੋਈ ਗਲਤ ਨਹੀਂ ਗਈ। ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ, ਮੈਂ ਧਨੌਲਾ ਤੋਂ ਮੈਂ ਚੇਤਾਵਨੀ ਦਿੰਦਾ, 1 ਵੀ ਰੁਪਿਆ ਬੰਦਾ ਕੋਈ ਰਿਸ਼ਵਤ ਮੰਗਦਾ, ਮੈਂ ਤੀਰ ਵਾਂਗੂ ਸਿੱਧਾ ਕਰਕੇ ਦਿਖਾਊਂਗਾ। ਕੋਈ ਪਟਵਾਰੀ, ਕੋਈ ਕੰਨਗੋ, ਕੋਈ ਤਹਿਸੀਲਦਾਰ ਮੇਰੇ ਕੋਲੇ ਆ ਜਾਓ। ਜੇ ਨਾਮ ਡਾਂਸ ਕਰਾਵਾਂ ਤਾਂ ਇਹਨਾਂ ਦਾ ਮੈਨੂੰ ਭਾਨਾ ਨਾ ਕਿਉਂ। ਮੇਰੇ ਕੋਲੇ ਪਿੰਡ ਆ ਜਾਓ, ਕਈ ਵਾਰੀ ਫੋਨ ਚੱਕਣਾ, ਪਿੰਡ ਮੇਰਾ ਕੋਟਦਨਾ ਪਿੰਡ ਹੈ। ਹਾਂ, ਜਦੋਂ ਮਰਜ਼ੀ ਆ ਜਾਓ। ਕਈ ਵਾਰੀ ਫੋਨ ਨਹੀਂ ਚੱਕੇ ਜਾਂਦਾ ਕਿ ਭਾਨਾ ਸਿੱਧੂ, ਜਦੋਂ ਮਰਜ਼ੀ ਆ ਜਾਓ। ਸਾਰੇ ਲੋਕ ਹੁਣ ਮੈਂ ਦਿਖਾਉਣਾ ਆ ਹੈਰਾਨ ਹੋ ਮੁੜੀਆਂ ਨੇ। ਕੋਈ ਧੀਆਂ, ਕੋਈ ਭੈਣਾਂ, ਕੋਈ ਕਿੱਥੋਂ ਆਉਂਦੇ ਨੇ ਲੋਕ। ਇਹਨਾਂ ਨੇ ਆਪਦਾ ਬਣਾ ਛੱਡਿਆ, ਇਹਨਾਂ ਨੇ ਰੂਲ ਆਪਦਾ ਨਹੀਂ ਬਣਾ ਛੱਡਿਆ। ਆ ਸਾਰੇ ਲੋਕ ਹੈਰਾਨ ਹੋ ਮੁੜਦੇ ਨੇਗੇ। ਮੈਂ ਦੁਬਾਰਾ ਫੇਰ ਕਹਿਣਾ, ਧਨੌਲਾ ਤਹਿਸੀਲ ਦੇ ਵਿੱਚ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰਿਸ਼ਵਤ ਮੰਗਦਾ, ਮੈਂ ਇਹਨਾਂ ਦਾ ਗਿੱਧਾ ਪਵਾ ਕੇ ਦਿਖਾਊਂਗਾ। ਇੱਥੇ ਕੋਈ ਰਿਸ਼ਵਤ ਮੰਗ ਕੇ ਦਿਖਾਵੇ, ਕੋਈ ਤਹਿਸੀਲਦਾਰ ਆ, ਕੋਈ ਪਟਵਾਰੀ ਆ, ਜਿਹੜਾ ਮਰਜ਼ੀ ਆ, ਇੱਥੇ 1 ਵੀ ਰੁਪਿਆ ਕੋਈ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾਉਂਗਾ। ਇੱਥੇ ਕਰਪਸ਼ਨ ਆ ਧਨੌਲਾ ਤਹਿਸੀਲ ਦੇ ਵਿੱਚ ਕਿਤੇ ਵੀ ਚੱਲਦੀ ਆ। ਮੇਰੇ ਕੋਲੇ ਆ ਜਾਓ, ਪਿੰਡ ਮੇਰਾ ਕੋਟਦਨਾ, ਸਾਰੇ ਮੈਨੂੰ ਤੁਸੀਂ ਜਾਣਦੇ ਹੋ। ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਰਿਸ਼ਵਤ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾ ਕੇ ਦਿਖਾਉਂ। ਉਹਨਾਂ ਨੇ ਲਾਹ ਹੀ ਵੱਧ ਚੁੱਕਿਆ। 70,000 ਰੁਪਏ ਤਨਖਾਹ ਲੈਂਦੇ ਨੇ ਯਾਰ, ਘਰੇ ਆਰਾਮ ਨਾਲ ਬੈਠੇ ਨੇਗੇ। ਇੰਨਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਨੇ, ਤੁਹਾਡਾ ਧੰਨਵਾਦ ਸਾਰਿਆਂ ਦਾ, ਕਰਦੇ ਵੀ ਬੰਦ। ਹਾਲਾ ਫੜੀ ਉੱਥੋਂ ਜੇ ਲਿਆ ਚੱਕ ਕੇ ਸਾਰਾ, ਉੱਥੋਂ ਇਹਨਾਂ ਦਾ ਆ ਇੱਕ ਘੰਟਾ ਹੋਇਆ। ਓਕੇ, ਇਹ ਸਬ ਤਹਿਸੀਲ ਧਨੌਲਾ ਦੇ ਵਿੱਚ ਖੜਿਆ ਜੀ। ਪਟਵਾਰੀਆਂ ਦੇ ਜਿਹੜੀ ਬਾਬਤ ਆ ਉਹ ਸਾਰੀ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੇ ਲੋਕ ਹਰਾਸਮੈਂਟ ਹੋ ਰਹੇ ਨੇ ਪਟਵਾਰੀਆਂ ਦੀ ਹੜਤਾਲ ਕਰਕੇ। ਆ ਜਿਹੜੀ ਪਟਵਾਰੀਆਂ ਦੀ ਹੜਤਾਲ ਕਰਕੇ ਮੈਂ ਤੁਹਾਨੂੰ ਇੱਧਰ ਦਿਖਾ ਦਾਂ ਵੀ ਸਾਰਾ ਜਿਹੜਾ ਕੰਮਕਾਰ ਆ ਉਹ ਤਹਿਸੀਲਾਂ ਰੁਕਿਆ ਪਿਆ। ਇਸ ਚੀਜ਼ ਕਲੀਅਰ ਹੋ ਚੁੱਕੀ ਆ ਵੀ ਜਿਹੜਾ ਉਹ ਪਟਵਾਰੀ ਆ, ਜਿਹੜੇ ਦੇ ਖਿਲਾਫ ਸਰਕਾਰ ਨੇ ਪਰਚਾ ਦਿੱਤਾ, ਦੀਦਾਰ ਸਿੰਘ ਦੇ ਖਿਲਾਫ
ਉਹਦੇ ਘਰੋਂ ਸਾਬਤ ਹੋ ਚੁੱਕਿਆ ਵੀ 33 ਰਜਿਸਟਰੀਆਂ ਦੇ 25 ਲੱਖ ਰੁਪਇਆ ਜਿਹੜੇ ਉਹਦੇ ਬੈਂਕ ਅਕਾਊਂਟ ਦੇ ਵਿੱਚ ਖਾਤੇ ਦੇ ਵਿੱਚ ਜਿਹੜਾ ਲੋਕਰ ਹੈ ਉਹਦੇ ਵਿੱਚ ਬੜਾ ਕੁਝ ਪਿਆ, ਹਜੇ ਉਹਦੀ ਉਹਨੇ ਚਾਬੀ ਨਹੀਂ ਦਿੱਤੀ। ਇਹ ਪਟਵਾਰੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ 70 ਹਜ਼ਾਰ ਰੁਪਇਆ ਤਨਖਾਹ ਲੈਂਦੇ ਨੇਗੇ ਇਹ। ਵੈਸੇ ਤਾਂ ਅਸੀਂ ਸਾਰੇ ਪੰਜਾਬ ਦੇ ਲੋਕ ਕਹਿੰਦੇ ਆ ਵੀ ਕਰਪਸ਼ਨ ਖਤਮ ਹੋਣੀ ਚਾਹੀਦੀ ਆ, ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਣੀ ਚਾਹੀਦੀ ਹੈ। ਜੇ ਕੋਈ ਸਰਕਾਰ ਕੋਈ ਚੰਗਾ ਬੰਦਾ ਕੋਈ ਕੰਮ ਕਰ ਰਿਹਾ ਹੈ ਤਾਂ ਅਸੀਂ ਉਹਦਾ ਸਾਥ ਕਿਉਂ ਨਹੀਂ ਦੇ ਰਹੇ ਲੋਕ? ਜੇ ਕੋਈ ਸਰਕਾਰ ਚਾਹੁੰਦੀ ਹੈ ਕਿ ਅਸੀਂ ਕਰਪਸ਼ਨ ਖਤਮ ਕਰੀਏ, ਇਹ ਪਟਵਾਰੀ ਜਿਹੜੇ ਧਰਨੇ ਲਾ ਕੇ ਬੈਠੇ ਨੇ ਕਿ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਗਵਰਨਮੈਂਟ ਨੂੰ ਗੱਲ ਕਰਨਾ ਚਾਹੁੰਦਾ, ਇਹਨਾਂ ਨੂੰ ਕੱਲੇ ਨੂੰ ਘਰੇ ਭੇਜੋ। ਅਸੀਂ ਜਿਹੜੀਆਂ ਚੰਗੀ ਪੜ੍ਹਾਈ ਕਰੇ ਹੋਏ ਨੌਜਵਾਨ ਆ, ਸਾਰੇ ਨੌਜਵਾਨ ਇੱਥੇ ਫਿਰਦੇ ਨੇਗੇ, ਅਸੀਂ 20-30 ਹਜ਼ਾਰ ਤੇ ਨੌਕਰੀ ਕਰਨ ਨੂੰ ਤਿਆਰ ਹਾਂ। 70 ਹਜ਼ਾਰ ਰੁਪਏ ਤਨਖਾਹ ਦਿੰਦੇ ਨੇਗੇ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਹੀਂ ਉੱਥੇ ਕੰਮ ਤੇ ਆਉਂਦੇ, ਨਹੀਂ ਕੰਮ ਖੋਲਦੇ, ਤਾਂ ਅਸੀਂ ਬਰਾਬਰ ਧਰਨਾ ਲਾਵਾਂਗੇ। ਅਸੀਂ ਨੌਜਵਾਨ ਇਹਨਾਂ ਨੂੰ ਕੱਢ ਕੇ ਇਹਨਾਂ ਨੂੰ ਸਾਰੇ ਪਟਵਾਰੀਆਂ ਕਰਪਟ ਨੂੰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਅਸੀਂ ਸਾਰੇ ਨੌਕਰੀਆਂ ਕਰਨ ਨੂੰ ਤਿਆਰ ਹਾਂ, ਇਹਨਾਂ ਦੇ ਨਾਲੋਂ ਦੁੱਗਣੇ ਅਸੀਂ ਪੜ੍ਹੇ ਹੋਏ ਹਾਂ। ਇਸ ਕਰਕੇ ਬੇਨਤੀ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ, ਜਿੰਨੀਆਂ ਵੀ ਤਹਿਸੀਲਾਂ ਦੇ ਵਿੱਚ ਜੇ ਪਟਵਾਰੀ ਆਪਣੇ ਕੰਮ ਤੇ ਨਹੀਂ ਆਉਂਦੇ, ਸਰਕਾਰ ਨੂੰ ਬੇਨਤੀ ਕਰਦੇ ਹਾਂ, ਜੇ ਸਰਕਾਰ ਚੰਗਾ ਕੰਮ ਕਰਦੀ ਹੈ ਅਸੀਂ ਸਰਕਾਰ ਦਾ ਡਟ ਕੇ ਸਾਥ ਦੇਣ ਨੂੰ ਤਿਆਰ ਹੈ ਤੇ ਬਰਾਬਰ ਇਹਨਾਂ ਦੇ ਧਰਨਾ ਲਾ ਕੇ ਬੈਠਾਂਗੇ ਤੇ ਇਹਨਾਂ ਨੂੰ ਨੌਕਰੀਆਂ ਤੋਂ ਕੱਢੋ, ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਕਰਪਟਾਂ ਨੂੰ। ਇਹਨਾਂ ਨੇ ਕਰਪਸ਼ਨ ਕਰ ਉਹਦੇ ਘਰ ਭਰ ਲਏ, ਇਹਨਾਂ ਨੇ ਕੋਠੀਆਂ ਕਾਰਾਂ ਇਹਨਾਂ ਨੇ ਐਡੇ ਨੇ ਖੜੀਆਂ ਕਰ ਲੀਆਂ, ਐਡੇ ਇਹਨਾਂ ਨੇ ਕਰਪਸ਼ਨ ਹਰ ਇੱਕ ਤਹਿਸੀਲ ਦੇ ਵਿੱਚ। ਮੈਂ ਤਹਿਸੀਲ ਦੇ ਵਿੱਚ ਗੱਲ ਕਰਦਾ, ਮੈਂ ਇਹ ਤੋਂ ਪਹਿਲਾਂ ਵੀ ਇੱਕ ਵਾਰੀ ਨਾ ਨੰਗਾ ਨਾਚ ਕਰਿਆ ਸੀਗਾ। ਇਹ ਸਮੇਂ ਤੇ ਨਹੀਂ ਆਉਂਦੇ ਸੀਗੇ ਇਹ ਪਟਵਾਰੀ ਆਉਂਦੇ ਨੇ 10-10 12-12 ਵਜੇ, ਕਦੇ ਕਹਿੰਦੇ ਸਾਡੀ ਮਨਮਰਜ਼ੀ ਨਾਲ ਆਉਂਦੇ ਨੇ 2-2 ਵਜੇ ਆ ਕੇ ਬਹਿ ਜਾਂਦੇ ਨੇ ਕਿ ਲੋਕਾਂ ਨੂੰ ਸਮੇਂ ਸਿਰੇ ਮਿਲਦੇ ਨਹੀਂ ਇਹ ਪਟਵਾਰੀ। ਇਹ ਪਟਵਾਰੀਆਂ ਨੇ ਜਲੂਸ ਕੱਢ ਸਕਿਆ ਸਾਰੇ ਕੰਮ ਦਾ। ਪਟਵਾਰੀਆਂ ਨੇ 2-2 ਵਜੇ ਆ ਕੇ ਮਨਮਰਜ਼ੀ ਨਾਲ ਆ ਕੇ ਕੁਰਸੀਆਂ ਤੇ ਬਹਿ ਜਾਂਦੇ ਨੇਗੇ, ਕੋਈ ਇਹਨਾਂ ਦੀ ਡਿਊਟੀ ਨਹੀਂ, ਕੋਈ ਸਮੇਂ ਸਿਰ ਨਹੀਂ ਆਉਣਾ। 9:30 ਵਜੇ ਇਹਨਾਂ ਦਾ ਸਮਾਂ 9:15 ਵਜੇ 9:30 ਵਜੇ ਨਾਲ ਸਮਾਂ ਬਣਦਾ ਵੀ ਆ ਕੇ ਸੀਟ ਤੇ ਬਹਿ ਜਾਣ, ਸਮੇਂ ਤੇ ਨਹੀਂ ਆਉਂਦੇ। ਜੇ ਇਹਨਾਂ ਦੇ ਕੋਈ ਸਰਕਾਰ, ਕੋਈ ਚੰਗੀ ਸਰਕਾਰ ਆਈ ਆ, ਮੈਂ ਭਗਵੰਤ ਮਾਨ ਦੇ ਖਿਲਾਫ ਵੀ ਬਹੁਤ ਬੋਲਦਾ, ਜਿੱਥੇ ਸਰਕਾਰ ਗਲਤ ਆ ਉਹਦੇ ਮੈਂ ਖਿਲਾਫ ਵੀ ਬਹੁਤ ਬੋਲਦਾ, ਪਰ ਜਿੱਥੇ ਸਰਕਾਰ ਸਹੀ ਆ ਅਸੀਂ ਸਹੀ ਸਰਕਾਰ ਦਾ ਉਹ ਚੰਗੇ ਬੰਦਾ ਸਾਡਾ ਹੱਕ ਬਣਦਾ ਕਿਸੇ ਦਾ ਸਾਥ ਦਈਏ। ਅੱਜ ਜੇ ਉਹ ਚੰਗਾ ਬੰਦਾ ਕੋਈ ਚੰਗਾ ਕੰਮ ਕਰ ਰਿਹਾ, ਅੱਜ ਪਟਵਾਰੀਆਂ ਦਾ ਉਹਨਾਂ ਦੇ ਇੱਕ ਪਟਵਾਰੀ ਤੇ ਫੜ ਕੇ ਪਰਚਾ ਦਿੱਤਾ ਦਦਾਰ ਸਿੰਘ ਤੇ ਕਰਪਟ ਪਟਵਾਰੀ ਤੇ, ਤਾਂ ਸਾਰੀ ਇਹਨਾਂ ਦੀ ਪਟਵਾਰ ਯੂਨੀਅਨ ਲਾ ਕੇ ਹੜਤਾਲ ਕਰਕੇ ਬਹਿ ਗਈ। ਆਹ ਦੇਖੋ ਲੋਕ ਕਿੰਨੇ ਹੈਰਾਨ ਹੋ ਜਾਂਦੇ ਨੇ, ਦਿਖਾ ਮੜਾ ਜਾ ਸਾਰੇ ਲੋਕ ਕਿਵੇਂ ਹੈਰਾਨ ਹੋ ਜਾਂਦੇ। ਅੰਦਰ ਆ ਜਾ ਮੜਾ ਜਾ, ਅੰਦਰ ਆ ਜਾ, ਦੇਖ ਕਿਵੇਂ ਲੋਕ ਹੈਰਾਨ ਹੁੰਦੇ ਨੇਗੇ। ਕੋਈ ਸਮਾਂ ਨਹੀਂ ਇਹਨਾਂ ਨੇ ਉਹਦੇ ਪਿਓ ਦੀ ਨੌਕਰੀ ਬਣਾ ਛੱਡੀ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੇ ਸਰਕਾਰ, ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਥਾਂ ਤੇ ਅਸੀਂ ਬੜੇ ਲਿਖੇ ਨੇ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ ਇਹਨਾਂ ਨੂੰ ਨੌਕਰੀਆਂ ਦੇ ਵਿੱਚ ਇਹਨਾਂ ਨੇ ਕਰਪਟਾਂ ਨੇ ਦੇਖੋ ਸਾਰੇ ਖਾਲੀ ਪਏ ਨੇ। ਇੱਥੇ ਲੋਕ ਮੁੜੀ ਜਾਂਦੇ, ਇਹਨਾਂ ਨੂੰ ਕੋਈ ਕਿਸੇ ਦਾ ਲੈਣ ਦੇਣ ਨਹੀਂ ਹੈਗਾ। ਦੇਖੋ ਸਾਰੇ ਖਾਲੀ ਪਏ ਨੇ, ਦਿਖਾਉਣਾ ਤੁਹਾਨੂੰ ਦਫ਼ਤਰ, ਸਾਰੇ ਖਾਲੀ ਪਏ ਨੇ। ਇਹਨਾਂ ਨੇ ਆਪਣੇ ਪਿਓ ਵਾਲਾ ਰਾਜ ਬਣਾ ਚੱਕਿਆ, ਇਹਨਾਂ ਨੇ ਪਿਓ ਵਾਲਾ ਸ਼ੇਅਰ ਕਰੀ ਚੱਲੋ, ਪਏ ਨੇ ਸਾਰੇ ਇੱਥੇ। ਜੇ ਕਿਸੇ ਸਰਕਾਰ ਨੇ ਚੰਗਾ ਕੰਮ ਕਰਿਆ ਤਾਂ ਉਹਦਾ ਹੱਕ ਬਣਦਾ ਕਿ ਅਸੀਂ ਆਪਾਂ ਪੰਜਾਬ ਦੇ ਲੋਕ ਸਾਥ ਦਈਏ। ਉਹ ਤਾਂ ਕਹਿੰਦਾ ਸਾਡਾ ਪੰਜਾਬ ਸਹੀ ਹੋਵੇ, ਸਾਡੇ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ। ਜੇ ਕਰਪਸ਼ਨ ਖਤਮ ਕਰਨ ਦੀ ਗੱਲ ਕਰਦਾ ਤਾਂ ਅਸੀਂ ਲੋਕ ਸਾਥ ਨਹੀਂ ਦਿੰਦੇ। ਪਟਵਾਰੀਆਂ ਨੂੰ ਮੈਂ ਬਰਾਬਰ ਇਹਨਾਂ ਦਾ ਧਰਨਾ ਕੱਢੋ ਤੇ ਪਟਵਾਰੀਆਂ ਦੇ ਬਰਾਬਰ ਇਹਨਾਂ ਨੂੰ ਨੌਕਰੀਆਂ ਤੋਂ ਸਾਰਿਆਂ ਨੂੰ ਸਰਕਾਰ ਕੱਢ ਕੇ ਚੰਗੇ ਬੰਦੇ ਹੋਰ ਨੌਜਵਾਨ ਬਥੇਰੇ ਨੇਗੇ। 70,000 ਰੁਪਏ ਇਹਨਾਂ ਦੀ ਤਨਖਾਹ ਹੈ, 70,000 ਰੁਪਏ ਤੋਂ ਉੱਪਰ 2-2 ਲੱਖ ਰੁਪਏ ਰਿਸ਼ਵਤਾਂ ਲੈਂਦੇ ਨੇ। ਇੰਤਕਾਲ ਕਿਰਾਏ ਦਾ ਹੈ ਕੀ ਕਰਦੇ ਨੇਗੇ? ਆਜੋ ਤਾਂ ਮੈਂ ਬਾਹਰ ਗੱਲਬਾਤ ਕਰਦਾ, ਇੱਧਰ ਲਿਆ, ਮੈਂ ਸਾਰੇ ਨੂੰ ਉਮਰ ਦਾ ਹੋਣਾ। ਇੰਤਕਾਲ ਕਿਰਾਏ ਦਾ 10-20 ਹਜ਼ਾਰ ਰੁਪਏ ਮੰਗਦੇ ਨੇ, ਉਹਦਾ ਪਿਓ ਵਾਲਾ ਰਾਜ ਬਣਾ ਛੱਡਿਆ। ਬੈਠੇ ਨੇ ਕਹੇ 20 ਹਜ਼ਾਰ ਰੁਪਏ ਇੰਤਕਾਲ, ਜੇ ਕਿਸ ਦਾ ਮੰਨ ਕੇ ਚੱਲ ਇੰਤਕਾਲ ਸਹੀ ਵੀ ਆ ਨਾ, ਵੀ ਉਹ ਆਪਣਾ ਕੋਈ ਉਹਦਾ ਸਹੀ ਕੰਮ ਹੈ, ਉਸ ਇੰਤਕਾਲ ਦਾ ਵੀ ਇਹ 20 ਹਜ਼ਾਰ ਰੁਪਏ ਲੈ ਜਾਂਦੇ ਨੇ। ਤਹਿਸੀਲਦਾਰ ਤੇ ਇਹਨਾਂ ਦੀ ਰਿਸ਼ਵਤ ਜਾਂਦੀ ਹੈ। ਇਹਨਾਂ ਨੇ ਉਹਦੇ ਪਿਓ ਵਾਲਾ ਰਾਜ ਨਹੀਂ ਬਣਾ ਸਕਦਾ। ਇਹਨਾਂ ਸਾਰਿਆਂ ਦੇ ਖਿਲਾਫ, ਪਟਵਾਰੀਆਂ ਦੇ ਖਿਲਾਫ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਰਿਆਂ ਨੂੰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਘਰੋਂ ਭੇਜੋ, ਘਰੋਂ ਭੇਜ ਕੇ ਇਹਨਾਂ ਦੇ ਥਾਂ ਤੇ ਹੋਰ ਨੌਜਵਾਨ ਨੌਕਰੀਆਂ ਕਰਨਗੇ। ਅਸੀਂ ਇੱਥੇ ਡਟ ਕੇ ਸਾਥ ਦਾ ਸਾਰੇ ਕਬੱਟ ਦਿਖਾਉਣਾ, ਸਾਰੇ ਦਿਖਾਉਣਾ। ਕੰਨਗੋ ਤੇ ਰਜਿਸਟਰਾਂ ਨੇ, ਰਜਿਸਟਰ ਵੀ ਵਿੱਚ ਹੀ ਨਾਲ ਕੰਨਗੋ ਤੇ ਇਹਨਾਂ ਨੇ ਕੰਮ ਕੀ ਕਰਿਆ? ਇਹਨਾਂ ਨੇ ਸਰਕਾਰ ਨੂੰ ਕਿ ਦਿਖਾਉਣਾ ਚਾਹੁੰਦੇ ਨੇਗੇ ਵੀ ਜੇ ਅਸੀਂ ਮੰਨ ਕੇ ਚੱਲ ਰਿਸ਼ਵਤ ਵੀ ਅਸੀਂ, ਜੇ ਸਰਕਾਰ ਸਾਡੇ ਖਿਲਾਫ ਨਾ ਜਿਵੇਂ ਕਿ ਗੱਲਾਂ ਕਰਦੇ ਨੇ, ਜਿਵੇਂ ਕਿਸਾਨ ਯੂਨੀਅਨ ਹੁੰਦੀ ਹੈ, ਜਿਵੇਂ ਮਜ਼ਦੂਰ ਯੂਨੀਅਨ ਹੁੰਦੀ ਹੈ, ਇਹ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਜੇ ਸਰਕਾਰ ਸਾਡੇ ਬਾਬਤ ਕੋਈ ਜਾਰੀ ਕਰਦੀ ਹੈ ਨਾ ਬਿਆਨ ਵੀ ਸਾਡੀ ਏਕਤਾ ਹੈ, ਅਸੀਂ ਪਤਾ ਨਹੀਂ ਕੰਮ ਨਹੀਂ ਕਰਾਂਗੇ। ਸਾਰਿਆਂ ਨੂੰ ਬਾਹਰ ਕੱਢ ਕੇ ਭੇਜੋ। 70,000 ਰੁਪਏ ਦੀ ਥਾਂ ਤੇ 3 ਨੌਜਵਾਨ ਨੌਕਰੀ ਕਰਨਗੇ, 20 ਹਜ਼ਾਰ ਰੁਪਏ ਦੇ ਨੌਕਰੀ ਨੌਜਵਾਨ ਕਰਨ ਨੂੰ ਤਿਆਰ ਨੇਗੇ। 70,000 ਰੁਪਏ ਦੀ ਤਨਖਾਹ ਹੈ, ਕੱਢੋ ਬਾਹਰ। ਇਹਨਾਂ ਦੇ ਨਾਲੋਂ ਦੁੱਗਣੀ ਨੌਜਵਾਨਾਂ ਦੀ ਸਟੱਡੀ ਕਰੀ ਹੋਈ ਹੈ। ਜੇ ਕਰਪਟ ਨੇਗੇ, ਵੀਡੀਓ ਸੁਣ ਮੈਂ ਦਿਖਾ ਦਿੰਦਾ, ਮੈਂ ਵੀਡੀਓ ਵੀ ਦਿਖਾ ਦਿੰਦਾ ਵੀ ਕਿਵੇਂ ਇਹਨਾਂ ਦੇ ਘਰੋਂ ਜਿਹੜਾ ਪਟਵਾਰੀ ਦਦਾਰ ਸਿੰਘ ਜਿਹੜਾ ਪ੍ਰਧਾਨ ਹੈ, 33 ਰਜਿਸਟਰੀਆਂ ਉਹਦੇ ਘਰੋਂ ਫੜੀਆਂ ਗਏ ਨੇ, 25 ਲੱਖ ਰੁਪਇਆ ਫੜਿਆ ਗਿਆ। ਅਨੇਕਾਂ ਜਿਹੜੀ ਉਹਦੇ ਖਿਲਾਫ ਜਿਹੜੀ ਕਰਪਸ਼ਨ ਕਰਦਾ ਉਹ ਫੜਿਆ ਗਿਆ। ਵਿਜੀਲੈਂਸ ਨੇ ਪਟਿਆਲਾ ਨੇ ਛਾਪਾ ਮਾਰਿਆ ਉਹਦੇ ਘਰੇ। ਇਸ ਕਰਕੇ ਜਿਹੜੀ ਉਹ ਪਟਵਾਰੀ ਦਾ ਜਿਹੜਾ ਪਟਵਾਰੀ ਸੀਗਾ ਜਿਹੜਾ ਬੰਦਾ ਸੀਗਾ ਅਮਰਜੀਤ ਸਿੰਘ,
ਅਮਰਜੀਤ ਸਿੰਘ ਨੇ ਮਰੇਟਕੋਟਲਾ ਦੇ ਡੀਸੀ ਨੂੰ ਜਿਹੜੀ ਸ਼ਿਕਾਇਤ ਕੀਤੀ ਸੀਗੀ, ਉਹ ਸ਼ਿਕਾਇਤ ਦੇ ਅਧੀਨ ਤੇ ਪਟਿਆਲਾ ਜਿਹੜੀ ਵਿਜੀਲੈਂਸ ਨੇ ਛਾਪਾ ਮਾਰਿਆ ਤੇ ਉਸ ਸ਼ਿਕਾਇਤ ਦੇ ਅਧੀਨ ਤੇ ਉਹਦੇ ਤੇ ਪਰਚਾ ਦਰਜ ਕੀਤਾ ਗਿਆ ਸੀਗਾ। ਆ ਜਿੰਨੇ ਸਾਰੇ ਕਰਪਟ ਪਟਵਾਰੀ ਨੇ, ਜਿੰਨੀਆਂ ਵੀ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਨੌਜਵਾਨਾਂ ਨੂੰ ਰੱਖੋ। ਤੇ ਅਸੀਂ ਮੈਂ ਕਹਿਣਾ ਚਾਹੁੰਦਾ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਜੇ 15 ਤਰੀਕ ਤੱਕ ਇਹਨਾਂ ਨੇ ਹੜਤਾਲ ਕਰੀ ਹੋਈ ਹੈ, ਇਹ ਆਪਣੇ ਕੰਮ ਤੇ ਨਹੀਂ ਆਉਂਦੇ 2-4 ਦਿਨਾਂ ਦੇ ਵਿੱਚ, ਤਾਂ ਅਸੀਂ ਇਹਨਾਂ ਦਾ ਬਰਾਬਰ ਜਿਹੜਾ ਧਰਨਾ ਸ਼ੁਰੂ ਕਰਾਂਗੇ ਇਹਨਾਂ ਦੇ ਕਰਪਸ਼ਨ ਦੇ। ਇਹਨਾਂ ਨੇ ਜੋ ਇਹਨਾਂ ਨੇ ਕਰਪਸ਼ਨ ਪੰਜਾਬ ਦੇ ਵਿੱਚ ਇਹ ਕਰ ਰਹੇ ਨੇਗੇ। ਹਰ ਇੱਕ ਪਟਵਾਰੀ ਨੇ ਆਪਣੀ ਮੰਨ ਕੇ ਚੱਲ 10-10, 15-15 ਹਜ਼ਾਰ ਰੁਪਇਆ ਜੈਨੂਅਨ ਕੰਮ ਦਾ ਲੈਂਦੇ ਨੇਗੇ ਯਾਰ। ਕੋਈ ਕਿਸੇ ਦਾ ਇੰਤਕਾਲ ਕਰਾਉਣਾ, ਪਿਛਲੇ ਟਾਈਮ ਦੀ ਗੱਲ ਆ, ਇੱਥੇ ਇੱਕ ਪਟਵਾਰੀ ਸੀਗਾ, ਮੈਂ ਤਾਂ ਨਾਂ ਭੁੱਲ ਗਿਆ, ਮੇਰੇ ਕੋਲ ਇੱਕ ਵੀਡੀਓ ਆਈ ਸੀਗੀ, ਉਹਨੇ ਆਪਣੀ ਦੁਕਾਨ ਵੇਚੀ ਸੀਗੀ, ਆਪਣੇ ਕਿਸੇ ਬੰਦੇ ਨੇ ਆਪਣੀ ਕੁੜੀ ਬਾਹਰ ਭੇਜੀ ਸੀਗੀ, 50,000 ਰੁਪਏ ਤੋਂ ਦੁਕਾਨ ਦਾ ਇੰਤਕਾਲ ਕਰਾਈਦਾ ਲੈਤਾ, 50,000 ਰੁਪਇਆ ਤੋਂ। ਇੰਨੇ ਨੇ ਇਹ ਕਰਪਸ਼ਨ ਕਰਦੇ ਨੇ। ਜਦੋਂ ਮੈਂ ਆ ਕੇ ਪੁੱਛਿਆ ਤਾਂ ਉਹਦੇ ਬੰਦੇ ਦੇ ਪੈਸੇ ਉਸ ਪਟਵਾਰੀ ਨੇ ਵਾਪਸ ਕਰੇ ਸੀਗੇ। ਆ ਮੇਰੇ ਕੋਲੇ ਫੋਨ ਦੇ ਵਿੱਚ ਵੀਡੀਓ ਪਈ ਆ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਹੁਣ ਤਾਂ ਕਹਿਣਾ ਵੀ ਸਾਡਾ ਪੰਜਾਬ ਸੁਧਰੇ, ਅਸੀਂ ਕਦੋਂ ਸੁਧਰਾਂਗੇ? ਅਸੀਂ ਇਕੱਲੇ ਕਦੋਂ ਪਹਿਰਾ ਦੇਵਾਂਗੇ? ਸਰਕਾਰਾਂ ਦੇ ਹਰ ਇੱਕ ਚੀਜ਼ ਸਰਕਾਰਾਂ ਦੇ ਚੜ ਕੇ ਆਇਆ ਨਾ, ਸਰਕਾਰ ਆ ਕਰੇ, ਸਰਕਾਰ ਉਹ ਕਰੇ। ਅਸੀਂ ਕਿੱਥੇ ਆ? ਸਾਡਾ ਆਪਦਾ ਸਟੈਂਡ ਕਿੱਥੇ ਆ? ਅਸੀਂ ਕਿਉਂ ਨਹੀਂ ਇਕੱਲਾ ਬੋਲਣ ਸਿੱਖਦੇ? ਅਸੀਂ ਕਿਉਂ ਨਹੀਂ ਜਿਹੜਾ ਬੰਦਾ ਸਹੀ ਆ ਸਹੀ ਕਹੋ, ਜਿਹੜਾ ਬੰਦਾ ਗਲਤ ਆ ਗਲਤ ਕਹੋ। ਪਟਵਾਰੀ ਤੇ ਬਿਲਕੁਲ ਸਹੀ ਸਰਕਾਰ ਨੇ ਪਰਚਾ ਪਾ ਕੇ ਅੰਦਰ ਕਰਿਆ। ਸਾਰੇ ਪਟਵਾਰੀ ਆਰਾਮ ਨਾਲ ਘਰੇ ਬੈਠਣਗੇ, ਹੜਤਾਲਾਂ ਕਰੀ ਬੈਠੇ ਨੇਗੇ ਵੀ ਅਸੀਂ ਐਵੇਂ ਜਿੱਕੂ ਨੰਗਾ ਨਾਚ ਨਚਾਵਾਂਗੇ। ਹੜਤਾਲ ਕਰਨਾ ਸਿਰਫ ਔਰ ਸਿਰਫ ਇੱਕੋ ਹੀ ਕਾਰਨ ਇਹਨਾਂ ਦਾ। ਹੜਤਾਲ ਕਰਨ ਦਾ ਇਹ ਕਾਰਨ ਵੀ ਸਰਕਾਰ ਸਾਡੇ ਖਿਲਾਫ ਨਾ ਬੋਲੇ। ਅਸੀਂ ਕਰਪਸ਼ਨ ਕਰਾਂਗੇ, ਅਸੀਂ ਪੈਸੇ ਲਵਾਂਗੇ। ਵੀ ਜੇ ਅਸੀਂ ਸਰਕਾਰ ਤੇ ਅਸੀਂ ਭਾਰੂ ਪਈਏ, ਇਹਨਾਂ ਦਾ ਕੰਮ ਇਹ ਆ ਵੀ ਸਰਕਾਰ ਤੇ ਭਾਰੂ ਪਈਏ। ਇਸ ਕਰਕੇ ਬੇਨਤੀ ਕਰਦੇ ਆ ਪਿੰਡਾਂ ਵਾਲੇ ਲੋਕਾਂ ਨੂੰ ਵੀ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਚਲਾਈਏ। ਤੇ ਸਰਕਾਰ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ। ਬਾਹਰ ਕੱਢ ਕੇ ਨੌਜਵਾਨ ਬਥੇਰੇ ਇਹਨਾਂ ਤੇ 20-20 ਹਜ਼ਾਰ ਰੁਪਏ ਦੀ ਨੌਕਰੀ ਕਰਨ ਨੂੰ ਤਿਆਰ ਨੇਗੇ। ਇਹਨਾਂ ਨੇ ਲਾਭ ਵੱਧ ਚੁੱਕੀ ਹੈ। ਅੱਜ ਤੋਂ ਜਿਹੜੇ ਮੈਂ ਹੋਰ ਵੀ ਮੈਂ ਚੇਤਾਵਨੀ ਦੇ ਕੇ ਜਾਣਾ, ਮੈਂ ਇੱਥੇ ਖੜ ਕੇ ਚੇਤਾਵਨੀ ਦੇ ਕੇ ਜਾਣਾ। ਧਨੌਲਾ ਤਹਿਸੀਲ ਦੇ ਵਿੱਚ ਕੋਈ ਵੀ ਇੱਥੇ ਕਿਤੋਂ ਤੁਹਾਡੇ ਤੋਂ 1 ਰੁਪਿਆ ਵੀ ਮੰਗਦਾ, ਕੋਈ ਪਟਵਾਰੀ ਮੰਗਦਾ, ਕੋਈ ਕੰਨਗੋ ਮੰਗਦਾ, ਕੋਈ ਤਹਿਸੀਲਦਾਰ ਮੰਗਦਾ, ਮੇਰੇ ਕੋਲੇ ਆ ਜਾਓ। ਜੇ ਲੈ ਕੇ ਦਿਖਾਵੇ ਇੱਥੇ ਕੋਈ 1 ਰੁਪਿਆ ਵੀ ਰਿਸ਼ਵਤ ਚੱਲ ਕੇ ਦਿਖਾਵੇ। ਮੈਂ ਸਾਰੇ ਪੰਜਾਬ ਦੇ ਵਿੱਚ ਮੈਂ ਨਹੀਂ ਜਾ ਸਕਦਾ। ਮੈਂ ਕੱਲੇ ਧਨੌਲਾ ਤਹਿਸੀਲ ਵਾਲੇ ਲੋਕਾਂ ਨੂੰ ਕਹਿਣਾ ਚਾਹੁੰਦਾ, ਜਿੰਨੇ ਵੀ ਇੱਥੇ ਮੇਰੇ ਲਾਗੇ ਤਾਗੇ ਦੇ ਪਿੰਡ ਲੱਗਦੇ ਨੇ, ਕੋਈ ਪਟਵਾਰੀ ਤੁਹਾਡੇ ਤੋਂ 1 ਰੁਪਿਆ ਮੰਗਦਾ, ਜਦੋਂ ਮਰਜ਼ੀ ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਸ਼ੂਟ ਕਰਕੇ ਦਿਖਾਊਂਗਾ। ਕੋਈ ਵੀ ਤੁਹਾਡੇ ਤੋਂ 1 ਰੁਪਿਆ ਵੀ ਕੋਈ ਵੀ ਰਿਸ਼ਵਤ ਨਾ ਮੰਗਦਾ। ਮੈਂ ਇੱਥੋਂ ਆਪਦਾ, ਮੇਰਾ ਪਿੰਡ ਹੈਗਾ 10 ਕਿਲੋਮੀਟਰ ਦੂਰ। ਜਦੋਂ ਵੀ ਤੁਹਾਡੇ ਤੋਂ ਕੋਈ ਵੀ 1 ਰੁਪਿਆ ਮੰਗਦਾ, ਮੇਰੇ ਕੋਲੇ ਆ ਜਾਓ, ਉਹਨਾਂ ਨੂੰ ਮੈਂ ਕਰਕੇ ਦਿਖਾਊਂ ਤੀਰ ਵਾਂਗੂ ਸਿੱਧੇ। ਟਾਈਮ ਤੇ ਨਹੀਂ ਆਉਂਦੇ। ਇਹਨਾਂ ਨੇ ਪਿਓ ਵਾਲੀ ਨੌਕਰੀ ਬਣਾ ਛੱਡੀ। 9 ਵਜੇ 2 ਵਜੇ ਆ ਕੇ 3 ਵਜੇ ਆ ਕੇ ਜਦੋਂ ਜੀ ਕਰਿਆ ਆ ਕੇ ਚੰਗੇ ਪਾ ਕੇ ਉਹਨਾਂ ਨੇ ਕੱਪੜੇ ਚੰਗੇ, ਉਹਨਾਂ ਨੇ ਗੱਡੀਆਂ ਦੇ ਵਿੱਚ ਆ ਕੇ 4-5 ਬੈਠੇ ਹੁੰਦੇ ਨੇ। ਇਹਨਾਂ ਨੇ ਚੇਲੇ ਆਪਦੇ ਰੱਖੇ ਹੋਏ ਨੇਗੇ। ਇਹ ਕੀ ਕਰਦੇ ਨੇ ਬਾਈ? ਜਿਵੇਂ ਕਿ ਹੁਣ ਇਹ ਜਿਹੜਾ ਇਹ ਪਟਵਾਰੀ ਆ ਸੰਗਰੂਰ ਵਾਲਾ, ਜਿਹੜਾ ਇਹ ਪ੍ਰਧਾਨ ਹੈ, ਇਹਨਾਂ ਨੇ ਚੇਲੇ ਚਾਪਟੇ ਜਿਹੜੇ ਰੱਖੇ ਹੋਏ ਨੇ, ਉਹਨਾਂ ਦੇ ਥਰੂ ਰਿਸ਼ਵਤ ਲੈਂਦੇ ਨੇਗੇ। ਉਹਨਾਂ ਦੇ ਥਰੂ ਕਹਿੰਦੇ ਨੇ 10,000 ਰੁਪਇਆ ਫੜਾ ਲਿਆ, ਇਹਨੂੰ 5,000 ਰੁਪਇਆ ਫੜਾ ਲਿਆ। ਜਾਂ ਜਿਹੜੇ ਬਾਹਰ ਬੈਠੇ ਨੇ ਹੁੰਦੇ ਨੇਗੇ, ਕਈ ਜਿਹੜੇ ਸਟਾਈਨੋ ਜੇ ਬੈਠੇ ਹੁੰਦੇ ਨੇ ਟਾਈਪਿੰਗ ਕਰਨ ਵਾਲੇ, ਉਹਨਾਂ ਨੂੰ ਫੜਾ ਜਾ 5,000 ਰੁਪਇਆ ਫੜਾਇਆ, 10,000 ਰੁਪਇਆ ਫੜਾ ਜਾ। ਇਹਨਾਂ ਨੇ ਲਾਭ ਵੱਧ ਚੁੱਕੀ ਹੈ। ਮੈਂ ਜਿੰਨੇ ਵੀ ਮੈਂ ਇੱਥੇ ਕਹਿਣਾ ਚਾਹੁੰਦਾ, ਜਿੰਨੇ ਵੀ ਮੇਰੇ ਧਨੌਲਾ ਦੇ ਇੱਥੇ ਸਬ ਤਹਿਸੀਲ ਦੇ ਪਿੰਡ ਲੱਗਦੇ ਨੇ, ਕੋਈ ਵੀ ਪਟਵਾਰੀ, ਕੋਈ ਵੀ ਕੰਨਗੋ ਸੋਥੋਂ 1 ਰੁਪਏ ਦੀ ਵੀ ਰਿਸ਼ਵਤ ਮੰਗਦਾ, ਮੇਰੇ ਕੋਲੇ ਆ ਜਾ, ਇਹਨਾਂ ਨੂੰ ਮੈਂ ਤੀਰ ਵਾਂਗੂ ਸਿੱਧੇ ਕਰੂੰਗਾ। ਇਹਨਾਂ ਨੇ ਲਾਹ ਨਹੀਂ ਵੱਧ ਚੁੱਕੀ। ਆਪਾਂ ਉਹਦੇ ਜਦ ਨਹੀਂ ਇਹ ਕੰਮ ਤੇ ਆਉਂਦੇ ਤਾਂ ਇਹਨਾਂ ਦੇ ਬਰਾਬਰ ਜਿਹੜਾ ਧਰਨਾ ਕੱਢਾਂਗੇ। ਇਹਨਾਂ ਦੇ ਕੀ, ਇਹਨਾਂ ਦੇ ਮਜਾਲ ਆ। ਸਰਕਾਰ ਨੂੰ ਬੇਨਤੀ ਹੈ ਸਾਰਿਆਂ ਨੂੰ ਬਾਹਰ ਕੱਢੋ, ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਨਵੇਂ ਰੱਖੋ ਲੋਕ। ਠੀਕ ਆ ਬਾਈ ਜੀ ਗੱਲ? ਲੋਕ ਹੈਰਾਨ ਹੋ ਮੁੜੀ ਜਾਂਦੇ ਨੇਗੇ। ਲੋਕ ਹੈਰਾਨ ਨਹੀਂ ਹੁੰਦੇ ਨਾ ਕਰਕੇ। 70,000 ਰੁਪਏ ਤੁਸੀਂ ਤਨਖਾਹ ਲੈਣਾ, ਥੋੜਾ ਢਿੱਡ ਨਹੀਂ ਭਰਦਾ ਯਾਰ। ਤੁਸੀਂ ਆਰਾਮ ਨਾਲ ਜਾ ਕੇ ਬਹਿ ਗਏ। ਬਰਾਬਰ ਜਿਹੜਾ ਧਰਨਾ ਚਲਾਵਾਂਗੇ, ਪੈਰਲਲ ਚਾਹੇ ਡੀਸੀ ਦਫ਼ਤਰ ਅੱਗੇ ਚਲਾਉਣਾ ਪਵੇ। ਆਉਣ ਵਾਲੇ 1-2 ਦਿਨਾਂ ਦੇ ਵਿੱਚ ਦੇਖਦੇ ਆ। ਸਾਰੇ ਜਥੇਬੰਦੀਆਂ ਨੂੰ ਵੀ ਮੈਂ ਅਪੀਲ ਕਰੂੰਗਾ, ਕਿਸਾਨ ਜਥੇਬੰਦੀਆਂ ਨੂੰ ਵੀ ਇਹਨਾਂ ਦੇ ਬਰਾਬਰ ਚਲਾਉਂ। ਤਾਂ ਕਹਿੰਦਾ ਸਾਡੀ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਵੇ, ਸਾਡਾ ਪੰਜਾਬ ਚੰਗਾ ਹੋਵੇ। ਜੇ ਕੋਈ ਚੰਗਾ ਕੰਮ ਕਰਦਾ ਫਿਰ ਉਹ ਅਸੀਂ ਸਾਥ ਦੇਣ ਨੂੰ ਤਿਆਰ ਨਹੀਂ। ਆਇਆ ਦਿਖਾ ਕੇ ਇੱਥੇ ਸਾਰੇ। ਠੀਕ ਆ ਬਾਈ ਜੀ ਗੱਲ? ਠੀਕ ਹੈ ਜੀ, ਠੀਕ ਹੈ ਜੀ। ਇਹਨਾਂ ਗੱਲ ਕੋਈ ਗਲਤ ਨਹੀਂ ਕਹੀ। ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ, ਮੈਂ ਧਨੌਲਾ ਤੋਂ ਮੈਂ ਚੇਤਾਵਨੀ ਦਿੰਦਾ, 1 ਵੀ ਰੁਪਿਆ ਬੰਦਾ ਕੋਈ ਰਿਸ਼ਵਤ ਮੰਗਦਾ, ਮੈਂ ਤੀਰ ਵਾਂਗੂ ਸਿੱਧਾ ਕਰਕੇ ਦਿਖਾਊਂਗਾ। ਕੋਈ ਪਟਵਾਰੀ, ਕੋਈ ਕੰਨਗੋ, ਕੋਈ ਤਹਿਸੀਲਦਾਰ ਮੇਰੇ ਕੋਲੇ ਆ ਜਾਓ। ਜੇ ਨਾਮ ਡਾਂਸ ਕਰਾਵਾਂ ਤਾਂ ਨਾ ਮੈਨੂੰ ਭਾਨਾ ਨਾ ਕਿਉਂ। ਮੇਰੇ ਕੋਲੇ ਪਿੰਡ ਆ ਜਾਓ। ਕਈ ਵਾਰੀ ਫੋਨ ਚੱਕਣਾ, ਪਿੰਡ ਮੇਰਾ ਕੋਟਦਨਾ ਪਿੰਡ ਹੈ। ਹਾਂ, ਜਦੋਂ ਮਰਜ਼ੀ ਆ ਜਾਓ। ਕਈ ਵਾਰੀ ਫੋਨ ਨਹੀਂ ਚੱਕੇ ਜਾਂਦਾ। ਭਾਨਾ ਸਿੱਧੂ ਜਦੋਂ ਮਰਜ਼ੀ ਆ ਜਾਓ। ਸਾਰੇ ਲੋਕ ਹੁਣ ਮੈਂ ਦਿਖਾਉਣਾ। ਆ ਹੈਰਾਨ ਹੋ ਮੁੜੀਆਂ ਨੇ। ਕੋਈ ਧੀਆਂ, ਕੋਈ ਭੈਣਾਂ, ਕੋਈ ਕਿੱਥੋਂ ਆਉਂਦੇ ਨੇ ਲੋਕ। ਇਹਨਾਂ ਨੇ ਆਪਦਾ ਬਣਾ ਛੱਡਿਆ। ਇਹਨਾਂ ਨੇ ਰੂਲ ਆਪਦਾ ਨਹੀਂ ਬਣਾ ਛੱਡਿਆ। ਆ ਸਾਰੇ ਲੋਕ ਹੈਰਾਨ ਹੋ ਮੁੜਦੇ ਨੇਗੇ। ਮੈਂ ਦੁਬਾਰਾ ਫੇਰ ਕਹਿਣਾ, ਧਨੌਲਾ ਤਹਿਸੀਲ ਦੇ ਵਿੱਚ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰਿਸ਼ਵਤ ਮੰਗਦਾ, ਮੈਂ ਇਹਨਾਂ ਦਾ ਗਿੱਧਾ ਪਵਾ ਕੇ ਦਿਖਾਊਂਗਾ। ਇੱਥੇ ਕੋਈ ਰਿਸ਼ਵਤ ਮੰਗ ਕੇ ਦਿਖਾਵੇ, ਕੋਈ ਤਹਿਸੀਲਦਾਰ ਆ, ਕੋਈ ਪਟਵਾਰੀ ਆ, ਜਿਹੜਾ ਮਰਜ਼ੀ ਆ, ਇੱਥੇ 1 ਵੀ ਰੁਪਿਆ ਕੋਈ ਮੰਗਦਾ, ਇਹਨਾਂ ਦਾ ਮੈਂ ਗਿੱਧਾ ਪਵਾਉਂਗਾ। ਇੱਥੇ ਕਰਪਸ਼ਨ
ਧਨੌਲਾ ਤਹਿਸੀਲ ਦੇ ਵਿੱਚ ਕਿਤੇ ਵੀ ਚੱਲਦੀ ਆ, ਮੇਰੇ ਕੋਲੇ ਆ ਜਾਓ, ਪਿੰਡ ਮੇਰਾ ਕੋਟ ਦਿਨਾ, ਸਾਰੇ ਮੈਨੂੰ ਤੁਸੀਂ ਜਾਣਦੇ ਹੋ। ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਰਿਸ਼ਵਤ ਮੰਗਦਾ, ਜਿਹੜਾ ਮੈਂ ਕਿੱਦਾਂ ਭੁਗਤ ਉਹਨਾਂ ਨੇ ਲਾਹ ਹੀ ਵੱਧ ਚੁੱਕਿਆ। 70-70 ਹਜ਼ਾਰ ਰੁਪਏ ਤਨਖਾਹ ਲੈਂਦੇ ਨੇ ਯਾਰ, ਘਰੇ ਆਰਾਮ ਨਾਲ ਬੈਠੇ ਨੇਗੇ। ਇੰਨਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਨੇ ਹੋਣਾ। ਧੰਨਵਾਦ ਸਾਰਿਆਂ ਦਾ, ਕਰਦੇ ਵੀ ਬੰਦ। ਹਾਲਾ ਫੜੀ ਹੂੰ ਉੱਥੋਂ ਜੇ ਲਿਆ ਚੱਕ ਕੇ ਸਾਰਾ ਉੱਥੋਂ ਇਹਨਾਂ ਦਾ ਆ ਇੱਕ ਘੰਟਾ ਹੋਇਆ। ਓਕੇ, ਇਹ ਸਭ ਤਹਿਸੀਲ ਧਨੌਲਾ ਦੇ ਵਿੱਚ ਖੜਿਆ ਜੀ। ਪਟਵਾਰੀਆਂ ਦੇ ਜਿਹੜੀ ਬਾਬਤ ਆ ਉਹ ਸਾਰੀ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੇ ਲੋਕ ਹਰਾਸਮੈਂਟ ਹੋ ਰਹੇ ਨੇ ਪਟਵਾਰੀਆਂ ਦੀ ਹੜਤਾਲ ਕਰਕੇ। ਆ ਜਿਹੜੀ ਪਟਵਾਰੀਆਂ ਦੀ ਹੜਤਾਲ ਕਰਕੇ ਮੈਂ ਤੁਹਾਨੂੰ ਇੱਧਰ ਦਿਖਾ ਦਾਂ ਵੀ ਸਾਰਾ ਜਿਹੜਾ ਕੰਮਕਾਰ ਆ ਉਹ ਤਹਿਸੀਲਾਂ ਰੁਕਿਆ ਪਿਆ। ਇਹ ਚੀਜ਼ ਕਲੀਅਰ ਹੋ ਚੁੱਕੀ ਆ ਵੀ ਜਿਹੜਾ ਉਹ ਪਟਵਾਰੀ ਹੈ ਜਿਹੜੇ ਦੇ ਖਿਲਾਫ ਸਰਕਾਰ ਨੇ ਪਰਚਾ ਦਿੱਤਾ ਦਿਦਾਰ ਸਿੰਘ ਦੇ ਖਿਲਾਫ, ਉਹਦੇ ਘਰੋਂ ਸਾਬਤ ਹੋ ਚੁੱਕਿਆ ਵੀ 33 ਰਜਿਸਟਰੀਆਂ ਦੇ 25 ਲੱਖ ਰੁਪਇਆ ਜਿਹੜੇ ਉਹਦੇ ਬੈਂਕ ਅਕਾਊਂਟ ਦੇ ਵਿੱਚ ਖਾਤੇ ਦੇ ਵਿੱਚ ਜਿਹੜਾ ਲੋਕਰ ਹੈ ਉਹਦੇ ਵਿੱਚ ਬੜਾ ਕੁਝ ਪਿਆ, ਹਜੇ ਉਹਦੀ ਉਹਨੇ ਚਾਬੀ ਨਹੀਂ ਦਿੱਤੀ। ਇਹ ਪਟਵਾਰੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ 70-70 ਹਜ਼ਾਰ ਰੁਪਇਆ ਤਨਖਾਹ ਲੈਂਦੇ ਨੇਗੇ ਇਹ। ਵੈਸੇ ਤਾਂ ਅਸੀਂ ਸਾਰੇ ਪੰਜਾਬ ਦੇ ਲੋਕ ਕਹਿੰਦੇ ਆ ਵੀ ਕਰਪਸ਼ਨ ਖਤਮ ਹੋਣੀ ਚਾਹੀਦੀ ਆ, ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋਣੀ ਚਾਹੀਦੀ ਹੈ। ਜੇ ਕੋਈ ਸਰਕਾਰ ਕੋਈ ਚੰਗਾ ਬੰਦਾ ਕੋਈ ਕੰਮ ਕਰ ਰਿਹਾ ਹੈ ਤਾਂ ਅਸੀਂ ਉਹਦਾ ਸਾਥ ਕਿਉਂ ਨਹੀਂ ਦੇ ਰਹੇ ਲੋਕ? ਜੇ ਕੋਈ ਸਰਕਾਰ ਚਾਹੁੰਦੀ ਹੈ ਕਿ ਅਸੀਂ ਕਰਪਸ਼ਨ ਖਤਮ ਕਰੀਏ, ਇਹ ਪਟਵਾਰੀ ਜਿਹੜੇ ਧਰਨੇ ਲਾ ਕੇ ਬੈਠੇ ਨੇ ਕਿ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਗਵਰਨਮੈਂਟ ਨੂੰ ਗੱਲ ਕਰਨਾ ਚਾਹੁੰਦਾ, ਇਹਨਾਂ ਨੂੰ ਕੱਲੇ ਨੂੰ ਘਰੇ ਭੇਜੋ। ਅਸੀਂ ਜਿਹੜੀਆਂ ਚੰਗੀ ਪੜ੍ਹਾਈ ਕਰੇ ਹੋਏ ਨੌਜਵਾਨ ਆ, ਸਾਰੇ ਨੌਜਵਾਨ ਇੱਥੇ ਫਿਰਦੇ ਨੇਗੇ, ਅਸੀਂ 20-30 ਹਜ਼ਾਰ ਤੇ ਨੌਕਰੀ ਕਰਨ ਨੂੰ ਤਿਆਰ ਹਾਂ। 70-70 ਹਜ਼ਾਰ ਰੁਪਏ ਤਨਖਾਹ ਦਿੰਦੇ ਨੇਗੇ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਹੀਂ